अस्सलाम वालेकुम जी। जिन्ने भी साडे नाल हुण तो जुड़ चुके ने पंजाबी लहर यूट्यूब दी राहीं, पंजाबी लहर फेसबुक दी राहीं, सारिਆਂ ਨੂੰ ਸਲਾਮ ਅਲੈਕਮ। ਜਿੰਨੇ ਵੀ ਸਾਡੇ ਪਾਕਿਸਤਾਨ ਦੇ ਭਾਈ ਨੇ, ਜਿੰਨੇ ਵੀ ਚੜ੍ਹਦੇ ਪੰਜਾਬ ਤੋਂ ਨੇ ਔਰ ਆਲ ਓਵਰ ਦ ਵਰਲਡ ਜਿੰਨੇ ਵੀ ਸਾਡਾ ਸਰਦਾਰ ਵੀਰ ਇੱਥੇ ਜੁੜ ਚੁੱਕੇ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ। ਸੋ ਅੱਜ ਦਾ ਪ੍ਰੋਗਰਾਮ ਜਿਵੇਂ ਕੱਲ ਦੋਸਤਾਂ ਨੇ ਸੁਜੈਸਟ ਕੀਤਾ ਸੀ ਗੋਤਾਂ ਨੂੰ ਲੈ ਕੇ, ਲੇਕਿਨ ਉਸ ਪ੍ਰੋਗਰਾਮ ਵੱਲ ਵਧਣ ਤੋਂ ਪਹਿਲਾਂ ਮੈਂ ਜ਼ਰੂਰ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਕੁਰਾਨ ਪਾਕ ਚ ਵੀ ਇਸਲਾਮ ਚ ਵੀ ਕਿਸੇ ਅਰਬੀ ਨੂੰ ਅਜਮੀ ਤੇ ਕੋਈ ਫੌਕੀਅਤ ਹਾਸਲ ਨਹੀਂ, ਸਾਰੇ ਇਨਸਾਨ ਬਰਾਬਰ ਨੇ। ਲਿਖਿਆ ਵੀ ਆ ਵੀ ਜਿਹੜੀਆਂ ਗੋਤਾਂ ਨੇ, ਕੌਮਾਂ ਨੇ, ਕਬੀਲੇ ਨੇ, ਇਹ ਬੜੇ ਪੁਰਾਣੇ ਸ਼ੁਰੂ ਤੋਂ ਚੱਲਦੇ ਹੁੰਦੇ ਨੇ। ਇਹ ਪਹਿਚਾਣ ਆ, ਤੁਹਾਡੀ ਪਹਿਚਾਣ ਆ। ਸੋ ਜਿੰਨੇ ਵੀ ਸਾਡੇ ਨਾਲ ਹੋਰ ਦੋਸਤ, ਮੈਂ ਅੱਗੇ ਸ਼ਾਮੀ ਇਹਨੂੰ ਡਿਫਾਈਨ ਕਰਨ ਦੀ ਇਹਦੇ ਪਿੱਛੇ ਇੱਕ ਵਜ੍ਹਾ ਸੀ ਬਹੁਤ ਵੱਡੀ। ਮੈਂ ਸ਼ਾਮੀ ਇੱਕ ਪੋਸਟਰ ਪਾਇਆ ਸੀ ਇਸੇ ਪ੍ਰੋਗਰਾਮ ਨੂੰ ਲੈ ਕੇ, ਤੇ ਇੱਕ ਦੋਸਤ ਨੇ ਵਿੱਚ ਕਮੈਂਟ ਕੀਤਾ ਸੀ ਵੀ ਤੁਸੀਂ ਆਪਣਾ ਜਿਹੜੀਆਂ ਮਾੜੀਆਂ ਕੌਮਾਂ ਨੇ, ਮਾੜੀ ਕੌਮ ਕੋਈ ਵੀ ਨਹੀਂ ਹੈ, ਜਿਸ ਤੁਹਾਡੀ ਆਪਣੀ ਸੋਚ ਹੈ ਮਾੜੀ ਕੌਮ ਹੈ। ਬੰਦੇ ਮਾੜੇ ਹੁੰਦੇ ਆ, ਕੌਮਾਂ ਮਾੜੀ ਕੋਈ ਵੀ ਨਹੀਂ ਹੁੰਦੀ। ਉਹਦੇ 'ਚ ਜੇ ਤੁਸੀਂ ਏਦਾਂ ਸੋਚਦੇ ਤੇ ਤੁਹਾਡੀ ਸੋਚ ਮਾੜੀ ਹੈ। ਸੋ ਆਪਾਂ ਕਿਸੇ ਨੂੰ ਹਿੱਟ ਨਹੀਂ ਕਰਨਾ, ਟਾਰਗੇਟ ਨਹੀਂ ਕਰਨਾ। ਕੌਮਾਂ ਨੂੰ ਸਾਰੇ ਬਰਾਬਰ ਨੇ, ਇੱਕੋ ਜਿਹੇ ਨੇ। ਜਿੰਨੇ ਵੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਾਰਿਆਂ ਨੂੰ ਮੈਂ ਦੱਸਦਾ ਚਾਹਾਂ ਵੀ ਅਸੀਂ ਸਿਰਫ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੀਆਂ ਕੌਮਾਂ ਨੇ, ਗੋਤਾਂ ਨੇ, ਉਹਨਾਂ ਤੇ ਗੱਲ ਕਰਨੀ ਆ। ਫਿਰ ਉਹਨਾਂ ਦੀ ਹਿਸਟਰੀ ਜੇ ਕੋਈ ਸਾਨੂੰ ਦੱਸ ਸਕੇ ਥੋੜੀ ਥੋੜੀ, ਕਿਉਂਕਿ ਇੰਨਾ ਬਹੁਤਾ ਜੇ ਮੈਂ ਕਹਾਂ ਸਕਾਲਰ ਮੈਂ ਵੀ ਨਹੀਂ, ਇੰਨਾ ਬਹੁਤਾ ਮੈਨੂੰ ਵੀ ਨਹੀਂ ਪਤਾ। ਆਪਾਂ ਇੱਕ ਦੂਜੇ ਕੋਲ ਪੁੱਛ ਕੇ ਇੱਕ ਦੂਜੇ ਦਾ ਇਲਮ ਦੇ ਵਿੱਚ ਇਜ਼ਾਫਾ ਕਰਨਾ, ਨੌਲੇਜ, ਇਹ ਗੱਲਾਂ ਬਾਤਾਂ ਕਰਨੀਆਂ। ਜੇ ਕੋਈ ਜੇ ਆਪਾਂ ਗੱਲ ਕਰੀਏ ਸਿੱਖ ਮਜ਼ਹਬ ਦੀ, ਉੱਥੇ ਵੀ ਭੇਦਭਾਵ ਤੋਂ ਬਗੈਰ ਦੱਸਿਆ ਗਿਆ ਵੀ ਸਾਰੇ ਇਨਸਾਨ ਇੱਕ ਬਰਾਬਰ ਨੇ। ਉਹਦੇ ਲਈ ਮੇਰਾ ਸਾਥ ਦੇਣਗੇ ਸਰਬਜੀਤ ਸਿੰਘ ਅਰੋੜਾ ਸਾਹਿਬ। ਅਰੋੜਾ ਸਾਹਿਬ ਵੈਲਕਮ। ਮੈਂ ਜਿਹੜੀ ਪਹਿਲੋਂ ਅਰੋੜਾ ਸਾਹਿਬ ਗੱਲ ਕੀਤੀ, ਸ਼ਾਮੀ ਪੋਸਟਰ ਪਾਇਆ ਸੀ ਤੇ ਇੱਕ ਦੋਸਤ ਦਾ ਕਮੈਂਟ ਆ ਗਿਆ ਕਿ ਇਹ ਗੱਲ ਬਿਹਤਰ ਨਹੀਂ। ਸੋ ਅਸੀਂ ਗੱਲ ਜਿਹੜੀ ਕਰਨ ਜਾ ਰਹੇ ਹਾਂ, ਮੈਂ ਦੱਸਦਾ ਵੀ ਇਸਲਾਮ ਦੇ ਵਿੱਚ ਵੀ ਕੁਰਾਨ ਪਾਕ ਚ ਈਵਨ ਕਿ ਜਿਹੜਾ ਪਹਿਲੋਂ ਇਸਲਾਮ 'ਚ ਵੀ ਦੱਸਿਆ ਗਿਆ ਕਿ ਮੈਂ ਗੱਲ ਕਰਾਂ ਵੀ ਕਿਸੇ ਅਰਬੀ ਨੂੰ ਕਿਸੇ ਅਜਮੀ ਤੇ ਕੋਈ ਫੌਕੀਅਤ ਹਾਸਲ ਨਹੀਂ। ਇਹਦਾ ਮਤਲਬ ਵੀ ਕੋਈ ਵੀ ਇਨਸਾਨ ਆ, ਉਹਦੀ ਜਿਹੜੀ ਪਹਿਚਾਣ ਹੈ ਉਹ ਬੇਸ਼ੱਕ ਕਬੀਲੇ ਮਜ਼ਹਬ ਨੇ ਉਹਦੀ ਪਛਾਣ, ਲੇਕਿਨ ਸਾਰੇ ਬਰਾਬਰ ਨੇ। ਕੋਈ ਕਿਸੇ ਤੋਂ ਕੋਈ ਵੱਡਾ ਨਹੀਂ ਹੈ, ਕੋਈ ਕਿਸੇ ਤੋਂ ਨੀਵਾਂ ਨਹੀਂ ਹੈ। ਸਾਡੀਆਂ ਸੋਚਾਂ ਨੀਵੀਆਂ ਵੱਡੀਆਂ ਨੇ ਜੇ ਅਸੀਂ ਸਮਝ ਲਈਏ। ਸੋ ਇਹਦੇ ਤੇ ਆਪਾਂ ਗੱਲ ਕਰਨੀ ਹੈ। ਇਹਦੇ 'ਚ ਕਿਸੇ ਨੂੰ ਆਪਾਂ ਟਾਰਗੇਟ ਨਹੀਂ ਕਰਦੇ, ਕਿਸੇ ਨੂੰ ਹਿੱਟ ਨਹੀਂ ਕਰਦੇ। ਸੋ ਸਾਡੇ ਪੰਜਾਬ ਦੀਆਂ ਜਿਹੜੀਆਂ ਉਧਰ ਜਾਂ ਇੱਧਰ ਦੇ ਪੰਜਾਬ ਦੇ ਵਿੱਚ ਮੈਨੂੰ ਅਕਸਰ ਦੋਸਤ ਕੁਐਸਚਨ ਕਰਦੇ ਹੁੰਦੇ ਆ ਵੀ ਢਿੱਲੋਂ ਤੇ ਸਿੱਖ ਹੁੰਦੇ ਆ, ਚੀਮੇ ਤੇ ਸਿੱਖ ਹੁੰਦੇ ਆ, ਤੁਹਾਡੇ ਇੱਧਰ ਕਿਵੇਂ? ਉਹਦੇ ਤੇ ਆਪਾਂ ਗੱਲ ਕਰਨੀ ਆ ਵੀ ਉਹ ਜਦੋਂ ਪਿੱਛੋਂ ਆਪਾਂ ਤੁਰਦੇ ਨਾ, ਗੱਲ ਤੁਰਦੀ ਆ, ਉਹ ਉੱਥੋਂ ਤੋਰ ਕੇ ਅੱਗੇ ਤੱਕ ਗੱਲ ਲਿਆਉਣੀ। ਤੇ ਉਹਦੇ ਤੇ ਆਪਾਂ ਅੱਜ ਦੀ ਗੱਲ ਕਰਨੀ ਹੈ। 232 ਲੋਕ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਜਿਹੜੇ ਜਿਹੜੇ ਵੀ ਜੋ ਲੋਕ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਇਹ ਰਿਕੁਐਸਟ ਹੈ ਵੀ ਆਪਾਂ ਕਿਸੇ ਨੂੰ ਟਾਰਗੇਟ ਜਾਂ ਹਿੱਟ ਨਹੀਂ ਕਰਨਾ, ਜਸਟ ਇਨਫੋਰਮੇਸ਼ਨ। ਉਹਦੇ ਵਾਸਤੇ ਇਹ ਪ੍ਰੋਗਰਾਮ ਅੱਜ ਦਾ ਕਰਨਾ। ਤਾਂ ਸਾਰੇ ਦੋਸਤ ਆਪਾਂ ਲਾਈਨ ਤੇ ਰਹੋ। ਤੁਹਾਨੂੰ ਨਾਲ ਨਾਲ ਆਪਾਂ ਲਾਈਨ ਤੇ ਵੀ ਲੈਂਦੇ ਰਵਾਂਗੇ, ਵਿੱਚ ਵੀ ਆਪਣੇ ਨਾਲ ਸਟੂਡੀਓ 'ਚ ਵੀ। ਬਾਕੀ ਜਿਹੜੇ ਸੁਣਦੇ ਹੋ ਹਨ, ਜ਼ਰੂਰ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦੂਜਿਆਂ ਦੀ ਆਵਾਜ਼ ਤੱਕ ਪਹੁੰਚੇ ਜਿਹੜੇ ਇੰਟਰਸਟ ਰੱਖਦੇ ਨੇ। ਅਸੀਂ ਸ਼ੁਰੂ ਕੀਤਾ ਆਪਣੇ ਮਾਂ ਬੋਲੀ ਪੰਜਾਬੀ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਪੰਜਾਬੀਅਤ ਨੂੰ ਲੈ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ। ਇਹਨਾਂ ਦਿਨਾਂ 'ਚ ਕੁਆਰੰਟਾਈਨ ਨੇ ਘਰਾਂ ਦੇ ਵਿੱਚ ਸਾਰੇ, ਚਲੋ ਥੋੜਾ ਇੰਟਰਸਟ ਬਣਿਆ ਰਹੇ ਦੋਸਤਾਂ ਦਾ ਤੇ ਉਹ ਸਾਡੇ ਨਾਲ ਜੁੜੇ ਰਹਿਣ। ਜਿੰਨੇ ਵੀ YouTube ਤੇ ਜੁੜੇ ਨੇ, ਫੇਸਬੁੱਕ ਤੇ ਜੁੜੇ ਨੇ, ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਅਪੀਲ ਹੈ ਵੀ ਜਿੰਨੇ ਵੀ ਦੋਸਤ ਨੇ, ਅਸਾਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ, ਹਿੱਟ ਨਹੀਂ ਕਰਨਾ। ਕਿਸੇ ਨੂੰ ਕਿਸੇ ਤੇ ਫੌਕੀਅਤ ਹਾਸਲ ਨਹੀਂ, ਕੋਈ ਵੀ ਕਿਸੇ ਤੋਂ ਵੱਡਾ ਨਹੀਂ ਗਾ, ਸਾਰੇ ਬਰਾਬਰ ਨੇ। ਇਹ ਪਹਿਚਾਣ ਦੀ ਆਪਾਂ ਗੱਲ ਕਰਨੇ ਆ, ਜਿਹੜੇ ਕਬੀਲੇ ਨੇ ਪਹਿਚਾਣ ਆ। ਸੋ ਇਹਦੇ ਤੇ ਗੱਲ ਤੋਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਸਿੱਖ ਮਜ਼ਹਬ 'ਚ ਤੁਸੀਂ ਅਰੋੜਾ ਸਾਹਿਬ ਜ਼ਰੂਰ ਦੱਸਣਗੇ। ਮੈਂ ਥੋੜਾ ਜਿਹਾ ਇਸਲਾਮ ਦੇ ਵਿੱਚ ਦੱਸਿਆ, ਉੱਥੇ ਕਿਸ ਤਰ੍ਹਾਂ ਲਿਖਿਆ ਮਜ਼ਹਬਾਂ ਦਾ, ਕਬੀਲਿਆਂ ਦਾ। ਜੀ ਨਾਸਰ ਸਾਹਿਬ, ਸਭ ਤੋਂ ਪਹਿਲਾਂ ਜੀ ਅਸਲਾਮ ਵਾਲੇਕੁਮ ਸਾਰੇ ਮੇਰੇ ਮੁਸਲਮਾਨ ਵੀਰਾਂ ਨੂੰ, ਤੇ ਸਤਿ ਸ੍ਰੀ ਅਕਾਲ ਮੇਰੇ ਸਾਰੇ ਸਿੱਖ ਵੀਰਾਂ ਨੂੰ, ਨਮਸਕਾਰ ਉਹਨਾਂ ਸਾਰਿਆਂ ਨੂੰ ਜਿਹੜੇ ਕਿ ਹਿੰਦੂ ਮਜ਼ਹਬ ਦੇ ਨਾਲ ਤਾਲੁਕ ਰੱਖਦੇ ਨੇ। ਦੋਸਤੋ, ਮਜ਼ਹਬ ਕੋਈ ਬੁਰਾ ਨਹੀਂ, ਜ਼ਾਤ ਕੋਈ ਬੁਰੀ ਨਹੀਂ, ਗੋਤ ਕੋਈ ਬੁਰਾ ਨਹੀਂ, ਕੰਮ ਕੋਈ ਬੁਰਾ ਨਹੀਂ। ਬੁਰੀ ਸਾਡੀ ਸੋਚ ਹੈ, ਬੁਰੀ ਇਨਸਾਨ ਦੀ ਸੋਚ ਹੋ ਸਕਦੀ ਹੈ। ਧਰਮ ਕਿਤੇ ਵੀ ਕੋਈ ਬੁਰਾ ਨਹੀਂ ਹੈ। ਜੇ ਮੈਂ ਇਹਨੂੰ ਸਿੱਖ ਧਰਮ ਦੇ ਹਵਾਲੇ ਤੋਂ ਗੱਲ ਕਰਾਂ, ਬਹੁਤ ਸਾਰੇ ਸਾਡੇ ਦੋਸਤ ਆਲਰੇਡੀ ਕੋਟ ਕਰਨਾ ਸ਼ੁਰੂ ਕਰ ਚੁੱਕੇ ਨੇ।
ਗੋਤ ਵਿਸ਼ਾ ਹੀ ਗੁਰੂ ਨਾਨਕ ਦੀ ਸੋਚ ਦੇ ਖਿਲਾਫ ਹੈ। ਸਰਬਜੋਤ ਸਿੰਘ ਹਰਿਆਣਾ ਤੋਂ ਕਹਿੰਦੇ ਹੈ ਜ਼ਾਤ ਪਾਤ ਗੋਤ ਦਾ ਘਮੰਡ ਜ਼ਿਕਰ ਕਰਨਾ ਹੀ ਨਹੀਂ ਚਾਹੀਦਾ, ਗੁਰਬਾਣੀ ਇਹ ਕਹਿੰਦੀ ਹੈ। ਬਿਲਕੁਲ ਸਹੀ ਗੱਲ ਜੀ, ਜ਼ਾਤ ਪਾਤ ਦਾ ਘਮੰਡ ਕਰਨਾ ਨਹੀਂ ਚਾਹੀਦਾ, ਪਰ ਜ਼ਾਤ ਜਿਹੜੀ ਹੈ ਜਾਂ ਜਿਹੜੀ ਗੋਤ ਨੇ ਉਹ ਸਾਡੀ ਪਛਾਣ ਨੇ, ਉਹ ਪਛਾਣ ਕਿਉਂ ਨੇ, ਇਸਦਾ ਵੀ ਜ਼ਿਕਰ ਕਰਨਾ। ਤੇ ਇਸ ਅੱਜ ਅਸੀਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ ਉਹਦੀ ਵੀ ਗੱਲ ਕਰਾਂਗਾ, ਨਾਲ ਮੈਂ ਮਜ਼ਹਬੀ ਉਹ ਗੱਲਾਂ ਵੀ ਤੁਹਾਡੇ ਨਾਲ ਕਰਦਾ ਰਹਾਂਗਾ। ਜਿੱਥੇ ਗੁਰਬਾਣੀ ਇੱਕ ਪਾਸੇ ਕਹਿੰਦੀ ਹੈ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਯਾਨੀ ਕਿ ਇਨਸਾਨ ਦੀ ਜ਼ਾਤ ਸਭ ਦੀ ਇੱਕੋ ਹੀ ਪਹਿਚਾਨ ਹੈ, ਇਹ ਗੁਰਬਾਣੀ ਕਹਿ ਰਹੀ ਹੈ। ਜਾਂ ਫਿਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਯਾਨੀ ਕਿ ਉਸ ਰੱਬ ਦੇ, ਉਸ ਅੱਲਾ ਦੇ ਨੂਰ ਤੋਂ ਹੀ ਸਾਰੀ ਖਲਕਤ ਬਣੀ ਹੈ, ਸਾਰੀ ਦੁਨੀਆ ਬਣੀ ਹੈ, ਤੇ ਕੋਈ ਬੁਰਾ ਜਾਂ ਕੋਈ ਚੰਗਾ ਨਹੀਂ। ਪਰ ਜਿਸ ਤਰ੍ਹਾਂ ਤੁਹਾਡਾ ਨਾਂ ਹੈ, ਮੇਰਾ ਨਾਂ ਹੈ, ਮੇਰੇ ਨਾਂ ਨਾਲ ਮੈਂ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮੇਰਾ ਨਾਂ ਸਰਬਜੀਤ ਹੋਣ ਨਾਲ ਮੈਂ ਚੰਗਾ ਜਾਂ ਮਾੜਾ ਨਹੀਂ ਹੁੰਦਾ, ਪਰ ਇਹ ਮੇਰੀ ਪਹਿਚਾਣ ਹੈ। ਇਸੇ ਤਰ੍ਹਾਂ ਗੋਤ, ਕਬੀਲੇ, ਪਿੰਡ, ਸ਼ਹਿਰ ਇਹ ਤੁਹਾਡੀ ਪਛਾਣ ਨੇ। ਤੇ ਇਹਦੀ ਤਵਾਰੀਖੀ ਪੱਖ ਦੀ ਗੱਲ ਕਰਾਂ, ਇਤਿਹਾਸਕ ਪੱਖ ਦੀ ਗੱਲ ਕਰਾਂ, ਅਮੂਮਨ ਇਹ ਜਿਹਾ ਹੁੰਦਾ ਸੀ ਕਿ ਇੱਕ ਗੋਤ ਦੇ ਲੋਕ ਇੱਕ ਇਲਾਕੇ ਵਿੱਚ, ਇੱਕ ਪਿੰਡ ਵਿੱਚ ਰਹਿੰਦੇ ਹੁੰਦੇ ਸਨ, ਤੇ ਫਿਰ ਉਹ ਹੌਲੀ ਹੌਲੀ ਉਸ ਪਿੰਡ ਤੋਂ ਬਾਹਰ ਕਿਤੇ ਜਾਣਾ ਤੇ ਉਹਨਾਂ ਦੀ ਇਹ ਪਛਾਣ ਦਾ ਹਿੱਸਾ ਸੀ। ਇਸ ਕਰਕੇ ਤੁਸੀਂ ਜਦੋਂ ਵੀ ਦੇਖੋਗੇ ਕਿ ਇੱਕ ਜਿਹੜੀ ਮਿਸਾਲ ਦੇ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀ, ਕਿਸੇ ਗੋਤ ਦੀ ਗੱਲ ਕਰ ਲਈਏ, ਜੇ ਅਸੀਂ ਰੰਧਾਵਿਆਂ ਦੀ ਗੱਲ ਕਰ ਲਈਏ, ਰੰਧਾਵੇ ਤੁਹਾਨੂੰ ਅੰਮ੍ਰਿਤਸਰ ਤੇ ਲਾਹੌਰ ਦੇ ਇਲਾਕੇ ਵਿੱਚ ਵੱਧ ਮਿਲਣਗੇ ਬਜਾਏ ਇਸ ਗੱਲ ਦੇ ਕਿ ਕਿਤੇ ਹੋਰ ਤੁਹਾਨੂੰ ਵੱਧ ਮਿਲਣ। ਸੋ ਇਸ ਕਰਕੇ ਸਾਨੂੰ ਇਹ ਸਮਝਣਾ ਪਵੇਗਾ ਕਿ ਅਸੀਂ ਗੱਲ ਕਰ ਕਿਉਂ ਰਹੇ ਹਾਂ। ਗੁੱਸਾ ਕਰਨ ਤੋਂ ਪਹਿਲਾਂ ਇਸ ਗੱਲ ਦਾ ਕਿ ਅਸੀਂ ਜਾਤਾਂ ਦੀ ਗੱਲ ਕਿਉਂ ਕਰ ਰਹੇ ਹਾਂ, ਅਸੀਂ ਇਸ ਗੱਲ ਨੂੰ ਸਮਝ ਰਹੀਏ। ਅਸੀਂ ਇਸ ਨਾਲ ਆਪਣੇ ਪਿਛੋਕੜ ਨੂੰ ਲੱਭ ਸਕਦੇ ਹਾਂ। ਜਿਹੜੀ ਅੱਜ ਤੋਂ 2-3 ਜਨਰੇਸ਼ਨ ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਲਹਿੰਦੇ ਤੋਂ ਚੜ੍ਹਦੇ ਵੱਲ, ਪੰਜਾਬ ਵੱਲ ਗਏ, ਜਿਹੜੇ ਚੜ੍ਹਦੇ ਤੋਂ ਲਹਿੰਦੇ ਵੱਲ ਗਏ, ਉਹ ਆਪਣੇ ਘਰ ਪਿੰਡ ਛੱਡ ਕੇ ਆ ਗਏ। ਤੇ ਜੇ ਉਹਨਾਂ ਨੇ ਆਪਣਾ ਪਿਛੋਕੜ ਲੱਭਣਾ ਹੈ ਕਿ ਉਹਨਾਂ ਦੇ ਦਾਦੇ ਪੜਦਾਦੇ ਕੌਣ ਸਨ, ਕਿੱਥੋਂ ਆਏ ਸਨ, ਤੇ ਉਹਨਾਂ ਦੇ ਹੋਰ ਜੇ ਕਿਹਾ ਜੇ ਸ਼ਰੀਕ ਕਜ਼ਨਸ ਜਿਹਨਾਂ ਨੂੰ ਅਸੀਂ ਅੱਜ ਦੀ ਜ਼ੁਬਾਨ ਵਿੱਚ ਕਹਿੰਦੇ ਆ, ਉਹ ਕੌਣ ਨੇ ਤੇ ਕਿੱਥੇ ਵਸ ਗਏ, ਤੇ ਉਹਨਾਂ ਪਿੰਡਾਂ ਦੇ ਨਾਲ ਜੁੜਨਾ ਪਵੇਗਾ। ਉਹਨਾਂ ਪਿੰਡਾਂ ਦੇ ਗੋਤਾਂ ਦੀ ਗੱਲ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਲੱਭ ਸਕਾਂਗੇ, ਵਰਨਾ ਅਸੀਂ ਉਹਨਾਂ ਨੂੰ ਕਦੀ ਲੱਭ ਹੀ ਨਹੀਂ ਸਕਦੇ। ਮੈਂ ਆਪਣੀ ਮਿਸਾਲ ਦਿੰਦਾ ਵਾਂ, ਮੈਂ ਬੜੀ ਇੱਕ ਮਿਸਾਲ ਦੇ ਨਾਲ ਹੀ ਗੱਲ ਕਰਨੀ ਪਸੰਦ ਕਰਾਂਗਾ। ਮੈਂ ਆਪਣੇ 72 ਸਾਲ ਦੇ ਵਕਫੇ ਤੋਂ ਬਾਅਦ ਮੈਂ ਆਪਣੇ ਦਾਦਾ ਜੀ ਦੇ ਪਿੰਡ ਗਿਆ, ਤੇ 72 ਸਾਲ ਦੇ ਵਕਫੇ ਤੋਂ ਬਾਅਦ ਜਦੋਂ ਮੈਂ ਆਪਣੇ ਦਾਦਾ ਜੀ ਦੇ ਪਿੰਡ ਗਿਆ, ਮੈਂ ਉਸ ਪਿੰਡ ਕਿਉਂ ਲੱਭ ਸਕਿਆ? ਕਿਉਂਕਿ ਮੈਨੂੰ ਆਪਣੇ ਦਾਦਾ ਜੀ ਦੇ ਦੋਸਤ ਦਾ ਉਹ ਨਾਂ ਪਤਾ ਸੀ ਜੋ ਆਪਣੇ ਪਿੰਡ ਦੇ ਨਾਂ ਨਾਲ ਲਾਉਂਦਾ ਸੀ। ਉਹਦਾ ਨਾਂ ਸੀ ਅਲੀ, ਜੋ ਆਪਣੇ ਨੂੰ ਅਲੀ ਨਥੋਕਿਆਂ ਦਾ ਕਹਿੰਦਾ ਸੀ। ਜੇ ਮੈਨੂੰ ਉਹਦਾ ਪਿੰਡ ਨਾ ਪਤਾ ਹੁੰਦਾ ਕਿ ਉਹ ਨਥੋਕਿਆਂ ਦਾ, ਸ਼ਾਇਦ ਮੈਂ ਉਸਦੇ ਪਰਿਵਾਰ ਨੂੰ ਨਾ ਲੱਭ ਸਕਦਾ। ਉਸੇ ਵਜ੍ਹਾ ਕਰਕੇ, ਮੈਂ ਉਸ ਨਾ ਜਾਣਨ ਕਰਕੇ, ਮੈਂ ਉਸਦੀ 2 ਜਨਰੇਸ਼ਨਸ ਤੋਂ ਬਾਅਦ ਉਸਦੇ ਅਲੀ ਨਥੋਕੇ ਦੇ ਪੁੱਤਰ ਤਾਹਿਰ ਮਲਕ ਨਥੋਕਾ ਸਾਹਿਬ ਨੂੰ ਮੈਂ ਲੱਭ ਸਕਿਆ, ਤੇ ਉਹ ਨਾਲ ਮੇਰੀ ਯਾਰੀ ਦੁਬਾਰਾ ਬਣੀ ਹੈ। ਇਸ ਕਰਕੇ ਗੋਤਾਂ ਦੀ ਬੜੀ ਅਹਿਮੀਅਤ ਹੈ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ। ਇਸ ਕਰਕੇ ਗੁੱਸਾ ਇਸ ਗੱਲ ਦਾ ਨਾ ਕਰਨਾ। ਅੱਛਾ ਜੀ, ਹੁਣ ਅਸੀਂ ਗੱਲ ਕਰਦੇ ਹਾਂ ਜੀ ਗੋਤਾਂ ਦੀ। ਮੈਂ ਇਹ ਗੱਲ ਜਿਸ ਤਰ੍ਹਾਂ ਕਿ ਨਾਸਿਰ ਭਾਈ ਨੇ ਸ਼ੁਰੂਆਤ ਕੀਤੀ ਪ੍ਰੋਗਰਾਮ ਦੇ ਵਿੱਚ ਕਿ ਜੱਟਾਂ ਦੇ ਬਹੁਤ ਸਾਰੇ ਗੋਤ ਨੇ ਜਿਹੜੇ ਕਿ ਲੋਕ ਹੈਰਾਨ ਹੁੰਦੇ ਨੇ ਕਿ ਯਾਰ ਅੱਛਾ ਢਿੱਲੋਂ ਦਾ ਜੀ ਸਿੱਖ ਹੁੰਦੇ ਨੇ, ਜਾਂ ਢਿੱਲੋਂ ਦਾ ਜਾਂ ਚੀਮੇ ਸਿੱਖ ਹੁੰਦੇ ਨੇ। ਇਹੋ ਜਿਹੇ ਬਹੁਤ ਸਾਰੇ ਗੋਤ ਨੇ ਜਿਹੜੇ ਕਾਮਨ ਨੇ, ਸਾਂਝੇ ਨੇ, ਕਿਉਂਕਿ ਇੱਕ ਪਰਿਵਾਰ ਦਾ ਇੱਕ ਮਜ਼ਹਬ ਨੂੰ ਮੰਨਣ ਲੱਗ ਪਿਆ, ਦੂਜਾ ਦੂਜੇ ਪਾਸੇ ਚਲਾ ਗਿਆ, ਜਾਂ ਬਾਅਦ ਵਿੱਚ ਵੀ ਕਈ ਤਬਦੀਲੀਆਂ ਹੋਈਆਂ, ਤੇ ਉਸ ਕਰਕੇ ਪਰਿਵਾਰ ਇੱਕ ਰਹੇ ਪਰ ਮਜ਼ਹਬ ਬਦਲ ਗਏ। ਇਸ ਕਰਕੇ ਗੋਤ ਕਈਆਂ ਦੇ ਇੱਕ ਨੇ। ਸੋ ਅਸੀਂ ਇੱਕ ਤਾਂ ਉਹ ਗੱਲ ਕਰਨੀ ਅੱਜ ਦੇ ਇਸ ਪ੍ਰੋਗਰਾਮ ਵਿੱਚ। ਦੂਜੀ ਗੱਲ ਇਹ ਕਰਨੀ ਹੈ ਕਿ ਉਹ ਗੋਤ ਜਿਹੜੇ ਕਿ ਬਹੁਤ, ਉਹਨਾਂ ਹਰ ਗੋਤ ਦੇ ਵਿੱਚ ਕੋਈ ਨਾ ਕੋਈ ਸਿਰ ਕੱਢ ਨਾਂ ਵੀ ਹੋਇਆ। ਕਿਸੇ ਨੇ ਬਹੁਤ ਮਸ਼ਹੂਰੀ ਖੱਟੀ ਹੈ ਚੰਗੇ ਕੰਮਾਂ ਕਰਕੇ, ਤੇ ਕਿਸੇ ਨੇ ਬਦਨਾਮੀ ਖੱਟੀ ਹੈ ਮਾੜੇ ਕੰਮਾਂ ਕਰਕੇ। ਸੋ ਅਸੀਂ ਉਹਨਾਂ ਦੀ ਵੀ ਗੱਲ ਕਰਨੀ ਹੈ ਕਿ ਕਿਹੜੇ ਗੋਤ ਕਿੱਥੋਂ ਦੇ ਸਨ, ਕਿਹੜੇ ਇਲਾਕੇ ਤੋਂ ਆਏ ਸਨ, ਤੇ ਉਹਨਾਂ ਦੇ ਸਿਰ ਕੱਢ ਨਾਂ ਕਿਹੜੇ ਹੋਏ ਨੇ, ਕਿਹੜੇ ਮਸ਼ਹੂਰ ਨਾਂ ਹੋਏ ਨੇ, ਉਹਨਾਂ ਦੀ ਅਸੀਂ ਥੋੜੀ ਜਿਹੀ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ। ਨਾਸਿਰ ਸਾਹਿਬ, ਕਰੀਏ ਜੀ ਸ਼ੁਰੂਆਤ, ਲੈਣੀ ਸ਼ੁਰੂ ਕਰੀਏ। ਜਿੰਨੇ ਤੁਸੀਂ ਮੇਰੇ ਨਾਲ ਜੁੜਦੇ ਹੋ, ਮੈਂ ਕੁਝ ਲੋਕਾਂ ਨੂੰ ਨਾਲ ਆਪਣੇ ਰੈਕਗਨਾਈਜ਼ ਕਰ ਲਵਾਂ। ਕਲੀਮ ਖੋਖਰ ਸਾਹਿਬ ਸਲਾਮ ਭੇਜ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਸਰਬਜੋਤ ਸਿੰਘ ਹਰਿਆਣਾ ਸਰਬਜੋਤ ਸਿੰਘ ਕਹਿੰਦੇ ਜੀ ਮਾਲਕ ਸਾਨੂੰ ਜਾਤ ਪਾਤ ਦੇ ਗੋਦ ਚਿੱਕੜ ਚੋਂ ਕੱਢ ਕੇ ਇਨਸਾਨ ਬਣਾਵੇ। ਬਿਲਕੁਲ ਹੀ ਇਨਸਾਨ ਬਣਨਾ ਸਾਡੀ ਕੋਸ਼ਿਸ਼ ਹੈ, ਤੇ ਇਨਸਾਨ ਬਣਨਾ ਚਾਹੀਦਾ ਸਾਡੀ, ਪਰ ਇਹ ਜ਼ਾਤ ਦੇ ਨਾਲ ਨਫ਼ਰਤ ਨਾ ਕਰੀਏ। ਜ਼ਾਤ ਦਾ ਸਿਰਫ ਮਕਸਦ ਸਾਡੀ ਪਛਾਣ ਬਣਾਉਣਾ ਹੈ। ਜਿਵੇਂ ਮੇਰੀ ਜ਼ਾਤੀ ਪਛਾਣ ਮੇਰੀ ਸਰਬਜੀਤ ਹੈ, ਸਰਬਜੀਤ ਹੋਰ ਵੀ ਕਈ ਹੋਣਗੇ। ਮੇਰੇ ਕਰਮਾਂ ਤੋਂ ਮੈਂ ਮਾੜਾ ਹੋ ਸਕਦਾ, ਮੇਰੇ ਕਰਮਾਂ ਤੋਂ ਮੈਂ ਚੰਗਾ ਹੋ ਸਕਦਾ, ਮੇਰੀ ਜ਼ਾਤ ਦੇ ਨਾਲ ਮੈਂ ਮਾੜਾ ਜਾਂ ਚੰਗਾ ਨਹੀਂ ਹੁੰਦਾ। ਸੋ ਮਨਿੰਦਰਪਾਲ ਸਿੰਘ ਗਰੇਵਾਲ ਕਹਿੰਦੇ ਸਾਡੇ ਬਜ਼ੁਰਗ ਕਸੂਰ ਏਰੀਆ ਵਿੱਚੋਂ ਆਏ ਸਨ ਜੀ। ਤੁਹਾਡੇ ਨਾਲ ਵੀ ਗੱਲ ਕਰਦੇ ਅਮੀਰ ਦਰਦੀ ਜੈਮੀ ਸਾਹਿਬ, ਤੁਹਾਡੇ ਨਾਲ ਵੀ ਕਰਦੇ ਆ। ਚੌਧਰੀ ਇਮਰਾਨ ਰਾਏਪੁਰੀਆ
ਤੁਹਾਡੇ ਨਾਲ ਵੀ ਗੱਲ ਕਰਦੇ ਹਾਂ। ਅੱਛਾ, ਗੋਤਾਂ ਦੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਨਾਸਰ ਸਾਹਿਬ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਮੈਂ। ਹਾਂਜੀ ਜ਼ਰੂਰ। ਆਮ ਤੌਰ ਤੇ ਮੈਂ ਦੇਖਿਆ ਕਿ ਜਿੰਨੇ ਪਾਕਿਸਤਾਨ ਦੇ ਵਿੱਚ ਸਾਡੇ ਮੁਸਲਮਾਨ ਵੀਰ ਨੇ, ਉਹ ਆਪਣੇ ਨਾਂ ਦੇ ਨਾਲ ਆਪਣਾ ਗੋਤ ਨਹੀਂ ਲਿਖਦੇ। ਤਾਂ ਆਫੀਸ਼ੀਅਲੀ ਜੇ ਤੁਹਾਡਾ ਲਾਇਸੈਂਸ ਉੱਤੇ ਜਾਂ ਤੁਹਾਡੇ ਸ਼ਨਾਖਤੀ ਕਾਰਡ ਦੇ ਉੱਤੇ ਨਾਂ ਹੈ ਕਿ ਉਹ ਨਾਸਰ ਢਿੱਲੋਂ ਦੇ ਨਾਂ ਨਾਲ ਹੈ ਜਾਂ ਕਿਸੇ ਹੋਰ ਨਾਂ ਦੇ ਨਾਲ ਹੈ? ਮੈਂ ਇਹ ਵੀ ਦੱਸਦਾ, ਮੇਰਾ ਆਫੀਸ਼ੀਅਲ ਜਿਹੜਾ ਉਹ ਮੇਰੇ ਡਾਕੂਮੈਂਟ ਤੇ ਨਾਸਰ ਅਲੀ ਲਿਖਿਆ। ਸੋ ਸਾਡੇ ਇੱਥੇ ਜ਼ਿਆਦਾ ਜਿਹੜਾ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਨਾਂ ਦੀ ਨਿਸਬਤ ਦੇ ਨਾਲ ਜਾਂ ਉਹਨਾਂ ਦੇ ਖਾਨਦਾਨ ਦੀ ਨਿਸਬਤ ਦੇ ਨਾਲ ਮੁਹੰਮਦ ਲਾ ਦਿੰਦੇ ਪਹਿਲੋਂ, ਜਾਂ ਐਂਡ ਤੇ ਅਲੀ ਲਾ ਦਿੰਦੇ, ਹੁਸੈਨ ਲਾ ਦਿੰਦੇ, ਇਸ ਤਰ੍ਹਾਂ ਵਾ। ਘੱਟ ਆ ਵੀ ਨਾਲ ਗੋਤ ਲਿਖੀ ਹੋਵੇ। ਜਿਵੇਂ ਤੁਹਾਡੇ ਵਾਲੇ ਪਾਸੇ ਆ, ਇੰਡੀਆ ਦੀ ਗੱਲ ਕਰਦਾ, ਉੱਥੇ ਪਿੰਡਾਂ ਦੇ ਨਾਮ ਵੀ ਨਾਲ ਲਿਖੇ ਹੁੰਦੇ। ਮਤਲਬ ਜਿਵੇਂ ਸਿੱਧੂ ਆ, ਉਹਦੇ ਨਾਲ ਮੂਸੇ ਵਾਲਾ ਲਿਖਿਆ, ਉਹਦਾ ਨਾਂ ਹੋਰ ਆ, ਨਾਲ ਉਹਦੇ ਮੂਸੇ ਵਾਲਾ ਲਿਖਿਆ। ਏਦਾਂ ਕਰਕੇ ਤੁਹਾਡੇ ਵਾਲੇ ਪਾਸੇ ਹੋਰ ਟ੍ਰੈਂਡ ਹੈ, ਇੱਧਰ ਜ਼ਰਾ ਹੋਰ ਹੈ। ਇੱਧਰ ਇਸ ਤਰ੍ਹਾਂ ਲਿਖਿਆ ਹੁੰਦਾ ਵੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਨਿਸਬਤ ਦੇ ਨਾਲ। ਜਿਵੇਂ ਮੇਰਾ ਨਾਂ ਅਲੀ ਆ, ਲੇਕਿਨ ਸਰ ਨੇ ਮੇਰਾ ਜਿਹੜਾ ਮੇਰੀ ਗੋਤ ਆ ਉਹ ਢਿੱਲੋਂ ਆ। ਮੈਂ ਵੈਸੇ ਜ਼ਿਆਦਾ ਨਾਸਰ ਢਿੱਲੋਂ ਯੂਜ਼ ਕਰਦਾ, ਲੇਕਿਨ ਮੇਰੇ ਆਫੀਸ਼ੀਅਲ ਜਿਹੜਾ ਵਾ ਉਹ ਡਾਕੂਮੈਂਟ ਤੇ ਪਾਸਪੋਰਟ ਤੇ ਉਹ ਨਾਸਰ ਅਲੀ ਲਿਖਿਆ। जी, मैंने एक होर दोस्त ने कहा जी पाकिस्तान में 99% लोग गोत या ज़ात नहीं लिखते। बिल्कुल सही गल है जी। वैसे तो हिंदुस्तान ਦੇ ਵਿੱਚ ਵੀ ਕਾਫੀ ਹੱਦ ਤੱਕ ਇਹੀ ਸਿਲਸਿਲਾ ਸੀ, ਪਰ ਇਹ ਸਿਲਸਿਲਾ ਬਦਲਿਆ ਕਾਫੀ ਲੇਟ ਆ ਕੇ। ਪਹਿਲਾਂ ਕਿਸੇ ਦੇ ਵੀ ਜ਼ਾਤ ਗੋਤ ਨਹੀਂ ਲਿਖੇ ਜਾਂਦੇ ਸਨ। ਜਦੋਂ ਯੂਨੀਵਰਸਿਟੀਜ਼ ਵਿੱਚ ਬੱਚੇ ਆਣੇ ਸ਼ੁਰੂ ਹੋਏ ਪੜ੍ਹਨ ਵਾਸਤੇ, ਤੇ ਇੱਕ ਦਾ ਨਾਮ ਵੀ ਜਸਬੀਰ ਸਿੰਘ ਤੇ ਦੂਸਰੇ ਦਾ ਨਾਮ ਵੀ ਜਸਬੀਰ ਸਿੰਘ, ਫਿਰ ਪਛਾਣ ਬਣ ਲੱਗ ਵੀ ਜਸਬੀਰ ਸਿੰਘ ਕਿਹੜਾ, ਜਸਬੀਰ ਸਿੰਘ ਕਿਹੜੇ ਪਿੰਡ ਵਾਲਾ, ਪਿੰਡਾਂ ਦੇ ਨਾਂ ਜੋੜੇ ਗਏ। ਕਈਆਂ ਨੇ ਫਿਰ ਆਪਣੇ ਗੋਤ ਜੋੜਨੇ ਸ਼ੁਰੂ ਕਰ ਦਿੱਤੇ। ਸੋ ਗੋਤ ਜਿਹੜੇ ਨੇ ਬਹੁਤ ਲੇਟ ਆ ਕੇ ਜੇ ਸ਼ੁਰੂ ਹੋਏ, ਜਿਹੜੇ ਆਮ ਤੌਰ ਤੇ ਪੰਜਾਬ ਵਿੱਚ ਪਹਿਲੇ ਗੋਤ ਨਹੀਂ ਲਿਖੇ ਜਾਂਦੇ ਸਨ। ਜਿਵੇਂ ਮੈਂ ਆਪਣੀ ਐਗਜ਼ਾਮਪਲ ਦੇਣਾ, ਮੈਂ ਆਪਣੀ ਮਿਸਾਲ ਦੇ ਰਿਹਾ। ਮੇਰੇ ਫਾਦਰ ਦੇ ਨਾਂ ਦੇ ਨਾਲ ਕੋਈ ਉਹਨਾਂ ਦਾ ਗੋਤ ਨਹੀਂ ਲਿਖਿਆ ਉਹਨਾਂ ਦੇ ਸ਼ਨਾਖਤੀ ਕਾਰਡ ਤੇ। ਇਨਫੈਕਟ ਮੇਰੇ ਵੀ 28 ਸਾਲ ਦੀ ਜ਼ਿੰਦਗੀ ਵਿੱਚ ਕੋਈ ਮੇਰੇ ਨਾਂ ਦੇ ਨਾਲ ਕੋਈ ਗੋਤ ਨਹੀਂ ਸੀ। ਮੈਂ ਸਿਰਫ ਸਰਬਜੀਤ ਸਿੰਘ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਪਰ ਜਦੋਂ ਮੈਂ ਕੈਨੇਡਾ ਆਇਆ ਤੇ ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਨਹੀਂ ਜੀ, ਤੁਹਾਨੂੰ ਆਪਣੀ ਸ਼ਨਾਖਤ ਵਾਸਤੇ ਨਾਲ ਇੱਕ ਗੋਤ ਵੀ ਲਗਾਉਣਾ ਪੈ ਗਿਆ, ਨਾ ਤੁਹਾਨੂੰ ਲਾਸਟ ਨੇਮ ਤੁਹਾਨੂੰ ਜ਼ਰੂਰ ਚਾਹੀਦਾ ਹੈ। ਤਾਂ ਉਸ ਵੇਲੇ ਮੈਨੂੰ ਆਪਣੇ ਦਿਨਾਂ ਵਿੱਚ ਐਡ ਕਰਨਾ ਪਿਆ। ਮੈਨੂੰ ਆਪਣੇ ਪਾਸਪੋਰਟ ਵਿੱਚ ਹੋਰ ਜਗ੍ਹਾ ਆਪਣੀ ਸ਼ਨਾਖਤ ਬਦਲ ਕੇ ਸਰਬਜੀਤ ਸਿੰਘ ਤੋਂ ਸਰਬਜੀਤ ਸਿੰਘ ਅਰੋੜਾ ਕਰਨੀ ਪਈ। ਸੋ ਇਸ ਕਰਕੇ ਜ਼ਾਤਾਂ ਦੇ ਉੱਤੇ, ਗੋਤਾਂ ਦੇ ਲੜਾਈ ਝਗੜੇ ਦੇ ਵਿੱਚ ਨਾ ਪੈਂਦਿਆਂ ਹੋਇਆ ਅਸੀਂ ਇਹ ਗੱਲ ਕਰਨ ਚਾਹੁੰਦੇ ਹਾਂ ਕਿ ਕਿਸ ਜ਼ਾਤ, ਕਿਸ ਗੋਤ ਦੀ ਅਹਿਮੀਅਤ ਕੀ ਰਹੀ ਹੈ, ਕਿਸ ਨੇ ਕੀ ਕਾਰੋਬਾਰ ਕੀਤੇ, ਕੀ ਕੰਮ ਕੀਤੇ, ਉਹਨਾਂ ਦੇ ਕਿਉਂ ਉਹਨਾਂ ਦੇ ਨਾਂ ਨਾਲ ਕਿਹੜੀ ਜ਼ਾਤ ਗੋਤ ਜੁੜੇ, ਅਸੀਂ ਉਸ ਦੀ ਗੱਲਬਾਤ ਕਰਨੀ ਹੈ। ਇਸ ਨਾਲ ਕਈ ਸਾਰੇ ਕਿੱਸੇ ਕਹਾਣੀਆਂ ਵੀ ਹੋਣਗੇ, ਅਸੀਂ ਉਹ ਵੀ ਗੱਲਾਂ ਕਰਦੇ ਹਾਂ। ਕੁਝ ਇੱਕ ਨਾਂ ਉਹਨਾਂ ਦੇ ਨਾਲ ਜੋੜ ਲੈਂਦਾ ਚਲਾ ਜੀ। ਸਰਬਜੋਤ ਸਿੰਘ ਜੀ ਨੇ ਇੱਕ ਵਾਰ ਕਿਹਾ ਪਾਕਿਸਤਾਨ ਵਿੱਚ ਜ਼ਾਤ ਗੋਤ ਨਹੀਂ ਲਿਖਦੇ। ਇਸ ਗੱਲ ਦਾ ਭਰਪੂਰ ਸਵਾਗਤ ਹੈ ਜੀ, ਬਿਲਕੁਲ ਸਹੀ ਗੱਲ ਹੈ, ਹੋਣਾ ਵੀ ਚਾਹੀਦਾ ਹੈ ਜੀ। ਚੌਧਰੀ ਇਮਰਾਨ ਰਾਏਪੁਰੀਆ ਫਰਾਂਸ ਤੋਂ ਸਾਡੇ ਨਾਲ ਨੇ ਜੀ। ਰਾਓ ਕਾਮਰਾਨ ਅਲੀ ਸਾਹਿਬ ਕਹਿ ਰਹੇ हैं असल तो गोत है सिंह गुरु गोबिंद सिंह जी ने स्टार्ट किया, बाबा गुरु नानक जी की बैठक बैठने वाले उनके शागिर्द उनसे तालीम हासिल करते थे, वो सिख कहलाते थे। सिख सीखने से निकला। बिल्कुल सही कह जी, सिख हमेशा सीखता है। जो पहला भी सिख सी वो अज भी सिख है। सूरज सिंह नत्त जी अपना गोत अपना व्हाट्सएप दिओ जी। रमजान बदेशा साहब आप उन्होंने कह रहे हैं जरूर जी। मैं शुरुआत इत्थों ही कर लेना जी, नत्त गोत तो शुरुआत करते हैं। नत्त जिवें है ਇਹ ਮੈਂ ਦੋਵੇਂ ਪਾਸੇ ਦੇਖਿਆ। ਮੈਂ ਸਿੱਖਾਂ ਦੇ ਵਿੱਚ ਵੀ ਦੇਖਿਆ ਹੈ ਤੇ ਮੁਸਲਮਾਨਾਂ ਦੇ ਵਿੱਚ ਵੀ ਦੇਖਿਆ ਹੈ। ਤੇ ਸਭ ਤੋਂ ਜਿਹੜਾ ਮੈਨੂੰ ਜਿਹੜਾ ਮਸ਼ਹੂਰ ਫਿਲਮੀ ਕੈਰੈਕਟਰ ਜਿਹੜਾ ਯਾਦ ਆਉਂਦਾ ਹੈ, ਨੂਰੀ ਨੱਤ। ਫਿਲਮਾਂ ਦੇ ਵਿੱਚ ਜਿਹੜਾ ਨੂਰੀ ਨੱਤ ਦਾ ਜਿਹੜਾ ਜ਼ਿਕਰ ਹੈ, ਜਦੋਂ ਜੋ ਪਾਕਿਸਤਾਨੀ ਫਿਲਮ ਦੀ ਗੱਲ ਹੋਏਗੀ, ਨੂਰੀ ਨੱਤ ਦੀ ਗੱਲ ਹੋਏਗੀ। ਮੈਂ ਠੀਕ ਹੈ ਨਾ ਨਾਸਰ ਸਾਹਿਬ? ਬਿਲਕੁਲ, ਉਹਦਾ ਡਾਇਲੌਗ ਹੈ ਇੱਥੇ ਨੱਤ ਹੋਏਗੀ ਫਿਰ ਸੋਹਣਿਆ ਜੀ। ਸੋ ਜੀ ਬਿਲਕੁਲ ਜੀ, ਇਹ ਗੱਲ ਤਾਂ ਮੇਰੇ ਬੜੇ ਇੱਥੇ ਅਜ਼ੀਜ਼ ਦੋਸਤ ਨੇ ਟੋਰਾਂਟੋ ਵਿੱਚ, ਮਰਗਿੰਦ ਸਿੰਘ ਨੱਤ। ਉਹ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੇ ਰਹਿਣ ਵਾਲੇ ਨੇ, ਪਰ ਉਹਨਾਂ ਦੇ ਗੋਤ ਉਹਨਾਂ ਦੇ ਜਿਹੜੇ ਦੋਵਾਂ ਦੇ ਨੱਤ ਇੱਧਰ ਵੀ ਨੇ, ਨੱਤ ਉੱਧਰ ਵੀ ਨੇ। ਇਨਫੈਕਟ ਪਹਿਲਾਂ ਬਹੁਤ ਸਾਰੇ ਜਿਹੜੇ ਪਿੰਡ ਐਸੇ ਹੁੰਦੇ ਸਨ 47 ਤੋਂ ਪਹਿਲਾਂ, ਜੇ ਪੂਰਾ ਦਾ ਪੂਰਾ ਪਿੰਡ ਚੀਮਿਆਂ ਦਾ ਪਿੰਡ ਹੈ ਤੇ ਇੱਕ ਪੱਤੀ ਜਿਹੜੀ ਸੀਗੀ ਮੁਸਲਮਾਨ ਚੀਮਿਆਂ ਦੀ ਹੁੰਦੀ ਸੀ, ਦੂਸਰੀ ਪੱਤੀ ਜਿਹੜੀ ਸਿੱਖ ਚੀਮਿਆਂ ਦੀ ਹੁੰਦੀ ਸੀ। ਪਿੰਡ ਇੱਕੋ ਸੀ, ਚੀਮਿਆਂ ਸੀ। ਉਹਨਾਂ 'ਚ ਆਪਸ ਵਿੱਚ ਭਾਈਚਾਰਾ ਸੀ, ਆਪਸ ਵਿੱਚ ਇੱਕ ਪਰਿਵਾਰ ਵਾਂਗੂ ਭਾਈਚਾਰੇ ਵਾਂਗ ਰਹਿੰਦੇ ਸਨ। ਗੋਤ ਉਹਨਾਂ ਦਾ ਇੱਕ ਸੀ, ਪਰਿਵਾਰਾਂ ਵਾਂਗ ਜਿਉਂਦੇ ਰਹਿੰਦੇ ਸਨ, ਪਰ ਗੋਤ ਉਹਨਾਂ ਦਾ ਇੱਕ ਹੋਣ ਕਰਕੇ ਉਹਨਾਂ ਦੀ ਨੇੜਤਾ ਹੋਰ ਵੀ ਜ਼ਿਆਦਾ ਸੀ। ਅੱਜ ਵੀ ਕੁਝ ਅਜਿਹੇ ਪਰਿਵਾਰ ਨੇ। ਮੈਂ ਨਾਸਰ ਸਾਹਿਬ, ਗਲਤ ਹੈ, ਤੁਸੀਂ ਸ਼ਾਇਦ ਇੱਕ ਵੀਡੀਓ ਕੀਤੀ ਸੀ ਬਾਜਵੇ ਪਰਿਵਾਰ ਦੀ, ਇੱਕ ਵੀਡੀਓ ਸੀ ਜਿਸ ਵਿੱਚ ਬਾਜਵਾ ਖਾਨਦਾਨ ਤੋਂ ਇੱਕ ਪਰਿਵਾਰ, ਸਿੱਖ ਜਿਹੜਾ ਪਰਿਵਾਰ ਹੈ ਉਹ ਲੁਧਿਆਣੇ ਵੱਲ ਰਹਿੰਦਾ ਹੈ ਤੇ ਜਿਹੜਾ ਮੁਸਲਮਾਨ ਪਰਿਵਾਰ ਉਹ ਪਾਕਿਸਤਾਨ ਵਿੱਚ ਕਿਤੇ ਰਹਿੰਦਾ ਹੈ, ਤੇ ਆਪਸ ਵਿੱਚ ਮਿਲਦੇ ਵਰਤਦੇ ਵੀ ਨੇ।
ਹਾਂਜੀ ਹਾਂਜੀ ਬਿਲਕੁਲ, ਵਿਆਹਾਂ ਸ਼ਾਦੀਆਂ ਤੋਂ ਆਉਂਦੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਨੇ। ਇਹਦੇ 'ਚ ਆਪਾਂ ਹਿਸਟਰੀ ਜਿਹੜੀ ਆ ਉਹ ਜਿਹਨੂੰ ਪਤਾ, ਕਿਉਂਕਿ ਮੈਂ ਅੱਗੇ ਵੀ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਐਡੇ ਵੱਡੇ ਸਕਾਲਰ ਅਸੀਂ ਵੀ ਕੋਈ ਨਹੀਂ। ਜਿਹਨੂੰ ਥੋੜਾ ਪਤਾ ਉਹ ਜ਼ਰੂਰ ਸਾਨੂੰ ਕਮੈਂਟ ਕਰਿਓ, ਅਸੀਂ ਉਹਨਾਂ ਨੂੰ ਵਿੱਚ ਨਾਲ ਲੈ ਕੇ ਆਵਾਂਗੇ। ਅਸੀਂ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਨਾ ਤੁਸੀਂ ਗੱਲ ਲੱਗ ਤੇ ਕਰਨ ਡਏ ਸੋ, ਮੈਂ ਥੋੜੀ ਜਿਹੀ ਗੱਲ ਇਸ ਤੋਂ ਵੀ ਪਹਿਲਾਂ ਦੀ ਥੋੜੀ ਕਰਨਾ ਚਾਹੁੰਦਾ, ਕਿਉਂਕਿ ਜਿਵੇਂ ਤੁਹਾਨੂੰ ਪਤਾ, ਜਿਵੇਂ ਤੁਸੀਂ ਸਾਡੇ ਦੋਸਤ ਜੇ, ਬਹੁਤ ਸਾਰੇ ਮੇਰੇ ਕਿੰਨੇ ਹੀ ਦੋਸਤ ਨੇ ਵੀ ਜਿਨ੍ਹਾਂ ਤੇ ਮੈਂ ਨਾਂ ਲੈਣਾ ਸ਼ੁਰੂ ਕਰਾਂ ਤੇ ਰਾਤ ਲੰਘ ਜੇ, ਬਹੁਤ ਦੋਸਤ ਨੇ। ਅਕਸਰ ਦਾ ਕੁਐਸਚਨ ਹੁੰਦਾ ਜਿਹੜੇ ਨਵੇਂ ਜੁੜਦੇ ਨੇ ਨਾ, ਜਿਵੇਂ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਵੀ ਢਿੱਲੋਂ ਕਿਵੇਂ ਨਾ, ਵੀ ਢਿੱਲੋਂ ਤੇ ਸਰਦਾਰਾਂ ਦੇ ਵਿੱਚ ਆ ਜਾਂ ਸਿੱਖਾਂ ਦੇ ਵਿੱਚ ਆ, ਤੇ ਤੁਸੀਂ ਢਿੱਲੋਂ ਕਿਵੇਂ? ਸੋ ਇਹਦੇ ਤੇ ਆਪਾਂ ਥੋੜੀ ਜੀ ਗੱਲ ਕਰ ਲਈਏ। ਮੈਂ ਦੱਸਦਾ ਜਾਵਾਂ ਵੀ ਹੁਣ ਤੁਸੀਂ ਮੱਲਾਂ ਨਾ ਮਾਰੀ ਜਾਓ ਸਾਰੇ। ਇੱਧਰ ਪੰਜਾਬ ਸਾਡੇ ਪੰਜਾਬ ਦੇ ਵਿੱਚ 12-13 ਕਰੋੜ ਆਬਾਦੀ ਹੈ। ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ 12-13 ਕਰੋੜ ਆਬਾਦੀ, ਉਹਦੇ ਵਿੱਚ ਚੀਮੇ, ਚੱਠੇ, ਰਾਣੇ, ਬਾਜਵੇ, ਰਾਹੀਂ, ਦੂਜੀਆਂ ਗੋਤਾਂ ਜਿੰਨੀਆਂ ਵੀ ਨੇ, ਉਹਨਾਂ 'ਚ ਕਸਬੇਦਾਰ ਵੀ ਆ ਜਾਂਦੇ ਨੇ, ਤਾਰੂ ਰਾਜਪੂਤ, ਕਿਹੜੇ ਰਾਜਪੂਤ। ਇਹਦੇ ਵਿੱਚ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ ਜੱਟ ਜ਼ਿਮੀਂਦਾਰਾਂ ਦੀ, ਜਿਹੜੇ ਮੁਸਲਮਾਨ ਜੱਟ ਨੇ, ਉਹਨਾਂ ਦੀਆਂ ਗੋਤਾਂ 100 ਤੋਂ ਵੀ ਉੱਤੇ ਨੇ ਜਾ ਕੇ। ਤੇ ਜਿਹੜੇ ਜੱਟ ਫੈਮਲੀਆਂ ਨੇ, ਉਹਨਾਂ 'ਚ ਬਾਜਵੇ, ਚੱਠੇ, ਚੀਮੇ, ਜਿਹੜੇ ਆਪਾਂ ਕਹਿ ਲਈਏ ਰੰਧਾਵੇ, ਇਹਨਾਂ ਦੇ ਪਿੰਡਾਂ ਦੇ ਪਿੰਡ 12-12, 13-13 ਪਿੰਡ, 42-42 ਪਿੰਡ, 50-50 ਪਿੰਡ ਇੱਕ ਲਾਈਨ 'ਚ ਅੰਗਰੇਜ਼ ਸਰਕਾਰ ਨੇ ਉਦੋਂ ਵਸਾਏ ਸੀ। ਜਿਹੜੇ ਜਦੋਂ 12 ਵਜੀਆਂ ਸੀ ਉਦੋਂ, ਇੱਧਰ ਦੇ ਪੰਜਾਬ ਦੀ ਗੱਲ ਕਰਾਂ, ਉਸ ਤੋਂ ਹਟ ਕੇ ਪਹਿਲੋਂ ਦੇ ਵੀ ਹੈ ਨੇ ਬਹੁਤ ਸਾਰੇ, ਲੇਕਿਨ ਜ਼ਿਆਦਾ ਜਿਹੜੇ ਉਧਰੋਂ ਕਨਵਰਟ ਹੋਏ ਸੀ 18ਵੀਂ ਸਦੀ 'ਚ, ਜਿਹੜੇ ਬਹੁਤੇ ਸੂਫੀਆ ਕਰਾਮ ਦੇ ਹੱਥ ਬੈਤ ਹੋ ਕੇ, ਸਾਡੀ ਵੀ ਲੜੀ ਉਹਨਾਂ ਦੇ ਵਿੱਚੋਂ ਹੀ ਆ। ਅਸੀਂ ਵੀ ਉਧਰੋਂ ਕਨਵਰਟ ਹੋ ਕੇ ਤੇ 18ਵੀਂ ਸਦੀ ਦੇ ਵਿੱਚ ਇੱਥੇ ਕਿਤੇ ਕਿਆਸ ਰਾਹੀਂ ਕੀਤੀ ਜਾਂਦੀ ਆ ਕਿ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਫੋਰਸਲੀ ਜ਼ਿਆਦਾ ਹੋਏ ਆ ਕਨਵਰਟਡ। ਇਹ ਬਿਲਕੁਲ ਗਲਤ ਗੱਲ ਆ। ਉਦੋਂ ਤੇ ਬਿਲਕੁਲ ਮਾਈਨਰ ਤੋਂ ਵੀ ਘੱਟ, ਬਲਕਿ ਉਹ ਲੋਕ ਜਿਨ੍ਹਾਂ ਦੀ ਕੋਈ ਪ੍ਰਾਪਰਟੀ ਜ਼ਿਆਦਾ ਸੀ, ਉਹ ਹੀ ਕਨਵਰਟ ਹੋਏ। ਬਾਕੀ ਜੇ ਏਦਾਂ ਹੁੰਦਾ ਤੇ ਇੰਨੀਆਂ ਮੌਤਾਂ ਕਿਉਂ ਹੁੰਦੀਆਂ? 10 ਲੱਖ ਲੋਕ ਪੰਜਾਬੀ ਕਿਉਂ ਮਰਦਾ ਤੇ ਜੇ ਉਹ ਮਜ਼ਹਬ ਦੀ ਤਬਦੀਲੀ ਵਾਲਾ ਚੱਕਰ ਹੁੰਦਾ? ਸੋ ਇਹ ਪਹਿਲੋਂ ਦਾ ਜਿਹੜੇ 18ਵੀਂ ਸਦੀ ਦੇ ਨੇ, ਇਸ ਖਿੱਤੇ ਦੇ ਜਿਹੜੇ ਮੁਸਲਮਾਨ ਜੱਟ ਜਾਂ ਰਾਜਪੂਤ ਨੇ, ਇਹ ਉਦੋਂ ਦੇ ਮੁਸਲਮਾਨ ਹੋਏ ਆ। ਬਹੁਤ ਮਾਈਨਰ ਕੇਸਿਸ ਨੇ ਜਿਹੜੇ 47 ਦੇ ਵਿੱਚ ਇੱਥੇ ਰਹਿ ਗਏ ਤੇ ਉਹ ਮੁਸਲਮਾਨ ਹੋਏ। ਇਹ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਸਾਂ ਕਿ ਉਹਦੇ ਵਿੱਚ ਜਿੰਨੀਆਂ ਵੀ ਗੋਤਾਂ ਨੇ, ਉਹਦੇ 'ਚ ਤੁਹਾਡੇ ਵਾਲੇ ਪਾਸੇ ਬੈਠੇ ਨੇ, ਉਹਨਾਂ ਦੇ ਨਾਵਾਂ ਦਾ ਥੋੜਾ ਜਿਹਾ ਡਿਫਰੈਂਸ ਜ਼ਰੂਰ ਹੋ ਸਕਦਾ। ਸਪੋਜ਼ ਜਿਸ ਤਰ੍ਹਾਂ ਕੰਬੋਜ ਇਧਰਲੇ ਪਾਸੇ ਜਿਹੜੇ ਮੁਸਲਮਾਨ ਨੇ ਉਹ ਕੰਬੋ ਲਿਖਦੇ ਆ, ਇਹ ਥੋੜਾ ਜਿਹਾ ਫਰਕ ਹੈ ਜੀ। ਸੋ ਨਾਜ਼ਰ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕਹੀ, ਇਹ ਵਾਕਈ ਜਿਹੜੀ ਉਸ ਵੇਲੇ ਮਜ਼ਹਬੀ ਤਬਦੀਲੀ ਜ਼ਬਰਦਸਤੀ ਵਾਲੀ ਤਾਂ ਬਹੁਤ ਘੱਟ ਹੈ, ਜਿਹਨੂੰ ਕਹਿਣਾ ਚਾਹੀਦਾ। ਕੋਈ ਉਸ ਤੋਂ ਪਹਿਲਾਂ ਜਿਹੜੀ 17ਵੀਂ ਸਦੀ ਵਿੱਚ, 18ਵੀਂ ਸਦੀ ਵਿੱਚ ਜੋ ਲੋਕਾਂ ਨੇ ਆਪਣੀ ਮਰਜ਼ੀ ਨਾਲ ਜਿਹਨੇ ਤਬਦੀਲ ਕੀਤਾ, ਉਹ ਆਪਣੀ ਉਹਨਾਂ ਦੀ ਮਰਜ਼ੀ ਹੈ। ਹਾਲਾਂਕਿ ਜ਼ਿਆਦਾ ਗੋਤਾਂ ਦੇ ਵਿੱਚ ਬਹੁਤ ਸਾਰਾ ਕਨਫਿਊਜ਼ਨ ਵੀ ਹੈ। ਖਾਸ ਤੌਰ ਤੇ ਜੇ ਮੈਂ ਗੱਲ ਕਰਾਂ, ਮੈਂ ਹੁਣ ਇਹ ਮੈਂ ਡੇਟਾ ਦੇ ਨਾਲ ਇਤਿਹਾਸਿਕ ਪੱਖੋਂ ਗੱਲ ਕਰ ਰਿਹਾ। 1920 ਦਾ ਸਰਕਾਰੀ, ਅੰਗਰੇਜ਼ਾਂ ਦੀ ਸਰਕਾਰ ਦਾ ਛਪਿਆ, ਮੈਂ ਜੇ ਗਜ਼ਟ ਦੀ ਗੱਲ ਕਰਾਂ ਤੇ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਗੋਤ ਨੇ ਜਿਨ੍ਹਾਂ ਦੀ ਜਿਹੜਾ ਮੰਡੀ ਦਾ, ਉਹਨਾਂ ਨੇ ਮੰਡੀ ਜੋ ਕਿ ਸ਼ਿਮਲੇ ਦੇ ਕੋਲ ਦਾ ਇਲਾਕਾ ਹੈ, ਹਿਮਾਚਲ ਪ੍ਰਦੇਸ਼ ਵਿੱਚ ਹੁਣ ਪੈਂਦਾ, ਉਸ ਪੁਰਾਣੇ ਪੰਜਾਬ ਦਾ ਹਿੱਸਾ ਸੀ। ਉਸ ਦੌਰਾਨ ਉੱਥੇ ਦੇ ਜਿਹੜੇ ਵਾਇਸਰਾਏ ਸਾਹਿਬ ਸਨ ਇੰਡੀਆ ਦੇ, ਉਹਨਾਂ ਨੇ ਇੱਕ ਰਿਪੋਰਟ ਬਣਵਾਈ ਕਿ ਇੱਥੇ ਕਿਹੜੇ ਕਿਹੜੇ ਗੋਤ ਵਸਦੇ ਨੇ, ਉਹਨਾਂ ਕਿਹੜੇ ਕਿਹੜੇ ਕਾਰੋਬਾਰ ਕਰਦੇ ਨੇ। ਉਹ ਰਿਪੋਰਟ ਮੇਰੇ ਕੋਲ ਸਾਹਮਣੇ ਪਈ ਹੈ। ਮੈਂ ਉਸ ਰਿਪੋਰਟ ਨੂੰ ਜਦੋਂ ਪੜ੍ਹਦਾ, ਉਸ ਵਿੱਚ ਕਈ ਸਾਰੇ ਗੋਤ ਮੈਨੂੰ ਪੜ੍ਹ ਕੇ ਵੀ ਹੈਰਾਨੀ ਹੋਈ ਕਿ ਉਹਨਾਂ ਵਿੱਚ ਉਹਨਾਂ ਨੇ ਖਾਸ ਤੌਰ ਤੇ ਰੱਖਿਆ ਕਿ ਕਿਹੜੇ ਕਿਹੜੇ ਗੋਤ ਆਪਸ ਵਿੱਚ ਵਿਆਹ ਕਰਦੇ ਨੇ, ਕਿਹੜੇ ਨਹੀਂ ਕਰਦੇ। ਤੇ ਮੈਂ ਇੱਕ ਚੀਜ਼ ਜਿਸ ਤੋਂ ਆਪ ਬੜਾ ਹੈਰਾਨ ਹੋਇਆ, ਤੇ ਮੈਂ ਇੱਕ ਵਾਰ ਫਿਰ ਮਾਫੀ ਦੇ ਨਾਲ ਗੱਲ ਕਹਿ ਰਿਹਾ ਸਾਰਿਆਂ ਨੂੰ, ਉਹਨਾਂ ਨੇ ਬੈਂਸ ਗੋਤ ਕਿਹਾ ਜੀ। ਬੈਂਸ ਗੋਤ ਚਮਿਆਰਾਂ ਦੇ ਵਿੱਚ ਵੀ ਹੈ। ਹੁਣ ਉਹ ਮਰਾਸੀਆਂ ਦੇ ਵਿੱਚ ਵਿਆਹ ਨਹੀਂ ਕਰਦੇ। ਅੱਛਾ, ਮੈਂ ਬੜਾ ਹੈਰਾਨ ਹੋਇਆ ਕਿਉਂਕਿ ਮੈਂ ਜਾਣਦਾ ਹੀ ਨਹੀਂ ਸੀ ਕਿ ਬੈਂਸ ਗੋਤ ਚਮਿਆਰਾਂ ਵਿੱਚ ਵੀ ਹੈ। ਸੋ ਬਹੁਤ ਸਾਰੇ ਗੋਤ ਕੰਮਾਂ ਕਾਰਾਂ ਦੇ ਨਾਲ ਜੁੜੇ ਹੋਏ ਨੇ। ਜਿਹੜਾ ਚੰਮ ਦਾ ਕੰਮ ਕਰਨ ਲੱਗ ਗਿਆ ਉਹ ਚਮਿਆਰ ਹੋ ਗਏ, ਤੇ ਜਿਹੜੇ ਉਹਨਾਂ ਦੇ ਗੋਤ ਸੀ ਉਹਨਾਂ ਦੇ ਬਣ ਗਏ। ਇਸ ਤਰ੍ਹਾਂ ਜਿਹੜਾ ਕਿਸਾਨੀ ਕਰਦੇ ਉਹ ਜੱਟਾਂ ਦੇ ਗੋਤ ਹੋ ਗਏ। ਤੇ ਬਹੁਤ ਸਾਰੇ ਲੋਕਾਂ ਨੂੰ ਇਸ ਤੇ ਕਨਫਿਊਜ਼ਨ ਵੀ ਹੈ, ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ। ਮੈਂ ਅੱਜ ਦੇ ਦੌਰ ਵਿੱਚ ਤੇ ਕਨਫਿਊਜ਼ਨ ਹੋਰ ਵੱਧਦਾ ਜਾ ਰਿਹਾ। ਅੱਛਾ ਨਾਜ਼ਰ ਸਾਹਿਬ, ਇੱਕ ਗੱਲ ਹੋਰ ਤੁਹਾਡੇ ਨਾਲ ਬੜੀ ਇੰਟਰਸਟਿੰਗ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਜਦੋਂ ਮੈਂ ਕੈਨੇਡਾ ਆਇਆ ਤੇ ਮੇਰੀ ਇੱਥੇ ਇੱਕ ਸਾਹਿਬ ਨਾਲ ਮੁਲਾਕਾਤ ਹੋਈ, ਤੇ ਉਹਨਾਂ ਨਾਲ ਮੇਰੀ ਗੱਲ ਹੋਈ, ਤੇ ਉਹ ਕਿਤੇ 70s ਦੇ ਵਿੱਚ ਪਾਕਿਸਤਾਨ ਤੋਂ ਇੱਥੇ ਆਏ ਸਨ। ਉਹਨਾਂ ਦਾ ਇਮਰਾਨ ਸਾਹਿਬ, ਉਹਨਾਂ ਦਾ ਇਮਰਾਨ ਸਾਹਿਬ ਨੇ ਕਿਹਾ ਜੀ, ਮੈਂ ਕਿਹਾ ਜੀ ਤੁਹਾਡਾ ਉਹਨੇ ਲਾਇਸੈਂਸ ਪਲੇਟ ਹੈ ਗੋਂਦਲ, ਉਹਨਾਂ ਦਾ ਗੋਤ ਹੈ ਗੋਂਦਲ। ਉਹਨਾਂ ਤੇ ਕਹਿੰਦਾ ਜੀ, ਮੈਂ ਕਿਹਾ ਜੀ ਮੈਂ ਕਦੀ
ਬਹੁਤ ਘੱਟ ਸੁਣਿਆ ਕਿ ਪਾਕਿਸਤਾਨ ਦੇ ਲੋਕ ਆਪਣੇ ਨਾਲ ਗੋਤ ਦੇ ਨਾਲ ਕੋਈ ਲਾਇਸੈਂਸ ਪਲੇਟ, ਕਿਉਂਕਿ ਸਾਡੇ ਕੋਲ ਇੱਥੇ ਇਜਾਜ਼ਤ, ਅਸੀਂ ਕਾਰਾਂ ਦੀ ਜਿਹੜੀ ਲਾਇਸੈਂਸ ਪਲੇਟ ਹੈ ਅਸੀਂ ਆਪਣੀ ਮਨਮਰਜ਼ੀ ਦੀ ਵੀ ਲੈ ਸਕਦੇ ਹਾਂ, ਨੰਬਰ ਜਿਹੜਾ ਜਿਹਨੂੰ ਕਹਿਣਾ ਚਾਹੀਦਾ ਹੈ। ਉਹਨਾਂ ਦੇ ਗੋਂਦਲ ਸੀਗੀ, ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਕਿਵੇਂ ਲਈ, ਤੇ ਕਹਿੰਦੇ ਯਾਰ ਕਹਿੰਦੇ ਜਦੋਂ ਮੈਂ ਪਾਕਿਸਤਾਨ ਤੋਂ ਜਦੋਂ ਇੱਥੇ ਆਇਆ, ਕੈਨੇਡਾ ਆਇਆ, ਤਾਂ ਉਹਨਾਂ ਮੈਨੂੰ ਇਮੀਗ੍ਰੇਸ਼ਨ ਅਫਸਰ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ, ਮੈਂ ਕਹਿੰਦੀ ਇਮਰਾਨ, ਕਹਿੰਦਾ ਪੂਰਾ ਨਾਂ ਕੀ ਹੈ, ਕਹਿੰਦੀ ਇਮਰਾਨ, ਕਹਿੰਦੇ ਤੁਸੀਂ ਹੁੰਦੇ ਕੌਣ ਆ, ਕਹਿੰਦੇ ਕਿ ਮੈਂ ਅਸੀਂ ਗੋਂਦਲ ਜੱਟ ਹੁੰਦੇ ਆ। ਤੇ ਕਹਿੰਦੇ ਅੱਛਾ, ਮੈਂ ਪਹਿਲੀ ਦਫਾ ਕਿਸੇ ਨੂੰ ਆਪਣੇ ਗੋਦ ਦੇ ਨਾਲ ਆਪਣੀ ਜ਼ਾਤ ਜੱਟ ਦੱਸਦੇ ਸੁਣਿਆ, ਤੇ ਕਹਿੰਦੇ ਜੀ ਪਾਕਿਸਤਾਨ 'ਚ ਅਸੀਂ ਇਸ ਤਰ੍ਹਾਂ ਹੀ ਦੱਸਦੇ, ਅਸੀਂ ਢਿੱਲੋਂ ਜੱਟ ਹਾਂ, ਅਸੀਂ ਗੋਂਦਲ ਜੱਟ ਹਾਂ, ਸਾਨੂੰ ਕਲਾਸੀਫਾਈ ਕਰਨਾ ਪਿਆ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਸ਼ਨਾਖਤ ਦੇ ਤੌਰ ਤੇ ਉਹਨਾਂ ਨੇ ਜਦੋਂ ਮੇਰਾ ਨਾਂ ਲਿਖਿਆ ਗਿਆ ਉਸ ਵਿੱਚ ਇਮਰਾਨ ਗੋਂਦਲ ਜੱਟ ਲਿਖਿਆ ਉਹਨਾਂ ਦੇ ਸ਼ਨਾਖਤੀ ਕਾਰਡ ਤੇ। ਇਹ ਮੈਨੂੰ ਇੱਕ ਨਵੀਂ ਚੀਜ਼ ਪਤਾ ਲੱਗੀ, ਕਿਉਂਕਿ ਇੰਡੀਆ ਵਿੱਚ ਸ਼ਾਇਦ ਐਸਾ ਨਹੀਂ ਹੈ। ਇੰਡੀਆ ਵਿੱਚ ਆਜ਼ਾਦ ਲੋਕ ਜਾਣਦੇ ਨੇ ਕਿ ਕੌਣ ਕਿਹਦਾ ਕਿ ਗੋਤ ਹੈ। ਅਸੀਂ ਆਪਣੇ ਕਈ ਵਾਰ ਐਜ਼ਿਊਮ ਵੀ ਕਰ ਲੈਂਦੇ ਹਾਂ ਕਿ ਇਹ ਗੋਤ ਇਸ ਕੌਮ ਦਾ ਹੋਏਗਾ, ਇਹ ਗੋਤ ਉਸ ਕੌਮ ਦਾ ਹੋਏਗਾ। ਅਸੀਂ ਬਹੁਤ ਦਫੇ ਅਸੀਂ ਅਸੰਪਸ਼ਨਸ ਵੀ ਕਰਦੇ ਹਾਂ। ਅੱਛਾ, ਹੁਣ ਗੱਲ ਅੱਛਾ ਇੰਦਰਜੀਤ ਸਾਹਨੀ ਸਾਹਿਬ ਕਹਿੰਦੇ ਨੇ ਸਾਡੀ ਬਰਾਦਰੀ ਇੱਕ ਦੋਸਤ ਦਾ ਮੈਸੇਜ ਹੈ ਵੀ ਗੁੱਜਰ ਗੋਤ ਵੀ ਬਹੁਤ, ਬਿਲਕੁਲ ਪੰਜਾਬ ਦੇ ਵਿੱਚ ਮੈਂ ਆਪਣੇ ਜਿੱਥੇ ਸ਼ਹਿਰ ਰਹਿੰਦਾ ਇੱਥੇ ਤਕਰੀਬਨ ਇੱਕ ਲਾਈਨ ਦੇ ਵਿੱਚ ਹੈਗੇ 14 ਪਿੰਡ ਗੁੱਜਰਾਂ ਦੇ, ਇਕੱਲੇ ਜਿੱਥਾਂ ਤੇ ਉਹਨਾਂ ਦਾ ਐਮਪੀ ਹੋਈ ਉਹਨਾਂ ਦਾ ਆਪਣਾ ਹੁੰਦਾ, ਇੱਕ ਉਹਨਾਂ ਦਾ ਮੈਂਬਰ ਆਫ ਪਾਰਲੀਮੈਂਟ। ਤਾਂ ਗੁੱਜਰ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਬੈਠੇ ਪਾਕਿਸਤਾਨ। ਸੋ ਸਾਡੇ ਨਾਲ ਜਗਦੀਪ ਰੰਧਾਵਾ ਵੀ ਜੁੜਿਆ, ਸੋਸ਼ਲ ਐਕਟਿਵਿਸਟ ਹੈ ਬਹੁਤ, ਉਹ ਵੀ ਸਾਡੇ ਨਾਲ ਜੁੜੇ ਨੇ, ਤੇ ਅਸੀਂ ਥੋੜੀ ਦੇਰ 'ਚ ਲਿੰਕ ਦੇਵਾਂਗੇ। ਅਗਰ ਕੋਈ ਦੋਸਤ ਸਾਡੇ ਨੂੰ ਜੁਆਇਨ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਸਾਨੂੰ ਸਾਡੇ ਨਾਲ ਇੱਥੇ ਸਟੂਡੀਓ 'ਚ ਜੁਆਇਨ ਕਰ ਸਕਦਾ। 572 ਲੋਕ ਸਾਨੂੰ ਵੇਖਣ ਦੇ ਨੇ ਇਸ ਵੇਲੇ, ਅਰੋੜਾ ਸਾਹਿਬ ਬਹੁਤ ਵੱਡੀ ਤਾਦਾਦ, ਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਪਸੰਦ ਕਰ ਰਹੇ ਨੇ। ਤੇ ਜ਼ਰੂਰ ਸਾਰੇ ਦੋਸਤ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਦੂਜਿਆਂ ਦੀ ਬੋਲ ਸਕਦੇ ਨੇ। ਪੰਜਾਬ ਨੂੰ ਲੈ ਕੇ ਮੁਖਤਲਿਫ ਮੌਜ਼ੂਆਤ ਤੇ ਮੁਖਤਲਿਫ ਟੌਪਿਕ ਨੂੰ ਲੈ ਕੇ ਉਹਦੇ ਤੇ ਗੱਲਬਾਤ ਜਿਹੜੀ ਸਾਂਝੀ ਕਰੀ ਜੀ। ਗੱਲ ਅੱਗੇ ਤੋਰੋ ਜੀ। ਜੀ, ਸੋ ਹੁਣ ਇੱਕ ਦੋਸਤ ਨੇ ਪੁੱਛਿਆ ਜੀ ਖੁਖਰੈਨ, ਜਿਹੜੇ ਖੁਖਰੈਨਾਂ ਦੇ ਬਾਰੇ ਗੱਲ ਕੀਤੀ, ਕੰਬੋਜਾ ਦੇ ਬਾਰੇ ਗੱਲ ਹੋਈ ਹੈ, ਬਹੁਤ ਸਾਰੀ ਚੀਜ਼ਾਂ ਦੀ ਗੱਲ ਹੋਈ ਹੈ। ਮੈਂ ਕੁਇਕਲੀ ਖੁਖਰੈਨ ਦੀ ਕੁਇਕਲੀ ਸੌਰੀ ਮੈਂ ਇੱਕ ਨਾ ਉਰਦੂ 'ਚ ਕਮੈਂਟ ਜ਼ਰੂਰ ਪੜ੍ਹਨਾ ਚਾਹਾਂਗਾ। ਮਲਕ ਜ਼ਾਹਰ ਸਾਹਿਬ ਕਹਿੰਦੇ ਨੇ ਨਾਸਿਰ ਭਾਈ माफी चाहना, सवाल पूछना कि सुने हैं कि जट बरादरी सिख से मुसलमान में है और जो राजपूत है वो हिंदू से मुसलमान है। ਤੁਸੀਂ ਬਿਲਕੁਲ ਸਹੀ ਸੁਣਿਆ ਤੇ ਮਾਫੀ ਕਿਉਂ ਚਾਹੁੰਦੇ ਜੋ? ਬਿਲਕੁਲ ਜੋ ਰਿਐਲਿਟੀ ਹੈ, ਜੋ ਹਿਸਟਰੀ ਆ, ਸਾਨੂੰ ਇਹਦੇ ਤੇ ਫਖਰ ਹੈ, ਪ੍ਰਾਊਡ ਹੈ ਕਿ ਅਸੀਂ ਜਿਹੜੇ ਹੁਣ ਕਨਵਰਟ ਮੁਸਲਮਾਨ ਹੋਏ, ਸਾਨੂੰ ਆਪਣੇ ਆਪ ਤੇ ਪ੍ਰਾਊਡ ਹੈ ਉਹਦੇ ਵਿੱਚ। ਇਹ ਜ਼ਰੂਰੀ ਨਹੀਂ ਕਿ ਆਪਾਂ ਸਾਰੇ ਕਿੱਥੋਂ ਆਏ ਆ, ਕਿਵੇਂ ਆਏ ਆ, 1400 ਸਾਲ ਪਹਿਲੇ ਕਿੰਨੇ ਮੁਸਲਮਾਨ ਸੀ, ਹੁਣ ਕਿੰਨੇ ਆ। ਜੇ ਸਿੱਖ ਦੀ ਬਰਾਦਰੀ ਦੀ ਗੱਲ ਕਰੀਏ, ਸਿੱਖ ਬਰਾਦਰੀ 500 ਸਾਲ ਪਹਿਲਾਂ ਵਜੂਦ 'ਚ ਆਈ, ਉਸ ਤੋਂ ਪਹਿਲਾਂ ਸਾਰੇ ਹਿੰਦੂ ਸੀ। ਸੋ ਇਹਦੇ ਵਿੱਚ ਗੁੱਸਾ ਕਰਨ ਵਾਲੀ ਗੱਲ ਹੀ ਕੋਈ ਨਹੀਂ। ਜੋ ਹਕੀਕਤ, ਜੋ ਅਸਲ ਰਿਐਲਿਟੀ ਹੈ, ਜੋ ਹਿਸਟਰੀ ਆ, ਸਾਨੂੰ ਉਹਦੇ ਤੇ ਡਿਸਕਸ ਕਰਨਾ ਸ਼ਰਮ ਕਾਹਦੀ ਜੀ। ਇਹਦੀ ਕੋਈ ਲੜਾਈ ਝਗੜੇ ਵਾਲੀ ਗੱਲ ਕੋਈ ਨਹੀਂ। ਸੁਮਿਤ ਚੁਗ ਸਾਹਿਬ ਨੇ ਪੁੱਛਿਆ ਜੀ ਅਰੋੜਾ ਜੀ ਤੁਹਾਡੀ ਜ਼ਾਤ ਕੀ? ਉਹ 2 ਵਾਰ ਮੈਨੂੰ ਪੁੱਛ ਚੁੱਕੇ, ਇਸ ਕਰਕੇ ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇ ਦੇਵਾਂ। ਅਰੋੜਾ ਜਿਹੜਾ ਹੈ ਉਹ ਗੋਤ ਨਹੀਂ ਹੈ ਜੀ। ਮੈਂ ਠੀਕ ਉਸ ਜਿਸ ਤਰ੍ਹਾਂ ਅਸੀਂ ਕੌਮ ਅਸੀਂ ਕਹਿੰਦੇ ਆਜ਼ਾਦ ਕਈ ਵਾਰ ਕਹਿ ਲੈਂਦੇ ਹਾਂ ਕਿ ਜੱਟ ਇੱਕ ਹਿੱਸਾ ਨੇ, ਸੈਣੀ ਕਿਸੇ ਨੇ, ਉਹਨਾਂ ਦੇ ਅੱਗੇ ਫਿਰ ਕਈ ਗੋਤ ਨੇ। ਅਰੋੜਾ ਵੀ ਕੋਈ ਗੋਤ ਨਹੀਂ ਹੈ। ਅਰੋੜਾ ਇਹ ਬਿਲਕੁਲ ਇਸ ਕਹਿਣ ਦੇ ਬਰਾਬਰ ਹੈ ਕਿ ਜਿਵੇਂ ਕੋਈ ਆਪਣੇ ਨੂੰ ਸੈਣੀ ਕਹਿ ਲਵੇ ਬਿਨਾਂ ਗੋਤ ਦੱਸੇ। ਮੇਰੀ ਗੋਤ ਜਿਹੜੀ ਹੈ ਉਹ ਡੰਗ ਹੈ। ਜਿਹੜੇ ਡੰਗ ਪਰਿਵਾਰ ਜਿਹੜੇ ਨੇ ਜ਼ਿਆਦਾਤਰ ਸਰਗੋਦੇ ਦੇ ਇਲਾਕੇ ਦੇ ਤੋਂ ਆਏ ਨੇ। ਉਸ ਤੋਂ ਸਰਗੋਦੇ ਦੇ ਇਲਾਕੇ ਚਨਿਓਟ ਦੇ ਇਲਾਕੇ ਵਿੱਚ ਸਾਡੇ ਪਰਿਵਾਰਾਂ ਦਾ ਜ਼ਿਆਦਾ ਵਾਸਾ ਸੀ ਤੇ ਮੈਂ ਉਸ ਇਲਾਕੇ ਦਾ ਰਹਿਣ ਵਾਲਾ। ਤੇ ਜਿੰਨੇ ਕੁ ਵੀ ਸਾਡੇ ਪਰਿਵਾਰ ਨੇ ਉਸੇ ਹੀ ਇਲਾਕੇ ਤੋਂ ਜ਼ਿਆਦਾਤਰ ਆਏ ਨੇ। ਉੱਥੇ 50-100 ਕਿਲੋਮੀਟਰ ਦੇ ਦਾਇਰੇ ਤੋਂ ਆਏ ਨੇ। ਅੱਛਾ, ਇੱਕ ਦੋਸਤ ਕਹਿੰਦੇ ਨੇ ਗੋਤ ਤੇ ਜ਼ਾਤ ਤੇ ਕੀ ਫਰਕ ਹੈ? ਗੋਤ ਤੇ ਜ਼ਾਤ ਦੇ ਵਿੱਚ ਹਾਂਜੀ, ਗੋਤ ਤੇ ਜ਼ਾਤ ਦੇ ਵਿੱਚ ਦੱਸ ਦਿੰਦੇ ਜੀ ਫਰਕ ਕੀ ਹੈ ਜੀ। ਜ਼ਾਤ ਜਿਹੜੀ ਹੈ ਜਿਹਨੂੰ ਕਹਿਣਾ ਚਾਹੀਦਾ ਕਿ ਇੱਕ ਵੱਡਾ ਦਾਇਰਾ ਹੈ। ਇੱਕ ਜ਼ਾਤ ਦੇ ਹੇਠਾਂ ਬਹੁਤ ਸਾਰੇ ਗੋਤ ਆਉਂਦੇ ਨੇ। ਜਿਵੇਂ ਜੱਟ ਜਿਹੜਾ ਹੈ, ਉਹ ਜੱਟ ਇੱਕ ਜ਼ਾਤ ਹੈ। ਜੱਟਾਂ ਦੇ ਬਹੁਤ ਸਾਰੇ ਗੋਤ ਨੇ। ਉਹ ਸਾਰੇ ਗੋਤ, ਉਹ ਸਾਰਿਆਂ ਨੂੰ ਕਲੈਕਟਿਵਲੀ ਜਦੋਂ ਕਰ ਲਿਆ ਇਹ ਕੌਮ, ਜਿਸ ਨੂੰ ਤੁਸੀਂ ਵਾਸਤੇ ਲਫ਼ਜ਼ ਇਸਤੇਮਾਲ ਕਰਦੇ ਹੋ, ਜਾਂ ਜ਼ਾਤ ਦੀ ਕੌਮ ਇੱਕੋ ਚੀਜ਼ ਹੈ ਕਿ ਇਹ ਜੱਟ ਕੌਮ ਹੈ ਜਾਂ ਇਹ ਜੱਟ ਜ਼ਾਤ ਹੈ। ਉਹਨਾਂ ਦੇ ਅੱਗੇ ਗੋਤ ਨੇ। ਖੈਰ, ਸਾਡੀ ਲੜਾਈ ਇਸ ਗੱਲ ਨਾਲ ਨਹੀਂ ਕਿ ਕੌਣ ਕਿੱਥੋਂ ਆਇਆ, ਕਿਉਂ ਆਇਆ। ਸਾਡੀ ਸਿਰਫ ਗੱਲ ਇਹ ਹੈ ਕਿ ਤੁਸੀਂ ਆਪਣੀ ਪਿਛੋਕੜ ਤੱਕ ਜੇ ਪਹੁੰਚ ਕਰਨੀ ਹੈ, ਤੁਸੀਂ ਆਪਣੇ ਪੁਰਾਣੇ ਦੋਸਤਾਂ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਮਿਲਣਾ ਚਾਹੁੰਦੇ ਹੋ, ਜਾਣਨਾ ਚਾਹੁੰਦੇ ਤੁਸੀਂ ਕਿੱਥੋਂ ਆਏ ਹੋ, ਤੁਹਾਨੂੰ ਇਹ ਜਾਣਨਾ ਪਏਗਾ ਕਿ ਤੁਹਾਡਾ ਪਰਿਵਾਰ ਕਿੱਥੋਂ ਆਇਆ ਹੈ, ਤਾਂ ਕਿ ਤੁਸੀਂ ਸਾਰਿਆਂ ਨੂੰ ਜਾਣ ਸਕੋ। ਸ਼ਾਨ ਠਾਕੁਰ ਸਾਹਿਬ ਕਹਿੰਦੇ ਸਾਰੇ ਇਨਸਾਨ ਨੇ ਜੀ। ਬਿਲਕੁਲ ਸਹੀ ਗੱਲ ਹੈ ਜੀ, ਸਾਰੇ ਇਨਸਾਨ ਨੇ। ਕੋਚਰ ਇਸ਼ਾਨ ਕੋਚਰ ਸਾਹਿਬ ਕਹ ਰਹੇ ਕੋਚਰ ਸਬ ਕਾਸਟ ਆਫ ਅਰੋੜਾ। ਬਿਲਕੁਲ ਜੀ, ਕੋਚਰ ਗੋਤ ਹੈ। ਜਿਸ ਤਰ੍ਹਾਂ ਮੇਰੀ ਗੋਤ ਡੰਗ ਹੈ, ਮੈਂ ਵੀ ਅਰੋੜਾ, ਤੁਸੀਂ ਵੀ ਅਰੋੜਾ। ਚੁਗ ਸਾਹਿਬ, ਤੁਸੀਂ ਤੁਹਾਡਾ ਜੋ ਸਵਾਲ ਦਾ ਜਵਾਬ ਹੋ ਗਿਆ। ਸੋ ਹੁਣ ਥੋੜੀ ਜਿਹੀ ਗੱਲ ਕਰਦੇ ਹਾਂ ਜੀ ਕਿ ਹਰ ਕੌਮ ਦੇ ਵਿੱਚ ਬਹੁਤ ਸਾਰੇ ਮਸ਼ਹੂਰ ਲੋਕ ਹੋਏ ਨੇ। ਜੇ ਤੁਹਾਨੂੰ ਕੋਈ ਆਪਣੀ ਕੌਮ ਦਾ
ਅਰੋੜਾ ਇਜ਼ ਆਫਸ਼ੂਟ ਆਫ ਖੱਤਰੀ ਕੌਮ, ਮਨਿੰਦਰ ਸੰਧੂ ਸਾਹਿਬ ਕਹਿ ਰਹੇ ਜੀ। ਜੀ ਬਿਲਕੁਲ ਤੁਹਾਡੀ ਗੱਲ ਵੀ ਸਹੀ ਹੈ। ਕਿਹਾ ਜਾਂਦਾ ਹੈ, ਚਲੋ ਮੈਂ ਥੋੜਾ ਜਿਹਾ ਅਰੋੜਾ ਬਾਰੇ ਗੱਲ ਕਰਾਂ ਕਿਉਂਕਿ ਮੈਂ ਆਪਣੇ ਬਾਰੇ ਜ਼ਿਆਦਾ ਜਾਣਦਾ, ਇਸ ਕਰਕੇ ਉਹਦੀ ਗੱਲ ਪਹਿਲਾਂ ਕਰ ਲੈਣਾ। ਕਿਹਾ ਜਾਂਦਾ ਹੈ ਕਿ ਅਰੂੜ ਪਰਬਤ ਦੇ ਕੋਲ ਖੱਤਰੀਆਂ ਦੇ ਇੱਕ ਪਰਿਵਾਰ ਦਾ ਇੱਕ ਜੀ ਕਿਸੇ ਵੇਲੇ ਘਰ ਤੋਂ ਨਾਰਾਜ਼ ਹੋ ਕੇ ਅਰੂੜ ਪਰਿਵਾਰ ਕੋਲ ਚਲਿਆ ਗਿਆ ਸੀ। ਅਰੂੜ ਪਰਿਵਾਰ ਕਿੱਥੇ ਜੀ? ਉਹ ਮੇਰਾ ਜਿਵੇਂ ਗਲਤ ਨਹੀਂ ਹੈ ਤੇ ਮੇਰੇ ਕੋਲ ਉਸਦੀ ਮੈਂ ਡਿਟੇਲ ਕੁਝ ਲੱਭ ਕੇ ਵੀ ਰੱਖੀ ਸੀ, ਮੈਂ ਉਹਦਾ ਵੀ ਜ਼ਿਕਰ ਕਰ ਲੈਣਾ ਹੁਣੇ। ਉਹ ਉੱਥੇ ਜਾ ਕੇ ਵਸ ਗਿਆ ਤੇ ਜਿਹੜੇ ਉਸਦੇ ਪਰਿਵਾਰ ਦੇ ਜਿਹੜੇ ਜੀ ਸਨ, ਜਿਹੜੇ ਉਸ ਪਰਿਵਾਰ ਦੇ ਵਿੱਚੋਂ ਨਿਕਲ ਕੇ ਆਏ, ਅੱਗੇ ਜਾ ਕੇ ਜੋ ਵਸੇ, ਉਹ ਅਰੋੜਾ ਕੇ ਲਾਏ ਤੇ ਫਿਰ ਉਹਨਾਂ ਦੇ ਅੱਗੇ ਨਾਮ ਉਹਨਾਂ ਦੀ ਗੋਤ ਬਦਲਦੇ ਗਏ। ਅਰੋੜਾ ਇਜ਼ ਐਂਸੈਸਟਰਲ ਟਾਊਨ ਆਫ ਅਰੋੜਾ ਕਮਿਊਨਿਟੀ, ਸਿੰਧ ਦੇ ਵਿੱਚ ਸੀਗੇ ਜੀ। ਰੋੜੀ ਦੇ ਇਲਾਕਾ ਜਿਹੜਾ ਸੀ which was once the capital of ਸਿੰਧ, ਅਸੀਂ ਉੱਥੋਂ ਆਏ ਹਾਂ, ਸਿੰਧ ਤੋਂ ਕਦੀ ਮੂਵ ਹੋ ਕੇ ਫਿਰ ਜਿਸ ਤਰ੍ਹਾਂ ਗੋਤ ਅੱਗੇ ਮੂਵ ਹੁੰਦੇ ਗਏ ਤੇ ਕਿਉਂ ਮੂਵ ਹੋਣ ਦੀ ਵਜ੍ਹਾ ਕੀ ਸੀ, ਉਸ ਦੀ ਵੀ ਗੱਲ ਕਰ ਲੈਣਾ, ਇਹ ਵੀ ਬੜੀ ਜ਼ਰੂਰੀ ਹੈ। ਆਮ ਤੌਰ ਤੇ ਜੱਟ ਜਿੱਥੇ ਜ਼ਮੀਨ ਹੁੰਦੀ ਸੀ ਉੱਥੇ ਤੋਂ ਮਿੱਟੀ ਨਾਲ ਜੁੜੇ ਲੋਕ ਸਨ, ਉਹ ਮੂਵ ਨਹੀਂ ਸੀ ਕਰਦੇ। ਜਿਸ ਪਿੰਡ ਵਿੱਚ ਜਾਂਦੇ ਸਨ ਉੱਥੇ ਰਹਿੰਦੇ ਸਨ। ਅੰਗਰੇਜ਼ਾਂ ਦੇ ਦੌਰ ਵਿੱਚ ਇੱਕ ਦੌਰ ਐਸਾ ਵੀ ਆਇਆ ਜਦੋਂ ਬਾਹਰ ਵਸਾਏ ਗਏ, ਉਦੋਂ ਲੋਕਾਂ ਨੂੰ 200-300 ਕਿਲੋਮੀਟਰ ਦੂਰ ਵੀ ਜਾ ਕੇ ਵਸਾਇਆ ਗਿਆ, ਜਿਸ ਦੌਰਾਨ ਸ਼ਾਇਦ ਬਹੁਤ ਸਾਰੇ ਪਰਿਵਾਰ ਇਧਰੋਂ ਉਧਰ ਤੇ ਉਧਰੋਂ ਇਧਰ ਮੂਵ ਹੋਏ। ਜਿਹੜੇ ਗੰਜੀਬਾਰ, ਸੰਦਲਬਾਰ, ਇਹ ਸਾਰੇ ਬਾਰਾਂ ਦੇ ਵਿੱਚ ਜਾ ਕੇ ਵਸਾਇਆ ਗਿਆ, ਯਾਨੀ ਬਾਹਰ ਜੰਗਲਾਂ ਵਿੱਚ ਵਸਾਇਆ ਗਿਆ ਤੇ ਉਹਨੂੰ ਖੇਤੀ ਦੀ ਜ਼ਮੀਨ ਦਿੱਤੀ ਗਈ। ਪਰ ਜਿਹੜੇ ਖੱਤਰੀਆਂ ਦੇ ਗੋਤ ਸਨ, ਖੱਤਰੀ ਆਪਣੀ ਦੁਕਾਨਦਾਰੀ ਲਈ ਆਪਣੇ ਇਲਾਕੇ ਤੋਂ ਬਾਹਰ ਨਹੀਂ ਸੀ ਜਾਂਦਾ। ਜੇ ਕਿਸੇ ਖੱਤਰੀ ਦੇ 3-4 ਪੁੱਤਰ ਹੋਣੇ, ਉਹਨੇ ਨਾਲ ਦੇ ਪਿੰਡ ਜਾ ਕੇ ਉਹਨੂੰ ਹੱਟੀ ਪਾ ਦੇਣੀ। ਉਸ ਤੋਂ 10-15-20-25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਉਹ ਕੰਮ ਕਰਦੇ ਸੀ। ਉਸ ਤਰ੍ਹਾਂ ਕਰਦੇ ਦੂਰ ਤੁਰੇ ਜਾਂਦੇ ਸੀ, 25-50 ਕਿਲੋਮੀਟਰ ਕਰਦੇ ਦੂਰ ਤੁਰੇ ਗਏ। ਇਸ ਕਰਕੇ ਬਹੁਤੇ ਜਿਹੜੇ ਖੱਤਰੀਆਂ ਦੇ ਤੇ ਅਰੋੜਿਆਂ ਦੇ ਜਿਹੜੇ ਗੋਤ ਨੇ ਉਹ ਇੱਕ ਇਲਾਕੇ ਤੱਕ ਮਹਿਦੂਦ ਸਨ। ਇਸੇ ਕਰਕੇ ਜਦੋਂ ਖੁਖਰੈਨ ਬਰਾਦਰੀ ਦੀ ਗੱਲ ਜਿਹੜੀ ਹੋਈ, ਖੁਖਰੈਨ ਬਰਾਦਰੀ ਜਿਹੜੀ ਹੈ ਉਹ ਜ਼ਿਆਦਾਤਰ ਪੋਠੋਹਾਰ ਦੇ ਇਲਾਕੇ ਦੇ ਵਿੱਚੋਂ ਆਈ ਹੈ। ਇਸ ਪੋਠੋਹਾਰ ਦਾ ਇਲਾਕਾ ਉਹ ਕਿਹੜਾ ਹੈ, ਉਹ ਸਾਨੂੰ ਨਾਸਰ ਢਿੱਲੋਂ ਸਾਹਿਬ ਦੱਸਣਗੇ, ਇਹ ਉਹਨਾਂ ਦਾ ਏਰੀਆ ਦੱਸਣ ਵਾਲਾ। ਉੱਥੇ ਵੀ ਗੱਲ ਕਰਦੇ, ਮੈਂ ਦੱਸਦਾ ਜਾਵਾਂ, ਸ਼ਹਿਬਾਜ਼ ਕਿਸਾਨਾ ਸਾਹਿਬ ਨੇ ਸਾਡੇ MLA ਦੀ ਉਮੀਦਵਾਰੀ ਹੁੰਦੇ ਆ ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹ ਸਾਡੇ ਏਰੀਆ ਦੇ ਨੇ, ਉਹ ਵੀ ਸਾਡੇ ਨਾਲ ਜੁੜੇ ਨੇ, ਉਹ ਆਉਣਾ ਚਾਹੁੰਦੇ ਨੇ ਵਿੱਚ। ਸ਼ਹਿਬਾਜ਼ ਭਾਈ ਸੁਣਦੇ ਹੋਵੋ ਤੇ ਮੈਂ ਤੁਹਾਨੂੰ ਫੇਸਬੁੱਕ ਤੇ ਲਿੰਕ ਭੇਜਿਆ ਤੇ ਉਹਦੇ ਤੇ ਜੁਆਇਨ ਕਰਕੇ ਆ ਜਾਓ। ਬਾਕੀ ਦੋਸਤਾਂ ਨੂੰ ਅਸੀਂ ਥੋੜੀ ਦੇਰ 'ਚ ਗੱਲ ਦਾ ਮੁੱਢ ਬੰਨ ਲਈਏ, ਫਿਰ ਤੁਹਾਨੂੰ ਲਿੰਕ ਵੀ ਦੇਵਾਂਗੇ। ਜਿਹੜਾ ਆਉਣਾ ਚਾਹੁੰਦਾ ਹੈਗਾ ਉਹਨਾਂ ਨੂੰ ਵਿੱਚ ਲੈ ਕੇ ਆਵਾਂਗੇ। 543 ਲੋਕ ਸਾਨੂੰ ਵੇਖਦੇ ਪਏ ਨੇ, ਸੋ ਜਿੰਨੇ ਵੀ ਸਾਨੂੰ ਇਸ ਵੇਲੇ ਦੇਖ ਰਹੇ ਨੇ, ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੀਡੀਓ ਦੂਜਿਆਂ ਤੱਕ ਵੀ ਪਹੁੰਚ ਜਾਵੇ। ਜੀ ਤੁਸੀਂ ਕੀ ਪੁੱਛ ਰਹੇ ਸੋ? ਜੀ ਮੈਂ ਤੁਹਾਡੇ ਕੋਲ ਪੁੱਛਿਆ ਸੀ ਪੋਠੋਹਾਰ ਦਾ ਇਲਾਕਾ ਕਿਹੜਾ, ਉਸ ਗੱਲ ਦੀ ਗੱਲ ਕਰਨ ਤੋਂ ਪਹਿਲਾਂ 2-4 ਚੀਜ਼ਾਂ ਹੋਰ ਦੱਸ ਦੇਵਾਂ ਜੀ। ਸਾਡੇ ਬਹੁਤ ਸਾਰੇ ਦੋਸਤ ਪੁੱਛ ਰਹੇ ਨੇ ਜੀ ਕਿਹੜੇ ਇੱਕ ਦੂਸਰੇ ਨੂੰ ਸਵਾਲ ਪੁੱਛ ਰਹੇ ਨੇ ਵੀ ਮੇਰੇ ਗੋਤ ਦਾ ਬੰਦਾ ਕੋਈ ਪਾਕਿਸਤਾਨ ਵਿੱਚ ਹੈ, ਤੇ ਪਾਕਿਸਤਾਨ ਵਾਲੇ ਪੁੱਛ ਰਹੇ ਕਿ ਮੇਰੇ ਗੋਤ ਦਾ ਕੋਈ ਬੰਦਾ ਇੰਡੀਆ ਵਿੱਚ ਹੈ। ਤੁਸੀਂ ਆਪਸ ਵਿੱਚ ਵੀ ਗੱਲ ਕਰਦੇ ਰਹੋ ਤੇ ਅਸੀਂ ਵੀ ਤੁਹਾਡੇ ਨਾਲ ਤੁਹਾਡੀ ਆਵਾਜ਼ ਦਾ ਹੋਕਾ ਦਿੰਦੇ ਰਵਾਂਗੇ ਕਿ ਵੀ ਤਾਂ ਕਿ ਤੁਸੀਂ ਪਛਾਣ ਬਣਾ ਸਕੋ। ਰਵਿੰਦਰ ਸਿੰਘ ਲੋਟੇ ਜੀ ਨੇ ਕਿਹਾ ਬਹੁਤ ਧੰਨਵਾਦ ਤੁਹਾਡਾ। ਜਸਵਿੰਦਰ ਧਨੋਆ ਜੀ ਕਹਿ ਰਹੇ ਨੇ ਜੀ ਅਰੋੜਾ ਇਸ ਖੱਤਰੀ ਜੀ, ਮੈਂ ਤੁਹਾਨੂੰ ਦੱਸਿਆ ਜੀ ਬਿਲਕੁਲ ਅਸੀਂ ਇਨਸਾਨ ਹੈ, ਇਨਸਾਨ ਤੋਂ ਬਾਅਦ ਅਸੀਂ ਕੁਝ ਹੋਰ ਹਾਂ ਤੇ ਬਿਲਕੁਲ ਅਰੋੜਾ ਵੀ ਖੱਤਰੀ ਨੇ ਜੀ। ਇਹ ਖੱਤਰੀਆਂ ਚੋਂ ਨਿਕਲੇ। ਪਿੰਟੂ ਬਾਤ ਅਸੀਂ ਕਹਿੰਦੇ ਪਾਕਿਸਤਾਨ 'ਚ ਸਿੱਖ ਤੇ ਹਿੰਦੂ ਖਤਮ ਕਰ ਦੇਣੇ ਇਹਨਾਂ ਨੇ। ਹੁਣ ਇਹਨਾਂ ਨੇ ਕਿਹਨਾਂ ਨੇ, ਇਹ ਮੈਨੂੰ ਨਹੀਂ ਪਤਾ ਤੁਸੀਂ ਕਿਹਨਾਂ ਦੇ ਗੱਲ ਕਹਿ ਰਹੇ ਹੋ। ਇਹ ਖਤਮ ਨਹੀਂ ਹੋਣ ਲੱਗੇ, ਕੋਈ ਗੱਲ ਨਹੀਂ ਜੀ, ਇਹ ਤੁਸੀਂ ਭੁੱਲ ਜਾਓ। ਮੰਨੂ ਸਾਡੀ ਦਾਤ ਨਹੀਂ। ਪਿੰਟੂ ਜੀ ਤੁਸੀਂ ਮਿਹਰਬਾਨੀ ਕਰੋ, ਅਸੀਂ ਤੁਹਾਨੂੰ ਸ਼ੁਕਰੀਆ ਦਾ ਮੌਕਾ ਦਿਓ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਕਿਰਪਾ ਕਰੋ। ਭੰਗੂ ਸਾਹਿਬ ਨੇ, ਗਗਨ ਭੰਗੂ ਜੀ, ਮੈਂ ਜਿੱਥੇ ਇਸ ਵੇਲੇ ਬੈਠਾ ਇੱਥੇ ਭੰਗੂਆਂ ਦੇ ਬਹੁਤ ਸਾਰੇ ਘਰ ਨੇ। ਜਿਸ ਪਿੰਡ 'ਚ ਮੇਰਾ ਆਫਿਸ ਲਾਗੇ ਆ, ਸੱਚ ਆ ਕੇ 5 ਵਾਰਡ, ਇਹ ਵੀ 5 ਵਾਰਡ ਤੋਂ ਆਏ ਉੱਠ ਕੇ, ਇੱਥੇ ਭੰਗੂਆਂ ਦੇ ਘਰ ਬਹੁਤ ਨੇ। ਤੇ ਮੇਰੇ ਦੋਸਤ ਨੇ ਯਾਸਰ, ਉਹ ਉੱਥੇ SHO ਲੱਗੇ ਨੇ ਕਸੂਰ, ਉਹਨਾਂ ਦੀ ਗੋਦ ਭੰਗੂ ਆ। ਬਹੁਤ ਸਾਰੇ ਨੇ ਭੰਗੂਆਂ ਦੇ ਘਰ ਇੱਥੇ। ਗਗਨ ਭਾਜੀ ਦਾ ਸੀ। ਅੱਛਾ, ਇਹਦੇ 'ਚ ਆਪਾਂ ਗੱਲ ਅੱਗੇ ਵਧਾਉਂਦੇ ਰਹਿੰਦੇ, ਨਾਲ ਗੱਲਬਾਤ ਵੀ ਕਰਦੇ ਰਹਿੰਦੇ ਆ। ਇੱਕ ਨੇ ਬੈਂਸ, ਇੰਡੀਆ ਚੜ੍ਹਦੇ ਪੰਜਾਬ ਵਿੱਚ ਕਾਫੀ ਸਾਰੇ ਨੇ। ਇਧਰਲੇ ਪਾਸੇ ਮੈਂ ਬੈਂਸ ਘੱਟ ਸੁਣੇ, ਇਧਰ ਬੈਂਸ ਲਿਖਦੇ ਆ, ਕਿਤੇ ਉਹ ਨਾਂ ਦਾ ਡਿਫਰੈਂਸ ਤੇ ਨਹੀਂ ਇਸ ਤਰ੍ਹਾਂ? ਜੀ ਹੋ ਸਕਦਾ ਤੇ ਕੋਈ ਵੱਡੀ ਗੱਲ ਵੀ ਨਹੀਂ ਕਿ ਉਹ ਸੇਮ ਹੋਣ। ਮੈਂ ਤੁਹਾਨੂੰ ਇੱਕ ਬੜੀ, ਹੁਣ ਜਦੋਂ ਜ਼ੁਬਾਨਾਂ ਬਦਲਦੀਆਂ ਨੇ, ਬੋਲਣ ਦਾ ਤਰੀਕਾ ਬਦਲਦਾ ਹੈ ਤੇ ਉਹ ਚੀਜ਼ਾਂ ਬਦਲ ਜਾਂਦੀਆਂ। ਮੈਂ ਆਪਣੀ ਫਿਰ ਮਿਸਾਲ ਦੇ ਨਾਲ ਗੱਲ ਸ਼ੁਰੂ ਕਰਦਾ। ਜਿਵੇਂ ਅਰੋੜਾ ਹੈ, ਇਹਨੂੰ ਅੰਗਰੇਜ਼ੀ ਜਦੋਂ ਲਿਖਿਆ ਜਾਂਦਾ AROR
ਇਹ ਲਿਖਿਆ ਜਾਂਦਾ ਹੈ। ਹੁਣ ਉਹ ੜ ਦੀ ਸਾਊਂਡ ਤਾਂ ਸਾਡੇ ਕੋਲ ਡਾੜਾ ਤਾਂ ਹੈ ਨਹੀਂਗਾ, ਤੇ ਉਹ ਅਰੋਰਾ ਪੜ੍ਹਿਆ ਜਾਂਦਾ। ਤੇ ਜਿਹੜੇ ਅੱਜ ਤੋਂ 10 20 50 100 ਸਾਲ ਬਾਅਦ ਜਿਹੜੇ ਮੇਰੇ ਬੱਚੇ ਆ ਉਹਨਾਂ ਦੇ ਬੱਚੇ ਹੋਣਗੇ, ਉਹਨੂੰ ਸ਼ਾਇਦ ਪਤਾ ਵੀ ਨਾ ਹੋਵੇਗਾ ਕਿ ਅਰੋੜਾ ਤੇ ਅਰੋਰਾ ਇੱਕ ਚੀਜ਼ ਹੈ ਕਿ ਅਲੱਗ ਅਲੱਗ, ਕਿਉਂਕਿ ਉਹ ਕੈਨੇਡਾ ਜੰਮੇ ਹੈ, ਉਹ ਕੈਨੇਡਾ ਦੀ ਜ਼ੁਬਾਨ ਬੋਲਦੇ ਨੇ, ਉਹਨਾਂ ਨੂੰ ਫਰਕ ਕਦੀ ਪਤਾ ਹੀ ਨਹੀਂ ਲੱਗਣਾ। ਸੋ ਇਹ ਹੋ ਸਕਦਾ ਸੇਮ ਵੀ ਹੋਵੇ, ਜਿਵੇਂ ਆਲੂ ਵਾਲੀਆ ਤੇ ਵਾਲੀਆ, ਕੁਝ ਲੋਕ ਆਲੂ ਵਾਲੀਆ ਲਿਖਦੇ ਨੇ, ਕੁਝ ਵਾਲੀਆ ਲਿਖਦੇ ਨੇ, ਇੱਕੋ ਚੀਜ਼ ਹੈ। ਇੱਕ ਸਵਾਲ ਪੁੱਛਿਆ ਆਕਾਸ਼ ਸਿੰਘ ਆਲੂਵਾਲੀਆ ਜੀ ਨੇ, ਮੈਨੂੰ ਉਸ ਤੋਂ ਇਹ ਗੱਲ ਯਾਦ ਵੀ ਆਈ ਹੈ, ਮੈਂ ਇਹ ਗੱਲ ਜ਼ਰੂਰ ਕਰਨੀ ਬਣਦੀ ਹੈ। ਕਹਿੰਦਾ ਜੀ ਆਲੂਵਾਲੀਆ ਕੌਣ ਨੇ ਜੀ? ਹਾਂਜੀ, ਇਸ ਬਾਰੇ ਗੱਲ ਕਰੋ ਜੀ। ਦੇਖੋ ਜੀ, ਆਲੂਵਾਲੀਆ ਦੀ ਜਿਹੜੀ ਆਲੂਵਾਲੀਆ ਮੂਲ ਰੂਪ ਵਿੱਚ ਕਲਾਲ ਜ਼ਾਤ ਤੋਂ ਨੇ। ਕਲਾਲ ਕੌਣ ਨੇ? ਹੁਣ ਇਸ ਗੱਲ ਦਾ ਗੁੱਸਾ ਨਾ ਕਰਿਓ ਮੇਰੇ ਵੀਰ ਕੋਈ ਵੀ, ਮੈਂ ਫਿਰ ਇੱਕ ਵਾਰ ਹੱਥ ਬੰਨ੍ਹ ਕੇ ਸਾਰੇ ਤੋਂ ਪਹਿਲਾਂ ਪੇਸ਼ਗੀ ਮਾਫੀ ਮੰਗ ਰਿਹਾ। ਕਲਾਲ ਉਹ ਲੋਕ ਸਨ ਜੋ ਮੱਟਾਂ ਦੇ ਵਿੱਚ ਸ਼ਰਾਬ ਬਣਾਉਂਦੇ ਸਨ, ਘਰ ਦੀ ਕੱਢੀ ਸ਼ਰਾਬ। ਉਸ ਜ਼ਮਾਨੇ 'ਚ ਇਹ ਕੋਈ ਇਲੀਗਲ ਕੰਮ ਨਹੀਂ ਸੀ। ਅੱਜ ਦੇ ਦੌਰ ਵਿੱਚ ਹੋ ਸਕਦਾ ਉਹ ਇਲੀਗਲ। ਉਹਦੇ 'ਚ ਸ਼ਰਮ ਵਾਲੀ ਇਸ ਤਰ੍ਹਾਂ ਦੀ ਗੱਲ ਨਹੀਂ, ਜਿਵੇਂ ਅੱਗੋਂ ਪਹਿਲਾਂ ਗੱਲ ਕੀਤੀ ਸੀ, ਜਿਵੇਂ ਚੌਥੇ ਜਥੇਦਾਰ ਉਹ ਆਲੂਵਾਲੀਆ ਸਨ। ਸੋ ਉਸ ਨਿਸਬਤ ਨਾਲ ਤੁਸੀਂ ਵੇਖੋ ਤੇ ਤੁਹਾਡਾ ਬੜਾ ਉੱਤੇ ਨਾਮ ਆ। ਜਿਹੜੇ ਉਹਨਾਂ ਦਾ ਪਿੰਡ ਵੀ ਲਾਹੌਰ ਦੇ ਵਿੱਚ ਆਲੂਵਾਲੀਆ ਪਿੰਡ ਵੀ, 2 ਪਿੰਡ ਵੀ ਨੇ, ਇੱਕ ਆਲੂਵਾਲੀਆ ਖੁਰਦ, ਇੱਕ ਆਲੂਵਾਲਾ ਕਲਾਂ। ਸੋ ਇਹਦੇ 'ਚ ਮੇਰਾ ਨਹੀਂ ਖਿਆਲ ਜਿੱਥੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਉੱਥੇ ਪ੍ਰਾਊਡ ਵਾਲੀ ਗੱਲ ਵੀ ਆ ਵੀ ਜਥੇਦਾਰ ਉਹਨਾਂ ਦਾ ਬੜਾ ਵੱਡਾ ਨਾਂ ਸੀ। ਉਹ ਇੱਕ ਮਿਸਲ ਉਹਨਾਂ ਨੇ ਇੱਕ ਉਸ ਦੌਰ ਦੇ ਵਿੱਚ ਉਹਨਾਂ ਨੇ ਬੜਾ ਉੱਚਾ ਸੁੱਚਾ ਨਾਂ ਆਪਣਾ ਪਾਇਆ ਸੀ, ਉਹ ਆਲੂਵਾਲੀਆ ਜੀ। ਆਲੂਵਾਲੀਆ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਆਲੂਵਾਲੀਆ ਜੀ ਬਿਲਕੁਲ ਕਲਾਲ ਸਨ। ਇਹ ਜਿਹੜਾ ਸ਼ਰਾਬ ਦਾ ਕੰਮ ਕਰਦੇ ਸੀ, ਪਰ ਉਹਨਾਂ ਦੇ ਇੱਕ ਜਿਹੜੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ, ਕਿਉਂਕਿ ਉਹ ਵੀ ਸ਼ਾਇਦ ਨਾ ਕਦੀ ਆਲੂਵਾਲੀਆ ਬਣਦੇ ਜੇ 2 ਜੱਸਾ ਸਿੰਘ ਨਾ ਹੁੰਦੇ। ਉਸ ਦੌਰ ਵਿੱਚ 2 ਮਿਸਲਾਂ ਦੇ 2 ਸਰਦਾਰ, ਦੋਵੇਂ ਜੱਸਾ ਸਿੰਘ, ਤੇ ਆਈਡੈਂਟੀਫਾਈ ਕਰਨ ਦੀ ਜੋ ਲੋੜ ਪਈ ਕਿ ਪਛਾਣ ਕਿਹਦੀ ਕਿਵੇਂ ਹੋਵੇ। ਇੱਕ ਦਾ ਨਾਂ ਜੱਸਾ ਸਿੰਘ ਰਾਮਗੜੀਆ ਹੋ ਗਿਆ, ਜਿਹੜਾ ਰਾਮਗੜ੍ਹ ਦੇ ਕਿਲੇ ਤੇ ਜਿਹਨੇ ਫਤਿਹ ਪਾਈ ਸੀ। ਦੂਸਰਾ ਆਲੂਵਾਲ ਪਿੰਡ ਦਾ ਸੀ, ਇਸ ਕਰਕੇ ਉਹ ਜੱਸਾ ਸਿੰਘ ਆਲੂਵਾਲੀਆ ਹੋ ਗਿਆ। ਉਹ ਇੰਨਾ ਕੁ ਵੱਡਾ ਉਸ ਸ਼ਖਸ ਨੇ ਨਾਂ ਬਣਾਇਆ, ਤੇ ਜਿੰਨੇ ਕਲਾਲ ਸੀ ਉਹਨਾਂ ਨੇ ਆਪਣਾ ਨਾਂ ਸੋਚਿਆ ਕਿ ਕਿਉਂ ਨਾ ਅਸੀਂ ਉਹਦੀ ਐਜ਼ ਅ ਮੈਟਰ ਆਫ ਰਿਸਪੈਕਟ ਅਸੀਂ ਆਪਣੇ ਨੂੰ ਆਲੂਵਾਲੀਆ ਕਹਿਣਾ ਸ਼ੁਰੂ ਕਰ ਦਈਏ। ਇਸ ਬਾਰੇ ਮੇਰੇ ਬੜੇ ਪਿਆਰੇ ਮਿੱਤਰ ਨੇ ਜੀਪੀ ਸਿੰਘ ਆਲੂਵਾਲੀਆ, ਗੁਰਿੰਦਰ ਸਿੰਘ ਆਲੂਵਾਲੀਆ, ਉਹਨਾਂ ਤੁਸੀਂ ਫੇਸਬੁੱਕ ਅਕਾਊਂਟ ਤੇ ਹੁਣ ਵੀ ਜਾ ਸਕਦੇ ਹੋ, ਜੀਪੀ ਸਿੰਘ ਆਲੂਵਾਲੀਆ ਦੇ ਨਾਂ ਨਾਲ। ਉਹ ਪਿਛਲੀ ਦਫਾ ਮੇਰੇ ਨਾਲ ਪਾਕਿਸਤਾਨ ਗਏ ਸਨ ਅਗਸਤ ਮਹੀਨੇ ਵਿੱਚ ਪਿਛਲੇ ਸਾਲ, ਤੇ ਉਹ ਆਪਣੇ ਪਿੰਡ ਆਲੂਵਾਲ ਪਿੰਡ ਵੀ ਗਏ। ਉੱਥੇ ਪਿੰਡ ਜਾ ਕੇ ਉਹਨਾਂ ਨੇ ਵੀਡੀਓਜ਼ ਵੀ ਬਣਾਈਆਂ। ਸੋ ਜਿਹੜਾ ਖਾਸ ਤੌਰ ਤੇ ਜਿਹੜੇ ਆਲੂਵਾਲੀਆ ਲੋਕ ਨੇ, ਜੇ ਉਹ ਚਾਹੁੰਦੇ ਨੇ ਕੁਝ ਦੇਖਣਾ, ਉਹ ਜੀਪੀ ਸਿੰਘ ਆਲੂਵਾਲੀਆ ਨੂੰ ਫੇਸਬੁੱਕ ਤੇ ਸਰਚ ਕਰਨ, ਤੇ ਉਸ ਉੱਤੇ ਕਾਫੀ ਕੁਝ ਉਹਨਾਂ ਨੇ ਵੀਡੀਓਜ਼ ਬਣਾ ਕੇ ਪਾਈਆਂ ਨੇ। ਉਸ ਦੇ ਬਾਰੇ ਇਹ ਗੱਲ ਕਰਦੇ ਆ ਜੀ। अच्छा जी, इमरान खान साहब के पोठौर के इलाके में 4 डिस्ट्रिक्ट शामिल है जी। बहुत शुक्रिया। बहुत सारे लोग हालचाल पूछ रहे हैं जी, हालचाल का जवाब देना बड़ा औखा है जी। पर छाबड़ा कौन सी जी? हाँ जी, छाबड़ा भी खतरिया का गोत है जी, बिल्कुल सही जी। रणबीर सिंह वासू जी पूछ रहे हैं जी, मनजीत मुंडिया पूछ रहे हैं जी, इंटरेस्टिंग टॉपिक, ब्रॉड डिस्कशन जी। बिल्कुल घूमना के बारे गल कर रहे, घूमन गोत जी। हुण घूमन गोत मुसलमाना विच भी उन्ना ही है ते जिन्ना कि सिखां विच है। मैं चाहना कि ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੇ ਗੋਤ ਦੇ ਜਿਹੜੇ ਮਸ਼ਹੂਰ ਬੰਦੇ ਨੇ ਜਿਨ੍ਹਾਂ ਨੇ ਕੋਈ ਚੰਗੇ ਕੰਮ ਕੀਤੇ, ਉਹਨਾਂ ਦੇ ਨਾਮ ਵੀ ਨਾਲ ਲੈਂਦੇ ਰਹੋ, ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਵੀ ਕਿਹੜੀ ਕਿਹੜੀ ਕੌਮ ਨੇ ਕਿਹੜੇ ਕਿਹੜੇ ਵਧੀਆ ਕੰਮ ਕੀਤੇ ਹੈ। ਮੈਂ ਘੁੰਮਣਾ ਦੀ ਗੱਲ ਮੈਂ ਕਰ ਦਿੰਦਾ ਜੀ, ਸ਼ੁਰੂਆਤ ਮੈਂ ਕਰ ਦਿੰਦਾ, ਇਜ਼ਾਫਾ ਤੁਸੀਂ ਕਰ ਦੇਣਾ। ਟੋਰਾਂਟੋ ਸ਼ਹਿਰ ਵਿੱਚ ਜੀ ਇੱਕ ਮੇਰੇ ਜਾਣ ਵਾਲੇ ਇੱਕ ਪਰਿਵਾਰ ਦੇ ਵਿੱਚ ਇੱਕ ਬੀਬੀ ਹੈ, ਰਾਜ ਕੌਰ ਘੁੰਮਣ। ਉਹ ਵੈਸੇ ਰੇਡੀਓ ਸ਼ੋ ਹੋਸਟ ਨੇ, ਪਰ ਉਹ ਗਾਉਂਦੇ ਵੀ ਬਹੁਤ ਵਧੀਆ ਨੇ। ਪਰ ਉਹਨਾਂ ਨੇ ਜਿਹੜੀ ਬੜੀ ਵਧੀਆ ਮਿਸਾਲ ਜਿਹੜੀ ਕਾਇਮ ਕੀਤੀ ਹੈ, ਉਹਨਾਂ ਨੇ ਲੋਹੜੀ ਦੇ ਉੱਤੇ ਕੁੜੀਆਂ ਦੇ ਵਾਸਤੇ ਗੀਤ ਗਾਏ ਨੇ, ਤੇ ਗੀਤ ਵੀ ਜਿੰਨੇ ਨੇ ਉਹ ਬਿਲਕੁਲ ਜਿਹਨੂੰ ਕਹਿਣਾ ਚਾਹੀਦਾ ਕਿ ਫੋਕ ਸੌਂਗ ਵਰਗੇ, ਯਾਨੀ ਲੋਕ ਗੀਤਾਂ ਵਰਗੇ ਗੀਤ ਸੁਣਨ ਨੂੰ ਲੱਗਦੇ ਨੇ। ਤੁਸੀਂ ਜੇ YouTube ਦੇ ਉੱਤੇ ਜਾ ਕੇ ਕਦੀ ਲੋਹੜੀ ਦੇ ਗੀਤ ਲੱਭੋਗੇ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਉਹਨਾਂ ਦੇ ਜਿਹੜੇ ਪਹਿਲੇ ਗੀਤ ਆਣਗੇ, ਉਹਨਾਂ ਦੇ ਗੀਤ ਪਹਿਲੇ 3 ਜਾਂ 4 ਗੀਤਾਂ ਵਿੱਚ ਤੁਹਾਨੂੰ ਨਜ਼ਰ ਆ ਜਾਣਗੇ। ਰਾਜ ਘੁੰਮਣ ਨੇ ਗਾਇਕੀ ਦੇ ਵਿੱਚ ਬੜਾ ਨਾਂ ਕੀਤਾ ਹੈ, ਤੇ ਕੁੜੀਆਂ ਦੇ ਬਾਰੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਕੁੜੀਆਂ ਨੂੰ ਇੰਪੋਰਟੈਂਸ ਦੇਣ ਦੇ ਉੱਤੇ, ਕੁੜੀਆਂ ਦੇ ਹੱਕਾਂ ਦੇ ਲਈ ਲੜਨ ਵਾਸਤੇ ਟੋਰਾਂਟੋ ਵਿੱਚ ਉਹਨਾਂ ਦੀ ਬੜੀ ਅਹਿਮੀਅਤ ਹੈ। ਉਹ ਰਾਜ ਘੁੰਮਣ ਨੇ ਜੀ, ਸਾਡੇ ਮਿੱਤਰ ਨੇ। ਹਾਂਜੀ, ਅੱਛਾ ਜੀ। ਅੰਜਮ ਅਲੀ ਭੁੱਟਰ ਸਾਹਿਬ ਨੇ ਸਾਡੇ ਬੜੇ ਪਿਆਰੇ ਮਿੱਤਰ ਨੇ, ਦੋਸਤ ਨੇ। ਉਹਨਾਂ ਦਾ ਮੈਸੇਜ ਹੈ, I think we are confusing between Jats and Sikhs. Sikhs is a religion started by Baba Guru Nanak, and Jats have thousands of years in this area. Majority are Hindus. Jat Muslim are part of Indus civilization. Kindly go through books like Pakistan and its people are Arab Hind relationship. ਉਹਨਾਂ ਬੁੱਟਰ ਨੇ ਨਾ, ਉਹਨਾਂ ਨੇ ਲਿਖਿਆ ਵਾ we Buttar are Muslim even beyond 60th century, but we have many villages of Sikhs as well, Buttars. जी
ਬਹੁਤ ਸਾਰੀ ਲੋਕਾਂ ਦੇ ਸਵਾਲ ਆ ਰਹੇ ਨੇ, ਸਾਰਿਆਂ ਦੇ ਸ਼ਾਇਦ ਮੈਂ ਜਵਾਬ ਨਾ ਵੀ ਦੇ ਸਕਦਾ, ਟਰਾਈ ਕਰ ਰਿਹਾ ਜੀ। ਮੈਂ ਕੁਝ ਚੀਜ਼ਾਂ ਦੀ ਗੱਲਾਂ ਨਾਲ ਦੇ ਨਾਲ ਕਰਦਾ ਰਹਾਂਗਾ। ਜਿੰਨੀ ਛੇ ਕਪੂਰ ਸਿੰਘ ਘੁੰਮਣ ਦਾ ਜ਼ਿਕਰ ਆਇਆ ਜੀ, ਕਪੂਰ ਸਿੰਘ ਘੁੰਮਣ, ਕਵਲਦੀਪ ਸਿੰਘ ਜੀ ਨੇ ਜ਼ਿਕਰ ਕੀਤਾ, ਬਹੁਤ ਸ਼ੁਕਰੀਆ ਕਵਲਦੀਪ ਸਿੰਘ ਜੀ। ਕਪੂਰ ਸਿੰਘ ਘੁੰਮਣ ਪੰਜਾਬੀ ਦੇ ਬੜੇ ਵੱਡੇ ਲਿਖਾਰੀ ਹੋਏ ਨੇ, ਬਹੁਤ ਸਾਰੀ ਕਿਤਾਬਾਂ ਨੇ, ਤੇ ਖਾਸ ਤੌਰ ਤੇ ਜੇ ਘੁੰਮਣ ਮਿੱਤਰ ਸਾਡੇ ਇਸ ਪ੍ਰੋਗਰਾਮ ਦੇਖ ਰਹੇ ਨੇ, ਸੁਣ ਰਹੇ ਨੇ, ਕਪੂਰ ਸਿੰਘ ਘੁੰਮਣ ਬਾਰੇ ਜ਼ਰੂਰ ਪੜ੍ਹਨਾ। ਜੇ ਤੁਸੀਂ ਨਹੀਂ ਪੜ੍ਹਿਆ, ਪੜ੍ਹੋ ਜ਼ਰੂਰ, ਕਿਉਂਕਿ ਤੁਸੀਂ ਜਿਸ ਕੌਮ ਤੋਂ, ਤੁਹਾਨੂੰ ਉਸ ਕੌਮ ਦੇ ਮਾਣ ਹੋਣਾ ਚਾਹੀਦਾ ਹੈ, ਖੁਸ਼ੀ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਜਦੋਂ ਕੋਈ ਚੰਗਾ ਲਿਖਾਰੀ ਕੁਝ ਲਿਖਦਾ ਹੈ, ਉਹ ਕਿਤੇ ਨਾ ਕਿਤੇ ਉਸਦਾ ਜ਼ਿਕਰ ਜ਼ਰੂਰ ਕਰਦਾ, ਉਹ ਕਿੱਥੋਂ ਆਇਆ, ਕਿਉਂ ਆਇਆ, ਤੇ ਉਸ ਦੇ ਬਾਰੇ ਤੁਹਾਨੂੰ ਪੜ੍ਹਨ ਦਾ ਮੌਕਾ ਜ਼ਰੂਰ ਮਿਲੇਗਾ। ਰਿਆੜ ਬਾਰੇ ਗੱਲ ਪੁੱਛੀ ਗਈ ਹੈ, ਨਰੂਲਾ ਸਾਹਿਬ ਪੁੱਛ ਰਹੇ ਨੇ, ਤੁਹਾਡੇ ਨਾਲ ਵੀ ਗੱਲ ਕਰਦੇ ਜੱਟ ਸਾਹਿਬ ਹਿੰਦੂ ਟੂ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਸੰਧੂ ਸਾਹਿਬ। ਕਰਤਾਰ ਸਿੰਘ ਵਿਰਕਸ ਦੀ ਗੱਲ ਹੋ ਰਹੀ ਹੈ। ਅੱਛਾ, ਹਾਂਜੀ, ਨਾਲ ਦੇ ਨਾਲ, ਕਿਉਂਕਿ ਇਲਾਕਿਆਂ ਦੇ ਨਾਲ ਅਸੀਂ ਗੱਲ ਜੋੜ ਰਹੇ ਹਾਂ, ਕਿਉਂਕਿ ਇਹ ਸਾਰੀ ਜਿਹੜੀ ਗੱਲਾਂ ਇਹ ਇਲਾਕਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਵਿਰਕ ਪਰਿਵਾਰ ਜਿੰਨੇ ਨੇ, ਵਿਰਕ ਪਰਿਵਾਰ, ਬਹੁਤ ਸਾਰੇ ਵਿਰਕਾਂ ਦੇ ਪਰਿਵਾਰ ਜਦੋਂ ਚੜ੍ਹਦੇ ਪੰਜਾਬ ਤੋਂ ਉਹਨਾਂ ਨੂੰ ਲਹਿੰਦੇ ਪੰਜਾਬ ਵੱਲ ਜਾ ਕੇ ਵਸਾਇਆ ਗਿਆ ਸੀ 12 ਦੇ ਵਿੱਚ। 47 ਤੋਂ ਬਾਅਦ ਜਿਹੜੇ ਵਿਰਕਾਂ ਦੇ ਪਰਿਵਾਰ ਜਿੰਨੇ ਆਏ, ਇਹ ਪੰਜਾਬ, ਇਹ ਵਾਪਸ ਜਦੋਂ ਆ ਕੇ ਵਸੇ, ਤੇ ਇਹਨਾਂ ਨੂੰ ਜਿਹੜੀ ਜ਼ਮੀਨਾਂ, ਜਿਹੜੀ ਪੈਲੀ ਜਿਹੜੀ ਇਹਨਾਂ ਨੂੰ ਮਿਲੀ, ਇਹ ਇਹਨਾਂ ਨੂੰ ਸਾਰੀ ਪੈਲੀ ਮਿਲੀ ਤਾਂ ਪੰਜਾਬ ਸੀ, ਪਰ ਜਦੋਂ ਤਕਸੀਮ ਫਿਰ ਹੋ ਗਿਆ ਪੰਜਾਬ, ਤੇ ਇਹ ਹਰਿਆਣੇ ਦੇ ਇਲਾਕੇ, ਕੁਰਸ਼ੇਤਰ ਕਰਨਾਲ ਦੇ ਇਲਾਕੇ ਵਿੱਚ ਆ ਗਏ। ਸੋ ਕੁਰਸ਼ੇਤਰ ਕਰਨਾਲ ਦੇ ਇਲਾਕੇ ਦੇ ਵਿੱਚ ਵਿਰਕਾਂ ਦੇ ਬਹੁਤ ਸਾਰੇ ਪਰਿਵਾਰ ਰਹਿੰਦੇ ਨੇ, ਜੋ ਕਿ ਪਾਕਿਸਤਾਨ ਤੋਂ ਆਏ ਨੇ, ਯਾਨੀ ਕਿ ਉਹ ਜੋ ਕਿ ਲਹਿੰਦੇ ਪੰਜਾਬ ਤੋਂ ਆਏ ਨੇ। ਉਹਨਾਂ ਦੀ ਬੋਲੀ ਅੱਜ ਵੀ ਨਵੇਕਲੀ ਹੈ। ਉਹਨਾਂ ਦੀ ਬੋਲੀ ਵਿੱਚ ਥੋੜਾ ਜਿਹਾ ਤਾਂ ਜਿਹੜਾ ਸਵਾਦ ਹੈ, ਉਹ ਉਸ ਇਲਾਕੇ ਦੀ ਬੋਲੀ ਹੈ। ਥੋੜਾ ਜਿਹਾ ਉਹਨਾਂ ਦੇ ਪਰਿਵਾਰ ਹੈ, ਉਹ ਸਵਾਦ ਜਿਹੜਾ ਹੈ ਮਾਝੇ ਦੀ ਬੋਲੀ ਦਾ, ਕਿਉਂਕਿ ਮਾਝੇ ਤੋਂ ਉੱਠ ਕੇ ਗਏ ਸਨ, ਤੇ ਕੁਝ ਉਹਨਾਂ ਦੇ ਕੋਲ ਹੁਣ ਨਵੀਂ ਜਿਹੜੀ ਉਹਨਾਂ ਨੇ ਚੀਜ਼ਾਂ ਅਡਾਪਟ ਕਰਨੀਆਂ, ਉਹ ਹਰਿਆਣੇ ਦੀਆਂ ਨੇ। ਉਹਨਾਂ ਦੀ ਇੱਕ ਵੱਖਰੀ ਜ਼ੁਬਾਨ ਹੈ, ਇੱਕ ਵੱਖਰਾ ਉਹਨਾਂ ਦਾ ਖੂਬਸੂਰਤੀ ਹੈ ਉਹਨਾਂ ਦੀ ਜ਼ੁਬਾਨ ਦੀ। ਵਿਰਕਾਂ ਦੇ ਬਹੁਤ ਸਾਰੇ ਗੋਤ ਨੇ, ਵਿਰਕਾਂ ਦੇ ਬਹੁਤ ਸਾਰੇ ਪਰਿਵਾਰ ਨੇ ਇੱਥੇ ਟੋਰਾਂਟੋ ਵਿੱਚ ਵੀ, ਤੇ ਉਹਨਾਂ ਵਿੱਚ ਵੀ ਬੜੇ ਸਾਰੇ ਨਾਮਵਰ ਲੋਕ ਨੇ। ਅੱਛਾ ਜੀ, ਨਾਲ ਦੇ ਨਾਲ ਗੱਲ ਕਰਦੇ ਰਹੇ ਜੀ। ਨਾਸਿਰ ਸਾਹਿਬ, ਤੁਸੀਂ ਵੀ ਗੱਲ ਕਰਦੇ ਰਹੋ, ਇਹ ਨਾ ਲੱਗੇ ਕਿ ਮੈਂ ਇਕੱਲਾ ਹੀ ਗੱਲਾਂ ਕਰੀ ਜਾਣਾ, ਇਹ ਨਾ ਹੋਵੇ। ਨਹੀਂ, ਗੱਲਾਂ ਆਪਾਂ ਸਾਰੇ ਕਰਦੇ ਹਾਂ। ਮੇਰੇ ਨਾਲ, ਮੈਂ ਅਸਲ 'ਚ ਮੇਰੇ ਦੋਸਤ ਸੀ, ਉਹਨਾਂ ਦਾ ਫੋਨ ਸੀ, ਤੇ ਮੈਂ ਉਹਨਾਂ ਨੂੰ ਜ਼ਰੂਰ ਲੈਣ ਤੇ ਲੈਣਾ ਚਾਹ ਰਿਹਾ ਸੀ। ਅੱਗੇ ਮੈਂ ਤੁਹਾਨੂੰ ਦੱਸਿਆ ਸੀ, ਐਡਵੋਕੇਟ ਸ਼ਬਾਜ਼ ਕਸਾਨਾ ਸਾਹਿਬ ਨੇ, ਸਾਡੇ ਫੈਸਲਾਬਾਦ ਤੋਂ। ਵੈਲਕਮ ਕਸਾਨਾ ਸਾਹਿਬ। ਬਹੁਤ ਬਹੁਤ ਸ਼ੁਕਰੀਆ ਸਰ। ਤੇ ਮੈਂ ਸਰਦਾਰ ਸਾਹਿਬ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਕਹਾਂਗਾ, ਤੇ ਖਾਸ ਤੌਰ ਤੇ ਨਾਸਰ ਢਿੱਲੋਂ ਸਾਹਿਬ ਦਾ, ਸਾਡੇ ਇਲਾਕੇ ਦੇ ਨੇ, ਔਰ ਯੰਗ ਕਿਆਦਤ ਆ, ਨੌਜਵਾਨ ਪੰਜਾਬੀ ਦੇ ਬਾਰੇ 'ਚ ਮੈਂ ਸਮਝਦਾ ਇਹਨਾਂ ਨੇ ਬਹੁਤ ਆਪਣਾ ਕੰਮ ਕੀਤਾ। ਔਰ ਸਾਡੇ ਇਸ ਇਲਾਕਾ ਜਿਹੜਾ ਫੈਸਲਾਬਾਦ ਦਾ ਨਸਰਾਣਾ ਹੈ, ਰਾਜਪਾ ਨਸਰਾਣੇ 'ਚ ਸਾਰਾ ਤਕਰੀਬਨ ਸਿੱਖਾਂ ਦਾ ਨਸਰਾਣਾ ਸੀ। ਅਸੀਂ ਇੱਥੇ ਆ ਕੇ ਆਬਾਦ ਹੋਏ ਹਾਂ। ਅਸੀਂ ਲੁਧਿਆਣੇ ਤੋਂ ਆ, ਬੇਸਿਕਲੀ ਗੁੱਜਰ ਬਰਾਦਰੀ ਤੋਂ ਤਲਕ ਆ, ਕਸਾਣਾ ਸਾਡੀ ਗੋਤ ਆ। ਤੇ ਮੈਂ ਦੇਖਦਾ, ਮੈਂ ਅਕਸਰ ਇਹਨਾਂ ਦਾ ਵੀਡੀਓ ਕਲਿਪਸ ਦੇਖਦਾ, YouTube ਤੇ ਦੇਖਦਾ, ਤੇ ਖਾਸ ਤੌਰ ਤੇ ਤੁਹਾਨੂੰ ਅਸੀਂ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ ਢਿੱਲੋਂ ਸਾਹਿਬ, ਕਿ ਤੁਸੀਂ ਬਹੁਤ ਇੱਕ ਜਜ਼ਬਾਤ, ਜਿਹੜੇ ਅਸਲ ਸਰਦਾਰ ਸਾਹਿਬ ਇਹ ਚੀਜ਼ ਆ ਕਿ ਪੰਜਾਬੀ ਬਿਲਕੁਲ ਵਿਖਰੇ ਹੋਏ ਸੀ, ਡਿਵਾਈਡ ਹੋਏ ਸੀ। ਸਾਨੂੰ ਬਿਲਕੁਲ ਪਤਾ ਹੀ ਨਹੀਂ ਵੀ ਇਹ ਬਾਰਡਰੋਂ ਪਾਰ ਕੀ ਆ। ਖਾਸ ਤੌਰ ਤੇ ਉਹ ਨਸਲ, ਜਿਹੜੀ ਨਸਲ ਹੈ ਹੁਣ ਜਿਹੜੀ ਦੇਖ ਰਹੀ ਆ, ਸਾਡੇ ਠੀਕ ਆ ਵਡਕੇ ਜਿਹੜੇ ਸੀ ਉੱਥੋਂ ਆਏ ਸੀ, ਦਾਸਤਾਨਾਂ ਲੈ ਕੇ, ਬੜੀਆਂ ਜ਼ੁਲਮ ਦੀਆਂ ਦਾਸਤਾਨਾਂ ਲੈ ਕੇ ਆਏ ਸੀ, ਜਿਹਦੇ ਬਾਰੇ 'ਚ ਸਾਨੂੰ ਪਤਾ ਹੀ ਨਹੀਂ ਸੀ ਚੱਲਦਾ ਕਿ ਉਧਰ ਅਸੀਂ ਦੇਖੀਏ ਵੀ, ਪਿਆਰ ਨਾਲ ਨਹੀਂ ਦੇਖਦੇ ਸੀ ਦੂਸਰੀ ਸਾਈਡ ਤੇ। ਲੇਕਿਨ ਹੁਣ ਇਹ ਮੀਡੀਆ ਦਾ ਕਹਿੰਦੇ ਆ ਵੀ ਕੇਸਟ ਦੀ ਇੱਕ ਸਾਈਡ ਸੁਣਨ ਨੂੰ ਮਿਲਦੀ ਸੀ, ਤੇ ਹੁਣ ਕੇਸਟ ਦੀਆਂ ਦੋਵੇਂ ਸਾਈਡਾਂ ਸੁਣਨ ਨੂੰ ਮਿਲੀਆਂ, ਤੇ ਫਿਰ ਕੁਛ ਨਾ ਕੁਛ ਹੌਸਲਾ ਆਇਆ ਵੀ ਨਹੀਂ ਬਈ, ਇਹ ਉਹ ਲੋਕ ਜਿਹੜੇ ਕੋਸ਼ਿਸ਼ ਹਨ ਜਿਨ੍ਹਾਂ ਨੇ ਨੁਕਸਾਨ ਕੀਤੇ ਆ, ਜ਼ੁਲਮ ਕੀਤਾ, ਉਹ ਕੇਸਟ ਦੀ ਇੱਕ ਸਾਈਡ। ਜਦੋਂ ਹਿਸਟਰੀ ਜਿਹੜੀ ਹੈ ਨਾ, ਕੋਈ ਸਰਕਾਰ ਹੈ, ਕੋਈ ਬਾਦਸ਼ਾਹ, ਕੋਈ ਹੁਕੂਮਤ ਹੈ, ਉਹ ਜਿਹੜੀ ਤਾਰੀਖ ਹੈ ਉਹ ਆਪਣੇ ਹਿਸਾਬ ਦੇ ਨਾਲ ਲਿਖਾਉਂਦੇ ਆ। ਵੀ ਜਿਵੇਂ ਹੁਣ ਇੱਧਰ ਦੀ ਜਾਂ ਉੱਧਰ ਦੀ ਗੱਲ ਕਰੀਏ, ਉਹ ਇਹ ਦੱਸਿਆ ਜਾਂਦਾ ਵੀ ਇੱਕ ਸਾਈਡ ਦੀ ਕੇਸਟ ਸੁਣਨ ਨੂੰ ਮਿਲਦੀ ਸੀ ਕਿ ਉਹਨਾਂ ਨੇ ਜ਼ੁਲਮ ਬਹੁਤ ਕੀਤਾ, ਇਹ ਆਂਦੇ ਸੀ ਉਹਨਾਂ ਨੇ ਬਹੁਤ ਕੀਤਾ। ਸੋ ਇਹਦੇ ਵਿੱਚ ਕੋਸ਼ਿਸ਼ ਵੀ ਇਹ ਕੀਤੀ ਆ ਵੀ ਦੋਵਾਂ ਨੂੰ ਰੰਗ, ਚਿਹਰਾ ਜਿਹੜਾ ਵਾ ਦੋਵਾਂ ਪਾਸਿਆਂ ਦਾ ਵਿਖਾਉਣਾ ਚਾਹੀਦਾ ਵਾ ਕਿ ਆ ਐਕਚੁਅਲ ਹੋਇਆ ਕੀ ਆ, ਅਸਲ ਵਜ੍ਹਾ ਕੀ ਆ। ਇਸ ਪਾਰਟੀਸ਼ਨ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ, 10 ਲੱਖ ਤੋਂ ਬਹੁਤੇ ਲੋਕ ਮਰੇ ਆ, ਉਹਦੇ ਵਿੱਚ ਸਾਡੇ ਵਾਲੇ ਪਾਸੇ ਇਹ ਆਂਦੇ ਆ ਵੀ ਮੁਸਲਮਾਨਾਂ ਨੂੰ ਉਹਨਾਂ ਨੇ ਮਾਰਿਆ। ਜੇ ਆਪਾਂ ਮੀਡੀਆ ਵੇਖਦੇ ਸਾਂ ਪਹਿਲੋਂ ਤੱਕ, ਅਸੀਂ ਕਿਉਂਕਿ ਫਿਲਮ ਇੰਡਸਟਰੀ ਦੀ ਗੱਲ ਕਰੀਏ, ਮੀਡੀਆ ਦੀ ਗੱਲ ਕਰੀਏ, ਏਡੇ ਅਸੀਂ ਅੱਗੇ ਨਹੀਂ ਸਾਂ। ਉਧਰ ਉਹਨਾਂ ਨੇ ਫਿਲਮਾਂ ਵੀ ਬਹੁਤ ਬਣਾਈਆਂ ਸੀ, ਮੁਸਲਮਾਨ ਜਦੋਂ ਆਏ ਆ ਉਹਨਾਂ ਨੇ ਸਾਡੇ ਨਾਲ ਜ਼ਿਆਦਤੀ ਬੜੀ ਕੀਤੀ ਆ। ਅਸਲ ਦੇ ਵਿੱਚ ਵਜ੍ਹਾ ਕੀ ਸੀ, ਅਸਲ ਹਕੀਕਤ ਕੀ ਸੀ, ਸਾਨੂੰ ਬਜ਼ੁਰਗਾਂ ਨੇ, ਜਿਨ੍ਹਾਂ ਨੂੰ ਅਸੀਂ ਰਿਕਾਰਡ ਕੀਤਾ, 700-800 ਬਜ਼ੁਰਗ, ਅਸਲ ਕਹਾਣੀ ਸਾਨੂੰ ਉਹਨਾਂ ਨੇ ਦੱਸੀ ਹੈ ਕਿ ਉਹ ਕੋਸ਼ੀ ਲੋਕ ਸਨ, ਪਿੰਡਾਂ ਦੇ ਜਿੱਥੇ ਜਿੱਥੇ ਆਪਾਂ ਰਹਿੰਦੇ ਸਾਂ, ਉਹਨਾਂ ਨੇ ਸਾਡੀ ਬੜੀ ਮਦਦ ਕੀਤੀ। ਉਹ ਲੁੱਟਣ ਮਾਰਨ ਵਾਲੇ, ਖੋਹਣ ਵਾਲੇ, ਉਹ ਤਬਕਾ ਥੋੜਾ ਸੀ। ਬਿਲਕੁਲ ਸਹੀ।
ਇਹ ਢਿੱਲੋਂ ਸਾਹਿਬ, ਇਹ ਤੁਸੀਂ ਇਹ ਜਿਹੜਾ ਦੂਸਰਾ ਰੁਖ ਆ ਦੂਸਰੀ ਤਰਫ ਦਾ, ਇਹਦੇ ਚ ਤੁਹਾਡੀ ਬੜੀ ਮਿਹਨਤ ਆ, ਪੰਜਾਬੀ ਲਹਿਰ ਦੀ ਬੜੀ ਮਿਹਨਤ ਆ, ਜਿਹਨੇ ਪੰਜਾਬੀਆਂ ਦੇ ਜਜ਼ਬਾਤ ਇੱਕ ਦੂਸਰੇ ਨੂੰ ਸੁਣਾਏ। ਤੇ ਮੈਂ ਤੇ ਇਹ ਕਹਾਂਗਾ ਕਿ ਅਸੀਂ ਜਹਾਲਤ ਨੇ ਸਾਨੂੰ ਮਾਰਿਆ। ਬਿਲਕੁਲ ਉਦੋਂ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਸ ਤਰ੍ਹਾਂ ਸਾਡੇ ਸਿਆਣੇ ਦੱਸਦੇ ਨੇ, ਅਸੀਂ ਵੀ ਖੁਦ ਲੁਧਿਆਣੇ ਚੋਂ ਜੋ ਦੱਸਦੇ ਨੇ ਕਿ ਪੂਰੀ ਜ਼ੈਲ ਗੁਜਰਾਂ ਦੀ ਸੀ, ਉੱਥੇ ਉੱਠਣਾ ਨਹੀਂ ਸੀ ਚਾਹੁੰਦੇ, ਨਹੀਂ ਆਉਣਾ ਚਾਹੁੰਦੇ ਸੀ। ਲੇਕਿਨ ਉਦੋਂ ਬਾਅਦ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਕਿ ਜਨਾਬ ਪਿੰਡ ਦਾ ਘੇਰਾ ਪੈ ਰਿਹਾ ਵਾ, ਉਹ ਫਲਾਣੇ ਪਿੰਡ 'ਚ ਇੰਨੇ ਬੰਦੇ ਮਾਰ ਦਿੱਤੇ, ਫਲਾਣੇ ਇੰਨੇ ਮਾਰ ਦਿੱਤੇ। ਉਹ ਫਿਰ ਅਫਵਾਹਾਂ, ਉਹਦੇ 'ਚ ਹਕੀਕਤ ਵੀ ਹੋ ਸਕਦੀ ਆ, ਉਹਦੇ 'ਚ ਮੁਬਾਲਗਾ ਵੀ ਹੋ ਸਕਦਾ, ਕਿ ਗਲਤ ਵੀ ਹੋ ਸਕਦਾ। ਲੇਕਿਨ ਕੋਈ ਜ਼ਰਾਏ ਨਹੀਂ ਸੀ, ਕੋਈ ਟੈਲੀਫੋਨ ਨਹੀਂ ਸੀ ਉਦੋਂ ਹੁੰਦੇ, ਕਿਸੇ ਕੋਈ ਤਸਦੀਕ ਕਰਨ ਦੀ ਕੋਈ ਚੀਜ਼ ਨਹੀਂ ਸੀ ਹੁੰਦੀ, ਔਰ ਅਨਪੜ੍ਹ ਲੋਕ ਸੀ, ਬਿਲਕੁਲ ਚਿੱਠੀ ਤੇ ਪੜ੍ਹ ਨਹੀਂ ਸੀ ਸਕਦੇ। ਬਲਕਿ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਮੁਲਕ ਬਦਲਣਾ ਕੀ ਚੀਜ਼ ਆ। ਸਾਡੇ ਤੇ ਇੱਥੇ ਸਿਆਣੇ ਆ ਕੇ ਢਿੱਲੋਂ ਸਾਹਿਬ ਕੋਈ 15-20 ਸਾਲ 65 ਦੀ ਜੰਗ ਤੱਕਰ ਇਹੀ ਕਹਿੰਦੇ ਰਹੇ ਕਿ ਅਸੀਂ ਵਾਪਸ ਮੁੜ ਜਾਣਾ, ਅਸੀਂ ਇੱਥੇ ਆਏ, ਅਸੀਂ ਵਾਪਸ ਮੁੜ ਜਾਣਾ। ਤੇ ਲਫ਼ਜ਼ ਆਬਾਦਕਾਰੀ ਦਾ ਤੇ ਹੁੰਦਾ ਹੀ ਨਹੀਂ ਸੀ, ਕਿਹੜਾ ਜੀ ਉਹ ਕਿੱਥੇ ਬੈਠਾ ਵਾ, ਉਹ ਕਿੱਥੇ ਬੈਠਾ ਵਾ, ਉਹ ਫਲਾਣੇ ਪਿੰਡ 'ਚ ਬਹਿ ਗਿਆ, ਉਹ ਫਲਾਣੇ ਪਿੰਡ 'ਚ ਬਹਿ ਗਿਆ। ਤੇ ਇਹ ਯਾਨੀ ਕਿ ਬਿਲਕੁਲ ਨਹੀਂ ਪਤਾ ਚੱਲਿਆ, ਕਿਸੇ ਨੂੰ ਪਤਾ ਹੀ ਨਹੀਂ ਸੀ ਰਿਆਸਤ ਕਿੱਦਾਂ, ਸੋਵਰਨ ਸਟੇਟ ਕੀ ਹੁੰਦੀ ਆ। ਹੁਣ ਬਾਰਡਰ ਜਿਹੜੇ ਨੇ, ਇਹ ਬਾਰਡਰ ਜਦੋਂ ਲਕੀਰਾਂ ਵਹਿ ਗਈਆਂ ਨੇ, ਇਹ ਖਤਮ ਤੇ ਨਹੀਂ ਹੁਣ ਹੋ ਸਕਦੀਆਂ, ਬਲਕਿ ਇੱਕ ਦੂਜੇ ਨੂੰ ਆਉਣ ਜਾਣ ਲਈ ਵੀ ਸਾਨੂੰ ਪਾਸਪੋਰਟ ਵੀਜ਼ੇ ਦੀ ਲੋੜ ਪੈਣੀ ਆ। ਇਹ ਵੀ ਨਹੀਂ ਕਿਸੇ ਨੂੰ ਪਤਾ ਸੀ। ਬਸ ਇਹੀ ਪਤਾ ਸੀ ਕਿ ਇਹ ਜਿਹੜਾ ਜੀ ਲੁੱਟ ਖੋਹ ਹਟ ਜਾਏ, ਜਦੋਂ ਲੁੱਟ ਖੋਹ ਹਟ ਗਈ, ਅਮਨ ਹੋ ਗਿਆ, ਤੇ ਫਿਰ ਪਤਾ ਨਹੀਂ ਵਿੱਚ ਅਸੀਂ ਖੇਤਾਂ 'ਚ ਵਾਪਸ ਚਲ ਜਾਾਂਗੇ ਆਪਣੇ। ਤੇ ਇਹ ਸੂਰਤ ਹਾਲ ਸੀ, ਇਹ ਦੋਨਾਂ ਘਰਾਂ ਨਾਲ ਹੋਈ ਆ। ਤੇ ਮੈਂ ਖਾਸ ਤੌਰ ਤੇ ਕਹਾਂਗਾ ਕਿ ਸਿੱਖ ਜਿਹੜੇ ਸੀ ਇਹ ਵੀ ਜਜ਼ਬਾਤੀ ਸੀ, ਸਿੱਖ ਬਰਾਦਰੀ ਵੀ ਜਜ਼ਬਾਤੀ ਸੀ। ਤੇ ਉਹ ਵੀ ਸੁਣਦੇ ਰਹੇ ਕਿ ਉਹ ਪਿੱਛੇ ਜੀ ਮੁਸਲਮਾਨਾਂ ਨੇ ਇਹ ਕਰ ਦਿੱਤਾ। ਜਿੱਥੇ ਜਿਹਦਾ ਕੋਈ ਅਕਸਰੀਅਤ ਸੀ ਉੱਥੇ ਉਹਨੇ ਵਾਅਦਾ ਕੀਤਾ। ਇਹਦੇ 'ਚ ਇਹ ਨਹੀਂ ਅਸੀਂ ਕਹਿੰਦੇ ਕਿ ਜਿੱਥੇ ਮੁਸਲਮਾਨ ਦੀ ਅਕਸਰੀਅਤ ਸੀ ਉੱਥੇ ਮੁਸਲਮਾਨਾਂ ਨੇ ਵਾਅਦਾ ਕੀਤਾ, ਜਿੱਥੇ ਸਿੱਖਾਂ ਦੀ ਅਕਸਰੀਅਤ ਸੀ ਉੱਥੇ ਸਿੱਖਾਂ ਨੇ ਵਾਅਦਾ ਕੀਤਾ। ਤੇ ਬਿਲਕੁਲ ਕਿਸਾਨ ਸਾਹਿਬ, ਤੁਹਾਡਾ ਪੁਆਇੰਟ ਬਹੁਤ ਵੈਲਿਡ ਤੇ ਵਧੀਆ, ਆਪਾਂ ਇੱਥੇ ਗੱਲ ਕਰਦੇ ਹੁੰਦੇ ਆ। ਸਾਡੇ ਬਹੁਤ ਸਾਰੇ ਦੋਸਤ ਵਿੱਚ ਕਮੈਂਟ ਕਰਦੇ ਨੇ, ਸਾਡਾ ਕੋਈ 600 ਦੇ ਕੋਲ ਲੋਕ ਜੁੜੇ ਨੇ। ਕਿਸਾਨ ਸਾਹਿਬ, ਅੱਜ ਦਾ ਸਾਡਾ ਟੌਪਿਕ ਸੀ ਪੰਜਾਬ ਦੀਆਂ ਗੋਤਾਂ। ਅਸੀਂ ਉਹਦੇ 'ਚ ਕਿਸੇ ਨੂੰ ਹਿੱਟ ਕਰਨ ਦਾ ਕਰਕੇ ਨਹੀਂ ਵੀ ਇੱਧਰ ਕਿਹੜੇ ਵਸਦੇ ਉੱਧਰ ਕਿਹੜੇ ਵਸਦੇ, ਕੁਛ ਉਹਨਾਂ ਦੀ ਤਾਰੀਖ, ਉਹਦੇ ਤੇ ਗੱਲ ਕਰਨਾ। ਉਸ ਟੌਪਿਕ ਵੱਲੋਂ ਵੀ ਥੋੜਾ ਜਿਹਾ ਤੁਸੀਂ ਜ਼ਰੂਰ ਹਿੱਸਾ ਪਾਉਣਾ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ। ਦੇਖੋ, ਇਹ ਗੋਤ ਇਨਸਾਨ ਦੀ ਪਹਿਚਾਣ ਹੁੰਦੀ ਆ, ਜਿਹੜੀ ਉਹਦੀ ਜ਼ਾਤ ਆ, ਬਰਾਦਰੀ, ਉਹਦੀ ਪਹਿਚਾਣ ਹੁੰਦੀ ਆ। ਇਹ ਉਹਦੇ 'ਚ ਪੰਜਾਬ ਦੇ ਵਿੱਚ ਬਿਲਕੁਲ ਸਾਂਝੀਆਂ ਗੋਤਾਂ ਨੇ। ਮੈਂ ਹੁਣ ਦੇਖਦਾ ਗੁੱਜਰ ਜਿਹੜੇ ਨੇ ਉਹ ਕਸਾਣੇ ਉਧਰ ਵੀ ਨੇ, ਬਡਾਣੇ ਵੀ ਨੇ, ਉਹਦੇ ਬਾਅਦ ਚੇਚੀ ਵੀ ਨੇ, ਗੋਰਸੀ ਵੀ ਨੇ, ਸਾਰੇ ਸਿਰਫ ਨਾਂ ਦਾ ਫਰਕ ਪੈਂਦਾ। ਇੱਥੇ ਨਾਮ ਮੁਸਲਮਾਨਾਂ ਵਾਲੇ ਨੇ, ਪਿੱਛੇ ਲਫ਼ਜ਼ ਇੱਕੋ ਹੀ ਆ, ਤੇ ਉੱਥੇ ਨਾਮ ਦੂਸਰੇ ਨੇ, ਹਿੰਦੂਆਂ ਵਾਲੇ ਨੇ। ਤੇ ਅਸੀਂ ਬਜ਼ਾਦੇ ਖੁਦ ਵੀ ਅੱਜ ਤੋਂ 200-300 ਸਾਲ ਪਹਿਲੇ ਚਲੇ ਜਾਈਏ, ਅਸੀਂ ਵੀ ਹਿੰਦੂਆਂ ਤੋਂ ਹੀ, ਗੁੱਜਰ ਵੀ ਹਿੰਦੂਆਂ ਤੋਂ ਮੁਸਲਮਾਨ ਹੋਏ ਨੇ। ਤੇ ਇਸੇ ਤਰ੍ਹਾਂ ਹੀ ਤੁਸੀਂ ਹੁਣ ਢਿੱਲੋਂ ਬਰਾਦਰੀ ਬੈਠੀ ਆ, ਢਿੱਲੋਂ ਜਿਹੜੇ ਨੇ ਇਹ ਸਿੱਖਾਂ ਤੋਂ ਮੁਸਲਮਾਨ ਹੋਏ ਨੇ। ਤੇ ਇਹਨਾਂ ਦਾ ਆਪਸ 'ਚ ਬੜਾ ਸ਼ੁਰੂ 'ਚ ਕਹਿਣਾ, ਇੱਕ ਦੋਸਤ ਦਾ ਮੈਸੇਜ ਵੀ ਆਂਦਾ ਵੀ ਗੁੱਸਾ ਨਾ ਕਰਿਓ ਵੀ ਜਿਹੜੇ ਤੁਸੀਂ ਸਿੱਖਾਂ ਤੋਂ ਕਨਵਰਟ ਹੋਏ ਤੇ ਜਿਹੜੇ ਰਾਣੇ ਆ ਹਿੰਦੂਆਂ ਤੋਂ। ਮੈਂ ਕਿਹਾ ਗੁੱਸਾ ਕਰਨ ਵਾਲੀ ਗੱਲ ਕਰੀ ਹੋਏ ਆ, ਤੁਸੀਂ ਗੁੱਸੇ ਵਾਲੀ ਕਿਹੜੀ ਗੱਲ ਹੈ? ਨਹੀਂ, ਇਹ ਹਿੰਦੂ ਦੇਖੋ, ਸਾਡੇ ਜ਼ਿਹਨ ਦੇ ਵਿੱਚ ਇੱਕ ਪੜਾਇਆ ਜਾਂਦਾ ਹਿੰਦੂ ਕੋ ਮਾੜੇ ਨਹੀਂ ਹੈਗੇ ਮੇਰੇ ਹਿਸਾਬ ਨਾਲ। ਹਿੰਦੂ ਵੀ ਅੱਛੇ ਨੇ। ਹਿੰਦੂ ਬੜੀ ਅਮਨ ਪਸੰਦ ਹੈਗੀ ਆ ਕੌਮ। ਉਹ ਅਮਨ ਪਸੰਦ ਹੈ ਸੀ ਤੇ ਉਹ ਵਿਚਾਰਿਆਂ ਨੂੰ ਧਰੋ ਹੀ ਹੁੰਦਾ ਗਿਆ ਨਾ। ਜਿਹੜੇ ਵੀ ਹਮਲਾਵਰ ਆਂਦੇ ਸੀ ਉਹ ਰਗੜਦੇ ਹੀ ਗਏ, ਤੇ ਅਮਨ ਪਸੰਦ ਹੀ ਸੀ ਨਾ। ਜੇ ਉਹ ਵੀ ਕੋਈ ਜਿਆਲੇ ਹੁੰਦੇ ਤੇ ਉਹ ਵੀ ਬਰਾਬਰ ਦੀ ਟੱਕਰ ਲੈ ਲੈਂਦੇ। ਤੇ ਇਸ ਕਰਕੇ ਅਗਰ ਮੈਂ ਤੇ ਪੂਰੀ ਤਾਰੀਖ ਦਾ ਬੜਾ ਗੌਰ ਨਾਲ ਮਤਾਲਿਆ ਕਰਦਾ, ਤੇ ਮੈਂ ਖਾਸ ਤੌਰ ਤੇ ਰਣਜੀਤ ਸਿੰਘ ਸਾਹਿਬ ਨੂੰ, ਜਿਹੜੇ ਮਹਾਰਾਜਾ ਰਣਜੀਤ ਸਿੰਘ ਆ, ਮੈਂ ਸਮਝਦਾ ਕਿ ਅਗਰ ਉਹ ਨਾ ਉੱਠਦੇ, ਅਗਰ ਉਹ ਇਸ ਪੰਜਾਬ 'ਚ ਨਾ ਉੱਠਦੇ, ਤੇ ਇਹ ਪੰਜਾਬ ਜਿਹੜਾ ਇਹ ਤੇ ਵੈਸੇ ਹੀ ਉਹਨਾਂ ਦੀ ਹਮਲਾਵਰਾਂ ਦੀ ਇੱਕ ਹੈਗਾ ਸੀ, ਸਰਜ਼ਮੀਨ ਸੀ, ਇਹਨੂੰ ਤੇ ਰੌਂਦਦੇ ਹੀ ਚਲੇ ਜਾਂਦੇ ਸੀ ਨਾ। ਦਿੱਲੀ ਤੱਕ ਤੇ ਉਹਨਾਂ ਨੂੰ ਮਜ਼ਾਮਤ ਹੀ ਕੋਈ ਨਹੀਂ ਸੀ ਹੁੰਦੀ। ਜਦੋਂ ਦਿੱਲੀ ਤੇ ਜਾ ਕੇ ਉਹ ਬੈਠਦੇ ਸੀ, ਫਿਰ ਉਹਦੇ ਬਾਅਦ ਅੱਗੇ ਆਪਣਾ ਤਖਤ ਸ਼ੁਰੂ ਕਰਦੇ ਸੀ। ਤੇ ਰਣਜੀਤ ਸਿੰਘ ਆਇਆ, ਉਹਨੇ ਦਲੇਰੀ ਨਾਲ ਮੁਕਾਬਲਾ ਕੀਤਾ, ਉਹਦੀ ਬਹਾਦਰੀ, ਉਹਨੂੰ ਸ਼ੇਰੇ ਪੰਜਾਬ ਐਵੇਂ ਨਹੀਂ ਕਹਿੰਦੇ, ਜਿਹਦੀ ਵਜ੍ਹਾ ਨਾਲ ਇਧਰੋਂ ਰੋਕ ਲੱਗੀ, ਖਾਸ ਤੌਰ ਤੇ ਅਫਗਾਨਿਸਤਾਨ ਵੱਲੋਂ ਰੋਕ ਲੱਗੀ। ਜਦੋਂ ਅਫਗਾਨਿਸਤਾਨ ਵੱਲੋਂ ਰੋਕ ਲੱਗੀ ਆ
ਤੇ ਦੂਸਰੀ ਸਾਈਡ ਤੇ ਜਿਹੜੇ ਸੀ ਮੁਗਲ, ਉਹ ਪਹਿਲੇ ਹੀ ਕਮਜ਼ੋਰ ਸੀ, ਔਰ ਉਹਨਾਂ ਨੂੰ ਅਗਰ ਰਣਜੀਤ ਸਿੰਘ ਨਾ ਹੁੰਦਾ ਤੇ ਇੱਥੇ ਅੰਗਰੇਜ਼ ਦਾ ਰਾਜ ਵੀ ਨਹੀਂ ਸੀ ਆਣਾ। ਇੱਥੇ ਅੰਗਰੇਜ਼ ਦਾ ਰਾਜ ਵੀ ਉਦੋਂ ਹੀ ਆਇਆ ਕਿ ਰਣਜੀਤ ਸਿੰਘ ਆਇਆ। ਤੇ ਜਦੋਂ ਅੰਗਰੇਜ਼ ਦਾ ਰਾਜ ਆਇਆ, ਅੰਗਰੇਜ਼, ਮੈਂ ਹੁਣ ਵੀ ਕਹਾਂਗਾ ਕਿ ਅੰਗਰੇਜ਼ ਮੁਗਲਾਂ ਨਾਲੋਂ ਬਹੁਤ ਚੰਗੇ ਸੀ। ਮੁਗਲਾਂ ਨਾਲੋਂ, ਮੁਗਲ ਤੇ ਇਥੋਂ ਜਿਹੜੀ ਵੀ ਸੀ ਚੀਜ਼, ਕੋਈ ਮਜ਼ਹਬ ਦੇ ਨਾਮ ਤੇ ਨਹੀਂ ਸੀ ਆਉਂਦੇ, ਮਜ਼ਹਬ ਨੂੰ ਤਾਂ ਇਸਤੇਮਾਲ ਕਰਦੇ ਸੀ। ਉਹ ਤੇ ਇੱਥੇ ਲੁੱਟਣ ਆਉਂਦੇ ਸੀ ਨਾ, ਆਉਂਦੇ ਸੀ, ਉਹ ਆਪਣਾ ਇਕੱਠੇ ਕਰਦੇ ਸੀ ਆਪਣਾ ਖਰਾਜ, ਇੱਥੇ ਗਵਰਨਰ ਬਿਠਾ ਦਿੰਦੇ ਸੀ, ਉੱਥੋਂ ਲਿਆ ਕੇ ਇੱਥੇ ਬੰਦੇ ਗਵਰਨਰ ਬਿਠਾ ਦਿੰਦੇ ਸੀ। ਕਿਆ ਇੱਥੋਂ ਦੇ ਪੰਜਾਬੀਆਂ ਨੂੰ ਨਹੀਂ ਬਿਠਾਉਂਦੇ ਸੀ? ਮੁਸਲਮਾਨ ਵੀ ਹੋਣ ਤਾਂ ਵੀ ਨਹੀਂ ਸੀ ਬਿਠਾਉਂਦੇ, ਉੱਥੋਂ ਦੇ ਆ ਕੇ ਬਿਠਾਉਂਦੇ ਸੀ। ਤੇ ਇਸ ਕਰਕੇ ਅਗਰ ਪਾਕਿਸਤਾਨ, ਇੰਡੀਆ ਇਸ ਟਾਈਮ ਬਣੇ ਨੇ, ਇਹਨਾਂ ਨੂੰ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ, ਲੜਾਈ ਝਗੜਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਚੰਗਾ ਹੈ ਨਹੀਂ ਲੜਾਈ ਝਗੜਾ, ਚੰਗਾ ਹੈ ਨਹੀਂ ਲੜਾਈ ਝਗੜਾ। ਇੱਕ ਭਾਜੀ ਆਂਦੇ ਯੋਗੇਸ਼ ਚਲਾਣਾ ਸਾਹਿਬ ਆਂਦੇ ਕਿਸਾਨਾ ਸਾਹਿਬ ਬਾਰੇ ਦੱਸਣਾ। ਤੇ ਯੋਗੇਸ਼ ਜੀ, ਕਿਸਾਨਾ ਸਾਹਿਬ ਸਾਡੇ ਇਲਾਕੇ ਦੀ, ਬਲਕਿ ਪੂਰੇ ਪੰਜਾਬ ਦੀ ਬੜੀ ਜਾਣੀ ਮਾਣੀ ਸ਼ਖਸੀਅਤ ਨੇ। ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੀ ਗਵਰਨਮੈਂਟ ਹੈ ਇਮਰਾਨ ਖਾਨ ਦੀ, ਉਹਨਾਂ ਦੇ MNA ਦੇ ਉਮੀਦਵਾਰ ਹੁੰਦੇ ਨੇ ਹਰ ਵਾਰੀ ਦੀ। ਅੱਜ ਤਾਂ ਇਹਨਾਂ ਨੂੰ ਟਿਕਟ ਤੇ ਨਹੀਂ ਮਿਲ ਸਕਿਆ, ਲੇਕਿਨ ਉਮੀਦ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿਲਕੁਲ ਇੱਕ ਵਧੀਆ ਕਿਆਦਤ ਦੇ ਰੂਪ 'ਚ ਸਾਡੇ ਸਾਹਮਣੇ ਆਉਣਗੇ। ਇਹਨਾਂ ਦਾ ਬੜਾ ਨਾਮ ਆ ਪੰਜਾਬ ਦੇ ਵਿੱਚ, ਫੈਸਲਾਬਾਦ ਦੇ ਵਿੱਚ। ਇਹਨਾਂ ਦੀ ਇਹ ਸਾਡੇ ਸਿਆਸਤ ਦੇ ਵਿੱਚੋਂ ਇੱਕ ਉਭਰਦੇ ਨੌਜਵਾਨ ਆਪਾਂ ਕਹਿ ਲਈਏ ਤੇ ਬਿਲਕੁਲ ਸਾਡੇ ਲੈਲਪੁਰ ਦੀ ਧਰਤੀ ਦੇ ਇੱਕ ਬੜੇ ਉਭਰਦੇ ਨੌਜਵਾਨ ਨੇ। ਯੋਗੇਸ਼ ਚਲਾਣਾ ਸਾਹਿਬ ਨੇ ਪੁੱਛਿਆ ਸੀ। ਕਿਸਾਨਾ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ ਗੱਲ ਦਾ ਮੁੱਢ ਅੱਗੇ ਵੀ ਬਣਨਾ। ਅੱਜ ਦਾ ਜਿਹੜਾ ਸਾਡਾ ਮੁੱਦਾ, ਅੱਜ ਦਾ ਜਿਹੜਾ ਟੌਪਿਕ ਹੈ, ਉੱਤੇ ਗੱਲ ਕਰਨੀ ਹੈ। ਤੁਸੀਂ ਜ਼ਰੂਰ ਸਾਡੇ ਨਾਲ ਜੁੜੇ ਰਹੋ। ਇਸ ਕਮੈਂਟਾਂ ਦੀ ਰਾਹੀਂ ਅਸੀਂ ਤੁਹਾਨੂੰ ਵੇਖਦੇ ਰਹਾਂਗੇ। ਅਸੀਂ ਸਾਨੂੰ ਦੇਖ ਰਹੇ ਹਾਂ ਜੀ, ਔਰ ਅਸੀਂ ਇਨਸ਼ਾ ਤਾਲਾ ਅੱਗੋਂ ਤੋਂ ਵੀ ਜੁੜਾ ਕਰਾਂਗੇ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜਨਾਬ। ਚਲੋ ਸਾਹਿਬ, ਬਹੁਤ ਸਾਰੇ ਦੋਸਤ, ਬਹੁਤ ਸਾਰੇ ਲੋਕ ਜੀ ਸਵਾਲ ਜਵਾਬ ਕਰ ਰਹੇ ਨੇ ਜੀ ਕਿ ਇੱਕ ਦੋਸਤ ਨੇ ਕਿਹਾ ਕਿ ਕਨਫਿਊਜ਼ਨ ਜ਼ਿਆਦਾ ਹੋ ਗਿਆ ਹੈ ਕਿਸਾਨਾ ਗੋਤ ਦੇ ਬਾਰੇ। ਕਹਿੰਦੇ ਬੜੀ ਅੱਛੀ ਜਾਣਕਾਰੀ ਸੀਗੀ ਜੀ। ਇੱਥੇ ਟੋਰਾਂਟੋ ਵਿੱਚ ਵੀ, ਟੋਰਾਂਟੋ ਨਹੀਂ ਸੌਰੀ, ਕੈਨੇਡਾ ਦੇ ਵਿੱਚ ਹੁਣ ਅੱਜ ਕੱਲ੍ਹ ਕੈਲਗਰੀ ਚਲੇ ਗਏ ਨੇ ਜੀ। ਕੈਲਗਰੀ ਸ਼ਹਿਰ ਵਿੱਚ ਸਤਿੰਦਰ ਕਿਸਾਨਾ ਬੜੇ ਵਧੀਆ ਇੱਕ ਫਿਲਮ ਸਾਜ਼ ਨੇ, ਬਹੁਤ ਵਧੀਆ ਫਿਲਮਾਂ ਬਣਾਉਂਦੇ ਨੇ, ਮੇਰੇ ਚੰਗੇ ਮਿੱਤਰ ਵੀ ਨੇ ਜੀ। ਸੋ ਹਰ ਗੋਤ ਦੇ ਲੋਕ ਹਰ ਥਾਂ ਤੇ ਨੇ ਜੀ, ਤੇ ਚੰਗੇ ਕੰਮ ਵੀ ਕਰ ਰਹੇ। ਚੰਗਾ ਕਰੋਗੇ ਚੰਗਾ ਨਾ ਹੋਏਗਾ, ਜੇ ਬੁਰਾ ਕਰੋਗੇ ਤਾਂ ਬੁਰਾ ਹੋਏਗਾ। ਮੈਂ ਇਹ ਮੰਨਦਾ ਕਿ ਜ਼ਾਤ ਗੋਤ ਕਿਸੇ ਨੂੰ ਵੱਡਾ ਛੋਟਾ ਨਹੀਂ ਕਰਦਾ, ਪਰ ਜ਼ਾਤ ਗੋਤ ਸਿਰਫ ਆਪਣੀ ਪਛਾਣ ਦਿੰਦਾ ਹੈ। ਸਾਡੇ ਇਸ ਪ੍ਰੋਗਰਾਮ ਦਾ ਮਕਸਦ ਇਹ ਨਹੀਂ ਸੀ ਕਿ ਕਿਸੇ ਨੂੰ ਵੱਡਾ ਛੋਟਾ ਉੱਚਾ ਨੀਵਾਂ ਦਿਖਾਣਾ। ਸਾਡੇ ਪ੍ਰੋਗਰਾਮ ਦਾ ਮਕਸਦ ਸਿਰਫ ਇੱਕੋ ਹੈ ਕਿ ਜੇ ਤੁਸੀਂ ਆਪਣੇ ਪਿਛੋਕੜ ਨਾਲ ਜੁੜਨਾ ਚਾਹੁੰਦੇ ਹੋ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਵੀ ਸਾਡੇ ਗੋਤ ਦੇ ਪਿੰਡ ਕਿੱਥੇ ਨੇ, ਖਾਸ ਤੌਰ ਤੇ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਵੀ ਮੇਰੀ ਗੋਤ ਹੈ। ਜਿਵੇਂ ਹੁਣ ਮੈਨੂੰ ਕਮੈਂਟ ਕਰਨ ਡਿਆ ਸੀ ਵੀ ਇੱਥੇ ਚੱਦੜ ਹੈਗੇ ਨੇ, ਇੱਥੇ ਭੰਗੂ ਹੈਗੇ ਨੇ। ਸੋ ਇਹ ਸਾਡਾ ਮਕਸਦ ਇਹ ਹੈ ਪ੍ਰੋਗਰਾਮ ਦਾ ਵੀ ਚਲੋ ਜ਼ਿਆਦਾ ਤੋਂ ਜ਼ਿਆਦਾ ਲੋਕ ਇੰਟਰੈਕਟ ਹੋ ਜਾਣ, ਇੱਕ ਦੂਜੇ ਦੇ ਨਾਲ ਜੁੜ ਜਾਣ। ਮਸਲਨ ਸਪੋਜ਼ ਇੱਥੇ ਹੁਣ ਮੈਨੂੰ ਕਮੈਂਟ ਕਰਨ ਡਏ ਸੀ ਇੱਥੇ ਗੋਤਾਂ ਦੀ ਪਛਾਣ ਵਾਸਤੇ ਵੀ ਇਹਦੇ ਵਿੱਚ ਇੱਧਰ ਮਨੇਸ ਹੈਗੇ ਨੇ, ਮਨੇਸ ਰਿਆੜ ਬਾਰੇ ਪੁੱਛਿਆ ਗਿਆ ਜੀ। ਰਿਆੜ ਹੈਗੇ ਨੇ ਜੀ, ਜੀ ਰਿਆੜ ਹੈ ਕਿ ਨਹੀਂ ਹੈ ਜੀ, ਇਹ ਪੁੱਛਿਆ ਗਿਆ ਜੀ, ਦੱਸੋ ਜੀ। ਅੱਛਾ ਜੀ, ਇੱਕ ਲਿਬਰਾ ਗੋਲਡੀ ਜੀ ਪੁੱਛ ਰਹੇ ਨੇ ਜੀ ਕਾਲੜਾ ਕਿੱਥੋਂ ਆਏ ਨੇ ਜੀ। ਹੁਣ ਕਾਲੜਾ ਜੀ ਟਿਵਾਣਾ, ਇੱਕ ਦੋਸਤ ਪੁੱਛਿਆ ਟਿਵਾਣਾ, ਬਿਲਕੁਲ ਤੁਹਾਡੇ ਵਾਲਾ ਏਰੀਆ ਜਿਹੜਾ ਸਰਗੋਧੇ ਦਾ ਏਰੀਆ, ਉੱਥੇ ਮਿੱਠਾ ਟਿਵਾਣਾ ਇੱਕ ਤਹਿਸੀਲ ਆ ਬਹੁਤ ਵੱਡੀ। ਉੱਥੇ ਅਸੀਂ ਹੋ ਕੇ ਵੀ ਆਏ, ਟਿਵਾਣੇ ਤੋਂ ਹੋ ਕੇ ਆਏ। ਉੱਥੇ ਪੁਰਾਣੀ ਇਮਾਰਤਾਂ ਵੀ ਵੇਖ ਕੇ ਆਏ ਸਾਂ ਅਸੀਂ ਲਾਸਟ ਟਾਈਮ। ਬਲਕਿ ਇੱਕ ਸਾਡੇ ਬੜੇ ਸੀਨੀਅਰ ਸਿਆਸਤਦਾਨ ਨੇ, ਉਹ ਵੀ ਟਿਵਾਣੇ ਨੇ। ਟਿਵਾਣੇ ਗੋਤ ਬਰਾਦਰੀ ਇੱਥੇ ਬਹੁਤ ਵੱਡੀ ਆ, ਬਹੁਤ ਵੱਡੀ ਤਾਦਾਦ 'ਚ। ਅੱਛਾ ਜੀ, ਨਰੂਲਾ ਕਾਸ਼ ਬਾਰੇ ਪੁੱਛਿਆ ਕਿ ਨਰੂਲਾ ਕੌਣ ਹੈ ਜੀ? ਨਰੂਲਾ ਜੀ ਅਰੋੜਿਆਂ ਦੀ ਇੱਕ ਹੋਰ ਦੋਸਤ ਪੁੱਛਦੇ ਨੇ, ਸਰਦਾਰ ਵੀਰ ਨੇ ਆਂਦੇ ਵੀ ਲੂਣਾ, ਮੇਰਾ ਖਿਆਲ ਹੈ ਲਰਨਿੰਗ ਹੈਪਨਿੰਗ ਰਮਨ ਮਾਸਟਰਾਂ ਦੀ ਲੂਣਾ ਬਰਾਦਰੀ ਜਿਹੜੀ ਆ ਚਨਿਓਟ, ਸਾਡੇ ਲਾਗੇ ਉਤਲਾ ਏਰੀਆ ਚਨਿਓਟ। ਉੱਥੇ ਇੱਕ ਪਿੰਡ, 2-3 ਪਿੰਡ ਨੇ ਪੂਰੇ ਲੂਣਿਆਂ ਦੇ, ਬਲਕਿ ਇੱਕ ਨਾਮ ਹੀ ਪਿੰਡ ਦਾ ਲੂਣਾ ਹੈ। ਲੂਣਾ ਬਰਾਦਰੀ ਚਨਿਓਟ ਦੇ ਵਿੱਚ ਬਹੁਤ ਸਾਰੀ ਬੈਠੀ ਆ। ਲਰਨਿੰਗ ਹੈਲਪ ਬਾਈ ਰਮਨ ਮਾਸਟਰ ਪੁੱਛ ਰਹੇ ਸਨ ਜੀ। ਸੋ ਜੇ ਤੁਹਾਡੇ ਕੋਈ ਵੀ ਸਵਾਲ ਹੈ ਕਿ ਤੁਹਾਡੇ ਗੋਤ ਕਿਸ ਜੇ ਵਾਲੇ ਪਾਸੇ ਹੈ ਜਾਂ ਨਹੀਂ, ਔਲਖ ਸਾਹਿਬ ਹਰਜੀਤ ਸਿੰਘ ਔਲਖ ਜੀ ਸਾਡੇ ਨਾਲ ਜੁੜ ਚੁੱਕੇ ਨੇ। ਇੱਕ ਹੋਰ ਮਿੱਤਰ ਪੁੱਛੀ ਔਲਖ ਪਾਕਿਸਤਾਨ 'ਚ ਹੈ ਜਾਂ ਨਹੀਂ, ਉਸ ਬਾਰੇ ਨਾਲ ਗੱਲ ਕਰਦੇ ਰਹੋ ਕਿ ਹੈ ਜਾਂ ਨਹੀਂ। ਜੇ ਤੁਸੀਂ ਜਾਣਦੇ ਹੋ ਔਲਖਾਂ ਦਾ ਕੋਈ ਪਿੰਡ ਹੈ ਤੁਹਾਡੇ ਆਲੇ ਦੁਆਲੇ, ਜ਼ਰੂਰ ਦੱਸੋ ਜੀ। ਬਿਲਕੁਲ ਆ ਜੀ, ਇੱਥੇ ਕੋਹਾਲਾ ਪਿੰਡ ਆ, ਔਲਖਾਂ ਦੇ 2-3 ਪਿੰਡ ਨੇ ਲਾਇਲਪੁਰ ਦੇ ਵਿੱਚ। ਕੋਹਾਲੇ ਦੇ ਨਾਂ ਤੋਂ ਘਿਆਲਾ ਵੀ ਕਹਿੰਦੇ ਆ, ਕੋਹਾਲਾ ਵੀ ਕਹਿੰਦੇ ਆ। ਇਹ 7 ਜੀਂਬੇ ਕੋਹਾਲਾ ਬਿਲਕੁਲ ਆ, ਮੇਰੇ ਬਗਲ 'ਚ ਗਵਾਂਢ 'ਚ ਪਿੰਡ ਹੈ ਕੋਹਾਲਾ। ਸਾਰੇ ਬੈਠੇ ਔਲਖ ਨੇ ਉੱਥੇ ਜੀ। ਜੀ ਹਰਜੀਤ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕਮ ਭਾਜੀ। ਮੈਂ ਨਾ ਦੂਜਾ
ਚਲੋ ਔਲਖਾਂ ਦੇ ਪਿੰਡ ਤਾਂ ਵੈਸੇ ਅੰਮ੍ਰਿਤਸਰ ਏਰੀਆ ਦੇ ਵਿੱਚ ਬਹੁਤ ਆ, ਜਿਵੇਂ ਇਹਨਾਂ ਨੇ ਭਾਜੀ ਨੇ ਦੱਸਿਆ ਨਾ ਖੁਆਲਾ, ਇਵੇਂ ਦੇ ਕਰਕੇ ਨਾ ਔਲਖਾਂ ਦੇ ਪਿੰਡ ਬਹੁਤ ਆ ਇੱਧਰ। ਤੇ ਮੈਂ ਗੱਲ ਕਰਨੀ ਸੀ ਵੀ ਇੱਕ ਸਾਂਸੀ ਜਾਤ ਆ, ਤੇ ਉਹ ਅੱਜ ਕੱਲ ਆਪਦੇ ਆਪ ਨੂੰ ਐਕਚੁਅਲੀ ਮਹਾਰਾਜਾ ਰਣਜੀਤ ਸਿੰਘ ਦੀ ਜਾਤ ਆ ਇਹ ਸਾਂਸੀ। ਤੇ ਉਹ ਜਿਹੜੇ ਹੈਗੇ ਆ ਆਪਣੇ ਇੱਧਰ ਸੰਧਾਂ ਵਾਲੀਏ, ਉਹ ਆਪਦੀ ਜਾਤ ਨੂੰ ਮਤਲਬ ਇਸ ਗੱਲ ਤੋਂ ਲੁਕਾਉਂਦੇ ਆ, ਕਿਉਂਕਿ ਜਿਹੜੇ ਚੜ੍ਹਦੇ ਪੰਜਾਬ 'ਚ ਆ ਸਾਂਸੀ, ਉਹਨਾਂ ਨੂੰ ਵੀ ਕਹਿੰਦੇ ਆ ਨਾ ਜਿਹੜੇ ਮਤਲਬ ਕੋਈ ਮਿੱਟੀ ਦੇ ਭਾਂਡਿਆਂ ਭੁੰਡਿਆਂ ਦਾ ਕਾਰੋਬਾਰ ਇਹੋ ਜਿਹਾ ਕੁਝ ਕਰਦੇ ਆ, ਜਾਂ ਜਿਵੇਂ ਦਾਦੇ ਹੁੰਦੇ ਆ ਪਿੰਡ ਦੇ ਵਿੱਚ। ਤੇ ਜਿਹੜੇ ਸਾਹਸੀ ਆ ਉਹ ਆਪਦੇ ਆਪ ਨੂੰ ਸਾਹਸੀ ਅਖਵਾਉਣ ਤੋਂ ਮਤਲਬ ਸ਼ਰਮ ਮਹਿਸੂਸ ਕਰਦੇ ਆ। ਤੇ ਇਹ ਜੱਟਾਂ ਦੀ ਗੋਤ ਆ। ਲਹਿੰਦੇ ਪੰਜਾਬ ਦੇ ਵਿੱਚ ਵੀ ਮੈਂ ਵੇਖਿਆ ਆ ਵੀ ਸਾਹਸੀ ਬਹੁਤ ਮੁਸਲਮਾਨ ਜੱਟ ਹੈਗੇ ਆ। ਤੇ ਇੱਕ ਮੈਂ ਗੱਲ ਹੋਰ ਕਰਨੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਆ ਨਾ ਹਿਸਟਰੀ, ਉਹਨੂੰ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਹੋਰ ਤਰ੍ਹਾਂ ਪੋਰਟਰੇਟ ਕੀਤਾ ਜਾਂਦਾ ਆ, ਵੀ ਜਿਵੇਂ ਇੱਕ ਜ਼ਾਲਮ ਹੁਕਮਰਾਨ ਦੇ ਤੌਰ ਤੇ ਉਹਨੂੰ ਵਿਖਾਇਆ ਜਾਂਦਾ ਆ ਹਿਸਟਰੀ ਦੇ ਵਿੱਚ, ਹਾਲਾਂਕਿ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ। ਤੇ ਇਹ ਮੈਂ ਵੇਖਿਆ ਆ ਵੀ ਮੈਂ ਡਾਕੂਮੈਂਟਰੀਜ਼ ਕੁਝ ਵੇਖੀਆਂ ਸੀ, ਉਹਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇਹ ਗੱਲ ਦੱਸੀ ਗਈ ਵੀ ਉਹ ਬਹੁਤ ਜ਼ਾਲਮ ਸੀ, ਬਹੁਤ ਲੋਕਾਂ ਨੂੰ ਫਾਹੇ ਲਾਇਆ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਬੰਦੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਹੋਈ। ਇਹ ਰਿਕਾਰਡਡ ਹਿਸਟਰੀ ਆ। ਤੇ ਮੈਂ ਢਿੱਲੋਂ ਸਾਹਿਬ ਨੂੰ ਤਜ਼ਾਦ ਪਾਇਆ ਜਾਂਦਾ ਵਾ ਜ਼ਰੂਰ, ਜਦੋਂ ਥੋੜੇ ਜਿਹੇ ਲੋਕ ਬਦਲੀ ਹੋ ਜਾਂਦੇ ਨੇ, ਉਹ ਬਿਲਕੁਲ ਇਸ ਪੱਖੋਂ ਇਦਾਂ ਦੀ ਸੋਚ ਹੈ ਵਾ। ਲੇਕਿਨ ਜਿੱਥੇ ਜਦੋਂ ਸੈਕੂਲਰਿਜ਼ਮ ਦੀ ਗੱਲ ਆਉਂਦੀ ਆ, ਲੋਕ ਹੁਣ ਲਾਹੌਰ ਦੇ ਵਿੱਚ ਜੇ ਮਹਾਰਾਜਾ ਰਣਜੀਤ ਸਿੰਘ ਦਾ ਮੁਜੱਸਮਾ ਲੱਗ ਸਕਦਾ ਵਾ ਘੋੜੇ ਤੇ ਬੈਠਿਆ ਦਾ, ਤੇ ਇਹਦਾ ਮਤਲਬ ਹੈ ਕਿ ਲੋਕ ਕਿਤੇ ਨਾ ਕਿਤੇ ਉਹਨਾਂ ਨੂੰ ਪਸੰਦ ਕਰਦੇ ਆ, ਤੇ ਉੱਥੇ ਮੁਜੱਸਮਾ ਲੱਗਾ ਐਵੇਂ ਨਹੀਂ ਲੱਗ ਗਿਆ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ ਇਹ ਗੱਲ ਹੈ। ਪਰ ਮਤਲਬ ਬਾਹਲੇ ਲੋਕਾਂ ਦੇ ਮਨ ਦੇ ਵਿੱਚ ਹੋਰ ਤਰ੍ਹਾਂ ਦੀ ਤਸਵੀਰ ਬਣੀ ਹੋਈ ਆ ਵੀ ਪਤਾ ਨਹੀਂ ਕਿੱਡਾ ਕੁ ਜ਼ਾਲਮ ਰਾਜਾ ਸੀ। ਮੈਂ ਤਾਂ ਇਹ ਵੀ ਸਾਰੇ ਵੀਰਾਂ ਨੂੰ ਕਹੂੰਗਾ ਵੀ ਤੁਸੀਂ ਸਰਚ ਕਰਕੇ ਵੇਖਿਓ ਵੀ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਦੇ ਵਿੱਚ ਕਿੰਨੇ ਕੁ ਸਿੱਖ ਸੀ, ਕਿੰਨੇ ਕੁ ਮੁਸਲਮਾਨ ਸੀ, ਜਾਂ ਕਿੰਨੇ ਹਿੰਦੂ ਸੀ। ਵੀ ਬੜਾ ਸੈਕੂਲਰ ਜਿਹਾ ਰਾਜ ਸੀ ਉਹਨਾਂ ਦਾ, ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਈ। ਜੀ ਅਰੋੜਾ ਸਾਹਿਬ, ਤੁਸੀਂ ਬੋਲਣਾ ਚਾਹੁੰਦੇ ਸੀ ਕੁਝ? ਹਾਂਜੀ ਅਰੋੜਾ ਸਾਹਿਬ ਜੀ। ਦੇਖੋ ਜੀ, ਜਿਹੜੀ ਨਾ ਮੁਹੱਬਤ ਦੀ ਜਿਹੜੀ ਗੱਲ ਹੈ ਨਾ, ਜਿਹੜੀ ਉਹ ਹਮੇਸ਼ਾ ਹੁੰਦੀ ਰਹਿਣੀ ਚਾਹੀਦੀ ਹੈ। ਮੇਰੇ ਖਿਆਲ ਜਿਹੜੀ ਤੁਸੀਂ ਗੱਲ ਕਹੀ ਹੈ ਔਲਖ ਸਾਹਿਬ, ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਖਾਸ ਤੌਰ ਤੇ ਜਿਹੜੀ ਕਿ ਪੜ੍ਹਾਇਆ ਕੀ ਜਾਂਦਾ ਜਾਂ ਦੱਸਿਆ ਕੀ ਜਾਂਦਾ, ਇੱਕ ਗੱਲ ਅਫਰੀਕਾ ਵਿੱਚ ਗੱਲ ਕਹੀ ਜਾਂਦੀ ਹੈ, ਹਿਸਟਰੀ ਬਿਲੋਂਗਸ ਟੂ ਦ ਪੀਪਲ ਹੂ ਰਾਈਟ ਇਟ। ਜਿਹੜਾ ਇਤਿਹਾਸ ਲਿਖ ਰਿਹਾ, ਜਿਹੜਾ ਤਵਾਰੀਖ ਲਿਖ ਰਿਹਾ, ਇਤਿਹਾਸ ਉਹਦਾ। ਮੈਂ ਇੱਕ ਮਿਸਾਲ ਦੇ ਤੌਰ ਤੇ ਦੇਣਾ ਚਾਹੂੰਗਾ, ਸਾਰਿਆਂ ਲਈ ਸਾਂਝੀ ਹੈ। ਮੈਂ ਥੋੜੇ ਜਿਹੇ ਜ਼ਾਤਾਂ ਤੋਂ ਉੱਪਰ ਜਾ ਕੇ ਇਹ ਮਿਸਾਲ ਦੇ ਰਿਹਾ। ਮਿਸਾਲ ਦੇ ਤੌਰ ਤੇ ਮੰਨ ਲਿਆ ਜੇ ਤੁਸੀਂ ਰਾਤ ਸ਼ਿਕਾਰ ਖੇਡਣ ਗਏ, ਸ਼ੇਰ ਦਾ ਸ਼ਿਕਾਰ ਖੇਡਣ ਗਏ, ਤੁਸੀਂ ਇੱਕ ਦਰਖਤ ਤੇ ਬੈਠੇ ਹੋ, ਤੁਸੀਂ ਇੱਕ ਰਾਤ ਬੈਠੇ ਸ਼ਿਕਾਰ ਖੇਡਦੇ ਰਹੇ, ਤੁਸੀਂ ਹੁਣ ਇਹ ਤੁਸੀਂ 3 ਦਿਨ ਬਾਅਦ ਸ਼ੇਰ ਮਾਰ ਲਿਆ। ਹੁਣ ਤੁਸੀਂ ਇਤਿਹਾਸ ਲਿਖੋ, ਤੁਸੀਂ ਕਿਵੇਂ ਲਿਖਣਾ ਹੈ ਕਿ ਜੀ ਮੈਂ ਪਹਿਲੀ ਰਾਤ ਉੱਥੇ ਗਿਆ, ਮੈਂ ਸਾਰੀ ਰਾਤ ਬੈਠਾ, ਠੰਡ ਵੀ ਬੜੀ ਸੀ, ਇੱਕ ਬੜਾ ਕੱਕਰ ਵਗਦਾ ਸੀ, ਸ਼ੇਰ ਨਹੀਂ ਆਇਆ, ਮੈਂ ਨਹੀਂ ਮਾਰ ਸਕਿਆ, ਮੈਂ ਫਿਰ ਮਚਾਨ ਤੇ ਬੈਠਾ। ਦੂਜੀ ਰਾਤ ਵੀ ਕੱਕਰ ਵਗਦਾ ਸੀ, ਮੈਂ ਬੈਠਾ ਰਿਹਾ, ਦਿਨ ਰਾਤ ਬੈਠਾ ਰਿਹਾ, ਮੈਂ ਖਾਣ ਪੀਣ ਨੂੰ ਕੁਛ ਨਹੀਂ ਸੀ। ਦੂਜੀ ਰਾਤ ਵੀ ਸ਼ੇਰ ਆਇਆ, ਪਰ ਮੈਂ ਉਹਨੂੰ ਗੋਲੀ ਨਹੀਂ ਮਾਰ ਸਕਿਆ ਕਿਉਂ ਲੁਕਿਆ ਹੋਇਆ ਸੀ। ਤੀਜੀ ਰਾਤ ਆਇਆ, ਮੈਂ ਉਹਨੂੰ ਗੋਲੀ ਮਾਰੀ, ਉਹ ਬਚ ਨਿਕਲਿਆ, ਪਰ ਮੈਂ ਜੋ ਪਹਿਲੀ ਗੋਲੀ ਤੇ ਬਚ ਨਿਕਲਿਆ, ਫਿਰ ਮੈਂ ਉਹਨੂੰ ਫਿਰ ਦੂਜੀ ਗੋਲੀ ਮਾਰੀ ਤੇ ਉਹ ਮਰ ਗਿਆ। ਮੈਂ ਇਸ ਤਰ੍ਹਾਂ ਸ਼ੇਰ ਮਾਰਿਆ, ਤੁਸੀਂ ਬਹਾਦਰ ਹੋ ਗਏ। ਹੁਣ ਜੇ ਸ਼ੇਰ ਦੇ ਇਤਿਹਾਸ ਲਿਖਣਾ ਹੋਵੇ, ਸ਼ੇਰ ਕਿਵੇਂ ਲਿਖੇਗਾ ਕਿ ਮੈਂ ਜੰਗਲ ਵਿੱਚ ਫਿਰਦਾ ਸੀ, ਮੈਂ ਜਾਣਦਾ ਸੀ ਇੱਕ ਸ਼ਿਕਾਰੀ ਲੁੱਕ ਕੇ ਬੈਠਾ ਹੋਇਆ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਸ਼ਾਇਦ ਚਲਾ ਜਾਏਗਾ, ਮੈਂ ਪਹਿਲੀ ਰਾਤ ਬਾਹਰ ਨਹੀਂ ਨਿਕਲਿਆ। ਦੂਜੀ ਰਾਤ ਮੇਰੇ ਬੱਚਿਆਂ ਨੂੰ ਬਹੁਤ ਤੇਜ਼ ਲੱਗੀ ਸੀ, ਮੈਂ ਇਸ ਕਰਕੇ ਉਹਨੂੰ ਪਾਣੀ ਪਿਆਉਣ ਲਈ ਜਾਣਾ ਚਾਹੁੰਦਾ ਸੀ, ਪਰ ਮੈਂ ਜਾਣ ਲਈ ਕੋਸ਼ਿਸ਼ ਕੀਤੀ, ਪਰ ਸ਼ਿਕਾਰੀ ਅਜੇ ਵੀ ਬੈਠਾ ਸੀ, ਮੈਂ ਫਿਰ ਵੀ ਨਾ ਨਿਕਲਿਆ। ਤੀਜੀ ਰਾਤ ਫਿਰ ਜਦੋਂ ਮੇਰੇ ਤੋਂ ਰਿਹਾ ਨਾ ਗਿਆ, ਮੈਂ ਆਪਣੇ ਬੱਚਿਆਂ ਨੂੰ ਵੇਖ ਕੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਨਿਕਲਿਆ। ਸ਼ਿਕਾਰੀ ਨੇ ਵੇਖੀ ਜਦੋਂ ਗੋਲੀ ਚਲਾਈ ਤੇ ਮੈਂ ਆਪਣੇ ਬੱਚੇ ਦੇ ਅੱਗੇ ਹੋ ਗਿਆ, ਮੈਂ ਆਪਣੇ ਬੱਚੇ ਮੋਹਰੇ ਹੋ ਗਏ ਤਾਂ ਗੋਲੀ ਮੇਰੇ ਬੱਚੇ ਨੂੰ ਨਾ ਵੱਜੇ। ਜਦੋਂ ਮੇਰਾ ਬੱਚਾ ਤਾਂ ਬਚ ਗਿਆ, ਪਰ ਸ਼ਿਕਾਰੀ ਨੇ ਧੋਖੇ ਨਾਲ ਦੂਜੀ ਗੋਲੀ ਮਾਰੀ ਤੇ ਮੈਂ ਉੱਥੇ ਮਰ ਗਿਆ। ਮੇਰਾ ਧੋਖੇ ਨਾਲ ਸ਼ਿਕਾਰ ਕਰ ਲਿਆ ਗਿਆ। ਜੀ ਬਿਲਕੁਲ, ਉਹੀ ਹੈ ਕਿੱਸਾ, ਉਹੀ ਹੈ। ਸੁਣਾਉਣ ਵਾਲੇ ਦੋ ਨੇ, ਇਤਿਹਾਸ ਜਿਹਨੇ ਲਿਖਿਆ ਇਤਿਹਾਸ ਉਹਦਾ ਹੈ। ਸੋ ਇਤਿਹਾਸ ਹਮੇਸ਼ਾ ਬਦਲਿਆ ਜਾਏਗਾ, ਲਿਖਿਆ ਜਾਏਗਾ। ਜ਼ਰੂਰੀ ਇਹ ਹੈ ਕਿ ਜੋ ਸਾਨੂੰ ਸੱਚ ਲੱਗਦਾ ਅਸੀਂ ਆਪਣੇ ਸੱਚ ਨੂੰ ਮੰਨਦੇ ਰਹੀਏ, ਜਿਹੜਾ ਕਿਸੇ ਹੋਰ ਦਾ ਸੱਚ ਹੈ ਉਹਦਾ ਸੱਚ ਮੁਬਾਰਕ ਕਹੀਏ ਤੇ ਲੜੀਏ ਨਾ ਇਸ ਗੱਲ ਪਿੱਛੇ। ਜੀ ਬਿਲਕੁਲ, ਥੈਂਕ ਯੂ ਜੀ। ਠੀਕ, ਬਹੁਤ ਸ਼ੁਕਰੀਆ ਔਲਖ ਸਾਹਿਬ। ਅੱਛਾ, ਬਹੁਤ ਸਾਰੇ ਹੋਰ ਬਹੁਤ ਸਾਰੇ ਦੋਸਤਾਂ ਸਵਾਲ ਜਵਾਬ ਚੱਲ ਰਹੇ, ਨਾਲ ਗੋਤਾਂ ਬਾਰੇ ਅਸੀਂ ਉਹ ਵੀ ਗੱਲਬਾਤ ਕਰਦੇ ਰਹਿਣਾ ਹੈਗਾ, ਕਿਉਂਕਿ ਜਿਹੜੇ ਪਾਸੇ ਗੱਲ ਤੁਰੀ ਸੀ
ਅਸੀਂ ਉਹਦੀ ਗੱਲ ਜ਼ਰੂਰ ਕਰੀਏ, ਉਹਨਾਂ ਨੂੰ ਖਤਮ ਨਾ ਕਰੀਏ। ਸੰਧੂਆਂ ਬਾਰੇ ਦੱਸੋ ਜੀ, ਸੰਧੂ ਬਾਰੇ ਵੀ ਦੱਸਾਂਗੇ, ਲਿੰਕ ਭੇਜੋ, ਰੂਬੀ ਵਿਰਕ ਜੀ ਕਰੇ ਜ਼ਰੂਰ ਭੇਜਾਂਗੇ। ਕੰਬੋਜ ਕੌਣ ਨੇ ਉਹਨਾਂ ਦੇ ਬਾਰੇ ਗੱਲ ਕਰੋ ਜੀ, ਕੰਬੋਜਾ ਬਾਰੇ ਵੀ ਗੱਲ ਕਰਦੇ ਹਾਂ ਜੀ। ਬਹੁਤ ਸਾਰੇ ਲੋਕ ਬਹੁਤ ਸਾਰੀ ਗੱਲਾਂ ਕਹਿ ਚੱਲੇ ਨੇ, ਮੈਂ ਬਹੁਤ ਸਾਰੀ ਮਿਸ ਵੀ ਕਰਕੇ ਮਠਾੜੂ ਵਰਦੀਪ ਕਲਸੀ ਭੱਟੀ ਹਾਂਜੀ। ਸੋ ਅੱਛਾ ਜੀ, ਥੋੜੀ ਜਿਹੀ ਇੱਕ ਪਾਸੇ ਹੋਰ ਗੱਲ ਲੈ ਤੁਰਦੇ ਆ ਜੀ। ਜਿਹੜੇ ਗੋਤ ਹੁੰਦੇ ਸਨ, ਗੋਤ ਕਿਵੇਂ ਬਣਾਏ ਜਾਂਦੇ? ਕਿਸੇ ਵੀ ਘਰ ਦਾ ਕੋਈ ਜਿਹੜਾ ਵੱਡਾ ਹੁੰਦਾ, ਜਿਹਦੇ ਜੋ ਜੀ ਹੁੰਦੇ ਸੀ, ਇਹ ਉਹਦੇ ਬੱਚਿਆਂ ਦਾ ਉਹ ਗੋਤ ਬਣਾ ਲਿਆ ਜਾਂਦਾ ਸੀ। ਇੱਕ ਪਹਿਲਾਂ ਇੱਕ ਤੋਂ ਫਿਰ ਦੋ ਤੋਂ ਚਾਰ ਤੋਂ 8 ਹੁੰਦੇ ਚਲੇ ਗਏ, ਗੋਤ ਵੱਡੇ ਹੁੰਦੇ ਚਲੇ ਗਏ। ਇਸ ਤਰ੍ਹਾਂ ਆਮ ਤੌਰ ਤੇ ਗੋਤ ਡਿਸਾਈਡ ਹੋਏ ਕਿ ਕਿਹੜਾ ਵਾਲਾ ਕੌਣ ਕਿਹਦਾ ਬੱਚਾ ਹੈ, ਕੌਣ ਕਿੱਥੋਂ ਆਇਆ, ਉਹਨੂੰ ਆਈਡੈਂਟੀਫਾਈ ਕਰਨ ਲਈ ਗੋਤ ਬਣਾਏ ਜਾਂਦੇ ਸੀ। ਇਸ ਤੋਂ ਬਾਅਦ ਉਹਨਾਂ ਕੋਈ ਮਤਲਬ ਨਹੀਂ ਸੀ। ਹੁਣ ਅਸਲ ਗੱਲ ਇਹ ਵੀ ਸੀ ਕਿ ਉਸ ਜ਼ਮਾਨੇ ਵਿੱਚ ਜਿਹੜੀ ਸਕੂਲੀ ਕਾਲਜਾਂ ਦੀ ਐਜੂਕੇਸ਼ਨ ਨਹੀਂ ਸੀ, ਐਜੂਕੇਸ਼ਨ ਜਿਹੜੀ ਸੀ ਘਰਾਂ ਦੇ ਵਿੱਚ ਸੀ। ਜਿਹੜਾ ਘਰ ਦੇ ਲੋਕ ਜੇ ਮਿੱਟੀ ਢੋਣ ਦਾ ਕੰਮ ਕਰਦੇ, ਉਹ ਸਾਰੀ ਜ਼ਿੰਦਗੀ ਮਿੱਟੀ ਹੀ ਢੋਂਦੇ ਸੀ। ਜੇ ਕੋਈ ਨਾਈ ਦਾ ਕੰਮ ਕਰਦਾ, ਉਹ ਨਾਈ ਕਰਦਾ ਸੀ। ਜੇ ਕੋਈ ਲੜਨ ਵਾਸਤੇ ਜਾਣਿਆ ਜਾਂਦਾ ਸੀ, ਉਹ ਲੜਨ ਵਾਸਤੇ ਹੀ ਜਾਣਿਆ ਜਾਂਦਾ ਸੀ। ਇਸੇ ਕਰਕੇ ਖੋਖਰੈਣਾ ਦੇ ਜਿਹੜੇ ਗੋਤ ਨੇ, ਉਹ ਖੋਖਰ ਪਰਿਵਾਰਾਂ ਤੋਂ ਨਿਕਲੇ ਨੇ। ਖੋਖਰ ਜਿਹੜੇ ਸੀ, ਇਹ ਮੰਨੇ ਜਾਂਦੇ ਸੀ ਕਿ ਬੜੇ ਯੋਧੇ ਨੇ, ਬੜੇ ਖੂੰਖਾਰ ਯੋਧੇ ਨੇ, ਲੜਨ ਵਾਸਤੇ ਬੜੇ ਤਗੜੇ ਮੰਨੇ ਜਾਂਦੇ ਸੀ। ਇਸ ਕਰਕੇ ਖੋਖਰਾਂ ਦੇ ਗੋਤ ਸ਼ੁਰੂਆਤੀ ਦੌਰ ਵਿੱਚ ਸਿਰਫ ਯੋਧਿਆਂ ਦੇ ਗੋਤ ਮੰਨੇ ਜਾਂਦੇ ਸੀ। ਫਿਰ ਉਸ ਤੋਂ ਬਾਅਦ ਇਹ ਵਪਾਰ ਵਾਲੇ ਪਾਸੇ ਆ ਗਏ, ਜਿਵੇਂ ਜਿਵੇਂ ਅਮਨ ਅਮਾਨ ਹੁੰਦਾ ਗਿਆ, ਤੇ ਫਿਰ ਵਪਾਰ ਅਮਨ ਵਾਲੇ ਪਾਸੇ ਗਏ। ਇਸ ਬਾਰੇ ਇੱਕ ਲਿਖਾਰੀ ਹੋਏ ਨੇ ਸੁਹਿੰਦਰ ਸਿੰਘ ਵਣਜਾਰਾ ਬੇਦੀ, ਜੋ ਕਿ ਪੋਠੋਹਾਰ ਦੇ ਇਲਾਕੇ ਦੇ ਸਨ। ਉਹਨਾਂ ਦੀ ਕਿਤਾਬ ਹੈ SS ਵਣਜਾਰਾ ਬੇਦੀ ਦੀ। ਬਹੁਤ ਸਾਰੀ ਕਿਤਾਬਾਂ ਨੇ, ਉਹਨਾਂ 'ਚ ਇੱਕ ਕਿਤਾਬ 'ਚ ਉਹਨਾਂ ਨੇ ਪੋਠੋਹਾਰ ਦੀਆਂ ਜਿਹੜੀਆਂ ਅਖਾਣ ਜਿਹੜੇ ਨੇ ਉਹ ਵੀ ਲਿਖੇ ਨੇ। ਤੇ ਉਹਨਾਂ ਨੇ ਇੱਕੋ ਜਿਹੇ ਅਖਾਣ ਲਿਖੇ ਜਿਹੜਾ ਮੈਂ ਕਦੀ ਭੁੱਲਦਾ ਨਹੀਂ। ਉਹਨੇ ਲਿਖਿਆ, ਖੱਤਰੀ ਸਿਰ ਖੇ ਵੀ ਪਵਾਵੇ ਤਾਂ ਵੀ ਖੱਟ ਲਿਆਉਂਦਾ ਹੈ। ਉਹ ਆਪ ਖੱਤਰੀ ਸਨ, ਤੇ ਉਹਨਾਂ ਨੇ ਗੱਲ ਕਹੀ ਉਸ ਪੁਰਾਣੇ ਜ਼ਮਾਨੇ ਦਾ ਅਖਾਣ ਜੀ, ਖੱਤਰੀ ਸਿਰ ਖੇ ਵੀ ਪਵਾਵੇ ਤਾਂ ਵੀ ਖੱਟ ਲੈਂਦੇ, ਕਿ ਵਪਾਰ ਵਿੱਚ ਇੰਨਾ ਸ਼ਾਰਪ ਹੁੰਦਾ ਹੈ ਕਿ ਉਹਨੂੰ ਵਪਾਰ ਦੀ ਉਹਨੂੰ ਸਮਝ ਬਹੁਤੀ ਹੈ। ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਗੱਲਾਂ ਨੇ ਜਿਹੜੀ ਹਰ ਗੋਤ ਦੇ ਨਾਲ ਜੁੜੀਆਂ ਨੇ। ਅਸੀਂ ਉਹਨਾਂ ਦੀ ਗੱਲਾਂ ਕਰਨੀਆਂ ਨੇ। ਤੁਸੀਂ ਸਾਡੇ ਨਾਲ ਜੁੜੇ ਰਹੋ, ਅਸੀਂ ਹੋਰ ਵੀ ਗੱਲਾਂ ਕਰਾਂਗੇ। ਤੁਸੀਂ ਕਿਸੇ ਗੋਤ ਦੇ ਨਾਲ ਖਾਸ ਬਾਰੇ ਗੱਲ ਕਰ ਰਹੇ ਹੋ ਤਾਂ ਜ਼ਰੂਰ ਕਰੋ। ਵਿਕਾਸ ਸਾਹਿਬ ਕੀ ਹਾਲ ਹੈ ਜੀ? अस्सलाम वालेकुम जी, वधिया ठीक ठाक, तुसी सुनाओ सर? बहुत वधिया विकास साहब। विकास साहब, ਤੁਸੀਂ ਕਿਸ ਗੋਤ ਬਾਰੇ ਗੱਲ ਕਰਨਾ ਚਾਹੁੰਦੇ? ਤੁਹਾਡਾ ਗੋਤ ਕੀ ਹੈ ਜੀ? साडा जी ਅਸੀਂ ਮੀਆਂ ਫੈਮਿਲੀ ਅਰਾਈ। ਅੱਛਾ ਜੀ, ਹਾਂਜੀ। ਇਹ ਆਪਣੇ ਬੜੇ ਪਿਆਰੇ ਦੋਸਤ ਨੇ ਜੀ ਅਰੋੜਾ ਸਾਹਿਬ। ਅਰਾਈ ਹੁਣ ਨਾ ਮੈਨੂੰ ਬੁਲਾਈ, ਅਰਾਈ ਸਾਡੇ ਬੜੇ ਪਿਆਰੇ ਦੋਸਤ ਨੇ, ਜਿੰਨੇ ਵੀ ਅਰਾਈ ਬਰਾਦਰੀ ਆ, ਸਾਡੇ ਬੜੇ ਵਧੀਆ ਦੋਸਤ ਨੇ, ਮਿੱਤਰ ਨੇ। ਅਰਾਈ ਦਾ ਪੈਰਲਲ ਮੈਂ ਦੱਸਦਾ ਉਹਨਾਂ ਮਿੱਤਰਾਂ ਲਈ ਜਿਹੜੇ ਹਿੰਦੁਸਤਾਨ ਤੋਂ ਸਾਨੂੰ ਵੇਖ ਰਹੇ। ਅਰਾਈ ਦਾ ਜਿਹੜਾ ਪੈਰਲਲ ਹੈ ਉਹ ਸਾਡੇ ਸੈਣੀ ਨੇ, ਯਾਨੀ ਜਿਹਨ ਕੁਝ ਸੈਣੀ ਉਹ ਲੋਕ ਨੇ ਜਿਹੜੇ ਕਿ ਖੇਤੀ ਦੇ ਵਿੱਚ ਜਿਹੜੀ ਖਾਸ ਕਾਸ਼ਤਕਾਰੀ, ਸਬਜ਼ੀਆਂ ਦੀ, ਫਰੂਟਸ ਦੀ, ਫਲਾਂ ਦੀ ਕਾਸ਼ਤਕਾਰੀ ਕਰਦੇ ਨੇ। ਉਹ ਜ਼ਮੀਨਾਂ ਭਾਵੇਂ ਥੋੜੀਆਂ ਨੇ, ਪਰ ਕਾਸ਼ਤਕਾਰੀ ਬੜੇ ਬਹੁਤ ਵਧੀਆ ਕਾਸ਼ਤਕਾਰ ਨੇ, ਬਹੁਤ ਵਧੀਆ ਕਾਸ਼ਤਕਾਰ, ਸਬਜ਼ੀਆਂ ਸੈਨਿਕ ਪਰਿਵਾਰ ਨੇ ਜ਼ਿਆਦਾ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਇਹ ਅਰਾਈ ਫੈਮਿਲੀ ਜਿਹੜੀ ਹੈ ਬੇਸਿਕਲੀ ਇਹ ਜਿਹੜੇ ਨਾ ਥੋੜੇ ਮਿਹਨਤੀ ਕੌਮ ਆ। ਮਤਲਬ ਇਹਨਾਂ ਕੋਲ ਜ਼ਮੀਨਾਂ ਬਹੁਤ ਘੱਟ ਨੇ, ਮਤਲਬ ਕਿੱਲਿਆਂ ਦੇ ਹਿਸਾਬ ਨਾਲ ਕਹਿ ਲਓ ਕੋਈ 2-4 ਕਿੱਲੇ ਤਾਂ ਹੈ, ਲੇਕਿਨ ਇਹਨਾਂ 2-4 ਕਿੱਲੇ ਦੇ ਵਿੱਚ ਨਾ ਰੰਬਾ ਦੇ ਕੇ ਰੱਖਦੇ ਨੇ। ਯਾਨੀ ਮਤਲਬ ਕਨਾਲ ਦੇ ਵਿੱਚ ਨਾਲ ਕੋਈ ਨਾ ਕੋਈ ਸ਼ੈ ਬੀਜੀ ਹੁੰਦੀ ਹੈ, ਤੇ ਯਾਨੀ ਆਪਣਾ ਕੋਈ ਇਹਨਾਂ ਨੇ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਹੁੰਦਾ ਹੈ। ਅੱਛਾ ਅਰੋੜਾ ਸਾਹਿਬ, ਇਹਦੇ ਚ ਇਹ ਗੱਲ ਮੈਨੂੰ ਥੋੜਾ ਜਿਹਾ ਤੁਹਾਨੂੰ ਪਤਾ ਹੋਵੇ, ਜੇ ਨਾ ਪਤਾ ਹੋਵੇ ਤਾਂ ਕੋਈ ਗੱਲ ਨਹੀਂ। ਇਹ ਥੋੜੀਆਂ ਜ਼ਮੀਨਾਂ ਹੋਣ ਦਾ ਕੀ ਮਤਲਬ? ਜ਼ਮੀਨਾਂ ਥੋੜੀਆਂ ਹੋਣ ਦਾ ਮਤਲਬ ਇਹ ਸੀ ਜੀ, ਦੇਖੋ ਚਲੋ ਇਹ ਵੀ ਥੋੜੀ ਜਿਹੀ ਗੱਲ ਕਰ ਲੈਂਦੇ ਆ ਕਿ ਜ਼ਮੀਨਾਂ ਕਿਉਂਕਿ ਜੱਦੀ ਪੁਸ਼ਤੀ ਤੁਰਦੀਆਂ ਫਿਰਦੀਆਂ ਆ ਰਹੀਆਂ ਨੇ ਬਹੁਤੇ ਪਰਿਵਾਰਾਂ ਦੇ ਵਿੱਚ। ਤੇ ਇੱਕ ਜ਼ਮਾਨਾ ਐਸਾ ਵੀ ਸੀ ਅੰਗਰੇਜ਼ ਦੇ ਦੌਰ ਦੇ ਵਿੱਚ, ਜ਼ਮੀਨ ਖਰੀਦਣ ਦੀ ਇਜਾਜ਼ਤ ਜਿਹੜੀ ਸੀ ਉਹ ਸਿਰਫ ਤੇ ਸਿਰਫ ਉਹਨਾਂ ਲੋਕਾਂ ਨੂੰ ਸੀ। ਉਹ ਵੀ ਕੌਮ ਦੇ ਉੱਤੇ ਡਿਵਾਈਡਡ ਸਨ ਕਿ ਦੋ ਚੀਜ਼ਾਂ ਸਨ ਉਸ ਵਿੱਚ। 1920s ਤੱਕ ਜ਼ਮੀਨ ਸਿਰਫ ਉਹ ਖਰੀਦ ਸਕਦੇ ਸੀ ਜਿਨ੍ਹਾਂ ਕੋਲ ਪਹਿਲਾਂ ਜਾਂ ਤਾਂ ਕਾਸ਼ਤਕਾਰੀ ਜ਼ਮੀਨ ਹੈ, ਨੰਬਰ 1, ਜਾਂ ਉਹਨਾਂ ਦੀ ਗੋਤ ਉਹਨਾਂ ਨੂੰ ਅਲਾਉ ਕਰਦੀ ਖਰੀਦਣਾ, ਜਿਹਦੇ ਵਿੱਚ ਜੱਟਾਂ ਨੂੰ ਜ਼ਮੀਨ ਖਰੀਦਣੀ ਅਲਾਉਡ ਸੀ, ਬ੍ਰਾਹਮਣਾਂ ਨੂੰ ਜ਼ਮੀਨ ਖਰੀਦਣੀ ਅਲਾਉਡ ਸੀ। ਇਸ ਕਿਸਮ ਦੀ ਬਹੁਤ ਸਾਰੀਆਂ ਗੱਲਾਂ ਉਸ ਦੌਰਾਨ ਹੁੰਦੀਆਂ ਸਨ। ਇਸ ਕਰਕੇ ਬਹੁਤ ਸਾਰੇ ਲੋਕ ਚਾਹ ਕੇ ਵੀ ਜ਼ਮੀਨਾਂ ਨਹੀਂ ਖਰੀਦ ਸਕੇ, ਜਿਨ੍ਹਾਂ ਵਿੱਚ ਹਿੰਮਤ ਵੀ ਸੀ, ਪਰ ਉਹਨਾਂ ਨੂੰ ਨਾ ਵੇਚਿਆ ਜਾਂਦਾ ਸੀ ਜ਼ਮੀਨਾਂ ਨੂੰ ਉਸ ਦੌਰ ਵਿੱਚ, ਜਾਂ ਉਹਨਾਂ ਨੂੰ ਖਰੀਦਣ ਦੀ ਇਜਾਜ਼ਤ ਵੀ ਸੀ। ਸੋ ਇਸ ਕਰਕੇ ਕਿਹੜੇ ਦੌਰ ਦੀ ਗੱਲ ਕਰਦੇ, ਕਿਹੜੇ ਦੌਰ ਦੀ ਗੱਲ ਕਰ ਰਹੇ ਆ? ਇਹ ਮੈਂ 1920s ਦੀ ਗੱਲ ਕਰ ਰਿਹਾ ਜੀ। 1920 ਤੱਕ 1920 ਤੱਕ ਇਹ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਚੀਜ਼ਾਂ ਬਦਲ ਗਈਆਂ। ਇਨਫੈਕਟ ਅੱਛਾ, ਦੋਸਤ ਹੋਰ ਪੁੱਛਦੇ ਨੇ, ਨਾਲ ਕਮੈਂਟਾਂ ਦੇ ਜਵਾਬ ਦਈਏ। ਸਾਡੇ ਨਾਲ ਇਸ ਵੇਲੇ 600 ਲੋਕ ਜੁੜੇ ਨੇ। ਪੁੱਛਦੇ ਘੁੰਮਣ ਹੈ ਨੇ ਇੱਧਰ? ਬਿਲਕੁਲ ਪਾਕਿਸਤਾਨ 'ਚ ਘੁੰਮਣ ਹੈ ਨੇ ਜੀ। ਬਰਾੜ ਹੈ ਨੇ, ਬਰਾੜ ਬਿਲਕੁਲ ਹੈਗੇ ਨੇ ਜੀ, ਬਹੁਤ ਸਾਰੇ ਬਰਾੜ ਨੇ। ਚੀਮੇ ਪੁੱਛਦੇ ਹੈ ਨੇ, ਚੀਮੇ ਬਿਲਕੁਲ ਜੀ।
ਤੁਸੀਂ ਚਲੇ ਜਾਓ ਵਜ਼ੀਰਾਬਾਦ, ਇੱਥੇ ਤੇ ਬਹੁਤ ਵੱਡੀ ਤਾਦਾਦ ਚੀਮਿਆਂ ਦੀ ਹੈ। ਸਾਡੇ ਇੱਥੇ ਚੱਕ ਝੁਮਰਾ ਚਲੇ ਜਾਓ, ਬਹੁਤ ਵੱਡੀ ਤਾਦਾਦ ਚੀਮਿਆਂ ਚੱਠਿਆਂ ਦੀ ਹੈ। ਚੱਠਾ ਬਰਾਦਰੀ ਬਾਰੇ ਵਿੱਚ ਜੀ, ਚੱਠਾ ਬਰਾਦਰੀ ਬਹੁਤ ਸਾਰੀ ਬਰਾਦਰੀ ਹੈ ਜੀ। ਜਿੱਦਾਂ ਮੈਂ ਦੱਸਣ ਡਿਆ ਤੁਹਾਨੂੰ, ਵਜ਼ੀਰਾਬਾਦ ਬਹੁਤ ਕੋਈ 50 ਤੋਂ ਉੱਤੇ ਪਿੰਡ ਨੇ ਚੱਠਾ ਬਰਾਦਰੀ ਦੇ। ਫਿਰ ਆਂਦੇ ਜੀ ਅਹੀਰ ਫੈਮਿਲੀ, ਬਿਲਕੁਲ ਜੀ ਦਸਤਗੀਰ ਭਾਜੀ, ਅਹੀਰ ਫੈਮਿਲੀ ਦਾ ਪੁੱਛਿਆ ਉਹਨਾਂ ਨੇ ਜੀ, ਦਸਤਗੀਰ ਅਲੀ ਦਸਤਗੀਰ ਹੋਣਾ ਨੇ। ਅਹੀਰ ਫੈਮਿਲੀ ਬਿਲਕੁਲ ਚੜ੍ਹਦੇ ਪੰਜਾਬ ਵੀ ਮੈਂ ਵੇਖਿਆ ਵਾ, ਨਾਵਾਂ ਦੇ ਪਿੱਛੇ ਸਰਨੇਮ ਹੈ ਨੇ, ਉਧਰ ਵੀ ਅਹੀਰ ਫੈਮਿਲੀ ਹੈ ਜੀ। ਬਹੁਤ ਸਾਰੇ ਲੋਕ ਹੁਣ ਮਠਾੜੂਆਂ ਬਾਰੇ ਪੁੱਛਿਆ ਗਿਆ, ਚਾਹਲ ਬਾਰੇ ਪੁੱਛਿਆ, ਜਵਾਂਡਾ ਪੁੱਛਦੇ ਜੀ, ਇੱਕ ਦੋਸਤ ਜਵਾਂਡਾ ਫੈਮਿਲੀ ਦਾ ਪੁੱਛਦੇ। ਜਵਾਂਡਾ, ਹਾਂਜੀ, ਜਵੰਦੇ ਜੱਟ ਜਿਹੜੇ ਨੇ, ਜਵੰਦੇ ਜੱਟ ਦੋਵੇਂ ਪਾਸੇ ਨੇ ਜੀ। ਇਹ ਜਦੋਂ ਪਾਕਿਸਤਾਨ ਵੀ ਨੇ ਜਵੰਦਾ, ਮੇਰੇ ਇੱਥੇ ਵੀ ਇੱਕ ਮਿੱਤਰ ਨੇ, ਸੋ ਜਵੰਦਾ ਵੀ ਉਹਨਾਂ ਗੋਤਾਂ ਵਿੱਚੋਂ ਹੈ ਜਿਹੜੀ ਦੋਵਾਂ ਪਾਸਿਆਂ 'ਚ ਹੈਗੀ ਹੈ ਜੀ। ਸਹੋਤੇ ਤਾਂ ਪੁੱਛਿਆ ਜੀ, ਯਾਸਰ ਰਹਿਮਾਨ ਨੇ। ਸਹੋਤੇ ਵੀ ਤੁਹਾਡੇ ਹੈ ਨੇ ਮੇਰਾ ਖਿਆਲ, ਇੰਡੀਆ ਪੰਜਾਬ ਦੇ ਵਿੱਚ ਦੋਨੇ ਪਾਸੇ। ਨਾਸਰ ਭਾਈ ਆਪਣੇ ਤਾਂ ਲਬਾਣੇ ਹੈ ਨਾ, ਲਬਾਣੇ ਬਿਲਕੁਲ ਪਾਕਿਸਤਾਨ ਦੇ ਵਿੱਚ ਲਬਾਣੇ ਹੈ। ਹਾਂ ਬਿਲਕੁਲ ਲਬਾਣੇ ਹੈ ਨੇ। ਅੱਛਾ ਸੋ ਲਬਾਣਾ ਉਹ ਬਰਾਦਰੀ ਹੈ ਜਿਹੜੀ ਵਕਾਸ, ਤੈਨੂੰ ਆਪਾਂ ਦੁਬਾਰਾ ਜੋੜਦੇ ਆ, ਦੋਸਤ ਹੋਰ ਲਿੰਕ ਮੰਗਣ ਦੇ, ਮੈਂ ਉਹਨਾਂ ਨੂੰ ਲਿੰਕ ਸ਼ੇਅਰ ਕਰਨ ਲੱਗਾ। ਨਾਲ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਤੇ ਫਿਰ ਉਹਨਾਂ ਨੂੰ ਨਾਲ ਜੁਆਇਨ ਕਰਾਂਗੇ ਜੀ। ਸੋ ਲੁਬਾਣੇ ਦੀ ਗੱਲ ਕਰੀਏ, ਲੁਬਾਣੇ ਉਹ ਲੋਕ ਸਨ ਜਿਹੜੇ ਕਿ ਪਹਿਲੇ ਦੇ ਦੌਰ ਵਿੱਚ ਜਿਸ ਵੇਲੇ ਲੋਕ ਆਪਣੇ ਪਿੰਡਾਂ ਨੂੰ ਛੱਡ ਕੇ ਬਾਹਰ ਜਾਣ ਦੀ ਹਿੰਮਤ ਨਹੀਂ ਸੀ ਕਰਦੇ, ਇਹ ਉਹ ਵਪਾਰੀ ਸਨ ਜੋ ਆਪਣੇ ਪਿੰਡ ਛੱਡ ਕੇ ਦੂਰ ਦਰਾਡੇ ਸੱਤ ਸਮੁੰਦਰ ਪਾਰ ਜਾ ਕੇ ਸਮਾਨ ਲੈ ਕੇ ਆਉਂਦੇ ਸਨ, ਤੇ ਸਮਾਨ ਲੈ ਕੇ ਉਹਨੂੰ ਫਿਰ ਹੋਲਸੇਲਰ, ਇੰਪੋਰਟਰ ਤੇ ਹੋਲਸੇਲਰ ਦੇ ਅੱਜ ਦੀ ਜ਼ਬਾਨ ਵਿੱਚ ਕਹਾਂ ਤੇ ਉਹ ਸਨ। ਤੇ ਲੁਬਾਣੇ ਦੇ ਵਿੱਚ ਜਿਹੜਾ ਸਭ ਤੋਂ ਸਿਰ ਕੱਢ ਨਾਂ ਹੈ ਉਹ ਮੱਖਣ ਸ਼ਾਹ ਲੁਬਾਣੇ ਦਾ ਹੈ, ਜਿਹਦਾ ਸਿੱਖ ਇਤਿਹਾਸ ਵਿੱਚ ਬੜਾ ਨਾਂ ਹੈ ਮੱਖਣ ਸ਼ਾਹ ਲੁਬਾਣੇ ਦਾ। ਤੇ ਇਹ ਉਹ ਲੋਕ ਨੇ। ਬਹੁਤ ਸਾਰੇ ਗੋਤ ਇਹੋ ਜਿਹੇ ਵੀ ਨੇ ਜਿਹੜੇ, ਮੈਂ ਇੱਕ ਖੱਤਰੀਆਂ ਦੀ, ਕਿਉਂਕਿ ਮੈਨੂੰ ਪੁੱਛਿਆ ਗਿਆ ਖੱਤਰੀਆਂ ਦੇ ਗੋਤ ਕਿਹੜੇ ਨੇ, ਖੱਤਰੀਆਂ ਦੇ ਸੈਂਕੜਿਆਂ ਦੇ ਵਿੱਚ ਗੋਤ ਨੇ। ਮੈਂ ਜੀ ਉਹਨਾਂ ਦੀ ਗੱਲ ਬਾਅਦ ਕਰਾਂਗਾ, ਪਰ ਖੱਤਰੀਆਂ ਬਾਰੇ ਇੱਕ ਬੜੀ ਇੰਟਰਸਟਿੰਗ ਗੱਲ ਸ਼ੇਅਰ ਕਰ ਦੇਵਾਂ, ਜਿਹੜੀ ਕਿ ਮੈਨੂੰ ਵੀ, ਮੇਰੇ ਵਾਸਤੇ ਵੀ ਬਿਲਕੁਲ ਨਵੀਂ ਸੀ, ਮੈਨੂੰ ਹਾਲ ਹੀ ਵਿੱਚ ਪਤਾ ਲੱਗੀ ਹੈ। ਆਮ ਤੌਰ ਤੇ ਜੱਟਾਂ ਦੇ ਗੋਤ ਅਸੀਂ ਦੇਖਿਆ ਕਿ ਦੋਨੋਂ ਪਾਸੇ ਇੰਡੀਆ ਤੇ ਪਾਕਿਸਤਾਨ ਵਿੱਚ ਨੇ, ਪਰ ਖੱਤਰੀਆਂ ਦੇ ਵੀ ਬਹੁਤ ਸਾਰੇ ਗੋਤ ਨੇ। ਸੇਠੀ, ਚਾਵਲਾ, ਚੋਪੜਾ, ਜਿਹੜੇ ਕਿ ਮੈਂ ਪਾਕਿਸਤਾਨ ਵਿੱਚ ਵੀ ਵੇਖੇ ਨੇ, ਮੁਸਲਮਾਨ ਸੇਠੀ ਵੀ ਦੇਖੇ ਨੇ। ਨਜਮ ਸੇਠੀ ਤਾਂ ਬੜੇ ਮਸ਼ਹੂਰ ਪੋਲੀਟੀਸ਼ੀਅਨ ਵੀ ਨੇ ਜੀ, ਮੈਂ ਠੀਕ ਕਹਿ ਰਿਹਾ ਜੀ ਢਿੱਲੋਂ ਸਾਹਿਬ? ਬਿਲਕੁਲ। ਇੱਕ ਹੋਰ ਦੋਸਤ ਕਹਿੰਦਾ ਨਵਜੋਤ ਨਾਗਰਾ, ਕਹਿੰਦਾ ਨਾਗਰੇ, ਬਿਲਕੁਲ ਜੀ ਜਿੱਥੇ ਮੈਂ ਬੈਠਾ ਸਾਡੇ ਹਲਕੇ ਦਾ ਮੈਂਬਰ ਆਫ ਨੈਸ਼ਨਲ ਅਸੈਂਬਲੀ ਨਾਗਰਾ ਹੈ, ਜ਼ਫਰ ਇਕਬਾਲ ਨਾਗਰਾ। ਨਾਗਰੇ ਵੀ ਬਹੁਤ ਵੱਡੀ ਤਾਦਾਦ 'ਚ ਇੱਥੇ ਨੇ ਜੀ। ਨਵਜੋਤ ਜੀ ਦਾ ਜਾਬ ਜੀ ਅਰੋੜਾ ਸਾਹਿਬ ਜੀ। ਬਿਲਕੁਲ। ਤੇ ਬਹੁਤ ਸਾਰੇ ਜਿਹੜੇ ਇੱਕੋ ਪਰਿਵਾਰ ਦੇ ਦੋ ਜੀ ਹੁੰਦੇ ਸੀ, ਉਹ ਕਈ ਵਾਰ ਅਲੱਗ ਹੋ ਜਾਣਾ, ਜਾਂ ਮਜ਼ਹਬੀ ਤੌਰ ਤੇ ਅਲੱਗ ਹੋ ਜਾਣਾ। ਗੋਤ ਉਹਨਾਂ ਦੇ ਚਾਚੇ ਤਾਏ ਦੇ ਪੁੱਤਰ ਅਲੱਗ, ਜਿਵੇਂ ਚੀਮੇ ਤੇ ਚੱਠਿਆਂ ਬਾਰੇ ਕਿਹਾ ਜਾਂਦਾ, ਚੀਮੇ ਚੱਠੇ ਇੱਕੋ ਪਰਿਵਾਰ ਦੇ ਨੇ ਤੇ ਉਹ ਬਾਅਦ ਵਿੱਚ ਅਲੱਗ ਹੋ ਗਏ, ਦੋਨੋਂ ਅਲੱਗ ਬਣ ਗਏ, ਪਰ ਚੀਮੇ ਚੱਠੇ ਬਹੁਤ ਇਕੱਠੇ ਮੰਨੇ ਜਾਂਦੇ। ਇਸ ਤਰ੍ਹਾਂ ਖੱਤਰੀ ਤੇ ਅਰੋੜੇ ਵੀ ਇੱਕੋ ਪਰਿਵਾਰ ਤੋਂ ਆਏ, ਅਲੱਗ ਹੋ ਗਏ ਤੇ ਉਹਨਾਂ ਦੇ ਅਲੱਗ ਗੋਤ ਬਣ ਗਏ। ਪਰ ਖੱਤਰੀਆਂ ਦੇ ਬਹੁਤ ਸਾਰੇ ਗੋਤ ਅਨਾਰਕਲੀ ਵਿੱਚ, ਬਿਲਕੁਲ ਅਨਾਰਕਲੀ ਬਾਜ਼ਾਰ ਦੇ ਵਿੱਚ ਇੱਕ ਬੜੀ ਮਸ਼ਹੂਰ ਦੁਕਾਨ ਹੈ ਕੱਪੜਿਆਂ ਦੀ, ਚਾਵਲਾ ਸਾਹਿਬ ਦੀ। ਸੋ ਉਹ ਚਾਵਲਾ ਸਾਹਿਬ ਨੇ, ਉਹ ਬੜੇ ਅਰਸੇ ਤੋਂ ਉੱਥੇ ਨੇ। 47 ਪੁਰਾਣੀ ਦੁਕਾਨ ਹੈ। ਬਹੁਤ ਸਾਰੀ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਨਵੀਆਂ ਚੀਜ਼ਾਂ ਤੁਹਾਨੂੰ ਵੇਖਣ ਨੂੰ ਵੀ ਮਿਲਣਗੀਆਂ, ਜਾਣਨ ਨੂੰ ਵੀ ਮਿਲਣਗੀਆਂ, ਪਰ ਤੁਹਾਨੂੰ ਇਹ ਦੇਖਣਾ ਹੋਏਗਾ ਕਿ ਤੁਸੀਂ ਕਿਹੜੇ ਇਲਾਕੇ ਤੋਂ ਆਏ ਹੋ, ਕਿੱਥੋਂ ਆਏ ਹੋ, ਤੁਹਾਨੂੰ ਆਪਣਾ ਪਿੰਡ ਦੱਸੋ। ਕਾਲੜਾ ਬਾਰੇ ਪੁੱਛਿਆ ਲਿਬਰਾ ਗੋਲਡੀ ਜੀ, ਹਾਂਜੀ ਸੌਰੀ ਤੁਹਾਡੀ ਗੱਲ ਪਹਿਲਾਂ ਵੀ ਸੀਗੀ, ਮੈਂ ਪਹਿਲਾਂ ਭੁੱਲ ਗਿਆ, ਮਾਫੀ ਚਾਹੁੰਦਾ ਗੋਲਡੀ ਸਾਹਿਬ ਜੀ। ਕਾਲੜੇ ਵੀ ਜਿਹੜੇ ਨੇ ਅਰੋੜਾ ਦੀ ਗੋਤ, ਕਾਲੜਾ ਦੇ ਉਹ ਗੋਤ ਹੈ ਜਿਹੜੇ ਸਰਗੋਧੇ ਦੇ ਇਲਾਕੇ ਦੇ, ਇਸ ਸਾਰੇ ਮੁਲਤਾਨ, ਚਨਿਓਟ ਤੇ ਸਰਗੋਧਾ ਦੇ ਇਲਾਕੇ ਇਲਾਕੇ ਤੋਂ ਆਏ ਨੇ। ਇਹਦੇ ਕਰੀਬ 100-125 ਕਿਲੋਮੀਟਰ ਦਾਇਰੇ ਦੇ ਵਿੱਚੋਂ ਆਏ ਨੇ। ਉਹਨਾਂ ਨੂੰ ਤੁਹਾਨੂੰ ਲੱਭਣਾ ਪਵੇਗਾ ਕਿੱਥੇ। ਚਾਵਲਾ ਦੇ ਬਾਰੇ ਪੁੱਛਿਆ ਗਿਆ, ਚਾਵਲਾ ਵੀ ਅਰੋੜੇ ਦੀ ਗੋਤ ਹੈ। ਬਿਲਕੁਲ ਜੀ ਸਹੀ ਕਿਹਾ ਤੁਸੀਂ। ਚਾਵਲੇ ਬਹੁਤ ਸਪਰੈਡ ਆਊਟ ਨੇ। ਚਾਵਲੇ ਗੁਜਰਾਤ ਤੋਂ ਲੈ ਕੇ ਸਿੰਧ ਤੱਕ ਹਰ ਜਗ੍ਹਾ ਨੇ ਚਾਵਲੇ, ਕਿਉਂਕਿ ਪਹਿਲੇ ਦੌਰ ਵਿੱਚ ਵਪਾਰੀ ਹੋ ਗਏ ਸਨ, ਤੇ ਉਹ ਅੱਜ ਵੀ ਸਿੰਧ ਵਿੱਚ ਬਹੁਤ ਸਾਰੇ ਚਾਵਲਿਆਂ ਦੇ ਪਰਿਵਾਰ ਨੇ। ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਬਹੁਤ ਸਾਰੇ ਗੁਜਰਾਤ, ਇੰਡੀਆ ਦੇ ਵਿੱਚ ਵੀ ਨੇ। ਮੈਂ ਇੰਡੀਆ ਗੁਜਰਾਤ ਦੀ ਗੱਲ ਇਸ ਕਰਕੇ, ਗੁਜਰਾਤ ਪਾਕਿਸਤਾਨ ਵਿੱਚ ਵੀ ਹੈ, ਪਰ ਗੁਜਰਾਤ ਇੰਡੀਆ ਦੇ ਵਿੱਚ ਵੀ ਚਾਵਲੇ ਨੇ। ਇਸ ਤਰ੍ਹਾਂ ਮਹਿਤਾ ਗੋਤ ਜਿਹੜੀ ਹੈਗੀ, ਇੱਕ ਦੋਸਤ ਪੁੱਛ ਲੋਟੇ, ਮੈਂ ਨਹੀਂ ਸੁਣਿਆ, ਜੇ ਅਗਰ ਪਾਕਿਸਤਾਨ ਦੇ ਵਿੱਚ ਕੋਈ ਜਾਣਦਾ ਹੋਵੇ ਇਸ ਗੋਤ ਨੂੰ ਜ਼ਰੂਰ ਦੱਸਿਓ। ਅਰੋੜਾ ਸਾਹਿਬ ਮੈਂ ਇੱਕ ਹੋਰ ਗੱਲ ਕੋਟ ਕਰਨਾ ਚਾਹੁੰਦਾ, ਦੱਸਣਾ ਕਹਿਣਾ ਚਾਹੁੰਦਾ, ਜਿਸ ਏਰੀਆ ਜੋ ਤੁਸੀਂ ਬਿਲੋਂਗ ਕਰਦੇ, ਸਰਗੋਧਾ, ਚਨਿਓਟ, ਝੰਗ, ਇਸ ਏਰੀਏ ਦੇ ਵਿੱਚ ਲੁਬਾਣੇ, ਤਰਾਣੇ, ਇਸ ਤਰ੍ਹਾਂ ਦੀਆਂ, ਰਜੋਕਾ, ਨਥੋਕਾ, ਇਸ ਤਰ੍ਹਾਂ ਦੀਆਂ ਗੋਤਾਂ ਬਹੁਤ ਨੇ। ਅਗਰ ਕੋਈ ਇੰਡੀਆ ਦੇ ਵਿੱਚ ਇਹਨਾਂ ਗੋਤਾਂ ਦੇ ਲੋਕ ਹੈ ਨੇ ਤਾਂ ਜ਼ਰੂਰ ਸਾਨੂੰ ਕਮੈਂਟ 'ਚ ਦੱਸਿਓ ਜੀ। ਜ਼ਰੂਰ। ਖੰਨੇ ਤੋਂ ਬਰੈਂਪਟਨ ਕੈਨੇਡਾ, ਮੰਡੇਰ ਹੈਗੇ ਨੇ ਜੀ ਪਾਕਿਸਤਾਨ। ਮੰਡੇਰ ਪੁੱਛਦੇ ਜੀ, ਮੰਡੇਰ ਹੈ ਨੇ? ਮੈਂ ਨਹੀਂ ਸੁਣਿਆ ਜੀ ਮੰਡੇਰ ਨਹੀਂ। ਜ਼ਰੂਰ ਜੇ ਕਿਸੇ ਨੂੰ ਪਾਕਿਸਤਾਨ ਦੇ ਵਿੱਚ ਹੈ ਨੇ ਤਾਂ ਜ਼ਰੂਰ ਕਮੈਂਟ ਕਰਿਓ।
ਜੀ ਨਾ ਤੁਸੀਂ ਦੱਸ ਚੁੱਕੇ ਜੀ ਹੈ ਇਹਦੀ ਹਿਸਟਰੀ ਔਨ ਜਵੰਦਾ ਫੈਮਿਲੀ। ਜਵੰਦ ਨਾਰੰਗ ਬਾਰੇ ਦੱਸੋ ਜੀ। ਨਾਰੰਗ ਬਾਰੇ ਮੇਰੇ ਕੋਲ ਆਪਣੇ ਕੋਲ ਜਾਣਕਾਰੀ ਨਹੀਂ, ਇਸ ਕਰਕੇ ਮੈਂ ਮਾਫੀ ਚਾਹੁੰਦਾ ਜੀ, ਮੈਂ ਦੱਸ ਨਹੀਂ ਸਕਾਂਗਾ ਜੀ। ਬਹੁਤ ਸਾਰੀ ਚੀਜ਼ਾਂ ਅਸੀਂ ਰਿਪੀਟ ਵੀ ਕਰ ਰਹੇ ਹਾਂ, ਬਹੁਤ ਸਾਰੇ ਸਾਡੇ ਉਹੀ ਸਵਾਲ ਘੁੰਮ ਘੁੰਮ ਕੇ ਦੁਬਾਰਾ ਆ ਰਹੇ ਨੇ। ਤੁਸੀਂ ਆਪਸ ਵਿੱਚ ਵੀ ਇੱਕ ਦੂਸਰੇ ਨਾਲ ਗੱਲ ਕਰਕੇ ਤੁਸੀਂ ਇੱਕ ਦੂਜੇ ਨੂੰ ਪੁੱਛ ਸਕਦੇ ਹੋ ਜੀ ਕਿ ਤੁਸੀਂ ਆਪਣੇ ਗੋਤ ਬਾਰੇ ਪੁੱਛੋ, ਜੇ ਕੋਈ ਹੋਰ ਦੂਸਰਾ ਦੱਸਣਾ ਚਾਹੇ ਦੂਸਰੇ ਬਾਰਡਰ ਪਾਰੋਂ ਤਾਂ ਤੁਹਾਨੂੰ ਦੱਸ ਸਕਦਾ ਹੈ। ਹਾਲੇ ਭੱਟੀ ਦਾ ਪੁੱਛਿਆ ਜੀ, ਭੱਟੀ ਤੁਹਾਡੇ ਪੁੱਛਿਆ ਇੰਡੀਆ ਦੇ ਵਿੱਚ ਭੱਟੀ ਹੈ ਨਾ ਜੀ? ਭੱਟੀ ਬਿਲਕੁਲ ਨੇ ਜੀ। ਜਸਪਾਲ ਭੱਟੀ ਤੋਂ ਬਾਅਦ ਮਸ਼ਹੂਰ ਕਮੇਡੀਅਨ ਕੌਣ ਹੋਇਆ ਪੰਜਾਬੀ ਦੇ ਕੋਲ? ਭੱਟੀ ਬਿਲਕੁਲ। ਪਾਕਿਸਤਾਨ ਦੇ ਵਿੱਚ ਬੇਦਵਾਨ ਪੁੱਛਦੇ ਨੇ। ਬੇਦਵਾਨ ਮੈਂ ਤੇ ਹਲੇ ਤੱਕ ਨਹੀਂ ਜੀ ਸੁਣਿਆ। ਜੇ ਕਿਸੇ ਨੂੰ ਪਾਕਿਸਤਾਨ 'ਚ ਪਤਾ ਹੋਵੇ ਬੇਦਵਾਨ ਗੋਤ ਕਿਸੇ ਪਾਸੇ ਹੈਗੀ ਆ ਤੇ ਉਹ ਜ਼ਰੂਰ ਦੱਸਿਓ। ਮੈਂ ਲਿੰਕ ਆਲਰੇਡੀ ਸ਼ੇਅਰ ਕਰ ਦਿੱਤਾ, ਜੇ ਕੋਈ ਵਿੱਚ ਆਉਣਾ ਚਾਹੁੰਦਾ ਹੋਵੇ। ਤੇ ਮਾਜ਼ਰਤ ਚਾਹੁੰਦੇ ਹਾਂ, ਅਸੀਂ ਜ਼ਿਆਦਾ ਲੋਕਾਂ ਨੂੰ ਨਹੀਂ ਲੈ ਸਕਾਂਗੇ, ਜਿਹਨੂੰ ਲੈ ਸਕਾਂਗੇ। ਜੇ ਕੋਈ ਤਾਰੀਖ ਉਹ ਹਿਸਟਰੀ ਜਾਣਦੇ ਹੋਣ, ਕੋਈ ਨਵੀਂ ਗੱਲ ਜਾਣਦੇ ਹੋਣ ਤਾਂ ਜ਼ਰੂਰ ਦੱਸਿਓ। ਸਾਡੇ ਨਾਲ ਕੱਲ ਵੀ ਜੁੜੇ ਸੀ ਆਮਰ। अस्सलाम वालेकुम जी सर। ਲਾਈਨ ਐਕਚੁਅਲੀ ਡ੍ਰੌਪ ਹੋ ਗਈ ਜੀ ਉਹਨਾਂ ਦੀ। ਕੋਈ ਗੱਲ ਨਹੀਂ ਸੀ ਨਾਲ ਪਠਾਨ ਕਾਸਟ ਕੰਬੋਜ ਅੱਛੇ ਕੰਗ ਕੌਣ ਨੇ ਕੰਬੋਜ ਕੌਣ ਨੇ ਕਰਦੇ ਆ ਜੀ ਗੱਲ। ਪਹਿਲਾਂ ਇੱਧਰ ਦੇਖ ਲਈ ਜੀ, ਸਾਡਾ ਦੋਸਤ ਸਾਡੇ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਆ, ਫਿਰ ਅੱਗੇ ਤੁਹਾਡੇ ਨਾਲ ਵੀ ਕਰਦੇ ਆ ਜੀ। हाँ जी अस्सलाम वालेकुम, सत श्री अकाल। अच्छा एक यार मैं कभी सोचदा ਹੁੰਦਾ ਆ, ਮੈਂ ਪੁੱਛਦਾ ਵੀ ਰਿਹਾ ਯਾਨੀ ਕਿ ਸੋਸ਼ਲ ਮੀਡੀਆ ਦੇ ਥਰੂ ਇੰਡੀਆ ਦੇ ਵਿੱਚ, ਕਿਉਂਕਿ ਮੈਂ ਗੁੱਜਰ ਬਜਾੜ ਗੋਤ ਤੇ ਸਾਡੇ ਗੁਜਰਾਂ ਦੇ ਵਿੱਚ ਵੀ ਤਕਰੀਬਨ 100 ਤੋਂ ਜ਼ਿਆਦਾ ਗੋਤਾਂ ਨੇ ਤੇ ਅਸੀਂ ਬਜਾੜ ਹਾਂ। ਤੇ ਪਾਕਿਸਤਾਨ ਗੁਜਰਾਤ ਦੇ ਵਿੱਚ ਤਕਰੀਬਨ 4 ਪਿੰਡ ਨੇ, ਬਾਕੀ ਹੋਰ ਪਾਕਿਸਤਾਨ ਦੇ ਵਿੱਚ ਕਿਧਰੇ ਨਹੀਂ ਹੈ, ਯਾਨੀ ਕਿ ਪੰਜਾਬ ਵਾਲੀ ਸਾਈਡ ਤੇ ਨਹੀਂ ਹੈ ਵੀ। ਬਾਕੀ ਉਧਰ ਨੇ ਬਜੋੜ ਏਜੰਸੀ ਜਿਹੜੀ ਹੈ ਪਠਾਣਾ ਦੀ, ਉਹ ਇੱਕ ਕਾਮਨ ਸੈਂਸ 'ਚ ਆ ਜਾਂਦਾ। ਪਠਾਨ ਹਾਲਾਂਕਿ ਉਹ ਪਠਾਨ ਨਹੀਂ, ਗੋਜਰੀ ਬੋਲਦੇ ਨੇ। ਪਾਕਿਸਤਾਨ ਨੂੰ ਬਾਹਰ ਨਿਕਲੇ ਆ ਤਾਂ ਬੰਦਿਆਂ ਨਾਲ ਜੇ ਕੋਈ ਮੁਲਾਕਾਤ ਹੋਈ ਹੈ ਨਾ, ਤਾਂ ਉਹ ਐਨ ਉਹ ਬੇਸਿਕਲੀ ਉਧਰ ਅਫਗਾਨਿਸਤਾਨ ਵਾਲੀ ਬਾਰਡਰ ਵਾਲੀ ਸਾਈਡ ਦੇ ਨੇ, ਲੇਕਿਨ ਉਹ ਗੋਜਰੀ ਬੋਲਦੇ ਨੇ, ਉਹ ਪਸ਼ਤੋ ਨਹੀਂ ਬੋਲਦੇ ਹਨ। ਇੰਡੀਆ ਦੇ ਵਿੱਚ ਵੀ ਹੈ ਨਾ ਤੁਹਾਡੇ ਬਜਾੜ ਕਿਧਰੇ ਜੀ ਪੰਜਾਬ ਦੇ ਵਿੱਚ ਜਾਂ ਜੀ ਬਿਲਕੁਲ ਹੈ ਨੇ ਜੀ। ਮੈਂ ਆਪਣੇ ਦੋਸਤਾਂ ਨਾਲ ਕਹੂੰਗਾ ਜਿਹੜੇ ਸਾਡੀ ਗੱਲ ਸੁਣ ਰਹੇ ਨੇ, ਦੱਸਣ ਜੀ ਕਿੱਥੇ ਕਿੱਥੇ ਪਿੰਡ ਨੇ। ਹੈ ਜ਼ਰੂਰ ਨੇ, ਪਰ ਪਿੰਡ ਮੈਨੂੰ ਨਹੀਂ ਪਤਾ ਕਿੱਥੇ ਕਿੱਥੇ, ਜ਼ਰੂਰ ਦੱਸਣ ਜੀ ਕਿੱਥੇ ਕਿੱਥੇ ਪਿੰਡ ਨੇ ਜੀ ਉਹਨਾਂ ਦੇ। ਪਾਕਿਸਤਾਨ ਦੇ ਵਿੱਚ ਆਪਣੇ ਸਦਰੇ ਪਾਕਿਸਤਾਨ ਵੀ ਹੋਏ ਨੇ, ਚੌਧਰੀ ਫਜ਼ਲ ਲਾਈ ਪਟੋਦੌਰ ਦੇ ਵਿੱਚ, ਤੇ ਹੋਰ ਵੀ ਯਾਨੀ 4-5 ਪਿੰਡ ਹੀ ਨੇ, ਥੋੜੇ ਹੀ ਨੇ। ਔਰ ਇਹਨਾਂ ਦੀ ਹਿਸਟਰੀ ਜਿੱਥੇ ਤੱਕ ਮੈਂ ਬੋਲਣ ਦੀ ਕੋਸ਼ਿਸ਼ ਕੀਤੀ, ਮੈਨੂੰ ਤਾਂ ਇਹ ਯਾਨੀ ਕਿ ਲੱਗਾ ਕਿ ਯਾਨੀ ਕਿ ਪਠਾਣਾ ਨਾਲ ਜ਼ਿਆਦਾ ਉਸ ਸਾਈਡ ਤੇ ਰਿਲੇਟਿਡ ਨੇ ਪੰਜਾਬ ਦੀ ਨਿਸਬਤ। ਜੀ ਚਲੋ ਜੀ ਅਮਰ ਜੀ, ਬਹੁਤ ਸ਼ੁਕਰੀਆ। ਬਾਕੀ ਕਮੈਂਟ 'ਚ ਜੇ ਤੁਸੀਂ ਇੱਕ ਦੂਜੇ ਕੋ ਪੁੱਛਣਾ ਚਾਹੁੰਦੇ ਹੋ ਤੇ ਬਹੁਤ ਸਾਰੇ ਦੋਸਤ ਕਮੈਂਟ ਕਰਦੇ ਨੇ, ਇੱਕ ਦੂਜੇ ਨੂੰ ਤੁਸੀਂ ਕਮੈਂਟ ਦੇ ਰਾਹੀਂ ਉਹਨਾਂ ਨਾਲ ਇੰਟਰੈਕਟ ਹੋ ਸਕਦੇ ਜੇ, ਪੁੱਛ ਸਕਦੇ ਜੇ ਕੋਈ ਸੇਮ ਗੋਦ ਦੇ ਵਿੱਚ ਮਿਲ ਜਾ। ਔਨ ਡਿਊਟੀ ਆ। ਬਸ ਸ਼ੁਕਰੀਆ। ਠੀਕ ਹੈ ਜਨਾਬ। ਅੱਛਾ ਮੈਂ ਜਿੱਥੇ ਜ਼ਾਤਾ ਗੋਤੇ ਦੀ ਗੱਲ ਕਰ ਰਿਹਾ ਜੀ, ਕਹਿੰਦੇ ਹਰਿਆਣੇ ਵਿੱਚ ਨੇ। ਮਨਿੰਦਰ ਸੰਧੂ ਜੀ ਨੇ ਕਨਫਰਮ ਕਰਤਾ ਜੀ ਹਰਿਆਣੇ ਦੇ ਇਲਾਕੇ ਦੇ ਵਿੱਚ ਹੈ ਨੇ। ਮੈਂ ਇੱਕ ਚੀਜ਼ ਕੁਇਕਲੀ ਹੋਰ ਗੱਲ ਕਰ ਲਵਾਂ ਜੀ, ਜੋ ਕਿ ਬੜੀ ਜ਼ਰੂਰੀ ਹੈ ਮੇਰੇ ਵਾਸਤੇ ਕਰਨੀ। ਮੇਰੇ ਦੋਸਤ ਨੇ ਜੀ ਇੰਗਲੈਂਡ ਤੋਂ ਅਜੇਪਾਲ ਸਿੰਘ ਜੀ ਕੱਲ ਸਾਡੇ ਪ੍ਰੋਗਰਾਮ ਤੋਂ ਇੰਨੇ ਕੁ ਖੁਸ਼ ਹੋਏ ਸਾਡੇ ਦੋਸਤ ਸਾਡੇ, ਉਹਨਾਂ ਨੇ ਮਿਹਰਬਾਨੀ ਕੀਤੀ ਹੈ। ਤੇ ਨਾਸਰ ਸਾਹਿਬ ਤੇ ਮੇਰੀ ਬੜੇ ਵਧੀਆ ਪੇਂਟਰ ਨੇ, ਉਹਨਾਂ ਨੂੰ ਪੇਂਟਿੰਗਸ ਬਣਾ ਕੇ, ਉਹਨਾਂ ਨੂੰ ਤਸਵੀਰਾਂ ਖਿੱਚ ਕੇ ਭੇਜੀਆਂ, ਉਹਨਾਂ ਨੇ ਆਪ ਹੱਥੀਂ ਪੇਂਟ ਕਰਕੇ ਸਾਨੂੰ ਪੇਂਟਿੰਗਸ ਭੇਜੀਆਂ ਨੇ। ਸੋ ਇਹ ਅਜੇਪਾਲ ਸਿੰਘ ਜੀ ਨੇ ਤੋਹਫਾ ਸਾਡੇ ਦੋਨਾਂ ਦੇ, ਨਾਸਰ ਤੇ ਮੇਰੇ। ਅਜੇਪਾਲ ਜੀ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਸੋਹਣੀ ਫੋਟੋ ਬਣਾ ਕੇ ਭੇਜੀ ਹੈ। ਹਾਂਜੀ ਮੈਂ ਸ਼ੁਕਰੀਆ ਅਦਾ ਕਰ ਦੇਣਾ ਚਾਹੁੰਦਾ ਉਹਨਾਂ ਦਾ ਵੀ। ਅੱਛਾ ਜੀ, ਅਜੇ ਹੋਰ ਹਰਿਆਣੇ ਦੇ ਵਿੱਚ ਹਿੰਦੂ ਗੁੱਜਰ ਨੇ ਜੀ, ਹੁਸ਼ਿਆਰਪੁਰ ਦੇ ਵਿੱਚ ਇਲਾਕੇ ਵਿੱਚ ਉਹਨੇ ਬਜਾੜ ਇਹ ਦੱਸਿਆ, ਹੁਣ ਸਾਡੇ ਦੋਸਤਾਂ ਨੇ ਸਾਨੂੰ ਦੱਸਿਆ। ਬਲਗਣ ਰੁਪਿੰਦਰ ਸਿੰਘ ਜੀ, ਬਲਗਣ ਬਾਰੇ ਦੱਸੋ। ਬਲਗਣ ਹੈ ਨਹੀਂ ਜੀ, ਬਲਗਣ ਮੈਂ ਨਹੀਂ ਜਾਣਦਾ ਪਾਕਿਸਤਾਨ ਵਿੱਚ ਹੈ ਜਾਂ ਨਹੀਂ, ਸ਼ਾਇਦ ਤੁਸੀਂ ਦੱਸ ਸਕੋਗੇ ਇਸ ਗੱਲ ਨੂੰ। ਨਾਸਰ ਸਾਹਿਬ ਬਲਗਣ ਪੁੱਛਿਆ ਜਾ ਰਿਹਾ ਜੀ। ਬਲਗਣ ਨਹੀਂ ਜੀ, ਮੈਂ ਵੀ ਨਹੀਂ ਸੁਣਿਆ। ਪਿੰਡ ਦਾ ਨਾਂ ਢਿੱਲਮ ਬਲਗਣ ਮੈਂ ਜ਼ਰੂਰ ਸੁਣਿਆ। ਬਲਗਣ ਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ 'ਚ ਜ਼ਰੂਰ ਦੱਸਿਓ। ਬੋਬਕ ਇੱਕ ਨੇ ਲਿਖਿਆ ਜੀ, ਬੋਬਕ ਜੀ ਮੈਂ ਵੀ ਨਹੀਂ ਜਾਣਦਾ ਜੀ। ਸੋ ਮਣਕੂ ਗੋਤ ਜੀ ਦੋਨੋਂ ਪਾਸੇ ਜੀ। ਮਣਕੂ ਪਾਕਿਸਤਾਨ ਵਿੱਚ ਵੀ ਨੇ, ਮੈਂ ਵੀ ਜਾਣਦਾ ਵਾ ਜੀ। ਪਰ ਮਣਕੂਆਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਕੈਨੇਡਾ ਵਿੱਚ ਵੀ ਹੁਣ ਵਸਦੇ ਨੇ। ਸਾਡੇ ਨਾਲ ਇਹਸਾਨ ਗੁੱਜਰ ਸਾਹਿਬ ਨੇ ਜੀ। ਇਹਸਾਨ ਸਾਹਿਬ ਜੀ अस्सलाम वालेकुम, सत श्री अकाल जी, ਕੀ ਹਾਲ ਹੈ? ਠੀਕ ਹੋ? ਬਹੁਤ ਵਧੀਆ। ਅੱਛਾ ਅਰੋੜਾ ਸਾਹਿਬ, ਇੱਕ ਮੈਂ ਤਾਂ ਗੋਤਾਂ ਦੇ ਸਾਰੇ ਦੱਸ ਰਹੇ ਨੇ, ਮੈਂ ਸਿਰਫ ਇਹ ਪੁੱਛਣਾ ਚਾਹ ਰਿਹਾ ਬਲਕਿ ਕਿ ਗੋਤ ਤੇ ਅੱਲ 'ਚ ਕੀ ਫਰਕ ਹੁੰਦਾ? ਕਿਉਂਕਿ ਹੁਣ ਸਾਡੀ ਜਿਹੜੀ ਗੋਤ ਹੈ ਉਹ ਤੇ ਚੌਹਾਨ ਹੈ, ਤੇ ਮੈਨੂੰ ਅੱਲ ਦਾ ਵੀ ਪਤਾ ਹੈ ਆਪਣਾ। ਮੇਰੀ ਅੱਲ ਜਿਹੜੀ ਉਹ ਫੂਲੜਾ ਹੈ। ਉਹ ਅੱਲ ਇਸ ਵਾਸਤੇ ਫੂਲੜਾ ਹੈ ਕਿਉਂਕਿ ਮੈਂ ਆਪਣੇ ਭਟਕਿਆਂ ਕੋਲ ਸੁਣਿਆ ਕਿ ਸਾਡੇ ਜਿਹੜੇ ਵਡੇਰੇ ਸੀਗੇ ਨਾ, ਉਹ ਆਪਣੀ ਪੱਗ ਦੇ ਵਿੱਚ ਨਾ ਫੁੱਲ ਲਾ ਕੇ ਰੱਖਦੇ ਸੀਗੇ, ਤੇ ਉਹਦੀ ਵਜ੍ਹਾ ਤੋਂ ਉਹਨਾਂ ਨੂੰ ਜਿਹੜਾ ਨਾ ਫੂਲੜੇ ਕਿਹਾ ਜਾਂਦਾ।
ਜੀ ਤੇ ਮੈਂ ਸਿਰਫ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੋਈ ਸਪੈਸ਼ਲ ਕੋਈ ਫਰਕ ਕੀ ਹੈ, ਇਹ ਤੋਂ ਇਲਾਵਾ ਵੀ ਕੋਈ ਹੋਏਗਾ ਅਲ ਦਾ ਤੇ ਇਹਦਾ ਉਹ ਗੋਤ ਦਾ? ਜੀ ਮੈਂ ਦੱਸ ਦਿੰਦਾ ਜੀ। ਦੇਖੋ ਜੀ, ਜਿਹੜੀ ਜ਼ਾਤ ਜਿਹੜੀ ਹੈ ਇਹਦੇ ਤੋਂ ਬਣੀਆਂ ਗੋਤਾਂ ਬਣੀਆਂ ਕਿ ਕਿਸੇ ਨੂੰ ਆਈਡੈਂਟੀਫਾਈ ਕਰਨ ਦੇ ਤਰੀਕੇ ਬਣਾਏ ਗਏ। ਮੈਂ ਮਿਸਾਲ ਦੇ ਤੌਰ ਤੇ ਗੱਲ ਕਰਦਾ ਕਿ ਇਹ ਗੁੱਜਰਾਂ ਦਾ ਮੁੰਡਾ ਹੈ, ਪਰ ਕਿਹੜੇ ਗੁੱਜਰਾਂ ਦਾ, ਕਿਹੜੇ ਪਿੰਡ ਦਾ, ਇਹ ਫਲਾਣੇ ਪਿੰਡ ਦਾ ਮੁੰਡਾ, ਪਰ ਉਸ ਪਿੰਡ ਵਿੱਚ ਕਿਹੜੇ ਪਰਿਵਾਰ ਦਾ, ਫਿਰ ਜਿਹਨੇ ਪੱਗ ਵਿੱਚ ਫੁੱਲ ਲਾਇਆ ਉਹਦੇ ਨਾਲ ਤੁਹਾਡੇ ਨਾਲ ਉਹ ਹੱਲ ਪੈ ਗਈ। ਸੋ ਜਿਹੜੀ ਚੀਜ਼ ਪੋਪੂਲਰ ਹੋ ਜਾਂਦੀ ਹੈ ਉਹ ਤੁਹਾਡੇ ਨਾਲ ਸਦਾ ਤੁਰੀ ਰਹਿੰਦੀ ਹੈ। ਮੈਂ ਹੁਣ ਇੱਕ ਐਗਜ਼ਾਮਪਲ ਦਿੰਦਾ, ਇੰਡੀਆ ਦੇ ਪੰਜਾਬ ਦੇ ਚੀਫ ਮਿਨਿਸਟਰ ਕਈ ਵਾਰ ਰਹੇ ਪ੍ਰਕਾਸ਼ ਸਿੰਘ ਬਾਦਲ। ਹੁਣ ਬਾਦਲ ਸਾਹਿਬ ਦੀ ਗੋਤ ਬਾਦਲ ਨਹੀਂ ਹੈ, ਹੈ ਤਾਂ ਉਹ ਢਿੱਲੋਂ ਨੇ ਜੀ, ਪਰ ਉਹ ਪਿੰਡ ਬਾਦਲ ਹੈ। ਉਹਨਾਂ ਦੇ ਬੱਚੇ, ਉਹਨਾਂ ਦੇ ਅੱਗੇ ਬੱਚੇ ਸੁਖਬੀਰ ਸਿੰਘ ਬਾਦਲ ਤੋਂ ਸਾਰੀ ਉਹਨਾਂ ਦੇ ਬੱਚੇ ਵੀ ਅੱਗੋਂ ਬਾਦਲ ਹੀ ਜਾਣੇ ਜਾਣਗੇ। ਸੋ ਜਦੋਂ ਅੱਜ ਤੋਂ 2 ਜਨਰੇਸ਼ਨ ਬਾਅਦ ਕੋਈ ਉਹਨਾਂ ਨੂੰ ਪੁੱਛੇਗਾ ਤੇ ਉਹ ਕਹਿਣਗੇ ਵੀ ਤੁਹਾਡੀ ਗੋਤ ਕੀ, ਸ਼ਾਇਦ ਉਹਨਾਂ ਨੂੰ ਗੋਤ ਪਤਾ ਹੋਵੇ ਨਾ ਹੋਵੇ, ਪਰ ਉਹਨੇ ਜ਼ਰੂਰ ਪਤਾ ਕਿ ਉਹ ਬਾਦਲ ਹੈ, ਤੇ ਕਨਫਿਊਜ਼ਨ ਹੋ ਜਾਵੇ ਕਿ ਉਹ ਅਲ ਹੈ ਜਾਂ ਕਿ ਉਹਨਾਂ ਦੀ ਗੋਤ ਹੈ। ਅੱਛਾ, ਸਾਡੇ ਵੱਲ ਨਾ, ਵੈਸੇ ਮੈਂ ਤਹਿਸੀਲ ਸਿਲਾਣੀ ਤੋਂ ਬਿਲੋਂਗ ਕਰਦਾ, ਸਰਗੋਧਾ ਡਿਸਟ੍ਰਿਕਟ ਤੋਂ। ਸਾਡੇ ਵੱਲ ਵੀ ਜਿਹੜੇ ਭਟਕੇ ਜਿੰਨੇ ਵੀ ਬੈਠੇ ਨੇ ਨਾ, ਜਿੱਥੇ ਵੀ, ਉਹ ਜ਼ਿਆਦਾਤਰ ਜਿਹੜੇ ਆਪਣੇ ਆਪ ਨੂੰ ਪਛਾਣੇ ਜਾਂਦੇ ਨੇ ਨਾ ਜਾਂ ਫਖਰ ਮਹਿਸੂਸ ਕਰਦੇ ਨੇ, ਉਹ ਪਿੰਡਾਂ ਦੇ ਹਵਾਲੇ ਨਾ ਕਰਦੇ ਨੇ। ਹੁਣ ਜਿੱਦਾਂ ਅਸੀਂ ਡਿਸਟ੍ਰਿਕਟ ਉਹਨਾਂ ਤੋਂ ਪਿੰਡ ਇੱਕ ਸਾਸਣ ਹੈ, ਮੈਂ ਉੱਥੋਂ ਬਿਲੋਂਗ ਕਰਦੇ, ਤੇ ਉਹ ਸਾਸਣ ਜ਼ਿਆਦਾ ਪ੍ਰਾਊਡ ਕਰਦੇ ਨੇ ਫੀਲ, ਬਜਾਏ ਇਸਦੇ ਕਿ ਅਲ ਤੇ ਸੈਕੰਡਰੀ ਹੋ ਜਾਂਦੀ ਅਲ ਜਾਂ ਉਸ ਤੋਂ ਇਲਾਵਾ ਜਿਹੜੀ ਗੋਤ ਹੈ, ਲੇਕਿਨ ਉਹ ਜ਼ਿਆਦਾ ਕਹਿਲਾਏ ਜਾਂਦੇ ਨੇ। ਕੋਈ ਸਾਸਣ ਨੇ, ਕੋਈ ਮਰਾਲ ਤੋਂ ਨੇ, ਕੋਈ ਫਤਿਹਪੁਰ ਨੇ, ਤੇ ਉਹ ਇਸ ਹਵਾਲੇ ਨਾਲ ਪੂਰਾ ਇੱਕ ਜਿਹੜਾ ਗਰੋਹ ਨਾ ਉਹ ਪਛਾਣਿਆ ਜਾਂਦਾ ਇੱਥੇ ਪਾਕਿਸਤਾਨ 'ਚ। ਤੇ ਉੱਥੇ ਤਾਂ ਹੁਣ ਕੋਈ ਪਤਾ ਨਹੀਂ ਕਿ ਜਿਹੜੇ ਇੱਥੋਂ ਉੱਠ ਕੇ ਗਏ ਇੰਡੀਆ ਤੋਂ, ਜਿਹੜੇ ਸਿੱਖ ਜਿਹੜੇ ਭਰਾ ਸੀਗੇ ਜਾਂ ਬਾਕੀ ਹਿੰਦੂ, ਉਹ ਕਿਸ ਤਰ੍ਹਾਂ ਪਛਾਣੇ ਜਾਂਦੇ ਉੱਥੇ? ਹਾਂਜੀ, ਜਦੋਂ ਤੁਸੀਂ ਆਪਣੀ ਥਾਂ ਤੋਂ ਉੱਠ ਜਾਂਦੇ ਹੋ, ਜੇ ਤੁਸੀਂ ਦੁਬਾਰਾ ਮੁੜ ਕੇ ਪਿੰਡ ਨਹੀਂ ਵੱਜਦਾ, ਕਈ ਵਾਰ ਤਾਂ ਐਸਾ, ਕਈ ਥਾਵਾਂ ਤੇ ਐਸਾ ਹੋਇਆ ਜਿਹੜਾ ਪਿੰਡ ਇੱਥੋਂ ਉੱਠ ਕੇ ਗਿਆ, ਉਹ ਦੂਜੇ ਇੱਕ ਥਾਂ ਤੇ ਇਕੱਠੇ ਹੋ ਗਏ, ਉਹਨਾਂ ਨੇ ਪਿੰਡ ਦਾ ਨਾਂ ਵੀ ਬਦਲ ਲਿਆ, ਉਹੀ ਪੁਰਾਣਾ ਪਿੰਡ ਦਾ ਨਾਂ ਰੱਖ ਲਿਆ। ਕਈ ਥਾਵਾਂ ਤੇ ਐਸਾ ਵੀ ਹੋਇਆ। ਪਰ ਜਦੋਂ ਪਰਿਵਾਰ ਉਜੜ ਗਏ, ਕੋਈ 4 ਪਰਿਵਾਰ ਕਿਤੇ ਤੇ 4 ਕਿਤੇ ਹੋਰ ਚਲ ਗਏ, ਤੇ ਉਹ ਫਿਰ ਇਕੱਠੇ ਨਹੀਂ ਹੋ ਸਕੇ, ਤੇ ਉੱਥੇ ਫਿਰ ਉਹ ਗੱਲ ਨਹੀਂ ਰਹੀ। ਹੁਣ ਉਹ ਫਿਰ ਉਹ ਹੌਲੀ ਹੌਲੀ ਪਿੰਡਾਂ ਦੇ ਨਾਲੋਂ ਹਟ ਗਏ, ਪਰ ਉਹ ਓਰੀਜਨਲੀ ਜਿਹੜੀ ਪਛਾਣ ਭਾਜੀ ਸਾਡਾ ਲਾਈਨ ਤੇ ਹੋਰ ਵੀ ਨੇ। ਤੁਹਾਡਾ ਬਹੁਤ ਸ਼ੁਕਰੀਆ ਕਰਾਂਗਾ, ਤੁਸੀਂ ਵਿੱਚ ਆਏ। ਸਦਾਮ ਬਾਜਵਾ ਸਾਹਿਬ ਨੇ ਇੱਕ ਜਵਾਬ ਦਿੱਤਾ, ਜੇ ਬਲੱਗਣ ਵੀ ਹੈ ਨੇ ਪਾਕਿਸਤਾਨ ਦੇ ਵਿੱਚ, ਬੂਬਕ ਵੀ ਹੈ ਨੇ। ਅੱਗੇ ਇੱਕ ਦੋਸਤ ਨੇ ਕਮੈਂਟ ਕੀਤਾ ਸੀ ਵੀ ਬਲੱਗਣ ਤੇ ਬੂਬਕ, ਇਹ ਦੋਵੇਂ ਹੀ ਸਦਾਮ ਬਾਜਵਾ ਸਾਹਿਬ ਦੱਸਦੇ ਵੀ ਹੈਗੇ ਨੇ। ਅੱਗੋਂ ਇੱਕ ਦੋਸਤ ਮੇਰੇ ਬੜੇ ਪਿਆਰੇ ਚਾਹਣ ਵਾਲੇ, ਉਹਨਾਂ ਨੇ ਕਿਹਾ ਮਾਣ ਪਾਕਿਸਤਾਨ 'ਚ ਬਹੁਤ ਜ਼ਿਆਦਾ ਨੇ। ਮਾਣ ਬਰਾਦਰੀ ਜਿਹੜੀ ਆ, ਖਾਸ ਤੌਰ ਤੇ ਸ਼ਿਖੂਪੁਰਾ, ਟੋਬਾ ਟੇਕ ਸਿੰਘ, ਪੀਰ ਮਹਿਲ, ਮਾਣ ਬਰਾਦਰੀ ਕਾਫੀ ਸਾਰੀ ਬੈਠੀ ਆ ਇਹਨਾਂ ਪਿੰਡਾਂ ਦੇ ਵਿੱਚ। ਜੇ ਕਿਸੇ ਨੂੰ ਇਹਦਾ ਹਿਸਟਰੀ ਦਾ ਪਤਾ ਹੋਵੇ, ਪੁੱਛਣਾ ਹੋਵੇ ਕਿੱਧਰੋਂ ਕਿਵੇਂ, ਉਹ ਗੱਲ ਲੰਮੀ ਹੋ ਜਾਣੀ, ਉਸ ਪਾਸੇ ਆਪਾਂ ਜਾਣਾ ਨਹੀਂ। ਹੁਣ ਥੋੜੀ ਗੱਲ ਜਿਹੜੀ ਜ਼ਰੂਰ ਕਰੀ ਜਾਵਾਂਗੇ। ਮਾਣ ਦਾ ਤੁਸੀਂ ਥੋੜਾ ਜਿਹਾ ਦੱਸ ਦਿਓ, ਇੰਡੀਆ ਪੰਜਾਬ 'ਚ ਕਿੰਨੇ ਕੁ? ਮਾਣ ਬਹੁਤ ਵੱਡੀ ਗਿਣਤੀ 'ਚ ਜੀ। ਮਾਣ ਤਾਂ ਸਾਡੀ ਫਿਲਮ ਇੰਡਸਟਰੀ ਦਾ ਮਾਣ ਨੇ। ਜੇ ਸਾਡੇ ਕੋਲ ਹੈ ਕਿ ਜੇ ਬਾਲੀਵੁੱਡ ਕੋਲ ਜੇ ਖਾਨ ਹੈ ਤੇ ਪੰਜਾਬੀਆਂ ਕੋਲ ਮਾਨ ਹੈ ਜੀ। ਸਾਡੇ ਕੋਲ ਗੁਰਦਾਸ ਮਾਨ, ਬੱਬੂ ਮਾਨ, ਭਗਵੰਤ ਮਾਨ, ਸਾਡੇ ਕੋਲ ਬਹੁਤ ਸਾਰੇ ਮਾਨ ਨੇ ਜੀ ਉੱਥੇ। ਜਿਸ ਤਰ੍ਹਾਂ ਬਾਲੀਵੁੱਡ ਨੇ ਸਾਨੂੰ ਖਾਨ ਦੇ ਕੋਲ ਖਾਨ ਤੇ ਪੰਜਾਬੀਆਂ ਕੋਲ ਮਾਨ ਨੇ, ਤੇ ਬਹੁਤ ਨਾਂ ਹੈ ਜੀ ਮਾਨ ਦਾ। ਨਾਂ ਤਾਂ ਸਾਡੇ ਸਿੰਗਰਸ ਦੇ ਵਿੱਚ ਫੁੱਲਰਵਾਨ ਵੀ ਮੈਂ ਸੁਣਿਆ ਜੀ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਨੇ, ਫੁੱਲਰਵਾਨ ਵੀ ਬੈਠੇ। ਹਾਂਜੀ, ਜੇ ਪ੍ਰਵੀਨ ਗੋਦਾਰਾ ਜੀ ਦਾ ਚੌਟਾਲਾ ਇਜ਼ ਆਲਸੋ ਨੇਮ ਆਫ ਵਿਲੇਜ ਇਨ ਫਾਰਮਰ ਚੀਫ ਮਿਨਿਸਟਰ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਚੌਟਾਲਾ, ਹਾਂਜੀ, ਉਹਨਾਂ ਦੇ ਨਾਂ ਦੇ ਨਾਲ, ਉਹਨਾਂ ਨੇ ਆਪਣੇ ਪਿੰਡ ਦੇ ਨਾਂ ਨਾਲ ਸਿਹਾਗ ਗੋਤਰ ਦੇ ਨੇ, ਪਰ ਆਪਣੇ ਨੂੰ ਓਮ ਪ੍ਰਕਾਸ਼ ਚੌਟਾਲਾ ਕਹਿੰਦੇ। ਸਿਹਾਗ ਦੇਗਾ ਭੁੱਟਾ ਵੀ ਜੀ ਹੈ ਨੇ ਜੀ ਸਾਡੇ ਕੋਲ। ਭੁੱਟਾ ਵੀ ਸਾਡੇ, ਮੇਰੇ ਇੱਥੇ ਗੁਰਪ੍ਰਤਾਪ ਸਿੰਘ ਮੇਰੇ ਦੋਸਤ ਨੇ, ਭੁੱਟਾ ਮੇਰੇ ਨਾਲ ਇੱਥੇ ਟੋਰਾਂਟੋ 'ਚ ਰਹਿੰਦੇ ਨੇ। ਜੇ ਤੁਸੀਂ ਕਨੈਕਟ ਕਰਨਾ ਚਾਹੋ, ਜਿਹੜੇ ਗੋਤ ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਮੈਂ ਕਨਫਰਮ ਕਰਦਾ, ਸਾਰੇ ਲਗਭਗ ਮੇਰੇ ਦੋਸਤ ਫੇਸਬੁੱਕ ਦੇ ਜ਼ਰੀਏ ਇੱਕ ਦੂਸਰੇ ਨਾਲ ਕਨੈਕਟ ਕਰ ਸਕਦੇ ਨੇ, ਤਾਂ ਕਿ ਤੁਸੀਂ ਸੰਪਰਕ ਕਰ ਸਕੋ। ਗੁਰਪ੍ਰਤਾਪ ਸਿੰਘ ਭੁੱਟਾ ਮੇਰੇ ਦੋਸਤ ਨੇ ਜੀ, ਉਹਨਾਂ ਤੁਸੀਂ ਰਾਬਤਾ ਕਰ ਸਕਦੇ ਹੋ ਜੀ। ਮੈਂ ਲਿੰਕ ਸ਼ੇਅਰ ਕਰ ਦਿੱਤਾ। ਰੂਬੀ ਵੀਰ ਪੁੱਛਣ ਡਿਆ ਸੀ ਲਿੰਕ ਬਾਰੇ, ਮੈਂ ਲਿੰਕ ਸ਼ੇਅਰ ਕਰ ਦਿੱਤਾ। ਦੁਬਾਰਾ ਫਿਰ ਮੈਂ ਕਰਨ ਲੱਗਾ, ਜੇ ਕਿਸੇ ਆਉਣਾ ਹੋਵੇ ਲਾਈਨ ਤੇ ਆ ਸਕਦਾ। ਸੋ ਇਸ ਤੋਂ ਸਾਡੇ ਤੋਂ ਹੱਥ ਕੇ ਜਿਨ੍ਹਾਂ ਦੇ ਕਮੈਂਟ ਆਪਾਂ ਨਹੀਂ ਵੀ ਪੜ੍ਹ ਸਕਦੇ, ਮੈਂ ਦੱਸਦਾ ਜਾਵਾਂ ਵਿੱਚ। ਉਹ ਜਿਵੇਂ ਆਸਫ ਖਾਰਾ ਵਾ, ਬਲਵੀਰ ਕੰਬੋਜ ਆ, ਸਾਡੇ ਇੱਧਰ ਕੰਬੋ ਨੇ, ਕੰਬੋਜ ਨੂੰ ਇੱਧਰ ਕੰਬੋ ਬਰਾਦਰੀ ਬਹੁਤ ਵੱਡੀ ਆ। ਪੀਰਮਲ ਸਾਈਡ ਤੇ ਬਹੁਤ ਬੈਠੀ ਆ, ਲੈਲਪੁਰ 'ਚ ਬਹੁਤ ਨੇ। ਜੇ ਇੱਕ ਦੂਜੇ ਨਾਲ ਤੁਸੀਂ ਇੱਥੋਂ ਰਾਬਤਾ ਬਣਾ ਲਓ ਤੇ ਉਹ ਸਾਡੇ ਲਈ ਵੀ ਵਧੀਆ ਰਹੇਗਾ, ਤੁਹਾਡੇ ਲਈ ਵੀ ਆਸਾਨੀ ਰਹੇਗੀ। ਤੁਹਾਨੂੰ ਆਪਸੀ ਕਨੈਕਟ ਕਰਨ ਲਈ, ਪੁੱਛਣ ਦੱਸਣ ਵਾਸਤੇ ਉਹ ਵੀ ਬਹੁਤ ਵਧੀਆ ਰਹੇਗਾ। ਜੀ ਅਰੋੜਾ ਸਾਹਿਬ ਜੀ ਪੁੱਛਿਆ ਗਿਆ ਭੁੱਟੇ ਹੈ ਨੇ ਇੰਡੀਆ 'ਚ? ਬਿਲਕੁਲ ਹੈ ਨੇ ਜੀ। ਤੁਸੀਂ ਕੰਬੋ ਬਰਾਦਰੀ ਦੀ ਕਿਉਂਕਿ ਜ਼ਿਕਰ ਕੀਤਾ, ਮੈਂ ਕੁਇਕਲੀ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜੀ। ਮੇਰੇ ਦਾਦਕੇ ਜਦੋਂ ਆ ਕੇ ਵਸੇ, ਉਹ ਸਹਾਰਨਪੁਰ ਇੱਕ ਸ਼ਹਿਰ ਹੈ ਯੂਪੀ ਦੇ ਵਿੱਚ, ਉੱਥੇ ਆਣ ਕੇ ਸ਼ੁਰੂਆਤੀ ਦੌਰ ਵਿੱਚ 1947 ਵਿੱਚ, ਤੇ ਜਿਸ ਮਹੱਲੇ ਵਿੱਚ ਉਹਨਾਂ ਦਾ ਘਰ ਸੀ, ਉਸ ਮਹੱਲੇ ਦਾ ਅਸੀਂ ਕੰਬੋ ਕਟੇੜਾ, ਉਹ ਪੁਰਾਣਾ ਵਸਿਆ ਸੀਗਾ, ਪੁਰਾਣੇ ਮਕਾਨ ਸੀ ਉੱਥੇ, ਉਹਨੂੰ ਕੰਬੋ ਕਟੇੜਾ ਕਹਿੰਦੇ ਸੀ। ਮੈਂ ਉਸ ਘਰ ਵੀ ਦੇਖੇ ਨੇ, ਉੱਥੇ ਕੰਬੋ ਬਰਾਦਰੀ ਸਾਰੀ ਉਸ ਗਲੀ ਵਿੱਚ ਰਹਿੰਦੀ ਸੀ, ਉਸ ਸਟਰੀਟ ਦੇ ਉੱਤੇ ਰਹਿੰਦੀ ਸੀ।
ਜੀ ਜਤਿੰਦਰ ਮਲਕ ਜੀ। ਹੈਲੋ ਭਾਜੀ, ਆਵਾਜ਼ ਆ ਰਹੀ ਹੈ? ਬਿਲकुल ਆਵਾਜ਼ ਆ ਰਹੀ, ਫੋਟੋ ਨਹੀਂ ਆ ਰਹੀ। ਓਕੇ, ਪਤਾ ਨਹੀਂ ਫਿਰ ਕੀ ਚੱਕਰ ਹੈ। ਭਾਜੀ ਸਲਾਮ ਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ। ਹਾਂਜੀ, ਅੱਜ ਠੀਕ ਹੈ, ਨਾਸਿਰ ਢਿੱਲੋਂ ਸਾਹਿਬ, ਤੁਸੀਂ ਮਤਲਬ ਜੱਟ ਗੋਤ ਨਾਲ ਸੰਬੰਧ ਰੱਖਦੇ ਹੋ, ਹੈਨਾ? ਹਾਂਜੀ ਹਾਂਜੀ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਜਿਹੜੇ ਲਹਿੰਦੇ ਪੰਜਾਬ ਦੇ ਜਿਹੜੇ ਜੱਟ ਨੇ ਮੋਸਟਲੀ ਜਿਹੜੀ 1930 ਦੇ ਵਿੱਚ ਸੈਂਸਸ ਹੋਏ ਸੀ, ਉਹ 'ਚ ਜਿਹੜੇ ਮੁਸਲਮਾਨ ਜੱਟ ਸੀ ਉਹ ਜ਼ਿਆਦਾ ਸੀ, ਸਿੱਖ ਜਿਹੜੇ ਜੱਟ ਸੀ ਉਹ ਘੱਟ ਸੀ। ਤੇ ਮੁੱਢ ਕਦੀਮ ਤੋਂ ਪੰਜਾਬ ਦੇ ਜਿਹੜੇ ਜ਼ਿਆਦਾਤਰ ਮੁਸਲਮਾਨ ਆ ਉਹ ਜੱਟ ਦੇ ਆ। ਬਾਬੇ ਫਰੀਦ ਨੇ ਜਿਹੜੇ ਲੋਕਲ ਬੰਦੇ ਸੀ ਉਹ ਉਹਨਾਂ ਦੇ ਮਤਲਬ ਅਧੀਨਗੀ ਉਦੋਂ ਤੋਂ ਹੀ ਇੱਧਰ ਜਦੋਂ ਪੰਜਾਬ 'ਚ ਨਾ ਪੁੱਛਿਆ ਜਾਂਦਾ ਹੈ ਕਿ ਕਈ ਵਾਰੀ ਜਦੋਂ ਹੀਰ ਰਾਂਝਾ ਪਲੇ ਕਰਨਾ ਹੋਵੇ ਜਾਂ ਮਿਰਜ਼ਾ ਸਭਾ ਪਲੇ ਕਰਨਾ ਹੋਵੇ ਤਾਂ ਲੋਕਾਂ ਨੂੰ ਇਹ ਪਤਾ ਨਹੀਂ ਹੈ ਇੱਧਰ ਸਾਡੇ ਇੱਥੇ ਪੰਜਾਬ 'ਚ ਕਿ ਜਿਹੜੇ ਜੱਟ ਨੇ ਉਹ ਮੁਸਲਮਾਨ ਵੀ ਹੁੰਦੇ ਨੇ, ਕਿਉਂਕਿ ਜੱਟ ਨੂੰ ਸਾਡੇ ਇੱਧਰ ਪੰਜਾਬ 'ਚ ਸਪੈਸ਼ਲੀ ਸਿੱਖ ਕਰਕੇ ਜਾਣਿਆ ਜਾਂਦਾ। ਤੇ ਜਿਹੜੇ ਸਿੱਖਾਂ ਤੋਂ ਜਿਹੜੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਾ ਬੜੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸੀ ਵੀ ਇੱਧਰ ਬਹੁਤ ਵੱਡੀ ਤਾਦਾਦ ਆ ਜੱਟ ਗੋਤਾਂ ਦੀ। ਸੋ ਮੈਨੂੰ ਵੀ ਅਕਸਰ ਸਵਾਲ ਕਰਦੇ ਹੁੰਦੇ ਆ ਵੀ ਜੱਟ ਢਿੱਲੋਂ ਤੇ ਮੁਸਲਮਾਨ ਇਹ ਕਿਵੇਂ, ਵੀ ਚੀਮੇ ਤੇ ਮੁਸਲਮਾਨ ਇਹ ਵੀ ਕਿਵੇਂ। ਉਹਦੇ ਤੇ ਆਪਾਂ ਪਹਿਲਾਂ ਤਫਸੀਲ ਦੇ ਨਾਲ ਗੱਲ ਕੀਤੀ ਆ ਕਿ ਕਿਵੇਂ ਮੁਸਲਮਾਨ ਹੋਏ, ਕਦੋਂ ਦੇ ਹੋਏ। ਤੇ ਮਲਕ ਜੀ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੂੰਗਾ। ਸਾਡੇ ਇੱਧਰ ਮਲਕ ਅਵਾਨ ਮਲਕ ਨੇ ਜਿਹੜੇ ਬਹੁਤ ਵੱਡੀ ਗੋਤ ਹੈ, ਜ਼ਿਮੀਂਦਾਰ ਬੜੇ ਵੱਡੇ ਨੇ। ਇੱਧਰਲੀ ਸਾਈਡ ਤੇ ਆਪਾਂ ਚਲੇ ਜਾਈਏ ਤੇ ਤੁਸੀਂ ਆਪਣੇ ਨਾਲ ਜਤਿੰਦਰ ਮਲਕ ਲਿਖਿਆ ਤੇ ਤੁਸੀਂ ਮੈਂ ਥੋੜਾ ਜਿਹਾ ਕਨਫਿਊਜ਼ਨ ਹੋਈ ਮੈਨੂੰ। ਸਾਡੇ ਅਕਸਰ ਕਿਹਾ ਜਾਂਦਾ ਹੁੰਦਾ ਵੀ ਜਿਹੜੇ ਇੱਕ ਤੇ ਪਹਿਲਾਂ ਜਿਹੜੇ ਸੀ ਨਾ ਮਲਕ ਬਰਾਦਰੀ, ਇੱਕ ਤੇਲੀ ਬਰਾਦਰੀ ਹੁੰਦੀ ਸੀ। ਸਰ ਇਹਦੇ 'ਚ ਗੁੱਸਾ ਨਾ ਕੋਈ ਕਰਿਓ, ਵੀ ਆਂਦੇ ਵੀ ਇੱਕ ਢੱਗੇ ਵਾਲੇ ਤੇ ਦੋ ਢੱਗੇ ਵਾਲੇ ਮਲਕ ਅਵਾਨ। ਇੱਧਰ ਸਾਡੇ ਦੋ ਤਰ੍ਹਾਂ ਦੀਆਂ ਨੇ, ਹੋਰ ਵੀ ਮਲਕ ਹੋ ਸਕਦੇ ਨੇ। ਜਿਹੜਾ ਰੁਤਬੇ ਦੇ ਨਾਲ ਵੀ ਜਿਹੜੇ ਕੋਈ ਵੱਡਾ ਬੰਦਾ ਹੋਵੇ ਉਹਨੂੰ ਵੀ ਮਲਕ ਸਾਹਿਬ ਕਹਿੰਦੇ ਆ ਸਾਡੇ ਵਾਲੇ ਪਾਸੇ। ਸੋ ਇਹਦੇ ਤੇ ਵੀ ਐਕਸਪਲੇਨ ਕਰੋ, ਤੁਹਾਡੇ ਵਾਲੇ ਪਾਸੇ ਵੀ ਕਿੱਦਾਂ ਹੈ? ਦੇਖੋ, ਜਿਹੜੀ ਮਲਕ ਗੋਤਰਾ ਹੈ ਨਾ, ਇਹ ਮਹਾਭਾਰਤ ਤੋਂ ਲੈ ਕੇ ਤੁਰਕ ਤੋਂ ਲੈ ਕੇ ਪੂਰੇ ਹਿੰਦੁਸਤਾਨ 'ਚ ਤੁਹਾਨੂੰ ਮਿਲੇਗੀ ਤੇ ਹਰ ਗੋਤਰ 'ਚ ਮਿਲੇਗੀ। ਇਹ ਤੁਹਾਨੂੰ ਖੱਤਰੀਆਂ ਦੇ ਵਿੱਚ ਵੀ ਮਲਕ ਹੁੰਦੇ ਆ, ਅਰੋੜਾ ਸਾਹਿਬ ਜੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਹਾਂ, ਹਾਮਣਾ ਦੇ ਵਿੱਚ ਵੀ ਮਲਕ ਹੁੰਦੇ ਆ, ਜੱਟਾਂ ਦੇ ਵਿੱਚ ਵੀ ਤੁਹਾਨੂੰ ਮੁਸਲਮਾਨ ਹੈ ਜਿਹੜੇ ਮਲਕ ਮਿਲ ਜਾਣਗੇ। ਫਿਰ ਉਸ ਤੋਂ ਬਾਅਦ ਜਿਹੜੀਆਂ ਲੋਅਰ ਮਲਕ ਅਵਾਨ ਲਿਖਦੇ ਆ। ਹਾਂਜੀ ਹਾਂਜੀ ਹਾਂਜੀ, ਇੱਧਰ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਬ੍ਰਾਹਮਣ ਵੀ ਮਿਲ ਜਾਣਗੇ, ਜੱਟ ਵੀ ਮਿਲ ਜਾਣਗੇ, ਖੱਤਰੀ ਵੀ ਮਿਲ ਜਾਣਗੇ, ਤੇ ਜਿਹੜੀਆਂ ਨੀਵੀਆਂ ਜਾਤਾਂ ਨੇ ਮਰਾਸੀ ਵੀ ਮਲਕ ਹੁੰਦੇ ਨੇ। ਮਰਾਸੀਆਂ ਦੇ ਵਿੱਚ ਤੁਹਾਨੂੰ ਕਈਆਂ ਏਦਾਂ ਨਹੀਂ ਨੀਵੀਆਂ ਭਾਈ ਆਪਾਂ ਕਿਸੇ ਨੂੰ ਨਹੀਂ ਕਹਿੰਦੇ, ਸਾਰੀਆਂ ਜਾਤਾਂ ਬਰਾਬਰ, ਸਾਰੇ ਉੱਚੇ ਨੇ। ਸੋ ਅਸੀਂ ਅੱਜ ਜਿਹੜੀ ਡਿਸਕਸ ਕਰਨ ਡਏ ਆ ਗੋਤਾਂ ਦੇ ਵੀ ਕਨਫਿਊਜ਼ਨ ਹੁੰਦੀ ਆ ਚੜ੍ਹਦੇ ਵਾਲਿਆਂ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਉਧਰ ਹਰੇ ਹੈ ਕਿ ਨਹੀਂ। ਅਸੀਂ ਉਹ ਇੰਟਰੈਕਸ਼ਨ ਬਣਾਉਣ ਵਾਸਤੇ, ਇੱਕ ਦੂਜੇ ਨੂੰ ਜੋੜਨ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਕਰਨੇ ਆ ਤੇ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਨੇ। ਤੋ ਕਮੈਂਟ ਸੈਕਸ਼ਨ ਦੇ ਵਿੱਚ ਜਿਹੜੇ ਜੁੜੇ ਨੇ ਲੋਕ ਉਹ ਇੱਕ ਦੂਜੇ ਨਾਲ ਰਾਬਤਾ ਜੇ ਬਣਾ ਲਓ ਤੇ ਸਾਡੇ ਲਈ ਵੀ ਥੋੜੀ ਜੀ ਆਸਾਨੀ ਰਹੇਗੀ। ਹਾਂਜੀ ਹਾਂਜੀ, ਮੈਂ ਜਿਹੜੀ ਮੈਂ ਗੱਲ ਤੇ ਗੱਲ ਕਰਨਾ। ਹਾਂਜੀ ਹਾਂਜੀ, 1 ਮਿੰਟ 'ਚ ਖਤਮ ਗੱਲ ਮੁਕਾਇਓ ਜਰਾ, ਕਿਉਂਕਿ ਲਾਈਨ ਤੇ ਹੋਰ ਬੜੇ ਦੋਸਤ ਨੇ। ਮੈਂ ਕਹਿਣਾ ਚਾਹੁੰਦਾ ਸਾਂ ਕਿ ਜਿਹੜੇ ਸਿੱਖਾਂ, ਜਿੱਦਾਂ ਹੁਣ ਕਿਹਾ ਜਾਂਦਾ ਕਿ ਸਿੱਖਾਂ ਤੋਂ ਜਿਹੜੇ ਸਿੱਖ ਜੱਟਾਂ ਤੋਂ ਜਿਹੜੇ ਨਾ ਉਹ ਮੁਸਲਮਾਨ ਹੋ ਗਏ, ਸਿੱਖਾਂ ਜੱਟਾਂ ਤੋਂ ਮੁਸਲਮਾਨ ਜੱਟ ਹੋ ਗਏ ਆ। ਪਰ ਏਦਾਂ ਨਹੀਂ, ਮੋਸਟਲੀ ਏਦਾਂ ਨਹੀਂ ਹੋਇਆ। ਜਿਹੜੇ ਮੁਸਲਮਾਨ ਕਿਤੇ ਟਾਵੇਂ ਸਿੱਖ ਹੋਏ ਨੇ, ਬਾਕੀ ਜਿਹੜੀ ਹਿੰਦੂ ਬਰਾਦਰੀ ਸੀ ਉਹ ਹਿੰਦੂ ਜੱਟ ਹੀ ਅੱਗੇ ਜਾ ਕੇ ਮਤਲਬ ਸਿੱਖ ਬਣੇ ਨੇ ਤੇ ਹਿੰਦੂ ਜੱਟ ਹੀ ਮੁਸਲਮਾਨ ਬਣੇ ਨੇ। ਮੁਸਲਮਾਨਾਂ ਦੇ ਵਿੱਚ ਇੱਧਰ ਉੱਧਰ ਜਿਹੜੀ ਓਵਰ, ਬਿਲਕੁਲ ਗੱਲ ਤੁਹਾਡੀ ਸਹੀ, ਬਿਲਕੁਲ ਸਹੀ ਹੈ। ਕਿਉਂਕਿ ਸਾਡੇ ਜਿਹੜੇ ਮਤਲਬ ਜਿਵੇਂ ਕੀ ਕਹਿੰਦੇ ਉਹਨੂੰ ਮਿਰਜ਼ਾ ਸਾਹਿਬਾ ਉਹ ਵੀ ਮੁਸਲਮਾਨ, ਹੀਰ ਰਾਂਝਾ ਮੁਸਲਮਾਨ। ਫਿਰ ਉਸ ਤੋਂ ਬਾਅਦ ਇੱਧਰ ਜਦੋਂ ਸਾਡੇ ਧੰਨਾ ਭਗਤ ਤਾਂ ਜਿਉਣੇ ਮੋੜ ਦੀ ਗੱਲ ਕਰੀ ਦੀ ਆਪਾਂ, ਉਹ ਸਾਰੇ ਹਿੰਦੂ ਜੱਟ ਨੇ ਸਾਡੇ ਕੋਲ, ਜਿਹੜੇ ਮੋਸਟਲੀ 6ਵੀਂ ਪਾਤਸ਼ਾਹੀ। ਹਾਂਜੀ ਹਾਂਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। 1 ਮਿੰਟ 'ਚ ਜੇ ਤੁਸੀਂ ਮੁਕਾ ਦਿਓ ਤੇ ਅਸੀਂ ਹੋਰ ਦੋਸਤਾਂ ਨੂੰ ਨਾਲ ਲੈ ਲਈਏ। ਹਾਂਜੀ ਹਾਂਜੀ, ਲਓ ਤੁਸੀਂ ਨਾਲ, ਮੈਂ ਸੁਣਦਾ ਨਹੀਂ, ਫਿਰ ਤੁਸੀਂ ਲਓ ਨਾਲ ਬਾਕੀਆਂ ਨੂੰ। ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ। ਹਾਂਜੀ ਅਰੋੜਾ ਸਾਹਿਬ ਜੀ, ਬਹੁਤ ਜਿਹੜਾ ਮਸਲਾ ਹੈ ਨਾ, ਜਿਹੜੀ ਜ਼ਾਤ ਗੋਤ ਵਾਲਾ, ਇਹ ਬੜਾ ਸੈਂਸਿਟਿਵ ਗੱਲ ਹੈ। ਕਈ ਵਾਰ ਲੋਕ ਅਫੈਂਡ ਵੀ ਹੋ ਜਾਂਦੇ, ਗੁੱਸਾ ਵੀ ਕਰ ਲੈਂਦੇ, ਪਰ ਗੁੱਸੇ ਵਾਲੀ ਗੱਲ ਹੈ। ਅਸੀਂ ਸਿਰਫ ਇਹ ਗੱਲ ਕਰ ਰਹੇ ਹਾਂ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ। ਕੌਣ? ਹਾਂਜੀ ਸੁਰਿੰਦਰ ਜੀ, ਵੈਲਕਮ। ਥੈਂਕ ਯੂ ਸਤਿ ਸ੍ਰੀ ਅਕਾਲ ਨਾਸਿਰ ਜੀ। ਮੇਰੇ ਖਿਆਲ ਮੈਨੂੰ ਸਰਜੀਤ ਜੀ ਦੀ ਵੀਡੀਓ ਸਟਿਲ ਲੱਗ ਰਹੀ ਹੈ, ਸ਼ਾਇਦ ਉਹਨਾਂ ਦਾ ਨੈਟ ਵਗੈਰਾ। ਹਾਂਜੀ ਸੁਰਿੰਦਰ ਜੀ, ਤੁਹਾਡੀ ਆਵਾਜ਼ ਘੱਟ ਆ ਰਹੀ ਆ। ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਸੀਂ ਕੀ ਇਹਦੇ 'ਚ ਹਿੱਸਾ ਪਾਉਣਾ ਚਾਹੋਗੇ? ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਜੁਆਇਨ ਕੀਤਾ
ਤੁਸੀਂ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣੇ। ਅਸੀਂ ਅੱਜ ਗੋਤਾਂ ਤੇ ਗੱਲ ਕਰਨ ਡਏ ਹਾਂ। ਮੈਂ ਤੁਹਾਡਾ ਪ੍ਰੋਗਰਾਮ ਪਿਛਲੇ 1 ਘੰਟੇ ਤੋਂ 1.5 ਘੰਟੇ ਤੋਂ ਦੇਖ ਰਿਹਾ ਤੇ ਮੈਨੂੰ ਸਭ ਤੋਂ ਇੱਕੋ ਹੀ ਚੀਜ਼ ਲੱਗਦੀ ਹੈ ਕਿ ਜਦੋਂ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੀਗਾ ਤੇ ਮੈਨੂੰ ਇਹ ਲੱਗਦਾ ਕਿ ਪੰਜਾਬੀ ਭਾਵੇਂ ਇੱਥੇ ਬੈਠਾ ਹੈ ਭਾਵੇਂ ਉੱਧਰ ਬੈਠਾ ਹੈ, ਜਿਹੜਾ ਪੰਜਾਬੀ ਹੈ ਨਾ ਜੀ ਉਹ ਇੱਥੋਂ ਬੋਲਦਾ ਤੇ ਉਹ ਬੜੇ ਖੁਸ਼ਕਿਸਮਤ ਨੇ ਸਗੋਂ ਕੈਨੇਡਾ ਵਾਲੇ ਬੈਠੇ ਜਿਹੜੇ ਕਿ ਐਟਲੀਸਟ ਸਾਡੇ ਜਿੱਥੇ ਕਿ ਮੇਰੇ ਹਿਸਾਬ ਨਾਲ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਉੱਥੇ ਜਾ ਕੇ ਇੱਕ ਥਾਂ ਤੇ ਖੜ ਜਾਂਦਾ ਹੈ। ਇਹਨਾਂ ਦੇ ਵਿਚਾਲੇ ਕੋਈ ਬਾਰਡਰ ਨਹੀਂ ਆਉਂਦਾ ਤੇ ਉੱਥੇ ਬੜੇ ਈਜ਼ੀਲੀ ਰਾਬਤਾ ਕਰ ਸਕਦੇ ਨੇ ਇੱਕ ਦੂਜੇ ਨਾਲ ਐਂਡ ਆਲ। ਇਹ ਆਪਣੇ ਵਾਸਤੇ ਇੱਥੇ ਥੋੜਾ ਮਤਲਬ ਲਹਿੰਦਾ ਤੇ ਚੜ੍ਹਦਾ ਪੰਜਾਬ ਹੈ। ਪਰ ਮੈਨੂੰ ਸਭ ਤੋਂ ਵਧੀਆ ਲੱਗਿਆ ਨਾਸਿਰ ਜੀ ਕਿ ਤੁਸੀਂ ਉਹ ਰੱਬ ਦੇ ਬੰਦੇ ਹੋ, ਬੜੀ ਵਧੀਆ ਪੋਜ਼ਿਟਿਵ ਸੋਚ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਤੇ ਵਾਹਿਗੁਰੂ ਕਰੇ ਕਿ ਤੁਸੀਂ ਬਹੁਤ ਐਵੇਂ ਤਰੱਕੀਆਂ ਮਾਨੋ। ਤੇ ਇੱਕ ਨਾ ਮੈਨੂੰ ਕਿਉਂਕਿ ਮੈਨੂੰ ਇਹ ਲੱਗਦਾ ਕਿ ਸ਼ਾਇਦ ਬੰਦੇ ਦੀ ਸੋਚ ਵਧੀਆ ਹੋਣੀ ਚਾਹੀਦੀ ਹੈ। ਜਦੋਂ ਤੁਹਾਡੀ ਜਿਹੜੀ ਤੁਹਾਡਾ ਮਿਸ਼ਨ ਹੈ ਨਾ, ਜਿਵੇਂ ਤੁਸੀਂ ਇਹੀ ਕੋਸ਼ਿਸ਼ ਕਰਦੇ ਰਹਿੰਦੇ ਹੋ ਕਿ ਕਿਵੇਂ ਅਸੀਂ ਇੰਟਰੈਕਟ ਕਰੀਏ ਉਧਰ ਦੇ ਲੋਕਾਂ ਨਾਲ ਤੇ ਇੱਧਰ ਦੇ ਲੋਕਾਂ ਨਾਲ, ਕਿਉਂਕਿ ਇਸ ਦੇ ਵਿੱਚ ਸਿਆਸਤ ਨਹੀਂ ਹੈ। ਸਭ ਤੋਂ ਵਧੀਆ ਚੀਜ਼ ਹੈ ਸਿਆਸਤ ਨਹੀਂ ਹੈ। ਮਤਲਬ ਅਗਰ ਅਰੋੜਾ ਜੀ ਦੀ ਗੱਲ ਕਰਾਂ ਤਾਂ ਤੁਸੀਂ ਦੇਖੋ ਵੀ ਕਈ ਇਹੋ ਜਿਹੇ ਸਵਾਲ ਮੈਨੂੰ ਵਧੀਆ ਲੱਗਦਾ ਹੈ। ਅਰੋੜਾ ਜੀ ਪਹਿਲਾਂ ਹੱਥ ਜੋੜਦੇ ਸੀਗੇ ਕਿ ਮੇਰੇ ਤੋਂ ਹੋ ਸਕਦਾ ਹੈ ਕਿ ਕੋਈ ਮੇਰਾ ਮੋਟਿਵ ਉਹ ਨਹੀਂ ਹੈ ਕਿ ਮੈਂ ਤੁਹਾਨੂੰ ਹਰਟ ਕਰਾਂ, ਮੈਂ ਇੱਕ ਇਨਫੋਰਮੇਟਿਵ ਚੀਜ਼ ਲੈ ਕੇ ਆ ਰਿਹਾ ਤੇ ਜਿਸ ਨੂੰ ਤੁਸੀਂ ਗਲਤ ਉਹ ਨਾ ਕਰੋ। ਪਹਿਲਾਂ ਜਦੋਂ ਸ਼ੁਰੂ ਹੋਇਆ ਸੈਸ਼ਨ ਮੈਨੂੰ ਲੱਗਿਆ ਕਿ ਟੌਪਿਕ ਬੜਾ ਉਹ ਕੰਟਰੋਵਰਸ਼ੀਅਲ ਨਾ ਹੋ ਜਾਏ ਐਂਡ ਆਲ ਦੈਟਸ ਇਟ, ਬਟ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੁਹਾਡਾ ਇਹ ਚੀਜ਼ਾਂ ਤੇ ਮੈਂ ਮਾਫੀ ਚਾਹੁੰਦਾ ਕਿ ਮੈਨੂੰ ਗੋਤਰ ਬਾਰੇ ਇੰਨੀ ਨੌਲੇਜ ਨਹੀਂ। ਮੈਂ ਆ ਤੁਹਾਡੇ 1.5 ਘੰਟੇ 'ਚ ਮੈਨੂੰ ਨੌਲੇਜ ਬਹੁਤ ਮਿਲ ਗਈ। ਸੋ ਥੈਂਕ ਯੂ ਅਰੋੜਾ ਜੀ, ਥੈਂਕ ਯੂ ਨਾਸਿਰ ਜੀ, ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ, ਸ਼ੁਕਰੀਆ। ਇੰਜੋਏ ਕਰਿਓ। ਹੋਪਫੁਲੀ ਅਸੀਂ ਗੱਲ ਕਰਨੇ ਦੋਵਾਂ ਪਾਸਿਆਂ ਦੇ ਲੋਕਾਂ ਜਿਹੜੇ ਪਤਾ ਕੀ ਹੁੰਦਾ ਥੋੜੀ ਜੀ ਤਾਂ ਚਾਹਤ ਹੁੰਦੀ ਆ ਕਿ ਮੇਰੀ ਗੋਦ ਦਾ ਬੰਦਾ ਪਾਕਿਸਤਾਨ ਵੀ ਹੈਗਾ, ਇੱਧਰ ਵਾਲੇ ਕਹਿੰਦੇ ਮੇਰੀ ਗੋਦ ਦਾ ਬੰਦਾ ਯਾਰ ਉੱਥੇ ਵੀ ਹੈਗਾ, ਤਾਂ ਉਹਨਾਂ ਦੇ ਨਾਲ ਜਿਹੜੀ ਜੁੜਤ ਜਿਹੜੀ ਬਣੇ ਤੋਂ ਜ਼ਿਆਦਾ ਬਣੇਗੀ, ਅਟਰੈਕਟ ਇੱਕ ਦੂਜੇ ਦੇ ਨਾਲ ਲੋਕ ਜ਼ਿਆਦਾ ਹੋਣਗੇ। ਸਾਡੀ ਇਹ ਥੋੜੀ ਜਿਹੀ ਕੋਸ਼ਿਸ਼ ਹੈ ਸੀ। ਮੈਂ ਅਰੋੜਾ ਬਰਾਦਰੀ ਤੋਂ ਬਿਲੋਂਗ ਕਰਦਾ ਤੇ ਮੇਰੀ ਸਵਾਲ ਅਰੋੜਾ ਸੀਗਾ ਪਰ ਉਹ ਸਰਬਜੀਤ ਜੀ ਪਹਿਲਾਂ ਹੀ ਜਵਾਬ ਦੇ ਗਏ ਕਿ ਉੱਥੇ ਚਾਵਲੇ ਵੀ ਨੇ, ਚੋਪੜੇ ਵੀ ਨੇ ਤੇ ਅਸੀਂ ਕੁਮਾਰ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਸਕੂਲਾਂ 'ਚ ਮਤਲਬ ਦੱਸਦੇ ਸੀਗੇ ਕਿ ਕੋਈ ਕੁਮਾਰ ਹੁੰਦੇ ਸੀਗੇ, ਮਤਲਬ ਜਿਹੜੇ ਕਿ ਘੜੇ ਬਣਾਉਂਦੇ ਸੀਗੇ ਪਾਕਿਸਤਾਨ 'ਚ, ਉਹ ਪਹਿਲਾਂ ਕੁਮਾਰ ਲਿਖਦੇ ਸੀ। ਆਈ ਡੋਂਟ ਨੋ ਮਤਲਬ ਇਹ ਸੱਚ ਹੈ ਕੀ ਹੈ, ਪਰ ਸਕੂਲਾਂ ਦੇ ਵਿੱਚ ਹੀ ਸਾਡੇ ਜਿਹੜੇ ਫਰੈਂਡਸ ਵਗੈਰਾ, ਅੱਛਾ ਤੁਸੀਂ ਕੁਮਾਰ ਲਿਖਦੇ ਹੋ, ਉਹ ਕੁਮਾਰ ਕਹਿੰਦੇ ਮਤਲਬ ਮੇਰੇ ਜਿਹੜੇ ਪਿਛੋਕੜ ਮਤਲਬ ਜਿਹੜੇ ਕੁਮਾਰ ਕਿਵੇਂ ਬਣੇ ਨੇ, ਕਹਿੰਦੇ ਨੇ ਕੁਮਾਰ ਹੁੰਦੇ ਸੀ ਵੀ ਘੜੇ ਬਣਾਉਂਦੇ ਹੁੰਦੇ ਸੀ। ਉਹ ਜਿਵੇਂ ਜਿਵੇਂ ਟਾਈਮ ਵਧੀਆ ਆਇਆ ਤੇ ਮਤਲਬ ਉਹ ਕੁਮਾਰ ਤੋਂ ਫਿਰ ਉਹਨਾਂ ਨੇ ਐਚ ਕੱਟਤਾ, ਵਿੱਚ ਇਕੱਲੇ ਕੁਮਾਰ ਰਹਿ ਗਏ। ਹੁਣ ਉਹ ਫਿਰ ਅਰੋੜਾ ਬਰਾਦਰੀ ਦੀ ਕੁਮਾਰ ਹੈ ਜੀ, ਹਾਂਜੀ ਉਹ ਕੁਮਾਰ ਹੈਗੇ ਨੇ, ਤਾਂ ਮਤਲਬ ਇਹ ਕੁਮਾਰਾਂ ਤੋਂ ਕੁਮਾਰ ਹੋਏ ਨੇ। ਬਾਕੀ ਅਰੋੜਾ ਜੀ ਮੈਨੂੰ ਇਹਨਾਂ ਬਾਰੇ ਥੋੜਾ ਜਿਹਾ ਇਸ ਬਾਰੇ ਜਾਣਨਾ ਪਾਓ, ਕਿਉਂਕਿ ਜਨਮ ਕੁੰਡਲੀ ਤਾਂ ਆਪਦੀ ਦਿਖਾਣੀ ਹੁੰਦੀ ਹੈ ਨਾ, ਲੋਕਾਂ ਦੀ ਨਹੀਂ ਬਣ ਸਕਦੇ। ਜ਼ਰੂਰ ਸੁਰਿੰਦਰ ਜੀ, ਆਪਾਂ ਪੁੱਛਦੇ ਇਹਨਾਂ ਕੋਲ। ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ, ਤੁਸੀਂ ਹਿੱਸਾ ਬਣੇ, ਸਾਨੂੰ ਟਾਈਮ ਦਿੱਤਾ। ਤੇ ਅਰੋੜਾ ਸਾਹਿਬ ਜ਼ਰੂਰ ਇਹਨਾਂ ਦੇ ਚਾਨਣਾ ਪਾਇਓ। ਅੱਗੇ ਸਾਡੇ ਨਾਲ ਰੂਬੀ ਵਿਰਕ ਨੇ। ਸੁਰਿੰਦਰ ਭਾਜੀ ਜ਼ਰੂਰ ਸਾਡੇ ਨਾਲ ਕਮੈਂਟ ਸੈਕਸ਼ਨ 'ਚ ਜੁੜੇ ਰਹੋ। ਜ਼ਰੂਰ ਜੀ, ਧੰਨਵਾਦ, ਥੈਂਕ ਯੂ। ਤੁਸੀਂ ਜੁੜੇ ਰਹੋ ਜੀ, ਮੈਂ ਗੱਲ ਕਰਦਾ ਜੀ ਇਸ ਬਾਰੇ। ਜੀ ਰੂਬੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵਿਰਕ ਗੋਤ ਬਾਰੇ ਗੱਲ ਕਰਨੀ ਚਾਹਾਂਗੀ ਕਿ ਪਾਕਿਸਤਾਨ ਵਿੱਚ ਵੀ ਮਤਲਬ ਵਿਰਕ ਹੈਗੇ ਨੇ। ਰੂਬੀ ਜੀ ਵਿਰਕ ਮੈਂ ਜ਼ਰੂਰ ਦੱਸਾਂਗਾ। ਸ਼ੇਖੂਪੁਰਾ ਜਿਹੜਾ ਵਾ, ਸ਼ੇਖੂਪੁਰਾ ਜੇ ਦੂਜੀ ਗੋਤ ਤੁਹਾਨੂੰ ਆਪਾਂ ਜੇ ਕਹਿ ਲਈਏ ਵੀ 50-50 ਆ, ਵੀ ਅੱਧੇ ਵਿਰਕ ਹੀ ਆ। ਵਿਰਕਾਂ ਨੇ ਮੱਲਾਂ ਮਾਰੀਆਂ, ਐਮਐਨਏ ਵੀ ਉਹਨਾਂ ਦਾ, ਐਮਪੀਏ ਵੀ ਉਹਨਾਂ ਦਾ, ਬਹੁਤ ਵੱਡੀ ਤਾਦਾਦ ਆ ਸ਼ੇਖੂਪੁਰਾ ਦੇ ਵਿੱਚ ਵਿਰਕਾਂ ਦੀ। ਮੇਰੇ ਬਹੁਤ ਜਾਣਨ ਵਾਲੇ ਕਲੋਜ਼ ਰਿਲੇਟਿਵ ਵੀ ਨੇ ਵਿਰਕ ਬਰਾਦਰੀ, ਬਹੁਤ ਵੱਡੀ ਤਾਦਾਦ ਆ। ਕਪੂਰ ਸਿੰਘ ਵਿਰਕ ਹੋਣਾ ਦਾ ਪਿੰਡ ਕਾਲੋਕੇ, ਜਿਹੜੇ ਤੀਜੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਮੈਂ ਭੁੱਲਦਾ ਨਾ ਵਾਂ, ਤੀਜੇ ਜਥੇਦਾਰ ਸੀ, ਉਹਨਾਂ ਦਾ ਪਿੰਡ ਵੀ ਸ਼ੇਖੂਪੁਰਾ ਦੇ ਵਿੱਚ ਆ। ਤੇ ਬਹੁਤ ਵੱਡੀ ਤਾਦਾਦ ਹੈ ਵਿਰਕਾਂ ਦੀ ਇੱਥੇ ਸ਼ੇਖੂਪੁਰ ਦੇ ਵਿੱਚ। ਕਹਿੰਦੇ ਵੀ ਜਿਹੜਾ ਸ਼ੇਖੂਪੁਰਾ ਜ਼ਿਲ੍ਹਾ ਸੀ ਪਹਿਲਾਂ, ਤੁਸੀਂ ਬਰੈਂਪਟਨ ਸ਼ਹਿਰ ਦੇ ਰਹਿੰਦੇ ਰੂਬੀ, ਤੁਹਾਨੂੰ ਯਾਦ ਹੋਣਾ ਸਾਡੇ ਇੱਥੇ ਕੈਨੇਡੀਅਨ ਟੈਲੀਵਿਜ਼ਨ ਸਪੋਰਟਸ ਕਾਸਟਰ ਵੀ ਹੈਗਾ, ਟੋਰਾਂਟੋ ਤੋਂ ਹੀ ਅਦਨਾਨ ਵਿਰਕ ਹੈ। ਉਹ ਅਦਨਾਨ ਵਿਰਕ ਦੇ ਪਰਿਵਾਰ ਵੀ ਉੱਥੋਂ ਆਇਆ। ਇਸ ਦੇ ਨਾਲ ਨਾਲ ਜੇ ਹੋਰ ਗੱਲ ਕਰ ਲਵਾਂ, ਕੁਲਵੰਤ ਸਿੰਘ ਵਿਰਕ ਬਾਰੇ ਤਾਂ ਤੁਸੀਂ ਪੜ੍ਹਿਆ ਹੀ ਹੋਣਾ ਹੈ। ਫਿਰ ਨਾਹਿਦ ਵਿਰਕ ਨੇ, ਪਾਕਿਸਤਾਨ ਦੀ ਬਹੁਤ ਵੱਡੀ ਰਾਈਟਰ ਹੈ ਨਾਹਿਦ ਵਿਰਕ, ਤੁਸੀਂ ਸ਼ਾਇਦ ਉਹਨਾਂ ਬਾਰੇ ਪੜ੍ਹਿਆ ਹੋਵੇ। ਸੋ ਵਿਰਕਾਂ ਦੇ ਬਹੁਤ ਸਾਰੇ ਪਰਿਵਾਰ ਨੇ ਜੀ ਪਾਕਿਸਤਾਨ ਜੀ। ਪਹਿਲਾਂ ਨਾਸਿਰ ਜੀ, ਪਹਿਲਾਂ ਕਿਹਾ ਜਾਂਦਾ, ਮਤਲਬ ਮੈਂ ਇਹਦਾ ਪੜ੍ਹਿਆ ਦੂਸਰਾ ਹਿਸਟਰੀ ਦੇ ਵਿੱਚ ਵੀ, ਜਿਹੜਾ ਸ਼ੇਖੂਪੁਰਾ ਜ਼ਿਲ੍ਹਾ ਉਹਨੂੰ ਪਹਿਲਾਂ ਵਿਰਕਗੜ੍ਹ ਕਿਹਾ ਸੀ। ਸੱਚ ਇਹ ਗੱਲ?
ਕੀ ਕਿਹਾ ਸੀ? ਮੈਂ ਮੈਨੂੰ ਤੁਹਾਡੀ ਆਵਾਜ਼ ਕਾਫੀ ਘੱਟ ਆ ਰਹੀ ਹੈ, ਪਰ ਮੈਂ ਇਹ ਦੱਸ ਦਿੰਦਾ ਜੀ, ਵਿਰਕ ਜਿਹੜੇ ਪਰਿਵਾਰ ਸਨ ਬਹੁਤੇ ਜਿਹੜੇ ਸਨ ਗਏ ਅੰਮ੍ਰਿਤਸਰ ਦੇ ਇਲਾਕੇ ਤੋਂ ਸਨ, ਇਹ ਮਾਝੇ ਦੇ ਇਲਾਕੇ ਤੋਂ ਉੱਠ ਕੇ ਪਾਕਿਸਤਾਨ ਵੱਲ ਗਏ ਸਨ ਕੋਈ ਸ਼ੁਰੂਆਤੀ ਦੌਰ ਵਿੱਚ, ਜਦੋਂ 12 ਵਸਾਈਆਂ ਗਈਆਂ ਤੇ ਮੁੜ ਕੇ ਜਦੋਂ ਵਾਪਸ ਆਏ ਤੇ ਉਹਨਾਂ ਨੂੰ ਆਣ ਕੇ ਹਰਿਆਣੇ ਵਾਲੇ ਪਾਸੇ ਜ਼ਮੀਨ ਅਲਾਟ ਹੋਈਆਂ ਤੇ ਉੱਥੇ ਉਹਨਾਂ ਦਾ ਜ਼ਿਆਦਾ ਵਸੇਬਾ ਹੈ। ਜਿਹੜੇ ਪੁਰਾਣੇ ਜਿਹੜੇ ਵਿਰਕ ਜਿਹੜੇ ਇੱਥੇ ਹੀ ਰਹੇ ਸਨ ਅੰਮ੍ਰਿਤਸਰ ਦੇ ਇਲਾਕੇ 'ਚ ਉੱਥੇ ਹੀ ਨੇ, ਪਰ ਜਿਹੜੇ ਪਾਕਿਸਤਾਨ ਤੋਂ ਆਏ 47 ਵੇਲੇ ਉਹ ਜ਼ਿਆਦਾਤਰ ਹਰਿਆਣੇ ਵਿੱਚ ਆ ਕੇ ਵਸੇ ਨੇ। ਜੀ ਮੈਂ ਨਾਸਰ ਸਾਹਿਬ ਨੂੰ ਇਹ ਪੁੱਛਿਆ ਸੀ, ਮੈਂ ਕਿਹਾ ਵੀ ਪਹਿਲਾਂ ਕਹਿੰਦੇ ਜਿਹੜਾ ਸ਼ੇਖੂਪੁਰਾ ਜ਼ਿਲ੍ਹਾ ਸੀ ਉਹਦੇ ਵਿੱਚ ਬਹੁਤਾਤ ਮਤਲਬ 130 ਪਿੰਡ ਸਨ ਵਿਰਕਾਂ ਦੇ, ਤੇ ਕਹਿੰਦੇ ਉਹਨੂੰ ਵਿਰਕਗੜ੍ਹ ਕਿਹਾ ਜਾਂਦਾ ਸੀ ਪਹਿਲਾਂ। ਸ਼ੇਖੂਪੁਰਾ ਜ਼ਿਲ੍ਹਾ ਨਾਂ ਪੈਣ ਤੋਂ ਪਹਿਲਾਂ ਬਹੁਤ ਦੇਰ ਪਹਿਲਾਂ, ਜਦੋਂ ਨਵਾਬ ਕਪੂਰ ਸਿੰਘ ਹੁਣੀ ਹੁੰਦੇ ਸਨ, ਜਦੋਂ ਉਹਨਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਹੈ, ਉਸ ਟਾਈਮ ਉਹਨੂੰ ਕਹਿੰਦੇ ਵਿਰਕਗੜ੍ਹ ਕਹਿੰਦੇ ਸੀ। ਸ਼ਾਇਦ ਹੋ ਸਕਦਾ, ਮੈਨੂੰ ਇਸ ਬਾਰੇ ਨਹੀਂ ਪਤਾ, ਹੋ ਸਕਦਾ ਕਿਉਂਕਿ ਵਿਰਕਾਂ ਦੀ ਬਹੁਤ ਵੱਡੀ ਵੀ ਉਸ ਏਰੀਏ ਦੇ ਵਿੱਚ ਵਿਰਕਾਂ ਦੀ ਬਹੁਤ ਵੱਡੀ ਤਾਦਾਦ ਹੈ, ਮੈਨੂੰ ਨਹੀਂ ਪਤਾ, ਸ਼ਾਇਦ ਮੇ ਵੀ। ਹਾਂ ਕਹਿੰਦੇ ਵਿਰਕਾਂ ਨੂੰ ਮਤਲਬ ਜੁਝਾਰੂ ਕੌਮ ਮੰਨਿਆ ਜਾਂਦਾ ਸੀ ਸ਼ੁਰੂ ਤੋਂ, ਮਤਲਬ ਜੋ ਵੀ ਇਹਨਾਂ ਦਾ ਪਿੱਛੇ ਅਸੀਂ ਇਤਿਹਾਸ ਪੜ੍ਹਦੇ ਆ ਉਹਦੇ ਤੋਂ ਮਤਲਬ ਪੜ੍ਹ ਕੇ ਬੁੱਕਸ ਦੇ ਵਿੱਚ। ਚੌਧਰੀ ਗੁਲਾਮ ਦਸਤਗੀਰ ਕਹਿੰਦੇ ਤੁਸੀਂ ਜੱਟ ਗੋਤਾ ਨਹੀਂ ਜੀ, ਅਸੀਂ ਸਾਰੀਆਂ ਬਾਰੇ ਡਿਸਕਸ ਕਰਨੇ ਆ। ਆਪਾਂ ਅਰੋੜਿਆਂ ਬਾਰੇ ਡਿਸਕਸ ਕੀਤੀ ਆ, ਘੁਮਿਆਰਾਂ ਬਾਰੇ, ਜਿਹੜੇ ਖੱਤਰੀ ਉਹਨਾਂ ਬਾਰੇ ਡਿਸਕਸ ਕੀਤੀ ਆ। ਤੁਸੀਂ ਕਰੋ ਗੱਲ ਕਿਹਦੀ ਕਰਨਾ ਚਾਹੁੰਦੇ ਜੀ, ਆਪਾਂ ਉੱਤੇ ਡਿਸਕਸ ਕਰਾਂਗੇ। ਅਸੀਂ ਕੋਈ ਸਪੈਸੀਫਿਕ ਨਹੀਂ ਕੀਤਾ ਤੇ ਅਸੀਂ ਉਹਨਾਂ ਬਾਰੇ ਕਹਿੰਦੇ। ਇੱਕ 200 ਕਹਿੰਦੇ ਢਿੱਲੋਂ ਸਾਹਿਬ ਸਾਡੇ ਬਜ਼ੁਰਗ ਘੁਲਾਟੀ ਕਾਸਟ ਪੱਤੋਂ ਕੀ ਇੰਡੀਆ ਤੋਂ ਆਏ ਸਨ, ਕੀ ਪਾਕਿਸਤਾਨ ਵਿੱਚ ਘੁਲਾਟੀ ਹੈ ਨੇ? ਬਿਲਕੁਲ ਘੁਲਾਟੀ ਹਲੇ ਵੀ ਹੈਗੇ ਆ ਜੀ। ਜਗਦੀਸ਼ ਘੁਲਾਟੀ ਸਾਹਿਬ ਨੇ ਪੁੱਛਿਆ ਜੀ। ਰੂਬੀ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਫੇਰ ਸਾਨੂੰ ਸਾਡਾ ਇੱਕ ਕਮੈਂਟ ਸੈਕਸ਼ਨ 'ਚ ਜ਼ਰੂਰ ਕੋਈ ਨਾ ਕੋਈ ਦੋਸਤ ਸਾਨੂੰ ਸ਼ੇਖੂਪੁਰਾ ਤੋਂ ਨੇ ਜਿਹੜੇ ਦੱਸ ਸਕਣਗੇ ਕਿ ਆਇਆ ਪਹਿਲਾਂ ਉਹਨੂੰ ਵਿਰਕਗੜ੍ਹ ਕਿਹਾ ਜਾਂਦਾ ਸੀ ਜਾਂ ਨਹੀਂ। ਜ਼ਰੂਰ ਕਮੈਂਟ ਪੜ੍ਹਦੇ ਰਹਿਣਾ ਜੀ। ਹਾਂਜੀ ਓਠੀਆਂ, ਇਹ ਓਠੀਆਂ ਕਿਉਂ ਲਿਖਿਆ ਜੀ ਤੁਸੀਂ? ਨਾਸਰ ਸਾਹਿਬ ਕੀ ਹਾਲ ਨੇ? ਵਧੀਆ ਵਧੀਆ ਭਾਈ ਨਾਸਰ, ਮੈਂ ਤੁਹਾਨੂੰ ਦੱਸਦਾ ਵਾਂ, ਅਸਲ 'ਚ ਮੇਰਾ ਪਿੰਡ ਆ ਓਠੀਆਂ ਅੰਮ੍ਰਿਤਸਰ ਦੇ ਵਿੱਚ, ਮੇਰੇ ਦਾਦਕਿਆਂ ਦਾ। ਠੀਕ ਹੈ, ਠੀਕ ਆ ਜੀ। ਹਾਂਜੀ ਅੰਮ੍ਰਿਤਸਰ ਓਠੀਆਂ ਪਿੰਡ ਆ ਮੇਰਾ। ਤੇ ਮੈਂ ਜਨਾਬ ਇਹ ਪਤਾ ਕਰਨਾ ਸੀ ਕਿ ਓਠੀਆਂ ਪਿੰਡ ਦੇ ਵਿੱਚ ਇਸ ਟਾਈਮ ਕੁਝ ਚੁਗੱਤੇ ਜੱਟ ਬੈਠੇ ਨੇ ਅਜੇ? ਚੁਗੱਤੇ? ਹਾਂਜੀ ਚੁਗੱਤੇ ਪੁੱਛ। ਇਹ ਅਰੋੜਾ ਸਾਹਿਬ ਜੇ ਤੁਹਾਨੂੰ ਪਤਾ ਤੇ ਦੱਸੋ, ਨਹੀਂ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਕੋਈ ਨਾ ਕੋਈ ਦੋਸਤ ਸਾਨੂੰ ਦੱਸੇਗਾ ਵੀ ਓਠੀਆਂ 'ਚ ਚੁਗੱਤੇ ਹਲੇ ਵੀ ਬੈਠੇ ਨੇ ਜਾਂ ਨਹੀਂ ਬੈਠੇ। ਤੁਸੀਂ ਜ਼ਰੂਰ ਕਮੈਂਟ ਸੈਕਸ਼ਨ 'ਚ ਸਾਨੂੰ ਜਿਹੜੇ ਦੋਸਤ ਨੇ ਉਸ ਏਰੀਆ ਦੇ ਨੇ ਜ਼ਰੂਰ ਦੱਸਿਓ। ਮੈਂ ਇਹ ਪੁੱਛਣੀ ਸੀ, ਦੂਸਰੀ ਨਾਸਰ ਭਾਈ ਮੈਂ ਗੱਲ ਪੁੱਛਣੀ ਸੀ ਵੀ ਇਹ ਚੁਗੱਤੇ ਜਿਹੜੇ ਨੇ ਇਹ ਜੱਟਾਂ ਦੀ ਗੋਤ ਆ ਚੁਗੱਤੇ, ਜਾਂ ਕਿ ਕੋਈ ਹੋਰ ਗੋਤ ਆ ਚੁਗੱਤੇ ਜਿਹੜੇ? ਮੈਨੂੰ ਇਸ ਬਾਰੇ ਨਹੀਂ ਹੈ, ਮੈਂ ਇਸ ਬਾਰੇ ਕੁਝ ਕਹਿ ਨਹੀਂ ਪਾਵਾਂਗਾ, ਪਰ ਉਮੀਦ ਕਰਦਾ ਕੋਈ ਨਾ ਕੋਈ ਹੋਰ ਇਸ ਬਾਰੇ ਜ਼ਰੂਰ ਗੱਲ ਕਰੇਗਾ ਸਾਡਾ ਮਿੱਤਰ। ਇਸ ਵੇਲੇ ਜ਼ਰੂਰ ਦੇਖਾਂਗੇ। ਸਾਡਾ ਇੱਕ ਬਾਬਾ ਜੀ, ਉਹਦੀ ਉਮਰ ਹੋ ਗਈ ਆ ਇਸ ਟਾਈਮ 110 ਸਾਲ। ਉਹ ਜਦੋਂ ਹਿੰਦੁਸਤਾਨ ਪਾਕਿਸਤਾਨ ਦੇ ਅਜਾੜੇ ਪਏ ਸੀ, ਉਹਦੀ ਉਸ ਟਾਈਮ ਉਮਰ 25-26 ਸਾਲ ਸੀਗੀ। ਉਹ ਓਠੀਆਂ ਪਿੰਡ ਦੇ ਵਿੱਚ ਅਗਰ ਕਿਸੇ ਬਜ਼ੁਰਗ ਨਾਲ ਰਾਬਤਾ ਹੋ ਜੇ ਨਾ, ਤੇ ਮੈਨੂੰ ਪੂਰੇ ਆਪਣੇ ਪਿਛਲੱਗ ਦਾ ਪਤਾ ਚੱਲ ਸਕਦਾ, ਕਿਉਂਕਿ ਉਹ ਬਹੁਤ ਸਾਰੇ ਨਾਮ ਸਿੱਖਾਂ ਦੇ ਘਰ ਸਨ। ਦੋ ਹੀ ਮਤਲਬ ਓਠੀਆਂ ਪਿੰਡ ਦੇ ਵਿੱਚ ਦੋ ਕੌਮਾਂ ਸੀ, ਇੱਕ ਸਿੱਖ ਇੱਕ ਮੁਸਲੇ। ਮੁਸਲਿਆਂ ਦੇ ਸਾਡੇ ਘਰ ਤੋਂ ਸਾਰੇ ਬਕੌਲ ਬਟੇਰੇ। ਮੈਂ ਵੀਰ ਤੁਹਾਨੂੰ ਦੱਸਦਾ, ਮੈਂ ਤੁਸੀਂ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਨੇ ਆ, ਤੁਸੀਂ ਬਜ਼ੁਰਗਾਂ ਦੇ ਨਾਲ ਐਸੇ ਤਰ੍ਹਾਂ ਹੀ ਮੇਰੇ ਨਾਲ ਕੱਲ ਨੂੰ ਉਹਨਾਂ ਨਾਲ ਗੱਲ ਕਰੋ। ਆਪਾਂ ਉਹਨਾਂ ਦਾ ਇੰਟਰਵਿਊ ਕਰਕੇ ਅਪਲੋਡ ਕਰਾਂਗੇ। ਓਠੀਆਂ ਤੋਂ ਸਾਰੇ ਦੋਸਤ ਜਿਹੜੇ ਮਿਲ ਜਾਣਗੇ, ਹੋਪਫੁਲੀ ਕਮੈਂਟ ਸੈਕਸ਼ਨ 'ਚ ਵੀ ਤੁਹਾਨੂੰ ਮਿਲ ਜਾਣਗੇ। ਤੁਸੀਂ ਕੱਲ ਦਾ ਹੀ ਟਾਈਮ ਬਣਾ ਲਓ, ਮੈਨੂੰ ਇਨਬਾਕਸ 'ਤੇ ਮੈਸੇਜ ਕਰੋ। ਅਸੀਂ ਕੱਲ ਉਹ ਬਜ਼ੁਰਗਾਂ ਦਾ ਇੰਟਰਵਿਊ ਐਸੇ ਤਰ੍ਹਾਂ ਹੀ ਜਿਵੇਂ ਹੁਣ ਤੂੰ ਤੇ ਮੈਂ ਗੱਲ ਕਰਨੇ ਇਸ ਤਰ੍ਹਾਂ ਆਪਾਂ ਉਹਨਾਂ ਦਾ ਇੰਟਰਵਿਊ ਕਰ ਲਾਂਗੇ। ਨਾਸਰ ਭਾਈ ਮੈਂ ਤੁਹਾਨੂੰ ਦੱਸਦਾ, ਮੈਂ ਬੇਸਿਕਲੀ ਫੈਸਲਾਬਾਦ 'ਚ ਰਹਿਣਾ, ਔਰ ਉਹ ਬਜ਼ੁਰਗ ਰਹਿੰਦੇ ਨੇ ਹਾਸਲਪੁਰ 93 ਪਿੰਡ 'ਚ। ਔਰ ਐਕਚੁਅਲ ਉਹ ਬਜ਼ੁਰਗਾਂ ਅਸਲ 'ਚ ਸਾਡੀ ਅੱਧੀ ਢੇਰੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੋਂ ਹੀ ਇੱਥੇ ਹਾਸਲਪੁਰ ਆ ਗਈ ਸੀ। ਇਹਨਾਂ ਨੇ ਆਣ ਕੇ ਇੱਥੇ ਵੀ ਜ਼ਮੀਨ ਮੁੱਲ ਲਈ ਸੀਗੀ। ਅਸਲ ਜਿਹੜੀ ਬਕੌਲ ਸਾਡੇ ਵਡੇਰਿਆਂ ਦਾ ਕਿ ਸਾਡੀ ਢੇਰੀ ਜਿਹੜੀ ਸੀ ਨਾ, ਇਹ ਮਿਹਨਤੀ ਬਹੁਤ ਜ਼ਿਆਦਾ ਸੀ, ਤੇ ਇਹਨਾਂ ਨੂੰ ਜ਼ਮੀਨ ਨਾ ਆਬਾਦ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਆਬਾਦ ਕਰਕੇ ਤੇ ਅਸੀਂ ਆਪਣੀ ਸਰਦਾਰੀ ਬਣਾਈਏ। ਇਸ ਕਰਕੇ ਨਾ ਉੱਥੇ ਤੇ ਜਿਹੜਾ ਰਕਬਾ ਸੀ ਓਠੀਆਂ ਪਿੰਡ 'ਚ, ਤੇ ਇਹਨਾਂ ਦਾ ਸਾਰਾ ਰਕਬਾ ਅੱਧਾ ਸਿੱਖਾਂ ਦਾ ਰਕਬਾ ਸੀ, ਅੱਧਾ ਇਹਨਾਂ ਦਾ ਸੀ। ਓਠੀਆਂ ਜਿਹੜਾ ਮਤਲਬ ਰਕਬਾ ਸੀ ਓਠੀਆਂ ਪਿੰਡ ਦਾ ਜਿੰਨਾ, ਉਸ ਤੋਂ ਬਾਅਦ ਇਹਨਾਂ ਕੋਲ ਰਕਬਾ ਇਹਨਾਂ ਨੂੰ ਲੱਭਦਾ ਕੋਈ। ਓਠੀਆਂ ਬਾਰੇ ਕਮੈਂਟ ਕਰ ਰਹੇ ਨੇ, ਤੁਸੀਂ ਜ਼ਰੂਰ ਉਹਨਾਂ ਨਾਲ ਕਿਸੇ ਨਾ ਕਿਸੇ ਨਾਲ। ਚੁਗੱਤੇ ਬਹੁਤ ਘੱਟ ਨੇ ਓਠੀਆਂ ਪਿੰਡ ਦੇ, ਡਿਸਟ੍ਰਿਕਟ ਅੰਮ੍ਰਿਤਸਰ, ਤਹਿਸੀਲ ਅਜਨਾਲਾ। ਚੁਗੱਤੇ ਬਹੁਤ ਘੱਟ ਹੁਣ ਆਂਦੇ ਨੇ, ਬਹੁਤ ਘੱਟ ਨੇ ਹੁਣ। ਚੁਗੱਤੇ ਹੈ ਨੇ ਲੇਕਿਨ ਘੱਟ ਨੇ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਓ ਤੇ ਆ ਕੇ ਜ਼ਰੂਰ ਉਹਨਾਂ ਨਾਲ। ਬਹੁਤ ਸ਼ੁਕਰੀਆ ਤੁਹਾਡਾ।
ਸੋ ਬਹੁਤ ਸਾਰੇ ਸਾਡੇ ਦੋਸਤ ਜੀ ਉਠੀਆਂ ਬਾਰੇ ਗੱਲ ਕਰ ਰਹੇ ਨੇ ਜੀ, ਨਾਲ ਦੀ ਨਾਲ ਕਮੈਂਟਸ ਪੜ੍ਹਦੇ ਰਿਹਾ ਕਰੋ। ਕਮੈਂਟਸ ਵਿੱਚ ਬਹੁਤ ਸਾਰੀਆਂ ਗੱਲਾਂ ਸਾਡੇ ਦੋਸਤ ਸ਼ੇਅਰ ਕਰ ਰਹੇ ਨੇ, ਅਸੀਂ ਤਾਂ ਬਹੁਤ ਘੱਟ ਜਾਣਦੇ ਹਾਂ। ਅਸੀਂ ਜਿੰਨਾ ਕੁ ਜਾਣਦੇ ਸੀ ਉਹ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਰ ਹੋਰ ਬਹੁਤ ਸਾਰੇ ਸਾਡੇ ਦੋਸਤ ਨੇ, ਬਹੁਤ ਸਾਰੇ ਸਾਡੇ ਦੋਸਤ ਨੇ ਜਿਨ੍ਹਾਂ ਕੋਲ ਬਹੁਤ ਸਾਰੀ ਜਾਣਕਾਰੀ ਆਪਣੇ ਗੋਤਾਂ ਬਾਰੇ, ਆਪਣੇ ਲੋਕਾਂ ਬਾਰੇ, ਉਹਨਾਂ ਨਾਲ ਗੱਲਬਾਤ ਕਰਦੇ ਰਹੋ। ਅੱਛਾ, ਤਰਖਾਣ ਬਰਾਦਰੀ ਦੇ ਕੀ ਗੋਤਰ ਦੇ ਪਾਕਿਸਤਾਨ ਵਿੱਚ ਪੁੱਛ ਰਹੇ, ਤਰਖਾਣਾ ਦੇ ਕਿਹੜੇ ਗੋਤ ਨੇ ਪਾਕਿਸਤਾਨ? ਰਵਿੰਦਰ ਸਿੰਘ ਲੋਟੇ ਜੀ ਪੁੱਛ ਰਹੇ ਨੇ ਜੀ, ਤਰਖਾਣਾ ਦੇ ਕਿਹੜੇ ਗੋਤ ਨੇ, ਕੁਝ ਤੁਹਾਨੂੰ ਪਤਾ ਨਹੀਂ ਨਾਸਰ ਸਾਹਿਬ? ਕਾਫੀ ਸਾਰੇ ਨੇ ਉਹਨਾਂ ਦੇ ਆਪਣੇ ਤਰਖਾਣ ਬਰਾਦਰੀ ਦੇ ਵਿੱਚ ਆਪਣੇ, ਸਪੋਜ਼ ਮੈਂ ਆਪਣੇ ਪਿੰਡ ਦੀ ਦੱਸਾਂ ਤੇ ਉਹਨਾਂ ਦੇ ਵਿੱਚ ਆਪਣੇ ਤਰਖਾਣ ਬਰਾਦਰੀ ਦੇ ਵਿੱਚ ਕਾਫੀ ਸਾਰੇ ਗੋਤ ਨੇ। ਮੈਂ ਹੁਣ ਉਹਨਾਂ ਨੂੰ ਕੈਟੇਗਰਾਈਜ਼ ਨਹੀਂ ਕਰ ਸਕਾਂਗਾ ਕਿ ਕਿਹੜਾ ਉਹਨਾਂ ਦੇ ਵਿੱਚ, ਲੇਕਿਨ ਕਾਫੀ ਸਾਰੇ ਨੇ ਗੋਤ ਉਹਨਾਂ ਦੇ ਤਰਖਾਣਾ ਦੇ ਵਿੱਚ। ਇਹ ਕਨਫਰਮ ਮੈਨੂੰ ਵੀ ਨਹੀਂ ਪਤਾ, ਜੇ ਕੋਈ ਸਾਨੂੰ ਕਮੈਂਟ ਸੈਕਸ਼ਨ 'ਚ ਦੱਸੇ ਤੇ ਉਹ ਜ਼ਰੂਰ ਤੁਸੀਂ ਨੋਟ ਡਾਊਨ ਕਰ ਲਿਓ। ਦੇਖੋ ਜੀ, ਇੱਕ ਹੋਰ ਬੜੀ ਗੱਲ ਵਧੀਆ ਕਿਸੇ ਨੇ ਸਾਡੇ ਮਿੱਤਰ ਨੇ ਭੇਜ ਦਿੱਤੀ ਹੈ ਜੀ। ਉਠੀਆ ਪਿੰਡ ਜਿਹੜਾ ਹੈ ਵੇਰਕਾ ਦੇ ਇਲਾਕੇ ਵਿੱਚ ਹੈ ਜੀ। ਤਿਲਕ ਰਾਜ ਸਰੰਗਲ ਜੀ ਨੇ ਕਿਹਾ ਜੀ, ਉਹਨਾਂ ਦੀ ਗੱਲ ਸੁਣ ਲਓ ਜੀ, ਉਹਨਾਂ ਦਾ ਕਨੈਕਟ ਕਰ ਲਓ, ਸ਼ਾਇਦ ਤੁਹਾਨੂੰ ਦੱਸ ਦੇਣਗੇ। ਤੂਰ ਬਾਰੇ ਕਹਿੰਦੇ ਦੱਸੋ। ਤੂਰ ਬਿਲਕੁਲ ਜੀ, ਸਾਡੇ ਇੱਥੇ ਤਾਂਦਨੇ ਵਾਲੇ, ਮੇਰੇ ਲਾਗੇ ਜਿਹੜੇ ਨੇ ਤਾਂਦਨੇ ਵਾਲੇ, ਬਹੁਤ ਵੱਡੀ ਤਾਦਾਦ ਤੂਰਾਂ ਦੀ ਜਿਹੜੇ ਤੂਰ ਬੈਠੇ ਨੇ। ਇਹ ਦੋਸਤ ਨੇ ਪੁੱਛਿਆ ਵਾ, ਕਾਫੀ ਸਾਰੇ ਨੇ। ਤੁਸੀਂ ਇੰਡੀਆ ਪੰਜਾਬ ਦੇ ਜੇ ਗੱਲ ਦੱਸ ਸਕੋ ਵੀ ਉਧਰ ਕੋਈ ਤੂਰ ਗੋਤ ਹੈ ਨੇ? ਬਿਲਕੁਲ ਜੀ, ਦੋਵੇਂ ਪਾਸੇ ਨੇ ਜੀ। ਜਿਹੜੀ ਪਹਿਲਾਂ ਅਸੀਂ ਗੱਲ ਕੀਤੀ, ਗੋਤ ਸਾਰਿਆਂ ਦੇ ਇੱਕੋ ਵਰਗੇ ਨੇ, ਇਨਸਾਨ ਸਾਰੇ ਇੱਕੋ ਵਰਗੇ ਨੇ, ਸਿਰਫ ਮਜ਼ਹਬ ਅਲੱਗ ਹੋ ਗਏ ਨੇ, ਮੁਲਕ ਅਲੱਗ ਹੋ ਗਏ ਨੇ, ਪਰ ਬੰਦੇ ਸਾਰੇ ਇੱਕੋ ਵਰਗੇ ਨਹੀਂ। ਕੋਈ ਤੁਸੀਂ ਇੱਕ ਦੂਸਰੇ ਨਾਲ ਕੋਸ਼ਿਸ਼ ਤੇ ਕਰੋ, ਤੁਸੀਂ ਨਾ। ਰਜਿੰਦਰਪਾਲ ਜੀ ਪਿੰਡਰ ਬਹੁਤ ਨੇ ਜੀ, ਇੱਧਰ ਬਹੁਤ ਸਾਰੇ ਪਿੰਡਰ ਨੇ, ਥੋੜੇ ਨਹੀਂ। ਗੁਜਰਾਤ ਤੇ ਗੁਜਰਾਂਵਾਲੇ ਸਾਈਡ ਪਿੰਡਰ ਬਹੁਤ ਸਾਰੇ ਨੇ, ਇੱਧਰ ਫੈਸਲਾਬਾਦ ਦੇ ਵਿੱਚ ਵੀ ਆਏ ਨੇ ਪਿੰਡਰ, ਵਾਹਵਾ ਸਾਰੇ ਨੇ, ਥੋੜੇ ਨਹੀਂ ਗੇ। ਇੱਕ ਕਲੀਮ ਖੋਖਰ ਸਾਹਿਬ ਨੇ ਕਿਹਾ ਤਰਖਾਣ ਮੁਗਲ ਲਿਖੇ ਜਾਂਦੇ ਨੇ। ਹਾਂਜੀ ਬਿਲਕੁਲ, ਤਰਖਾਣ ਹੁਣ ਮੁਗਲ ਲਿਖਦੇ ਨੇ ਜੀ। ਲੋਟੇ ਸਾਹਿਬ ਸਾਡੇ ਇੱਧਰ ਜਿਹੜੇ ਤਰਖਾਣ ਨੇ ਉਹ ਮੁਗਲ ਲਿਖਦੇ ਨੇ ਜੀ। ਸਾਡੇ ਜਿਹੜੇ ਬਹੁਤੇ ਤਰਖਾਣ ਲਿਖਦੇ ਤੇ ਨਹੀਂ ਰਾਮਗੜੀਆ, ਪਰ ਉਹ ਕੁੱਲ ਮਿਲਾ ਕੇ ਸਾਰੇ ਤਰਖਾਣਾਂ ਰਲਾ ਮਿਲਾ ਕੇ ਰਾਮਗੜੀਆ ਕਿਹਾ ਜਾਂਦਾ। ਪਰ ਤਰਖਾਣੇ ਦੇ ਬਹੁਤ ਸਾਰੇ ਗੋਤ ਨੇ, ਜਿਵੇਂ ਸਾਡੇ ਮੈਂ ਤੁਹਾਨੂੰ ਦੱਸ ਦਿੰਦਾ ਜੀ, ਮਠਾੜੂ ਹੈ, ਲੋਟੇ ਹੈ, ਮਾਣਕ ਹੈ, ਮਣਕੂ ਹੈ, ਇਹ ਸਾਰੇ ਤਰਖਾਣਾ ਦੇ ਗੋਤ ਨੇ। ਤੇ ਬੜੇ ਪਹੁੰਚੇ ਹੋਏ ਕਾਰੀਗਰ ਨੇ ਜੀ, ਜਿਹੜੀ ਇੰਡਸਟਰੀਅਲਾਈਜੇਸ਼ਨ ਜਿਹੜਾ ਪੰਜਾਬ ਦਾ ਜਿਹੜਾ ਹੋਇਆ ਵਾ, ਜਿਹੜੀ ਮਸ਼ੀਨਰੀ ਜਿਹੜੀ ਬਣਾਈ ਗਈ ਹੈ, ਇਹਨਾਂ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੈ ਜੀ ਤਰਖਾਣਾ। ਅੱਛਾ, ਇੱਕ ਹੋਰ ਪੁੱਛਿਆ ਦੋਸਤ ਨੇ, ਰੱਕੜ ਮੇਰਾ ਖਿਆਲ ਹੈ ਵੀ ਦੁਕਾਨਦਾਰ ਹਜ਼ਰਾਤ ਜਿਹੜੇ ਹੁੰਦੇ ਸੀ ਹਿੰਦੂਆਂ ਦੇ ਵਿੱਚ, ਖੱਤਰੀਆਂ ਦੇ ਵਿੱਚ, ਉਹ ਰੱਕੜ ਉਹਨਾਂ ਨੂੰ ਕਿਹਾ ਜਾਂਦਾ ਸੀ। ਹਾਂਜੀ, ਜੇ ਮੈਂ ਗਲਤ ਨਹੀਂ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ। ਇੱਕ ਪੁੱਛੇ ਆਰ ਗੁਲਾਟੀ ਇਨ ਪਾਕਿਸਤਾਨ, ਜੀ ਬਿਲਕੁਲ ਗੁਲਾਟੀ ਹੈਗੇ ਨੇ ਜੀ। ਅਸੀਂ ਪਾਕਿਸਤਾਨ ਵਿੱਚ ਗੁਲਾਟੀਆਂ ਨੂੰ GH ਨਾਲ ਸਪੈਲ ਕਰਦੇ, ਗੁਲਾਟੀ ਨੂੰ ਸਪੈਲ ਕੀਤਾ ਜਾਂਦਾ। ਗੁਲਾਟੀ ਬਹੁਤ ਸਾਰੇ ਨੇ ਜੀ ਪਾਕਿਸਤਾਨ ਵਿੱਚ, ਇਹ 'ਚ ਕੋਈ ਸ਼ੱਕ ਨਹੀਂ ਜੀ। ਅਜੇਪਾਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਅਜੇਪਾਲ ਜੀ ਧੰਨਵਾਦ ਤੁਹਾਡਾ, ਤੁਸੀਂ ਬਹੁਤ ਫੋਟੋ ਬਣਾ ਕੇ ਸਾਨੂੰ ਭੇਜੀ ਹੈ, ਗਿਫਟ ਦਿੱਤਾ, ਬਹੁਤ ਵਧੀਆ ਭਾਈ। ਬਹੁਤ ਮਿਹਰਬਾਨੀ ਭਾਜੀ, ਮੈਂ ਤਾਂ ਤੁਹਾਡੇ ਬਰਾਬਰ 1% ਦਾ ਵੀ ਕੰਮ ਨਹੀਂ ਕਰ ਸਕਦਾ। ਤੁਸੀਂ ਦੋਨੋਂ ਭਰਾ ਬਹੁਤ ਵੱਡਾ ਕੰਮ ਕਰ ਰਹੇ ਹੋ, ਤੇ ਮੈਂ ਤੇ ਤੁਹਾਡੇ ਬਰਾਬਰ 1% ਵੀ ਨਹੀਂ ਜੀ। ਥੈਂਕ ਯੂ ਅਜੇ ਵੀਰ, ਬਹੁਤ ਸ਼ੁਕਰੀਆ। ਸੋ ਇੱਕ ਮੈਂ ਕਮੈਂਟ ਦਾ ਜਵਾਬ ਦੇ ਦਾਂ ਅਜੇਪਾਲ ਨਾਲ ਗੱਲ ਕਰਨ ਤੋਂ। ਅਮਨਪ੍ਰੀਤ ਪੁੱਛਦੇ ਨੇ ਐਨੀ ਢਾਲੀਵਾਲ, ਬਿਲਕੁਲ ਜੀ, ਢਾਲੀਵਾਲ ਬਹੁਤ ਸਾਰੇ ਨੇ, ਢਾਲੀਵਾਲ ਥੋੜੇ ਨਹੀਂ, ਢਾਲੀਵਾਲ ਵਾਵਾ ਸਾਰੇ ਨੇ ਪਾਕਿਸਤਾਨ ਦੇ ਵਿੱਚ। ਬਾਲਾ ਸਾਹਿਬ ਬਾਰੇ ਦੱਸੋ। ਬਾਲੇ ਵੀ ਬਿਲਕੁਲ ਜੀ, ਤੁਹਾਡੇ ਬਰਾਬਰ 1% ਵੀ ਕੰਮ ਨਹੀਂ ਕਰ ਰਿਹਾ। ਹਾਂਜੀ ਅਜੇਪਾਲ ਜੀ ਦੱਸੋ, ਹੁਣ ਬੋਲਿਓ ਕੀ ਕਹਿ ਰਹੇ ਤੁਸੀਂ। ਦੋਨੋਂ ਭਰਾ ਤੁਸੀਂ ਵਾਕਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਬਹੁਤ ਚੜ੍ਹਦੀ ਕਲਾ ਰੱਖੇ ਜੀ ਪ੍ਰਭ ਤੁਹਾਨੂੰ, ਬਹੁਤ ਵਧੀਆ ਜੀ। ਬਹੁਤ ਸ਼ੁਕਰੀਆ ਤੁਹਾਡਾ ਜੀ। ਅਸੀਂ ਲੋਕਾਂ ਨੂੰ ਇੱਕ ਦੂਜੇ 'ਚ ਮਰਜ ਕਰਨ ਦੀ, ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਮੈਂਟਾਂ ਦੇ ਰਾਹੀਂ ਇੱਕ ਦੂਜੇ ਨਾਲ ਜੁੜ ਜਾਣ, ਇੱਕ ਦੂਜੇ ਨਾਲ ਰਾਬਤੇ ਕਰ ਲੈਣ, ਆਪਣੇ ਫੋਨ ਨੰਬਰ ਐਕਸਚੇਂਜ ਕਰ ਲੈਣ, WhatsApp ਐਕਸਚੇਂਜ ਕਰ ਲੈਣ, Facebook ਆਈਡੀਆਂ ਐਕਸਚੇਂਜ ਕਰ ਲੈਣ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨਾ ਉਹ ਇੱਕ ਦੂਜੇ ਨਾਲ ਜੁੜ ਸਕਣ। ਸਾਡਾ ਇਹ ਅੱਜ ਦੇ ਪ੍ਰੋਗਰਾਮ ਦਾ ਜੇ ਅੰਦਰੂਨੀ ਆਪਾਂ ਗੱਲ ਪੁੱਛਦੇ ਹਾਂ ਵਿਸ਼ਾ, ਉਹਦੇ ਤੇ ਗੱਲ ਕਰਨ ਦਾ ਸਾਡਾ ਮਕਸਦ ਤੇ ਇਹ ਹੈ। ਭਾਈ ਨਾਸਿਰ, ਵੈਸੇ ਅਜੇਪਾਲ ਸਭ ਬਿਲਕੁਲ ਸਾਡੇ ਬਿਲਕੁਲ ਆਧ ਵਿਚਕਾਰ ਹੈ, ਪਾਕਿਸਤਾਨ ਤੇ ਟੋਰਾਂਟੋ ਦੇ ਬਿਲਕੁਲ ਆਧ ਵਿਚਕਾਰ ਇੰਗਲੈਂਡ 'ਚ ਰਹਿੰਦੇ ਨੇ, ਇਹ ਪੁੱਲ ਦਾ ਕੰਮ ਕਰ ਰਹੇ ਨੇ ਸਾਡੇ ਦੋਵਾਂ ਦੇ ਵਿਚਕਾਰ ਇਸ ਵਕਤ। ਚਲੋ ਮਿਹਰਬਾਨੀ ਅਜੇਪਾਲ ਜੀ, ਬਹੁਤ ਸ਼ੁਕਰੀਆ। ਉਮਰ ਤਾੜਾ ਬਹੁਤ ਮਿਹਰਬਾਨੀ ਜਨਾਬ ਜੀ, ਬਹੁਤ ਮਿਹਰਬਾਨੀ ਤੁਹਾਡੀ। ਅਸੀਂ ਫਿਰ ਮੈਂ ਤੁਹਾਡੇ ਫੋਲੋ ਬਹੁਤ ਚੰਗੀ ਤਰ੍ਹਾਂ ਕਰ ਰਿਹਾ। ਮੈਂ ਪਿਛਲੇ 2-3 ਦਿਨਾਂ ਤੋਂ ਤਾਂ ਮੈਂ ਬਹੁਤ ਹੀ ਜ਼ਿਆਦਾ ਫੋਲੋ ਕਰ ਰਿਹਾ ਤੁਹਾਨੂੰ। ਰੱਬ ਤੁਹਾਨੂੰ ਬਹੁਤ ਚੜ੍ਹਦੀ ਕਲਾ 'ਚ ਰੱਖੇ, ਦੋਨੋਂ ਪਾਸੇ ਦੇ ਪੰਜਾਬ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ। ਤਾਰੜ ਸਾਹਿਬ ਸਤਿ ਸ੍ਰੀ ਅਕਾਲ ਜੀ। ਤਾਰੜ ਕੀ ਹਾਲ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ ਜੀ। ਉਮਰ ਭਾਈ, ਪਹਿਲੀ ਸਭ ਤੋਂ ਪਹਿਲੀ ਗੱਲ ਮੇਰੇ ਯਾਰ ਮੁਕਾਬਲੇ ਚ ਅੱਲਾ ਦਾ ਸ਼ੁਕਰ, ਮੇਰੇ ਭਾਈ ਢਿੱਲੋਂ ਸਾਹਿਬ ਤੁਸੀਂ ਸੁਣਾਓ। ਇਹ ਤੁਹਾਡੇ ਨੂੰ ਵੇਖ ਕੇ ਰੱਖੀਆਂ ਨੇ, ਤੁਹਾਡੀਆਂ ਫਿਲਮਾਂ ਵੇਖ ਕੇ। ਬਹੁਤ ਸੋਹਣੇ ਲੱਗ ਰਹੇ ਹੋ ਜੀ। ਹੋਰ ਅਰੋੜਾ ਸਾਹਿਬ ਕੀ ਹਾਲ ਚਾਲ?
ਬਹੁਤ ਸ਼ੁਕਰੀਆ ਜੀ, ਜੀ ਮੈਂ ਪੁੱਛਣਾ ਚਾਹ ਰਿਹਾ ਸੀ ਤਾਰੜ ਹੈ ਜੀ ਉੱਥੇ ਇੰਡੀਆ ਵਿੱਚ ਹੈ ਤਾਰੜ ਜੱਟ? ਮੈਂ ਨਹੀਂ ਜਾਣਦਾ ਜੀ, ਪਰ ਕੋਈ ਜ਼ਰੂਰ ਤੁਸੀਂ ਇੱਕ ਵਾਰ ਪੁੱਛਿਆ ਤਾਂ ਕੋਈ ਨਾ ਕੋਈ ਸਾਡਾ ਦੋਸਤ ਜ਼ਰੂਰ ਦੱਸੇਗਾ। ਮੇਰੇ ਇਲਮ ਵਿੱਚ ਨਹੀਂ ਹੈ, ਪਰ ਕੋਈ ਨਾ ਕੋਈ ਸਾਨੂੰ ਸਾਡਾ ਜ਼ਰੂਰ ਦੋਸਤ ਕਨਫਰਮ ਕਰ ਦੇਗਾ। ਤੁਸੀਂ ਉਮਰ ਭਾਈ ਕਮੈਂਟ ਸੈਕਸ਼ਨ ਵੇਖਿਓ, ਕਮੈਂਟ ਸੈਕਸ਼ਨ 'ਚ ਵੇਖਿਓ, ਕੋਈ ਨਾ ਕੋਈ ਦੋਸਤ ਦੱਸੇਗਾ ਵੀ ਤਾਰੜ ਉਧਰਲੇ ਪੰਜਾਬ ਜਾਂ ਇੰਡੀਆ ਦੇ ਵਿੱਚ ਤਾਰੜ ਹੈ ਨੇ ਜਾਂ ਨਹੀਂ ਹੈ। ਇਹ ਤੁਸੀਂ ਕੁਝ ਸਿੱਖ ਮੇਰੇ ਯਾਰ ਹੈ ਵੀ ਨੇ ਉੱਥੇ ਚੰਡੀਗੜ੍ਹ ਦੇ ਨਾ, ਇੱਕ ਅੱਧੇ ਹਨ ਚੰਡੀਗੜ੍ਹ ਦੇ ਤੇ ਹਰਿਆਣੇ ਤੇ ਉਧਰ ਰਾਜਸਥਾਨ ਵਿੱਚ ਨੇ ਤਾਰੜ। ਹਿੰਦੂ ਨੇ ਜ਼ਿਆਦਾ ਤੇ ਇੱਧਰ ਵਾਲੇ ਸਿੱਖ ਨੇ ਪੰਜਾਬ ਵਾਲੇ। ਜੀ ਮਿਹਰਬਾਨੀ ਤੁਹਾਨੂੰ ਦੱਸਣ ਵਾਸਤੇ। ਬਹੁਤ ਸਾਰੇ ਜਿਹੜੇ ਗੋਤ ਨੇ, ਖਾਸ ਤੌਰ ਜਿਹੜੇ ਰਾਜਪੂਤਾਂ ਦੇ ਜਿਹੜੇ ਗੋਤ ਨੇ, ਚੌਹਾਨ, ਮਨਹਾਸ, ਭੱਟੀ, ਜਿਹੜੇ ਚੌਹਾਨ ਜਿਹੜੇ ਉਸ ਪਾਸੇ ਆਏ ਨੇ, ਉਹ ਹਿੰਦੂਆਂ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਸਿੱਖਾਂ ਜੀ ਬਰਾਬਰ। ਅੱਛਾ ਜੀ ਤਾਰੜ ਸਾਹਿਬ, ਇੱਕ ਦੋਸਤ ਨੇ ਮੈਸੇਜ ਕੀਤਾ, ਮਹਿਰ ਕੀ ਨਾਂ ਇਹਨਾਂ ਦਾ ਜੀ, ਮੈਂ ਤੁਹਾਨੂੰ ਦੱਸ ਦੇਣਾ ਪੜ੍ਹ ਕੇ। ਉਹਨਾਂ ਨੇ ਕਮੈਂਟ ਕੀਤਾ ਵੀ ਬਿਲਕੁਲ ਹੈ ਨੇ, ਮਹਿਰ ਕਰਕੇ ਨਾਮ ਉਹਨਾਂ ਦਾ ਜੀ। ਹਾਂਜੀ, ਰਾਮ ਚੌਧਰੀ ਹੁੱਦਾ, ਮੇਰੇ ਰਿਲੇਟਿਵ ਤਾਰੜ ਨੇ ਕੀਤਾ ਉੱਧਰ ਬਿਲਕੁਲ ਹੈ। ਅੱਛਾ ਰਿਸ਼ਤੇਦਾਰ ਹਰਿਆਣੇ ਵਿੱਚ ਹੈ ਜੀ, ਨਾਨਕੇ ਜਿਹੜੇ ਢਿੱਲੋਂ ਨੇ, ਨਾਨਕੇ ਢਿੱਲੋਂ ਨੇ ਮੇਰੇ, ਗੁਜਰਾਲੇ ਦੇ ਨਾਲ ਹੀ ਪਿੰਡ ਹੈ ਢਿੱਲੋਂ ਦਾ। ਤੁਸੀਂ ਜ਼ਰੂਰ ਇਹਨਾਂ ਨਾਲ ਮਹਿਰ ਹੁੱਦਾ ਸਾਹਿਬ ਨਾਲ ਕੰਟੈਕਟ ਕਰ ਲਿਓ। ਚਲੋ ਠੀਕ ਹੈ, ਕਿਸੇ ਹੋਰ ਨੂੰ ਮੈਂ ਕਿਹਾ ਹੁਣ ਵਾਰੀ ਦੇ ਦਈਏ। ਠੀਕ ਹੈ ਜੀ, ਅੱਲਾ ਦੇ। ਇੰਡੀਆ ਵਿੱਚ ਹਿੰਦੂ ਜਾਟ ਤਰਾਰ ਹੈ ਜੀ, ਇਹ ਵੀ ਕਨਫਰਮ ਕਰ ਦਿੱਤਾ ਜੀ। ਖਰਲ ਹਾਂਜੀ ਹੈ ਨੇ ਜੀ, ਦੋਨੇ ਪਾਸੇ ਜੀ। ਵਾਗਾ ਵਿੱਚ ਨਾਸਰ ਅਲੀ ਢਿੱਲੋਂ ਸਾਹਿਬ ਵਾਗਾ ਵੀ ਹੈ ਜੀ। ਇਕਬਾਲ ਵੱਤੂ ਸਾਹਿਬ ਵਾਗਾ ਬਿਲਕੁਲ ਹੈਗੇ ਨੇ ਜੀ, ਬਿਲਕੁਲ ਵਾਗਾ ਬਾਰਡਰ ਤੇ ਪੂਰਾ ਵੱਡਾ ਪਿੰਡ ਹੈ ਵਾਗਾ, ਉਹਨਾਂ ਦੀ ਗੋਲ ਸਾਰਿਆਂ ਦੀ ਵਾਗੇ ਆ, ਬਿਲਕੁਲ ਹੈਗੇ ਆ ਵਾਗੇ ਜੀ। ਜੀ ਵੱਟੂ ਸਾਹਿਬ, ਵੱਟੂਆਂ ਕੋ ਡਰ ਬਹੁਤ ਆਉਂਦਾ ਸਾਨੂੰ ਭਾਈ ਜੀ। अस्सलाम वालेकुम ਢਿੱਲੋਂ ਸਾਹਿਬ ਤੇ ਅਰੋੜਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, अस्सलाम वालेकुम ਜੀ। ਮੈਂ ਬੜਾ ਫਾਲੋ ਕਰਨਾ ਢਿੱਲੋਂ ਸਾਹਿਬ ਨੂੰ, ਢਿੱਲੋਂ ਸਾਹਿਬ ਦੇ ਬਹੁਤ ਪ੍ਰੋਗਰਾਮ ਦੇਖੇ ਨੇ, ਔਰ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਦੋਵਾਂ ਪੰਜਾਬਾਂ ਦਾ, ਬੜਾ ਅਜ਼ੀਮ ਕੰਮ ਹੈ। ਮੈਂ ਅਕਸਰ ਉਹਨਾਂ ਦੇ ਪ੍ਰੋਗਰਾਮ ਫਾਲੋ ਕਰਨਾ, ਤੇ ਮੈਂ ਇਹ ਜਾਣਨਾ ਚਾਹਨਾ ਜੀ ਕਿ ਵੱਟੂ ਬਰਾਦਰੀ ਇੰਡੀਆ 'ਚ ਹੈ। ਸਾਡੇ ਵੱਟੂ ਜਿਹੜੇ ਸਨ ਉਹ ਜ਼ਿਲ੍ਹਾ ਗੰਗਾਨਗਰ 'ਚੋਂ ਆਏ ਸਨ, ਪਤਾ ਨਹੀਂ ਹੁਣ ਮੇਰੇ ਖਿਆਲ 'ਚ ਉਹ ਹਰਿਆਣਾ 'ਚ, ਤੇ ਜ਼ਿਲ੍ਹਾ ਗੰਗਾਨਗਰ ਦਾ ਪਿੰਡ ਸੀ ਮੇਰੇ ਖਿਆਲ 'ਚ ਪਿਪਲੀ, ਉੱਥੋਂ ਉੱਠ ਕੇ ਆਏ ਨੇ। ਅਗਰ ਕੋਈ ਸਾਥੀ ਜਾਂ ਉਹਨਾਂ ਬਾਰੇ ਤੁਸੀਂ ਦੱਸ ਸਕਦੇ ਹੋ ਤੇ ਚਲੋ ਬਿਹਤਰ ਰਹੇਗਾ। ਸਾਡੇ ਬਜ਼ੁਰਗਾਂ ਦਾ ਬੜਾ ਉਹ ਯਾਦ ਕਰਦੇ ਨੇ ਜੀ ਉਸ ਇਲਾਕੇ ਨੂੰ ਜੀ। ਅਗਰ ਕੋਈ ਉਸ ਸਾਈਡ ਦਾ ਬੰਦਾ ਵੱਟੂ ਬਰਾਦਰੀ 'ਚ ਹੋਵੇ ਤੇ ਚਲੋ ਰਾਬਤਾ ਕਰਨਾ ਚਾਹੀਦਾ ਜੀ। ਮੇਰੀ ਨੌਲੇਜ ਵੱਟੂਆਂ ਦੇ ਪਰਿਵਾਰ ਹੁਣ ਗੰਗਾਨਗਰ ਵਿੱਚ ਨਹੀਂ ਰਹੇ। ਗੰਗਾਨਗਰ ਦੇ ਬਾਰੇ ਮੈਂ ਇਸ ਕਰਕੇ ਕਹਿ ਸਕਦਾ, ਮੇਰੇ ਨਾਨਕੇ ਲਾਇਲਪੁਰ ਤੋਂ ਆ ਕੇ ਗੰਗਾਨਗਰ ਵਸੇ ਸੀ, ਇਸ ਕਰਕੇ ਮੇਰਾ ਬਚਪਨ ਨਾਨਕਿਆਂ ਵੱਲ ਜਾਣਾ ਅਕਸਰ ਰਿਹਾ। ਪਰ ਹੁਣ ਉੱਥੇ ਵੱਟੂਆਂ ਦੇ ਪਰਿਵਾਰ ਨਹੀਂ ਹੈ, ਪਰ ਗੰਗਾਨਗਰ ਨੂੰ ਅਜੇ ਵੀ ਤੁਹਾਡਾ ਮੁਹੱਬਤ ਕਰਦਾ। ਕਦੀ ਆਓ ਤੇ ਸਾਨੂੰ ਖੁਸ਼ੀ ਹੋਏਗੀ, ਮੈਂ ਜ਼ਰੂਰ ਤੁਹਾਨੂੰ ਉੱਥੇ ਗੰਗਾਨਗਰ ਵਿੱਚ ਵੀ ਆ ਕੇ ਮਿਲਾਂਗਾ ਜੀ। ਜੀ ਇਨਸ਼ਾਅੱਲਾ। ਬਹੁਤ ਸ਼ੁਕਰੀਆ ਵੱਟੂ ਸਾਹਿਬ। ਕਮੈਂਟ ਸੈਕਸ਼ਨ 'ਚ ਵੇਖਣਾ, ਕੋਈ ਨਾ ਕੋਈ ਦੋਸਤ ਜ਼ਰੂਰ ਦੱਸੇਗਾ ਵੀ ਵੱਟੂ ਉਧਰ ਹੈ ਜਾਂ ਨਹੀਂ ਹੈ। ਇੱਕ ਦੋਸਤ ਨੇ ਲਿਖਿਆ ਜੀ ਦਲਹੂ ਗੋਤ, DALHO, ਦੱਲੋ ਗੋਤ ਬਾਰੇ ਦੱਸੋ ਵੀਰ, ਦੱਲੋ ਗੋਤ। ਪ੍ਰੀਤ ਅਮਨ ਸਾਹਿਬ ਕਹਿ ਰਹੇ ਨੇ ਜੀ, ਹਾਂ ਦੱਲੋ ਗੋਤ ਬਾਰੇ। ਜੀ ਹੁਣ ਇਹਦਾ ਦੱਲੋ ਗੋਤ ਕਿਸ ਪਾਸੇ ਨੇ ਜੀ, ਸਾਨੂੰ ਨਹੀਂ ਪਤਾ ਜੀ। ਇਸੇ ਵੇਅਰ ਨੇਟਿਵ ਢਿੱਲੋਂ ਜੀ। ਅੱਛਾ ਜੀ, ਇਹ ਵੀ ਦੱਸਿਆ ਗਿਆ ਜੀ ਗੰਗਾਨਗਰ ਤੋਂ ਜੀ। ਹੋਰ ਪ੍ਰਵੀਨ ਗੋਦਾਰਾ ਨੇ ਕਿਹਾ ਜੀ ਤੁਸੀਂ ਉਹਨਾਂ ਨਾਲ ਕਨੈਕਟ ਕਰ ਸਕਦੇ ਹੋ, ਪ੍ਰਵੀਨ ਗੋਦਾਰਾ ਜੀ ਤੁਹਾਨੂੰ ਸ਼ਾਇਦ ਮਦਦ ਕਰ ਸਕਣਗੇ। ਮੇਰੇ ਖਿਆਲ ਨਾਸਰ ਭਾਈ ਗੱਲਾਂ ਬਹੁਤ ਸਾਰੀਆਂ ਹੋ ਗਈਆਂ, ਪ੍ਰੋਗਰਾਮ ਲੰਬਾ ਹੁੰਦਾ ਚਲਾ ਜਾ ਰਿਹਾ। ਇੱਕ ਵਾਰ ਫਿਰ ਆਲਮੋਸਟ 2 ਘੰਟੇ ਹੋ ਚੱਲੇ ਨੇ। ਸਾਨੂੰ ਸਾਡੇ ਕੋਲ ਜਿੰਨੀ ਕੁ ਜਾਣਕਾਰੀ, ਸਾਡੇ ਕੋਲ ਜਿੰਨੀ ਇਨਫੋਰਮੇਸ਼ਨ ਸਾਡੇ ਕੋਲ ਸੀਗੀ, ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝ ਪਾਉਂਦੇ ਰਹਿੰਦੇ ਹਾਂ। ਕੋਸ਼ਿਸ਼ ਕਰਦੇ ਨੇ ਕਿ ਸਾਂਝ ਪਾਈ ਜਾਵੇ ਤਾਂ ਕਿ ਲੋਕ ਆਪਣੇ ਪਰਿਵਾਰਾਂ ਨਾਲ, ਆਪਣੇ ਵਿਛੜੇ ਹੋਏ ਦੋਸਤਾਂ ਨਾਲ ਇੱਕ ਵਾਰ ਫਿਰ ਕਨੈਕਟ ਕਰ ਸਕਣ, ਇੱਕ ਦੂਜੇ ਨਾਲ ਕਨੈਕਟ ਹੋ ਸਕਣ, ਜੁੜ ਸਕਣ। ਅਸਲ ਮਕਸਦ ਇਹ ਆ ਵੀ ਜਿੰਨੇ ਵੀ ਹੁਣ 600 650 ਲੋਕ ਸਾਨੂੰ ਵੇਖਣ ਦੇ ਨੇ, ਉਹ ਇਹ ਕਮੈਂਟ ਸੈਕਸ਼ਨ ਦੇ ਵਿੱਚ ਜਿੰਨੇ ਇੱਕ ਦੂਜੇ ਨਾਲ ਰਾਬਤੇ ਬਣਾ ਲੈਣ, ਜੁੜ ਸਕਣ, ਉਹ ਸਾਡੇ ਲਈ ਬੜਾ। ਜਦੋਂ ਕੋਈ ਕਹਿੰਦਾ ਨਾ ਵੀ ਤੁਹਾਡੇ ਰਾਹੀਂ ਯਾਰ ਮੇਰੇ ਉਹ ਫਲਾਣੇ ਦੋਸਤ ਬੜੇ ਵਧੀਆ ਬਣ ਗਏ, ਬੜੀ ਖੁਸ਼ੀ ਮਹਿਸੂਸ ਹੁੰਦੀ ਆ ਵੀ ਆਪਾਂ ਅਕ੍ਰੋਸ ਦਾ ਬਾਰਡਰ ਇੱਕ ਦੂਜੇ ਦੇ ਲੋਕਾਂ ਨੂੰ ਅਟਰੈਕਟ ਕਰਵਾ ਰਹੇ, ਉਹਨਾਂ ਦੀ ਇੰਟਰੈਕਟ ਕਰਵਾ ਰਹੇ, ਉਹਨਾਂ ਦੇ ਤਾਲਮੇਲ ਕਰਵਾ ਰਹੇ। ਜ਼ਰੂਰ ਇੱਕ ਦੂਜੇ ਨਾਲ ਰਾਬਤੇ ਬਣਾਓ। ਰਾਬਤੇ ਬਣਾਉਣ ਦੇ ਨਾਲ ਹੀ ਇਹ ਆਸਾਨੀਆਂ ਪੈਦਾ ਹੋਣਗੀਆਂ, ਇਹ ਜਿਹੜੀਆਂ ਨਫ਼ਰਤਾਂ, ਦੂਰੀਆਂ ਫੇਰ ਜਿਹੜੀਆਂ ਮੁੱਕ ਸਕਣਗੀਆਂ। ਤੋਂ ਮੈਂ ਫੇਰ ਦੱਸਣਾ ਚਾਹਾਂ, ਜਿੰਨੇ ਲੋਕ ਸਾਨੂੰ ਵੇਖਦੇ ਨੇ, ਕੱਲ ਦਾ ਵਿਸ਼ਾ ਸਾਡਾ ਕੀ ਹੋਵੇ, ਟੌਪਿਕ ਕੀ ਹੋਵੇ, ਉਹ ਕਮੈਂਟ ਸੈਕਸ਼ਨ 'ਚ ਤੁਸੀਂ ਦੱਸ ਦਿਓ। ਅਸੀਂ 5-7 ਮਿੰਟ ਹੋ ਰਿਹਾ ਲਵਾਂਗੇ ਲਾਈਨ ਤੇ, ਜਿਹੜੇ ਦੋਸਤ ਨੂੰ ਲਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ। ਉਨੀ ਦੇਰ ਤੁਸੀਂ ਕਮੈਂਟ ਸੈਕਸ਼ਨ 'ਚ ਤੁਹਾਡਾ ਦੱਸੇਗਾ ਵੀ ਕੱਲ ਦਾ ਵਿਸ਼ਾ, ਕੱਲ ਦਾ ਟੌਪਿਕ ਆਪਾਂ ਕੀ ਰੱਖੀਏ। ਕੱਲ ਦੋਸਤਾਂ ਨੇ ਕਿਹਾ ਸੀ ਕਿ ਤੁਸੀਂ ਪੰਜਾਬੀ ਜ਼ੁਬਾਨ ਦੇ ਐਕਸੈਂਟ ਤੇ ਰੱਖ ਲਿਓ, ਵੀ ਕਿੱਥੇ ਕਿੱਥੇ ਜਾ ਕੇ ਕਿਵੇਂ ਕਿਵੇਂ ਐਕਸ਼ਨ ਬਦਲਦਾ, ਜਿਵੇਂ ਪੋਠੋਹਾਰ ਆ ਗਿਆ, ਝੰਗ ਆ ਗਿਆ, ਫੈਸਲਾਬਾਦ ਆ ਗਿਆ, ਅੱਗੇ ਰਾਜਸਥਾਨ ਆ ਗਿਆ, ਕਿਵੇਂ ਕਿਵੇਂ ਬਦਲਦੇ। ਤੁਸੀਂ ਕਮੈਂਟ ਸੈਕਸ਼ਨ 'ਚ ਸਾਨੂੰ ਦੱਸ ਸਕਦੇ ਵੀ ਕੱਲ ਦਾ ਟੌਪਿਕ ਆਪਾਂ ਕੀ ਰੱਖੀਏ। ਅਰੋੜਾ ਸਾਹਿਬ
ਬਲਕਿ ਮੈਂ ਚਾਹਾਂਗਾ ਕਿ ਕੱਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਾਲਰ ਲਈਏ, ਅਲੱਗ-ਅਲੱਗ ਐਕਸੈਂਟਸ ਦੀ ਗੱਲਾਂ ਸੁਣੀਏ, ਉਹਨਾਂ ਦਾ ਸਵਾਦ ਲਈਏ, ਆਪੋ ਆਪਣੇ ਸਵਾਦ ਦੀ ਗੱਲ ਜਿਹੜੀ ਹੈ ਐਕਸੈਂਟ ਦਾ ਸਵਾਦ ਲਈਏ। ਅੱਜ ਸਾਨੂੰ ਇੱਕ ਮੇਰੇ ਦੋਸਤ ਨੇ ਮੈਨੂੰ ਇੱਕ ਵੀਡੀਓ ਭੇਜ ਘੱਲੀ, ਕਹਿੰਦੇ ਜੀ ਹਿੰਦਕੋ ਤੇ ਸਰਾਇਕੀ ਦਾ ਮਿਕਸ ਹੈ, ਉਹਨਾਂ ਨੂੰ ਦੇਖੋ। ਨਦੀਮ ਅਲੀ ਸਾਹਿਬ ਨੇ ਮੈਨੂੰ ਪ੍ਰੋਗਰਾਮ ਸੁਣ ਕੇ ਕੱਲ ਦਾ ਉਹਨਾਂ ਨੇ ਐਕਸੈਂਟਸ ਉੱਤੇ ਵੀਡੀਓ ਮੈਨੂੰ WhatsApp ਤੇ ਘੱਲੀ, ਉਹਦਾ ਵੀ ਬਹੁਤ ਸ਼ੁਕਰੀਆ ਕਰਦਾ। ਇੱਕ ਇੱਥੇ ਜਸਵਿੰਦਰ ਰਮਾਣਾ ਜੀ ਨੇ ਕਨਫਰਮ ਕਰਤਾ ਸੀ ਦੱਲੋ ਜਿਹੜੇ ਨੇ ਡੱਬ ਵਾਲੀ ਹਰਿਆਣਾ ਵਿੱਚ ਹੈ ਨੇ ਜੀ, ਕਨਫਰਮ ਹੋ ਗਿਆ ਜੀ। ਕਿਸੇ ਡੱਬ ਵਾਲੀ ਹਰਿਆਣਾ ਦੇ ਵਿੱਚ ਉਹਨਾਂ ਦੇ ਪਰਿਵਾਰ ਹੈ ਨੇ। ਹੋਰ ਬਹੁਤ ਸਾਰੀ ਗੱਲਾਂ ਸਾਡੇ ਦੋਸਤਾਂ ਦੀ ਨਾਲ ਦੀ ਨਾਲ ਚੱਲ ਰਹੀਆਂ ਨੇ। ਮੇਰਾ ਖਿਆਲ ਇਸ ਸਾਡੇ ਕੋਲ ਚੀਮਾ ਸਾਹਿਬ ਜੁੜ ਚੁੱਕੇ ਨੇ। ਇਸ ਕਾਲ ਤੋਂ ਬਾਅਦ ਸਾਨੂੰ ਪ੍ਰੋਗਰਾਮ ਨੂੰ ਸਮੇਟ ਲੈਣਾ ਚਾਹੀਦਾ ਹੈ, ਪਰ ਚੀਮਾ ਸਾਹਿਬ अस्सलाम वालेकुम। अस्सलाम वालेकुम ढिल्लो साहब जी। वालेकुम सलाम वीरे। सरदार जी क्या हाल ने, ठीक हो? बहुत बढ़िया जी, बहुत शुक्र है। चीमा साहब की कहना चाहते जे दस दियो जरा। मैं पहले नंबर ते गोद दे बारे पूछना चाहना, चीमे इंडिया च है ने बेइंतहा बेइंतहा जिन्ने पंजाबी दी कहावत है वड्डिया नहीं मुकदे। अच्छा ਬੜੇ ਜੀ ਵੱਡੇ ਨਾਂ ਨੇ ਚੀਮਿਆਂ ਦੇ। ਚੀਮਾ ਨੇ ਬੜੇ ਕੰਮ ਕੀਤੇ ਨੇ। ਇੱਕ ਦਿੱਲੀ ਸ਼ਹਿਰ ਵਿੱਚ ਇੱਕ ਭੰਗੜੇ ਦੇ ਉਸਤਾਦਾਂ ਵਿੱਚ ਇੱਕ ਗੁਰਸ਼ਨ ਸਿੰਘ ਚੀਮਾ ਦਾ ਨਾਂ ਹੈ, ਜਿਹੜੇ ਯੂਨੀਵਰਸਿਟੀ ਕਾਲਜ ਵਿੱਚ ਭੰਗੜਾ ਸਿਖਾਉਂਦੇ ਰਹੇ ਨੇ। ਬਹੁਤ ਨਾਂ ਹੈ ਉਹਨਾਂ ਦਾ ਜੀ, ਬਹੁਤ ਵੱਡੇ ਚੀਮੇ ਦੇ ਨਾਂ ਨੇ ਜੀ। ਤੇ ਦੂਸਰੇ ਨੰਬਰ ਤੇ ਸਿੰਧੂ ਬਰਾਦਰ ਜਿਹੜੇ ਨੇ, ਸਿੰਧੂ ਜਿਹੜੀ ਬਰਾਦਰੀ ਹੈ ਜੀ, ਸਿੰਧੂ ਸਾਡੇ ਹਿੰਦੁਸਤਾਨ ਦੇ ਵਿੱਚ ਜਾਂ ਤਾਂ ਸੰਧੂ ਨੇ ਜਾਂ ਸਿੰਧੂ ਨੇ। ਸਿੰਧੂ ਯਾਨੀ ਦੋ ਦੇ ਵਿਚਕਾਰ ਸਿੰਧੂ ਨਹੀਂ ਨੇ ਜੀ। ਸਾਡੇ ਕੋਲ ਸੰਧੂ ਤੇ ਸਿੱਧੂ ਨੇ, ਸਿੰਧੂ ਨਹੀਂ ਨੇ ਜੀ। ਮੈਂ ਘੱਟੋ ਘੱਟ ਨਹੀਂ ਜਾਣਦਾ ਜੀ। ਅੱਛਾ ਸਿੱਧੂ ਤੇ ਸੰਧੂ ਜ਼ਰੂਰ ਨੇ। ਉਧਰਲੇ ਪੰਜਾਬ ਦੀ ਗੱਲ ਮੈਨੂੰ ਮੇਰਾ ਵੀ ਜਿਸ ਤੱਕ ਪਤਾ ਵਾ। ਸਿੰਧੂ ਇੱਧਰ ਪਾਕਿਸਤਾਨ ਦੇ ਵਿੱਚ ਸਿੰਧੂ ਹੈ ਨੇ, ਉਧਰ ਦਾ ਮੈਂ ਹਾਲੇ ਤੱਕ ਨਹੀਂ ਸੁਣਿਆ। ਜੇ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਵੀ ਸਿੰਧੂ ਆਪਣਾ ਇੰਡੀਆ ਪੰਜਾਬ ਦੇ ਵਿੱਚ ਸਿੰਧੂ ਹੈ ਕਿ ਨਹੀਂ ਹੈ। ਚੀਮਾ ਜੀ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਅਗਲੇ ਦੋਸਤਾਂ ਨੂੰ ਮਿਹਰਬਾਨੀ, ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਕਰੇ। ਤੇ ਕੱਲ ਦਾ ਪ੍ਰੋਗਰਾਮ ਅਸੀਂ ਐਕਸੈਂਟ ਤੇ ਰੱਖਣਾ ਤੇ ਜ਼ਿਆਦਾ ਤੋਂ ਜ਼ਿਆਦਾ ਕਾਲਾਂ ਲੈ ਕੇ ਅਸੀਂ ਐਕਸੈਂਟ ਨੂੰ ਸੁਣਾਂਗੇ ਕਿ ਕਿਹੜੀ ਜ਼ੁਬਾਨ ਦਾ ਕੀ ਐਕਸੈਂਟ ਆ। ਕਿਉਂ ਜੀ ਰੋੜਾ ਸਾਹਿਬ? ਜੀ ਬਿਲਕੁਲ ਜੀ। ਕੱਲ ਵੱਖੋ ਵੱਖਰੇ ਸਵਾਦ ਲਵਾਂਗੇ, ਕੋਸ਼ਿਸ਼ ਕਰਾਂਗੇ ਅਸੀਂ ਵੀ ਕੁਝ ਸਿੱਖ ਸਕੀਏ, ਉਹਨਾਂ ਕੋਲੋਂ ਕੁਝ ਜਾਣ ਸਕੀਏ। ਅਸੀਂ ਵੱਖੋ ਵੱਖਰੀ ਬੋਲੀਆਂ ਦੇ ਬਾਰੇ ਜਾਣੀਏ। ਸੋ ਮੈਂ ਚਾਹਾਂਗਾ ਹਰ ਕਿਸਮ ਦੀ ਬੋਲੀ, ਭਾਵੇਂ ਤੁਸੀਂ ਹਿੰਦਕੋ ਬੋਲਦੇ ਹੋ, ਭਾਵੇਂ ਤੁਸੀਂ ਸਰਾਇਕੀ ਬੋਲਦੇ ਹੋ, ਭਾਵੇਂ ਤੁਸੀਂ ਪੋਠੋਹਾਰ ਤੋਂ, ਜਿੱਥੋਂ ਵੀ ਤੁਸੀਂ ਜਿਹੋ ਜਿਹੀ ਵੀ ਪੰਜਾਬੀ ਘਰੇ ਬੋਲਦੇ ਹੋ, ਉਹੋ ਜਿਹੀ ਪੰਜਾਬੀ ਸਾਡੇ ਨਾਲ ਗੱਲ ਕਰੋ ਤਾਂ ਕਿ ਅਸੀਂ ਵੱਖੋ ਵੱਖਰੇ ਐਕਸੈਂਟ ਦਾ ਸਵਾਦ ਲੈ ਸਕੀਏ। ਅੱਛਾ ਜੀ, ਇੱਕ ਦੋਸਤ ਨੇ ਕੀਤਾ, ਕਮਲਪ੍ਰੀਤ ਸਿੰਘ ਨੇ ਆਂਦਾ ਜੀ ਕੱਲ ਸ਼ਰਾਬ ਵਾਲੀ ਦੁਕਾਨ ਖਿਲਾ ਦਿਓ ਕਿਸੇ ਨੂੰ ਕਹਿ ਕੇ। ਭਰਾਵਾ ਅਸੀਂ ਤਾਂ ਬੰਦ ਕਰਾਉਣ ਨੂੰ ਫਿਰਦੇ, ਦੁਕਾਨਾਂ ਖੁਲਵਾਉਣ ਨੂੰ ਫਿਰਦੇ, ਰਹਿਣ ਦਿਓ। ਇਹ ਕੰਮ ਸਾਡੇ ਕੋਲੋਂ ਨਾ ਕਰਵਾਓ, ਇਹ ਕਿਸੇ ਹੋਰ ਕੋਲੋਂ ਕਰਵਾਓ। ਹਾਂਜੀ ਅਟਵਾਲ ਸਾਹਿਬ ਵੈਲਕਮ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਦੱਸੋ ਠੀਕ ਹੋ? ਮੈਂ ਤੁਹਾਨੂੰ ਬਹੁਤ ਮੈਸੇਜ ਭੇਜੇ ਫੋਨ ਕਰਨ ਲਈ, ਪਰ ਤੁਸੀਂ ਨਹੀਂ ਕੀਤਾ। ਹੋ ਸਕਦਾ ਕਿਤੇ ਜੀ ਮੈਂ ਤੁਹਾਨੂੰ ਸੌਰੀ ਟੂ ਸੇ ਮੈਂ ਦੱਸਦਾ ਜਾਵਾਂ ਤੇ ਅਸੀਂ ਸਟੂਡੀਓ ਵਾਸਤੇ ਅਲੱਗਾ ਨੰਬਰ ਰੱਖਿਆ, ਲੇਕਿਨ ਜੇ ਤੁਸੀਂ ਸਕਰੀਨ ਮੇਰੀ ਵੇਖ ਸਕੋ ਤੁਹਾਨੂੰ ਮੈਂ ਵਿਖਾ ਸਕਾਂ। ਆ ਮੈਸੇजेस ਬਹੁਤ ਸਾਰੇ ਪੈਂਡਿੰਗ ਹੁੰਦੇ ਨੇ, ਉਹ ਜਿੰਨੇ ਕੁ ਮੈਂ ਪੜ੍ਹ ਸਕਦਾ ਵਾਂ ਉਨੇ ਜ਼ਰੂਰ ਪੜ੍ਹਦਾ ਵਾਂ, ਫਿਰ ਜ਼ਿਆਦਾ ਵੀ ਨਹੀਂ ਪੜ੍ਹੇ ਜਾਂਦੇ, ਕੰਮਕਾਰ ਵੀ ਕਰਨੇ ਹੁੰਦੇ ਆ। ਸੌਰੀ ਅਗਰ ਤੁਹਾਡਾ ਕੋਈ ਮਿਸ ਹੋ ਗਿਆ ਤੇ ਮੈਂ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ। ਮੈਂ ਆਪਣੇ ਪਿੰਡ ਤੋਂ ਹੈਗੇ ਦਲਵੀਰ ਸਿੰਘ ਪੰਨੂ ਮਿੱਤਰ। ਹਾਂਜੀ ਹਾਂਜੀ ਹਾਂਜੀ। ਤੇ ਦੂਜਾ ਅਟਵਾਲ ਹੈਗੇ ਆ ਸਾਡੇ ਪਾਕਿਸਤਾਨ ਚ? ਬਹੁਤ ਅਟਵਾਲ ਨੇ ਜੀ, ਮੇਰੇ ਦੋਸਤ ਨੇ ਜ਼ਾਤੀ। ਮੈਂ ਪੁਲਿਸ ਚ ਜੌਬ ਕਰਦਾ ਰਿਹਾ, ਮੇਰੇ ਨਾਲ ਇੰਸਪੈਕਟਰ ਨੇ ਮੁੰਡੇ 2 ਅਟਵਾਲ ਨੇ। ਸਾਡੇ ਬਜ਼ੁਰਗਾਂ ਦਾ ਪਿੰਡ ਸਾਡੇ ਫੈਸਲਾਬਾਦ ਦੇ ਲਾਗੇ ਫਰਾਲਾ ਆ। ਕਿਹੜਾ ਜੀ? ਫਰਾਲਾ 105 ਫਰਾਲਾ ਬਿਲਕੁਲ ਹੈਗਾ ਜੀ। ਉਹ ਨੰਬਰ ਨਹੀਂ ਮੈਨੂੰ ਪਤਾ, ਪਰ ਫਰਾਲਾ ਉਹਦਾ। ਹਾਂ ਬਿਲਕੁਲ ਹੈਗਾ ਜੀ, ਉਹਦੀ ਵੀਡੀਓ ਵੀ ਅਸੀਂ ਬਣਾਈ ਆ ਤੇ ਬਲਕਿ ਡਾਕਟਰ ਦਲਵੀਰ ਪੰਨੂ ਆਏ ਸੀ ਤੇ ਆਪਾਂ ਉੱਥੋਂ ਹੋ ਕੇ ਆਏ ਸਾਂ। ਉਹੋ ਹੀ ਫਰਾਲਾ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਅਸੀਂ ਅਗਲੇ ਲਾਈਨ ਤੇ ਹੋਰ ਦੋਸਤ ਨੇ। ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ। ਤੁਸੀਂ ਇਹ ਦੋਹਾਂ ਪੰਜਾਬਾਂ ਦਾ ਜਿੱਦਾਂ ਲੋਕਾਂ ਦਾ ਮਿਲਾਪ ਕਰਾ ਰਹੇ ਆ, ਬਹੁਤ ਵਧੀਆ ਕੋਸ਼ਿਸ਼ ਆ ਤੁਹਾਡੀ। ਏਦਾਂ ਕੈਰੀ ਔਨ ਰੱਖਿਓ। ਬਹੁਤ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ। ਸੋ ਨਾਸਰ ਭਾਈ, ਮੇਰਾ ਖਿਆਲ ਆਪਾਂ ਹੁਣ ਹੋਰ 48 ਮਿੰਟ ਹੋ ਗਿਆ ਜੀ। ਆਪਾਂ 52-53 ਮਿੰਟ ਤੇ ਬੰਦ ਕਰ ਦੇਣਾ। ਉਨੀ ਦੇਰ ਆਪਾਂ ਗੱਲ ਕਰ ਲਈਏ। ਸਾਡੇ ਨਾਲ ਖੋਖਰ ਸਾਹਿਬ ਆ ਗਏ ਰੋਜ਼। ਖੋਖਰ ਸਾਹਿਬ ਵੈਲਕਮ। हाँ जी, की हाल चाल है? ठीक हो? आपको खोखर बरादरी के बारे भी पता कुछ कितने भी? जी खोखर कुछ दस दो।
ਬਹੁਤ ਸਾਰੇ ਖੋਖਰ ਵਿੱਚ ਮੈਸੇਜ ਕਰਨ ਦੇ ਨੇ ਜੀ, ਤੇ ਉਹਨਾਂ ਨਾਲ ਵੀ ਕਲੀਮ ਭਾਜੀ ਤੁਸੀਂ ਰਾਬਤਾ ਬਣਾਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਰਾਬਤਾ ਤੁਹਾਡਾ ਵੀ ਬਣ ਸਕੇ। ਜੀ ਜਿਹੜਾ ਸਿੰਧ ਦੇ ਬਾਰਡਰ ਦੇ ਖੋਖਰਾ ਪਾਰ ਉੱਥੋਂ ਤੇ ਸੁਣਿਆ ਸਾਡੀ ਸੁਣਿਆ ਉੱਥੋਂ ਆਏ ਨੇ। ਅੱਛਾ ਅੱਛਾ, ਤੁਹਾਡੀ ਕਲੀਮ ਭਾਜੀ ਤੁਹਾਡੀ ਆਵਾਜ਼ ਨਾ ਇੰਟਰਪਟ ਹੁੰਦੀ ਆ, ਕੱਟਦੀ ਆਵਾਜ਼। ਮੈਂ ਕੋਸ਼ਿਸ਼ ਕਰਾਂਗਾ ਵੀ ਆਪਣੇ ਨਾਲ ਜਿਹੜੇ ਹੋਰ ਦੋਸਤ ਜੁੜੇ ਨੇ ਉਹਨਾਂ ਨਾਲ ਆਪਣਾ ਗੱਲਬਾਤ ਕਰ ਸਕੀਏ। ਤੇ ਸਾਡੇ ਨਾਲ ਜੁੜੇ ਸੀ, ਉਹ ਲਾਈਨ ਡ੍ਰੌਪ ਹੋ ਗਈ ਹੈ। ਇੱਕ ਅੱਧਾ ਕਾਲਰ ਆਪਾਂ ਹੋਰ ਲੈ ਸਕਦੇ ਹਾਂ। ਹਾਂਜੀ ਗੁਜਰ ਸਾਹਿਬ। ਨਾਸਰ ਸਾਹਿਬ ਤੁਸੀਂ ਗੁਜਰ ਸਾਹਿਬ ਨਾਲ ਗੱਲ ਕਰੋ, ਮੈਨੂੰ ਇਜਾਜ਼ਤ ਦਿਓ, ਮੈਂ ਇੱਕ ਹੋਰ ਕਾਲ ਲੈਣੀ ਮੇਰੀ ਲਾਜ਼ਮੀ ਹੈ। ਓਕੇ ਜੀ ਓਕੇ, ਤੁਸੀਂ ਅਰੋੜਾ ਸਾਹਿਬ ਬਹੁਤ ਸ਼ੁਕਰੀਆ। ਕੱਲ 10 ਵਜੇ ਆਪਾਂ ਐਕਸ਼ਨ ਗੱਲ ਕਰਨੀ ਹੈ, ਜਿੰਨੇ ਵੀ ਦੋਸਤ ਸਾਡੇ ਨਾਲ ਜੁੜਨਗੇ ਵੀ ਕਿੱਥੇ ਦਾ ਕੀ ਐਕਸੈਂਟ ਹੈ। ਜ਼ਿਆਦਾ ਕਾਲਰਸ ਲੈ ਕੇ ਆਪਾਂ ਕੋਸ਼ਿਸ਼ ਕਰਾਂਗੇ ਐਕਸੈਂਟ ਦੇ ਮਜ਼ੇ ਲੈਣ ਦੇ, ਵੀ ਕਿਹੜੇ ਏਰੀਏ ਦਾ ਕਿਹੜੇ ਰੀਜਨ ਦਾ ਕੀ ਐਕਸੈਂਟ ਹੈ। ਬਹੁਤ ਸ਼ੁਕਰੀਆ ਭਾਜੀ ਨੂੰ ਪੁੱਛਣਾ ਸੀ ਪਹਿਲੇ ਕਿ ਇਹ ਪੜਾਣੇ ਗੁੱਜਰ ਵੀ ਉਸ ਸਾਈਡ ਤੇ ਹੁੰਦੇ ਨੇ ਪੰਜਾਬ ਚ ਕਿ ਕੋਈ ਨਹੀਂ? ਦੱਸੋ ਜੀ। ਪੜਾਣੇ ਗੁੱਜਰ ਨਾਸਰ ਭਾਈ ਮੈਂ ਇਜਾਜ਼ਤ ਲੈ ਚਾਹਾਂਗਾ। ਠੀਕ ਹੈ ਜੀ, ਤੁਸੀਂ ਅੱਲਾ ਦੀ ਸਪੁਰਦ। ਮੈਂ ਕਲੀਮ ਦਾ ਜਿਹੜਾ ਅਰਸਲਾਨ ਦਾ ਜਿਹੜਾ ਮੈਸੇਜ ਆ ਉਹ ਪਾਸ ਆਊਟ ਕਰ ਦੇਣਾ, ਕਮੈਂਟ ਸੈਕਸ਼ਨ ਦੇ ਹਵਾਲੇ ਕਰ ਦੇਣਾ। ਇਹ ਪੜਾਣੇ ਗੁੱਜਰ ਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਅਰਸਲਾਨ ਗੁੱਜਰ ਨੇ ਪੁੱਛਿਆ। ਮੈਂ ਹੁਣ ਬਿਲਕੁਲ ਜਿਹੜੀ ਆ ਐਂਡ ਵਾਲੇ ਟਾਈਮ ਤੇ ਚੱਲਣ ਦੇ, ਅਸੀਂ ਹੁਣ ਬੰਦ ਕਰਨ ਜਾ ਰਹੇ ਹਾਂ। ਜਿੰਨੇ ਵੀ ਦੋਸਤ ਨੇ ਜਿਹੜੇ ਹੁਣ ਤੱਕ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ, ਉਹਨਾਂ ਦਾ ਬਹੁਤ ਸਾਰਾ ਉਹਨਾਂ ਨੂੰ ਸਲਾਮ ਪਿਆਰ ਕਿ ਹੁਣ ਤੱਕ ਸਾਡੇ ਨਾਲ 600-700 ਲੋਕ ਜੁੜੇ ਰਹੇ। ਵੀਡੀਓ ਨੂੰ ਸ਼ੇਅਰ ਕਰੋ। ਇਹ ਤੁਹਾਨੂੰ ਸਾਡੇ ਇਹ ਟੌਪਿਕ ਜਿਹੜੇ ਜੇ ਪਸੰਦ ਆਉਂਦੇ ਨੇ ਤਾਂ ਜ਼ਰੂਰ ਦੱਸਿਓ। ਕੱਲ ਦਾ ਟੌਪਿਕ ਅਸੀਂ ਰੱਖਿਆ ਵਾ ਐਕਸੈਂਟ ਤੇ, ਪੰਜਾਬੀ ਜ਼ੁਬਾਨ ਦੇ ਐਕਸੈਂਟ ਤੇ। ਕਿਹੜੇ ਏਰੀਏ 'ਚ ਕਿਹੜਾ ਐਕਸੈਂਟ ਬੋਲਿਆ ਜਾਂਦਾ। ਪਾਕਿਸਤਾਨੀ ਟਾਈਮ 10 ਵਜੇ, ਪਾਕਿਸਤਾਨ ਦਾ ਸਟੈਂਡਰਡ ਟਾਈਮ ਜਿਹੜਾ ਵਾ ਰਾਤ ਦੇ 10 ਵਜੇ ਆਪਾਂ ਇਹਨੂੰ ਸ਼ੁਰੂ ਕਰਾਂਗੇ। ਹੋਰ ਜਿੰਨੇ ਵੀ ਦੋਸਤ ਜੁੜੇ ਨੇ ਉਹਨਾਂ ਨੂੰ ਦੱਸਦਾ ਜਾਵਾਂ, ਸਵੇਰ ਦੇ 10 ਵਜੇ ਅਸੀਂ ਪਾਕਿਸਤਾਨ ਦੇ ਵਿੱਚ ਜਿਹੜੇ ਹਿਸਟੋਰੀਕਲ ਬਿਲਡਿੰਗ ਨੇ ਉਸ ਤੇ ਇੱਕ ਚੈਪਟਰ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਬੁੱਕ ਹੈ ਡਾਕਟਰ ਦਲਵੀਰ ਪੰਨੂ ਦੀ, ਉੱਤੇ ਕਰੀਦਾ। ਜੇ ਸਵੇਰ ਨੂੰ ਕਿਸੇ ਦਾ ਟਾਈਮ ਲੱਗ ਜੇ ਪਾਕਿਸਤਾਨੀ 10 ਵਜੇ, ਉੱਤੇ ਆਪਾਂ ਲਾਈਵ ਆਈਦਾ ਵਾ ਇੱਕ ਚੈਪਟਰ ਤੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਬਿਲਡਿੰਗ ਨੇ, ਹਿਸਟੋਰੀਕਲ ਬਿਲਡਿੰਗ ਨੇ, ਉਹਨਾਂ ਤੇ ਗੱਲਬਾਤ ਕਰੀਦੀ ਆ। ਜੇ ਉਦੋਂ ਕਿਸੇ ਦਾ ਟਾਈਮ ਲੱਗੇ ਤੇ ਉਦੋਂ ਵੀ ਜ਼ਰੂਰ ਸਾਡੇ ਨਾਲ ਜੁੜਿਓ ਸਵੇਰ ਦੇ 10 ਵਜੇ। ਬਾਕੀ ਜਿੰਨੇ ਵੀ ਦੋਸਤ ਜੁੜੇ ਸੀ ਉਹਨਾਂ ਦਾ ਬਹੁਤ ਸ਼ੁਕਰੀਆ, ਬਹੁਤ ਸਾਰਾ ਸਲਾਮ। ਤੇ ਦੂਜੇ ਸਰਦਾਰਾਂ ਨੂੰ ਸਤਿ ਸ੍ਰੀ ਅਕਾਲ। ਤੈਮੂਰ ਜੀ ਵੈਲਕਮ। ਹੈਲੋ ਅਸਲਾਮ ਵਾਲੇਕੁਮ। ਵਾਲੇਕੁਮ ਜੀ ਤੈਮੂਰ ਭਾਈ। ਸਰ ਜੀ ਮੈਂ ਤੁਹਾਡਾ ਸਵਾਲ ਸੀ, ਲਾਂਗਾ ਕੀ ਜੱਟ ਹੁੰਦੇ ਨੇ? ਹਾਂਜੀ, ਲਾਂਗਾ ਕੀ ਜੱਟ ਹੁੰਦੇ ਨੇ? ਲਾਂਗਾ ਨਾਂਗੇ ਨਾਂਗੇ ਬਿਲਕੁਲ ਜੀ। ਲਾਂਗਾ ਨਾਂਗਾ LANGAH ਲਾਂਗਾ। ਹਾਂਜੀ ਹਾਂਜੀ, ਮੈਨੂੰ ਲੰਗਾ ਸੁਣਿਆ, ਮੈਂ ਬਿਲਕੁਲ ਸੁਣੇ ਨੇ। ਇਹ ਮੈਨੂੰ ਨਹੀਂ ਪਤਾ ਕਿ ਹੁਣ ਇਹਦੇ ਚ ਕਿਹੜੇ ਲੰਗਾ, ਮੈਨੂੰ ਆਈਡੀਆ ਨਹੀਂ, ਕਿਉਂਕਿ ਅਰੋੜਾ ਸਾਹਿਬ ਸਾਡੇ ਤੋਂ ਮਿਸ ਕਰ ਗਏ ਨੇ, ਉਹਨਾਂ ਨੂੰ ਜ਼ਿਆਦਾ ਨੌਲੇਜ ਸੀ ਮੇਰੇ ਨਾਲੋਂ। ਬਾਕੀ ਕਮੈਂਟ ਸੈਕਸ਼ਨ 'ਚ ਤੁਹਾਡਾ ਸਵਾਲ ਰੱਖਦੇ ਨੇ, ਜੇ ਕਿਸੇ ਦੋਸਤ ਨੂੰ ਪਤਾ ਹੋਵੇ ਤੇ ਜ਼ਰੂਰ ਤੁਹਾਨੂੰ ਦੱਸਣਗੇ ਜੀ। ਮਲਕ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਹੋਰ ਤੁਹਾਡਾ ਰਿਕੁਐਸਟ ਹੈ ਕਿ ਅਸੀਂ ਬੇਸਿਕਲੀ ਹੈਗਾ ਪਿੱਛੋਂ ਜੰਗ ਦੇ, ਤੇ ਉੱਥੇ ਇੱਕ ਕਹਾਵਤ ਹੈ ਕਿ ਜੀ ਸੌਰੀ ਜੀ, ਵਿੱਚ ਮੇਰੀ ਕੋਈ ਜ਼ਰੂਰੀ ਕਾਲ ਸੀ, ਮੇਰੇ ਦੋਸਤ ਨਾਲ ਉਹਨਾਂ ਦੀ ਕਾਲ ਆ ਗਈ ਸੀ। ਆਮਰ ਭਾਈ ਵਿੱਚੋਂ ਕੱਟੇ ਗਏ, ਲਾਈਨ ਡ੍ਰੌਪ ਹੋ ਗਈ ਸੀ। ਆਮਰ ਭਾਈ, ਆਮਰ ਮਿਨਹਾਸ। ਯੈਸ ਸਰ। ਹਾਂਜੀ ਆਮਰ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ? ਲਾਈਨ ਡ੍ਰੌਪ ਹੋ ਗਈ। ਲਓ ਜੀ, ਬਹੁਤ ਸ਼ੁਕਰੀਆ ਸਾਰਿਆਂ ਦਾ। ਹੁਣ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਇਹਨੂੰ ਕਲੋਜ਼ ਕਰਨ ਜਾ ਰਹੇ ਹਾਂ। ਹੋ ਸਕਦਾ ਕੋਈ ਗਲਤੀ ਕੁਤਾਹੀ ਹੋਵੇ ਤੇ ਉਹਦੀ ਮਾਫੀ ਚਾਹੁੰਦੇ ਆ। ਨਾਸਰ ਅਲੀ ਢਿੱਲੋਂ ਸਾਹਿਬ ਕਹਿੰਦੇ ਜੀ, ਆਂਦੇ ਲੰਗਾ ਹੈ ਨੇ, ਬਿਲਕੁਲ ਹੈਗੇ ਨਹੀਂ। ਨਾਸਰ ਅਲੀ ਢਿੱਲੋਂ ਸਾਹਿਬ ਕਹਿੰਦੇ ਨੇ। ਸੋ ਜਿਹੜੇ ਜਿਹੜੇ ਦੋਸਤਾਂ ਨੇ ਅੱਜ ਦਾ ਪ੍ਰੋਗਰਾਮ ਦਾ ਹਿੱਸਾ ਬਣੇ ਉਹਨਾਂ ਨੂੰ ਬਹੁਤ ਸ਼ੁਕਰੀਆ ਉਹਨਾਂ ਦਾ। ਜੇ ਕੋਈ ਗਲਤੀ ਕੁਤਾਹੀ ਹੋਵੇ ਤਾਂ ਉਹਦੀ ਮਾਫੀ ਚਾਹੁੰਦੇ ਆ। ਕੱਲ ਅਸੀਂ ਪੰਜਾਬ ਦੇ ਐਕਸੈਂਟ ਨੂੰ ਲੈ ਕੇ ਦੁਬਾਰਾ ਕੱਲ ਪਾਕਿਸਤਾਨੀ ਟਾਈਮ 10 ਵਜੇ ਹਾਜ਼ਰ ਹੋਵਾਂਗੇ ਤੁਹਾਡੇ ਰੂਬਰੂ। ਜ਼ਰੂਰ ਜੁੜਿਓ ਸਾਡੇ ਨਾਲ। ਬੜੀਆਂ ਪੰਜਾਬ ਦੀ ਹਿਸਟਰੀ, ਤਾਰੀਖ, ਮਾਂ ਬੋਲੀ ਪੰਜਾਬੀਅਤ ਨੂੰ ਲੈ ਕੇ ਕੁਛ ਨਾ ਕੁਛ ਕੋਸ਼ਿਸ਼ ਕਰੀਦੀ ਆ ਕਿ ਆਪਣਾ ਜਿਹੜੇ ਦੋਸਤ ਅੱਜ ਕੱਲ ਕੁਆਰੰਟਾਈਨ ਨੇ, ਘਰਾਂ 'ਚ ਬੈਠੇ ਨੇ, ਕੁਛ ਨਾ ਕੁਛ ਇੰਟਰਸਟਿੰਗ ਕਰਨ ਦੀ, ਤਾਂ ਕਿ ਉਹਨਾਂ ਦਾ ਟਾਈਮ ਵੀ ਅੱਛਾ ਗੁਜ਼ਰ ਜਾਵੇ, ਸਾਡਾ ਵੀ ਥੋੜਾ ਜਿਹਾ ਅੱਛਾ ਲੰਘ ਜਾਵੇ। ਤੋ ਇੱਕ ਲੋਕਾਂ ਦੀ ਇੰਟਰੈਕਸ਼ਨ ਵੀ ਆਪਸ 'ਚ ਹੋ ਸਕੇ। ਤੋ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਨੀ ਆ ਵੀ ਪਿੰਡਾਂ ਨੂੰ ਲੈ ਕੇ ਕਿਹੜਾ ਪਿੰਡ ਇੱਧਰ ਆ ਤੇ ਉੱਥੋਂ ਕਿਹੜੇ ਪਿੰਡ ਨੇ, ਇੱਧਰੋਂ ਜੋ ਕੋਈ ਦੋਸਤ ਹੋਵੇ ਇੱਕ ਦੂਜੇ ਨੂੰ ਕਮੈਂਟ ਸੈਕਸ਼ਨ 'ਚ ਮੈਂਸ਼ਨ ਕਰੋ। ਇਸ ਤਰ੍ਹਾਂ ਦਾ ਵੀ ਇੱਕ ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ।
ਕੱਲ ਦਾ ਪ੍ਰੋਗਰਾਮ ਸਾਡਾ ਐਕਸੈਂਟ ਤੇ ਹੋਏਗਾ। ਜਿੰਨੇ ਵੀ ਲੋਕ ਸਾਡੇ ਨਾਲ ਹੁਣ ਤੱਕ ਜੁੜੇ ਸੀ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ। ਇਹਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਆਪਣੀ ਵਾਲ ਤੱਕ, ਤਾਂ ਕਿ ਤੁਹਾਡੇ ਦੂਜੇ ਦੋਸਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਤੋ ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ।